ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਮੀਰ ਸਿੰਘ ਜੁੜ ਚੁੱਕੇ ਹੋ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਨਾਲ। ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ, ਤਾਜ਼ਾ ਸਥਿਤੀ ਦੇ ਬਾਰੇ ਜਾਣਕਾਰੀਆਂ ਦੱਸਣ ਦੇ ਲਈ ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ ਜੁੜ ਚੁੱਕੇ ਨੇ। ਅਟਰਨੀ ਟਿਰਕਿਆਣਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408272 2500 ਦੇ ਉੱਤੇ 4082722500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415909 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਵੱਖ-ਵੱਖ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਨਿਊਜ਼ ਆ ਉਸ ਦੇ ਬਾਰੇ ਜਿਹੜੀ ਆਪਾਂ ਤੁਹਾਡੇ ਸਾਰਿਆਂ ਨਾਲ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਕਾਫੀ ਕੁਛ ਜਿਹੜਾ ਉਹ ਚੇਂਜ ਹੋ ਰਿਹਾ ਹੈਗਾ ਆ। ਬਹੁਤ ਸਾਰੀਆਂ ਜਿਹੜੀਆਂ ਪਾਲਿਸੀਜ਼ ਆ ਉਸ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਆ। ਸ਼ਿਕੰਜਾ ਜਿਹੜਾ ਆ ਉਹ ਲਗਾਤਾਰ ਘਸ ਹੋ ਰਿਹਾ ਆ। ਤੇ ਅਟਰਨੀ ਟਿਰਕਿਆਣਾ ਜੀ, ਸ਼ੁਰੂਆਤ ਕਰ ਲੈਂਦੇ ਆ H1B ਰਜਿਸਟ੍ਰੇਸ਼ਨ ਪੀਰੀਅਡ ਨੂੰ ਜਿਹੜਾ ਉਹ ਲੈ ਕੇ। ਇਹਦੇ ਵਿੱਚ ਵੀ ਜਿਹੜੇ ਕੁਛ ਚੇਂਜਿਸ ਜਿਹੜੇ ਉਹ ਆਏ ਆ, ਕਹਿੰਦੇ ਵੀ H1B ਰਜਿਸਟ੍ਰੇਸ਼ਨ ਪੀਰੀਅਡ ਦੇ ਅੱਧ ਦੇ ਵਿੱਚ ਆ ਕੇ ਕੁਛ ਇਹਨਾਂ ਨੇ ਕੈਪ ਨੂੰ ਲੈ ਕੇ ਚੇਂਜਿਸ ਕੀਤੇ। ਕੀ ਇਹ ਸਿਚੁਏਸ਼ਨ ਬਣੀ ਹੈ ਜੀ? ਚੇਂਜਿਸ ਖਾਸ ਹੈਗੇ। ਸੋ ਮਾਰਚ 7 ਤੋਂ ਲੈ ਕੇ ਮਾਰਚ 24 ਤੱਕ ਜਿਹੜਾ ਸੀਗਾ H1B ਰਜਿਸਟ੍ਰੇਸ਼ਨ ਪੀਰੀਅਡ ਓਪਨ ਹੁੰਦਾ। ਸੋ ਜਿਹਨਾਂ ਨੂੰ ਨਹੀਂ ਪਤਾ, ਅਕਸਰ ਕਈ ਵਾਰੀ ਫੋਨ ਵੀ ਸਾਨੂੰ ਕਰਕੇ ਲੋਕੀ ਪੁੱਛਦੇ ਨੇ, ਸਪੈਸ਼ਲੀ ਜਿਹੜੇ ਕੈਨੇਡਾ ਤੋਂ ਤਾਂ ਆਸਟ੍ਰੇਲੀਆ ਤੋਂ ਜਿਹੜੇ ਸਟੂਡੈਂਟਸ ਨੇ, ਉਹਨਾਂ ਨੂੰ ਕਈ ਵਾਰੀ ਲੱਗਦਾ ਕਿ ਅਮਰੀਕਾ ਦੇ ਵਿੱਚ ਵੀ ਸੇਮ ਜਿੱਦਾਂ ਪ੍ਰੋਗਰਾਮ ਜਿੱਦਾਂ ਉਹਨਾਂ ਦੇ ਮੁਲਕਾਂ ਦੇ ਵਿੱਚ ਚੱਲਦੇ ਆ ਕਿ ਬੰਦਾ ਕੋਈ ਵਰਕ ਵੀਜ਼ਾ ਫਾਈਲ ਕਰ ਸਕਦਾ। ਸੋ ਪਹਿਲੀ ਗੱਲ ਤਾਂ ਇਹ ਹੈ ਕਿ US ਦੇ ਵਿੱਚ ਜਿਹੜਾ H1B ਵੀਜ਼ਾ ਪ੍ਰੋਗਰਾਮ ਹੈ, ਠੀਕ ਹੈ, ਜ਼ਿਆਦਾ ਕੋਈ ਆਪਸ਼ਨਸ ਹੈ ਨਹੀਂ ਗੀਆਂ। ਕੁਛ ਇੱਕ ਵੀਜ਼ਾ ਹੁੰਦੇ ਨੇ, ਪਰ ਜਿਹੜੇ ਇੰਡੀਅਨ ਸਿਟੀਜ਼ਨ ਨੇ ਉਹਨਾਂ ਦੇ ਮੁੱਖ ਤੌਰ ਤੇ ਜਿਹੜਾ H1B ਵੀਜ਼ਾ ਹੀ ਜਿਹੜਾ ਮੋਸਟ ਪ੍ਰੈਕਟੀਕਲ, ਜਿਹੜਾ ਡਿਗਰੀ ਦੇ ਬੇਸ ਤੇ ਕਹਿ ਲਓ ਜਿਹੜਾ ਹੈਗਾ H1B ਵੀਜ਼ਾ ਲੱਗਦਾ। ਤੇ ਇਹਦੇ ਲਈ ਮਿਨੀਮਮ ਤੁਹਾਨੂੰ ਬੈਚਲਰਸ ਜਾਂ ਹਾਇਰ ਡਿਗਰੀ ਚਾਹੀਦੀ ਹੁੰਦੀ ਹੈ, ਜਿਹੜੀ 4 ਸਾਲ ਦੇ ਇਕੁਇਵਲੈਂਟ ਡਿਗਰੀ ਨੂੰ ਬੈਚਲਰਸ ਡਿਗਰੀ ਮੰਨਦੇ ਨੇ। ਜਿਹਨਾਂ ਕੋਲ ਨਹੀਂ 4 ਸਾਲ ਦੀ ਹੁੰਦੀ ਤੇ ਉਹਨਾਂ ਨੂੰ ਇਹ, ਫੋਰ ਐਗਜ਼ਾਮਪਲ ਕਿਸੇ ਦੀ 3 ਸਾਲ ਦੀ ਡਿਗਰੀ ਹੈ ਤੇ ਉਹਦਾ 1 ਸਾਲ ਥੋੜ੍ਹਾ ਤੇ 3 ਸਾਲ ਦੇ ਵਰਕ ਐਕਸਪੀਰੀਅੰਸ ਨੂੰ ਇਹ 1 ਸਾਲ ਦੀ ਡਿਗਰੀ ਦੇ ਬਰਾਬਰ ਮੰਨਦੇ ਨੇ। ਠੀਕ ਹੈ। ਸੋ ਲੈ ਦੇ ਕੇ ਜਿਹੜਾ ਕੁੱਲ ਮਿਲਾ ਕੇ ਜਿਹੜੀ ਕਨਕਲੂਜਨ ਇਹ ਹੈ ਕਿ 4 ਸਾਲ ਦੇ ਇਕੁਇਵਲੈਂਟ ਜਿਹੜੀ ਡਿਗਰੀ ਹੁੰਦੀ ਆ, ਉਹ ਡਿਗਰੀ ਵਾਲੀ ਪੋਜੀਸ਼ਨ ਦੇ ਬੇਸ ਤੇ ਜਦੋਂ ਤੁਹਾਨੂੰ ਨੌਕਰੀ ਮਿਲਦੀ ਆ ਤੇ ਫਿਰ ਜਿਹੜਾ EMPLOYER ਆ ਉਹ H1B ਫਾਈਲ ਕਰ ਸਕਦਾ ਹੁੰਦਾ। ਇਹ ਜਿਹੜਾ H1B ਇਹ ਸਾਰੇ ਸਾਲ ਅਵੇਲੇਬਲ ਨਹੀਂ ਹੁੰਦਾ, ਠੀਕ ਆ। ਇਹਦੇ ਲਈ ਬਹੁਤ ਜ਼ਿਆਦਾ ਕੰਪੀਟੀਸ਼ਨ ਆ। ਇਵਨ ਜਿਹੜੇ ਲੋਕੀ ਇੱਥੋਂ ਵੀ ਗ੍ਰੈਜੂਏਟ ਹੁੰਦੇ ਨੇ ਜਾਂ ਜਿਹੜੇ ਹੋਰ ਇੰਡੀਆ ਵਗੈਰਾ ਤੋਂ ਕਿਤੋਂ ਵੀ ਜਿਹੜੇ ਇੰਜੀਨੀਅਰਸ ਫਾਈਲ ਕਰਦੇ ਨੇ H1B ਵੀਜ਼ੇ ਪ੍ਰੋਗਰਾਮ ਦੇ ਅੰਡਰ, ਤੇ ਹਰ ਸਾਲ 65,000 ਜਿਹੜੇ ਵੀਜ਼ੇ ਉਹ ਦਿੰਦੇ ਨੇ। ਰੈਗੂਲਰ ਜਿਹੜੇ ਡਿਗਰੀ ਹੋਲਡਰਸ ਨੇ 20,000 ਵੀਜ਼ੇ ਉਹਨਾਂ ਨੇ ਰੱਖੇ ਨੇ ਸੈੱਟ ਸਾਈਡ ਕਰਕੇ, ਜਿਹੜੇ US ਦੇ ਵਿੱਚ ਮਾਸਟਰਸ ਜਾਂ ਹਾਇਰ ਡਿਗਰੀ ਕਰਦੇ ਨੇ। ਸੋ ਤੁਸੀਂ ਵੇਖੋ ਕਿ 85,000 ਜਿਹੜਾ ਵਰਕ ਵੀਜ਼ਾ ਸਿਰਫ ਜਿਹੜਾ ਲੀਗਲ ਤੌਰ ਤੇ ਕੰਪਨੀਜ਼ ਨੂੰ ਅਵੇਲੇਬਲ ਆ, ਉਹਦੇ ਵਿੱਚ ਕਾਫੀ ਫਾਈਟ ਹੁੰਦੀ ਹੈ। ਸਟੂਡੈਂਟ ਆਪਣੇ ਆਪ ਨੂੰ ਇਸ ਲੋਟਰੀ ਵਿੱਚ ਜਿਹੜਾ EMPLOYER ਦੇ ਥਰੂ ਸਬਜੈਕਟ ਕਰਦੇ ਨੇ। ਇਹ ਲੋਟਰੀ ਵਿੱਚ ਤੁਸੀਂ ਦੇਖੋ ਕਿ ਹੁਣ 85,000 ਕੋਈ ਖਾਸ ਵੱਡਾ ਨੰਬਰ ਨਹੀਂ ਹੈਗਾ, ਤੇ ਲੋਟਰੀ ਜਿਹੜੇ ਐਪਲੀਕੈਂਟ ਆ ਉਹ ਜ਼ਿਆਦਾ ਹੁੰਦੇ ਨੇ। 2.5 ਲੱਖ 3 ਲੱਖ ਜਿਹੜਾ ਔਨ ਐਵਰੇਜ ਜਿਹੜਾ ਰਿਹਾ ਜੇ ਇਕਨੋਮੀ ਡੀਸੈਂਟ ਹੋਵੇ, ਤੇ 25% 20 ਤੋਂ 25% ਲਗਭਗ ਜਿਹੜੇ ਚਾਂਸ ਹੁੰਦੇ ਨੇ ਲੋਕਾਂ ਦੇ ਲੋਟਰੀ ਦੇ ਵਿੱਚ ਸਿਲੈਕਟ ਹੋਣ ਦੇ। ਜਦੋਂ ਲੋਟਰੀ ਦੇ ਵਿੱਚ ਸਿਲੈਕਟ ਹੋ ਜਾਂਦੇ ਆ, ਉਹਦਾ ਮਤਲਬ ਇਹ ਨਹੀਂ ਕਿ ਪਟੀਸ਼ਨ ਉਹਨਾਂ ਨੇ ਅਪਰੂਵ ਕਰਤੀ ਹੈ। ਉਸ ਤੋਂ ਬਾਅਦ ਜਿਹੜਾ EMPLOYER ਆ ਉਹ ਤੁਹਾਡਾ ਉਹ ਪਟੀਸ਼ਨ ਜਿਹੜੀ ਫਾਈਲ ਕਰੂਗਾ। ਸੋ ਇਹਦੇ ਵਿੱਚ ਕੀ ਹੁਣ ਦੇਖਣਾ ਹੁੰਦਾ ਕਿ ਫੋਰ ਐਗਜ਼ਾਮਪਲ ਜਿਹੜਾ ਅਕਸਰ ਸਵਾਲ ਆਉਂਦਾ ਕਿ ਮੇਰੇ ਕੋਲ ਆਹ ਡਿਗਰੀ ਆ, ਸਾਡੇ ਫੈਮਿਲੀ ਫਰੈਂਡ ਨੇ, ਉਹਨਾਂ ਦੇ ਸਟੋਰ ਨੇ, ਉਹ ਸਾਨੂੰ ਫਾਈਲ ਕਰ ਸਕਦੇ H1B ਕਿ ਨਹੀਂ? ਸੋ ਆਨਸਰ ਹੈਗਾ ਮੋਸਟ ਲਾਈਕਲੀ ਨਹੀਂ, ਕਿਉਂਕਿ ਜਿਹੜੀ ਪੋਜੀਸ਼ਨ ਆ ਉਹ ਟੈਕਨੀਕਲ ਹੋਣੀ ਚਾਹੀਦੀ ਆ। ਮਤਲਬ ਇਹ ਸਿਰਫ ਇਨਫ ਨਹੀਂ ਹੈਗਾ ਕਿ ਤੁਹਾਡੇ ਕੋਲ ਡਿਗਰੀ ਆ, ਪਰ ਇਹ ਵੀ ਸ਼ੋਅ ਕਰਨਾ ਹੁੰਦਾ ਕਿ ਜਿਹੜੀ ਡਿਗਰੀ ਦੀ ਵਰਤੋਂ ਹੋਏਗੀ ਤੁਹਾਡੀ ਜਿਹੜੀ ਪੋਜੀਸ਼ਨ ਆ ਉਹਦੀਆਂ ਡਿਊਟੀਜ਼ ਪਰਫਾਰਮ ਕਰਨ ਦੇ ਵਿੱਚ। ਤੇ ਇਹ ਇੰਨਾ ਸੌਖਾ ਜਿਹੜਾ ਨਹੀਂ ਹੁੰਦਾ। ਈਵਨ ਇੰਜੀਨੀਅਰਸ ਕੋਈ ਐਪਲ, ਗੂਗਲ, ਫੇਸਬੁੱਕ ਦੇ ਵਿੱਚ ਵੀ ਲੱਗਾ, ਉਹਨਾਂ ਨੂੰ ਵੀ ਇਹ ਹਾਰਡ ਟਾਈਮ ਦੇ ਦਿੰਦੇ ਨੇ। ਉਹਨਾਂ ਦੇ ਵੀ ਕੇਸ ਕਈ ਵਾਰੀ ਡਿਨਾਈ ਹੋ ਜਾਂਦੇ ਨੇ। ਇੰਜੀਨੀਅਰ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੇਰੀ ਜਿਹੜੀ ਪੋਜੀਸ਼ਨ ਹੈਗੀ ਆ ਉਹ ਇੰਨੀ ਟੈਕਨੀਕਲ ਨਹੀਂ ਹੈਗੀ, ਜਿਹੜੇ ਲੈਵਲ ਦੀ ਤੂੰ ਕੋਡਿੰਗ ਪ੍ਰੋਗਰਾਮਿੰਗ ਕਰ ਰਿਹਾ ਉਹ ਇੱਕ ਹਾਈ ਸਕੂਲ ਵਾਲਾ ਕੁਛ ਐਕਸਪੀਰੀਅੰਸ ਨਾਲ ਵੀ ਕਰ ਸਕਦਾ। ਮਤਲਬ ਕਿ ਜ਼ਰੂਰੀ ਨਹੀਂ ਹੈਗਾ ਕਿ ਇੰਜੀਨੀਅਰਿੰਗ ਜਾਂ ਉਹਦੀ ਕੋਡਿੰਗ ਜਾਂ ਜੋ ਵੀ ਉਹਨਾਂ ਦੇ ਰੋਲਸ ਆ ਉਹਨੂੰ ਕਰਨ ਦੇ ਲਈ ਤੁਹਾਨੂੰ ਡਿਗਰੀ ਦੀ ਲੋੜ ਆ।
ਤੇ ਇਹਦੇ ਵਿੱਚ ਸੱਚ ਗੱਲ ਵੀ ਹੈਗੀ ਹੈ, ਕਾਫੀ ਸਾਰੇ ਜਿਹੜੇ ਇੰਜੀਨੀਅਰਸ ਨੇ, ਜਿਹੜੇ ਕੰਪਨੀਜ਼ ਚਲਾਉਂਦੇ ਵੀ ਨੇ, ਓਨਰਸ ਵੀ ਨੇ, ਉਹ ਵੀ ਕਾਲਜ ਤੁਸੀਂ ਦੇਖੋ ਡ੍ਰੌਪ ਆਊਟ ਹੁੰਦੇ ਨੇ। ਤੇ ਕਈ ਸਾਰੀਆਂ ਜਿਹੜੀਆਂ ਡਿਊਟੀਆਂ ਹੈਗੀਆਂ ਉਹਨਾਂ ਦੇ ਵਾਸਤੇ ਵਾਕਈ ਜਿਹੜੀ ਡਿਗਰੀ ਦੀ ਲੋੜ ਨਹੀਂ ਹੁੰਦੀ। ਤੇ ਇਹ ਇਮੀਗ੍ਰੇਸ਼ਨ ਦੇ ਨਾਲ ਇੱਕ ਜੱਦੋਜਹਿਦ ਜੀ ਚੱਲਦੀ ਰਹਿੰਦੀ ਹੈ ਵਕੀਲਾਂ ਦੀ ਤੇ ਜਿਹੜੇ EMPLOYER ਆ, ਕਿ ਨਹੀਂ ਸਾਡਾ ਜਿਹੜਾ H1B ਅਪਰੂਵੇਬਲ ਆ। ਤੇ ਜਦੋਂ ਤੁਸੀਂ ਫਾਈਲ ਕਰਦੇ ਹੋ ਉਹਨੂੰ ਉਹ ਕੁਐਸਚਨ ਵੀ ਕਰਦੇ ਨੇ ਕਿ ਤੁਸੀਂ ਸ਼ੋਅ ਕਰੋ, ਰਿਕੁਐਸਟ ਫॉर ਐਵੀਡੈਂਸ RFE ਉਹਨੂੰ ਕਿਹਾ ਜਾਂਦਾ। ਸੋ ਇਹਦੀ ਵੀ ਕਾਫੀ ਜਿਹੜੀ ਵੀਜ਼ੇ ਦੀ ਅਮਰੀਕਾ ਦੇ ਵਿੱਚ ਫਾਈਟ ਹੁੰਦੀ ਹੈ। ਜਿਹੜੇ ਲੋਕੀ ਪੜ੍ਹਨ ਲਿਖਣ ਵਾਲੇ ਰਾਹ ਚ F1 ਸਟੂਡੈਂਟ ਚ ਆਏ ਨੇ, ਮੈਂ ਵੀ ਉਹਨਾਂ ਚ ਇੱਕ ਸੀਗਾ। H1B ਵਾਲੇ ਰਾਹ ਤੋਂ ਹੀ ਤੁਹਾਨੂੰ ਜਿਹੜਾ ਜਾਣਾ ਪੈਂਦਾ, ਕਾਫੀ ਲੰਬਾ ਕਠਿਨ ਰਾਹ, ਜਿਹੜਾ 15-15 ਸਾਲ ਦੀ ਜਿਹੜੀ ਵੇਟ ਹੁੰਦੀ ਹੈ, ਬਹੁਤ ਸ਼ਿੱਦਤ ਤੇ ਜਿਹੜੀ ਕਰਨੀ ਪੈਂਦੀ ਆ। ਤੇ ਤੁਸੀਂ ਦੇਖੋ ਕਿ ਉਸ ਤਰੀਕੇ ਦੇ ਨਾਲ ਜਿਹੜਾ ਸੀਗਾ ਬੰਦਾ ਅੱਗੇ ਜਿਹੜਾ ਜਾ ਸਕਦਾ, ਠੀਕ ਹੈ। ਤੇ ਹੁਣ ਇਹਨਾਂ ਨੇ ਜਿਹੜੀ ਲੋਟਰੀ ਆ, ਉਹ ਵਾਲਾ ਸੀਜ਼ਨ ਜਿਹੜਾ ਚੱਲਦਾ ਪਿਆ, ਤੇ ਲੋਟਰੀ ਦੇ ਵਿੱਚ ਜਿਹੜੇ ਵੀ ਲੋਕੀ ਸਿਲੈਕਟ ਹੋ ਗਏ, ਉਸ ਤੋਂ ਬਾਅਦ ਉਹਨਾਂ ਨੂੰ ਇਹ ਮੌਕਾ ਦਿਓਗੇ ਕਿ ਤੁਸੀਂ ਆਪਣੀ ਪਟੀਸ਼ਨ ਜਿਹੜੀ ਫਾਈਲ ਕਰੋ। 2-3 ਮਹੀਨੇ ਦਾ ਟਾਈਮ ਉਹਨਾਂ ਨੂੰ ਦਿੰਦੇ ਨੇ। ਤੇ ਜੇ ਸਾਰਾ ਕੁਝ ਸਹੀ ਰਹਿ ਜਾਵੇ ਤੇ ਅਰਲੀਐਸਟ ਜਿਹੜੇ ਸਾਲ ਚ ਵੀ H1B ਫਾਈਲ ਹੁੰਦਾ, ਠੀਕ ਆ। ਹੁਣ ਮਾਰਚ 7 ਤੋਂ ਮਾਰਚ 24 ਤੱਕ ਲੋਟਰੀ ਆ। ਤੇ ਇਹਦੇ ਵਿੱਚ ਤੁਸੀਂ ਆਪਣਾ ਜਿਹੜੀ ਲੋਟਰੀ ਐਂਟਰ ਕਰਨੀ ਆ। ਜੇ ਤੁਸੀਂ ਸਿਲੈਕਟ ਹੋ ਜਾਂਦੇ ਆ, ਪਟੀਸ਼ਨ ਫਾਈਲ ਕਰਦੇ ਆ, ਜੇ ਸਾਰਾ ਕੁਝ ਸਹੀ ਰਿਹਾ, ਪਟੀਸ਼ਨ ਅਪਰੂਵ ਹੋ ਗਈ, ਤੇ ਅਕਤੂਬਰ 1 2025 ਤੋਂ ਜਿਹੜੀ ਇਹ H1B ਐਪਲੀਕੇਬਲ ਹੋ ਸਕਦਾ। ਅਰਲੀਐਸਟ ਇਹ ਟਾਈਮ ਫਰੇਮ ਇਹ ਹੈਗਾ, ਠੀਕ ਹੈ। ਤੇ ਤੁਸੀਂ ਵੇਖੋ ਕਿ ਇਹਦੇ ਵਿੱਚ ਵੀ ਕਾਫੀ ਜਿਹੜੀ ਸਖਤਾਈ ਆ, ਜਿਹੜੇ ਲੋਕੀ ਪੜ੍ਹਨ ਵਾਲੇ ਰਾਹ ਚੋਂ ਵੀ ਆਉਂਦੇ ਨੇ ਨਾ। ਹੁਣ ਤੁਸੀਂ ਕੰਪੇਅਰ ਕਰੋ ਅਸਾਈਲਮ ਦੇ ਸਿਸਟਮ ਦੇ ਨਾਲ, ਲੋਕਾਂ ਦੀ ਐਕਸਪੈਕਟੇਸ਼ਨਸ ਦੇ ਨਾਲ, ਕਿ ਜਿਹੜਾ ਸਹੀ ਸਿਸਟਮ ਆ ਉਹਦੇ ਵਿੱਚ ਕਠਿਨਾਈ ਜਿਹੜੀ ਹੈਗੀ ਹੈ। ਤੇ ਕਹਿੰਦੇ ਕਿ ਬਾਏ ਦਾ ਬੁੱਕ ਚੱਲਣ ਵਾਲਾ ਜਿਹੜਾ ਬੰਦਾ ਵਾ, ਤੁਹਾਨੂੰ ਤੁਸੀਂ ਸਾਹਮਣੇ ਰੱਖ ਕੇ ਜਿਹੜਾ ਆਪਣੇ ਵੇਖੋ ਕਿ ਤੁਹਾਨੂੰ ਲਾਅ ਦੱਸਿਆ, ਇਹਨੂੰ ਤੁਸੀਂ ਕੰਪੇਅਰ ਕਰੋ ਫਿਰ। ਤੇ ਕਿ ਜਿਹੜਾ ਇੱਕ ਇੰਜੀਨੀਅਰ ਲੈਵਲ ਦਾ ਵੀ ਬੰਦਾ ਜਿਹੜਾ ਆ ਰਿਹਾ, ਸਾਇੰਟਿਸਟ ਲੈਵਲ ਦਾ ਵੀ ਜਿਹੜਾ ਬੰਦਾ ਆ ਰਿਹਾ, ਉਹਨੂੰ ਵੀ ਐ ਨਹੀਂ ਹੈਗਾ ਕਿ ਸਿੱਧੇ ਆ ਕੇ ਇਹਨਾਂ ਨੇ ਵੀਜ਼ਾ ਜਿਹੜਾ ਦੇ ਦਿੱਤਾ। ਤੇ ਜਿੱਦਾਂ ਕੈਨੇਡਾ ਦੇ ਵਿੱਚ ਜਿਹੜਾ LMIA ਵਗੈਰਾ ਜੋ ਵੀ ਜਿਹੜੇ ਉਦਾਂ ਦੇ ਸੀਗੇ ਕਿ ਛੋਟਾ ਮੋਟਾ ਬਿਜ਼ਨਸ ਜਾਂ ਸਟੋਰ ਜਾਂ ਟਿਮ ਹਾਰਟਨਸ ਵੀ ਉੱਥੇ ਫਾਈਲ ਕਰ ਸਕਦਾ, ਉਹ ਚੀਜ਼ ਇੱਥੇ ਅਮਰੀਕਾ ਦੇ ਵਿੱਚ ਨਹੀਂ ਐਗਜ਼ਿਸਟ ਕਰਦੀ। ਇੱਥੇ ਸੋਫਿਸਟੀਕੇਟਡ ਪੋਜੀਸ਼ਨ ਤੇ ਟੈਕਨੀਕਲ ਜਿਹੜੀ ਪੋਜੀਸ਼ਨ ਚਾਹੀਦੀ ਹੈ, ਤੇ ਬਿਜ਼ਨਸ ਜਿਹੜਾ ਇੱਕ US ਕੰਪਨੀ ਜਿਹੜੀ ਉਹੀ ਕਰ ਸਕਦੀ ਹੈ। ਬਿਲਕੁਲ। ਇਹ ਪਿਛਲੀ ਵਾਰੀ ਆਈ ਥਿੰਕ 7 ਲੱਖ ਤੋਂ ਵੱਧ ਲੋਕਾਂ ਨੇ 85,000 ਦੇ ਲਈ ਅਪਲਾਈ ਕੀਤਾ ਸੀਗਾ ਇਹਨਾਂ ਵੀਜ਼ੇ ਦੇ ਲਈ। ਤੇ ਇਹ ਹਰ ਸਾਲ ਹੀ ਆંકੜਾ ਜਿਹੜਾ ਵੱਧ ਜਾਂਦਾ। ਇਸ ਵਾਰ ਕਿੱਦਾਂ ਦੇ ਨੰਬਰਸ ਅਜੇ ਕੁਝ ਪਤਾ ਲੱਗਾ ਹੈ ਵੈਸੇ? ਕਿੰਨੀਆਂ ਫਾਈਲਿੰਗਸ ਹੋ ਰਹੀਆਂ ਆ? ਕੀ ਮਾਹੌਲ ਕਿੱਦਾਂ ਦਾ ਆ ਜੋ ਇਮੀਗ੍ਰੇਸ਼ਨ ਦੇ ਮਾਹੌਲ ਨੂੰ ਚੱਲਦੇ H1 ਨੂੰ ਲੈ ਕੇ? ਇਹ 'ਚ ਵੀ ਠੰਡਾ ਹੋਇਆ ਕੰਮ ਜਾਂ ਉਦਾਂ ਹੀ ਉਸੇ ਤਰੀਕੇ ਦੇ ਨਾਲ ਹੀ ਫਾਈਲ ਹੋ ਰਹੇ ਆ? ਕਾਫੀ ਸਾਰੇ ਲੇਆਫਸ ਨੇ, ਤੁਸੀਂ ਸੁਣਿਆ ਹੀ ਹੋਣਾ, ਰਾਈਟ? ਕਾਫੀ ਵੱਡੀ ਕੰਪਨੀਆਂ ਨੇ, ਬਲੂ ਚਿਪ ਕੰਪਨੀਆਂ ਨੇ ਵੀ ਕਾਫੀ ਜਿਹੜੇ ਲੇਆਫਸ ਜਿਹੜੇ ਕੀਤੇ ਨੇ। ਸੋ ਉਹਦਾ ਫਿਰ ਪ੍ਰਭਾਵ ਤਾਂ ਜਿਹੜਾ ਪੈਂਦਾ ਹੀ ਆ। ਤੇ ਮੇਰੇ ਹਿਸਾਬ ਨਾਲ ਇਸ ਵਾਰੀ ਘੱਟ ਫਾਈਲਸ ਹੋ ਗਈਆਂ। ਬਾਕੀ ਦੇਖਦੇ ਆ ਕਿੱਦਾਂ। ਇਕਨੋਮੀ ਕੋਈ ਬਾਲੀ ਵਧੀਆ ਜਿਹੜੀ ਪਰਫਾਰਮ ਕਰ ਨਹੀਂ ਰਹੀ। ਕੈਨੇਡਾ ਵਗੈਰਾ ਚ ਤਾਂ ਆਲਰੇਡੀ ਰਿਸੈਸ਼ਨ ਜਿਹੜਾ ਤੁਸੀਂ ਦੇਖੋਗੇ ਕਿ ਇਫੈਕਟਸ ਹੈਗੇ ਹੀ ਨੇ। ਤੇ ਜਿਹੜੇ ਹਿਸਾਬ ਨਾਲ ਹੁਣ US ਦੀ ਪਾਲਿਸੀ ਮੇਕਿੰਗ ਜਿਹੜੀ ਚੱਲ ਰਹੀ ਹੈ ਟੈਰਿਫ ਨੂੰ ਲੈ ਕੇ, ਜਿਹੜਾ ਇਹਨਾਂ ਦਾ ਵਿਵਾਦ ਆ, ਤੇ ਕਾਫੀ ਜਿਹੜਾ ਸਿਸਟਮ ਇਹਨਾਂ ਨੇ ਜਿਹੜੇ ਚੇਂਜ ਕਰ ਦਿੱਤੇ ਆ ਜਾਂ ਕਰ ਦੇਣੇ ਆ। ਸੋ ਉਧਰ ਨੂੰ ਗੱਲਾਂ ਜਾ ਰਹੀਆਂ। ਜਿਹੜੀਆਂ ਇਕਨੋਮਿਕ ਫੋਰਸਿਸ ਜਿਹੜੀਆਂ ਹੈਗੀਆਂ ਉਹ ਫੁੱਲ ਸਵਿੰਗ ਤੇ ਇਸ ਵੇਲੇ। ਤੁਸੀਂ ਦੇਖੋ ਸਟਾਕ ਕਿੰਨਾ ਜ਼ਿਆਦਾ ਡਿੱਗ ਗਿਆ, ਸਟਾਕ ਮਾਰਕੀਟ, ਠੀਕ ਹੈ। ਸਾਰਾ ਥੋੜਾ ਜਿਹਾ ਆਪਣਾ ਜੇ ਐਸਟੀਮੇਟ ਕਰੀਏ ਤਾਂ ਟੈਸਲਾ ਤੋਂ ਲੈ ਲਓ ਤੁਸੀਂ, ਉਹ 40% ਡ੍ਰੌਪ ਸੀਗਾ ਤਕਰੀਬਨ। ਐਪਲ ਵਗੈਰਾ ਵੀ ਜਿਹੜਾ 15-20% ਜਿਹੜਾ ਸਾਰਾ ਡ੍ਰੌਪ ਇਨ ਜਨਰਲ ਹੈਗਾ ਹੀ ਹੈਗਾ। ਤੇ ਕੋਈ ਵਧੀਆ ਸੰਕੇਤ ਜਿਹੜਾ ਇਕਨੋਮੀ ਵੱਲ ਨਹੀਂ ਹੈਗਾ। ਤੇ ਅਨਲੈਸ ਕੋਈ ਸਮਥਿੰਗ ਡਿਫਰੈਂਟ ਹੋ ਜਾਵੇ ਤੇ US ਵੀ ਕੋਈ ਇਸ ਵੇਲੇ ਐਕਸ਼ਨ ਉਦਾਂ ਦੇ ਲੈ ਨਹੀਂ ਰਹੀ ਕਿ ਬਹੁਤ ਜ਼ਿਆਦਾ ਜਿਹੜੇ ਦੇਸ਼ ਇਹਨਾਂ ਨਾਲ ਕੋਆਪਰੇਟ ਕਰਨ। ਤੇ ਪੰਗੇ ਥੋੜੇ ਇਹਨਾਂ ਦੇ ਵੀ ਵੱਧ ਰਹੇ ਨੇ। ਯੂਰਪ ਚ ਦੇਖ ਲਓ, ਕੈਨੇਡਾ ਚ ਦੇਖ ਲਓ, ਮੈਕਸੀਕੋ ਵੱਲ ਵੇਖ ਲਓ। ਤੇ ਦੇਖਦੇ ਆ ਕਿੱਧਰ ਨੂੰ ਜਾਂਦਾ ਜੀ ਗੱਲਬਾਤ। ਬਿਲਕੁਲ। ਸੋ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਆ ਉਹ ਨਾਲ ਦੇ ਨਾਲ ਚੱਲ ਰਹੀਆਂ ਆ। ਅਟਾਰਨੀ ਕਹਿਣਾ ਜੀ, ਇੱਕ ਫਾਈਨੈਂਸ਼ੀਅਲ ਸਪਾਂਸਰ ਜਾਂ ਸਪੋਰਟਰ ਨੂੰ ਲੈ ਕੇ ਵੀ ਅਪਡੇਟ USCIS ਦੇ ਵੱਲੋਂ ਆਈ ਆ, I-134A ਨੂੰ ਲੈ ਕੇ। ਉਹ ਕੀ ਹੈ ਜੀ ਅਪਡੇਟ? ਸੋ ਜਿਹੜੇ ਲੋਕੀ ਕਈ ਵਾਰੀ ਤੁਸੀਂ ਸੁਣਿਆ ਹੋਣਾ ਕਿ ਮੈਂ ਵਿਜ਼ਿਟ ਕਰਨਾ, ਮੈਨੂੰ ਸਪਾਂਸਰ ਚਾਹੀਦਾ, ਠੀਕ ਹੈ। ਹਾਂਜੀ। ਤੇ ਉਹ 134A ਫਾਰਮ ਜਿਹੜਾ ਹੁੰਦਾ ਸੀਗਾ, ਫਾਈਨੈਂਸ਼ੀਅਲ ਸਪੋਰਟ ਦਾ ਜਿਹੜਾ ਫਾਰਮ ਹੁੰਦਾ ਸੀਗਾ। ਤੇ ਜਿਹੜਾ ਕੋਈ ਖਰਚਾ ਨਹੀਂ ਹੁੰਦਾ ਸੀਗਾ, ਜਾਂ ਕੋਈ ਕਹਿੰਦਾ ਸੀਗਾ ਕਿ ਮੇਰੇ ਘਰੇ ਆ ਕੇ ਰਹਿ ਸਕਦਾ, ਜਾਂ ਮੈਂ ਇਹਦੀ ਸਪੋਰਟ ਕਰੂੰਗਾ, ਫੰਡਿੰਗ ਕਰੂੰਗਾ, ਉਹ ਵਾਲਾ ਇਹ ਫਾਰਮ ਹੁੰਦਾ ਸੀਗਾ। ਤੇ ਉਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਹੁਣ ਦੇਖੋ ਟਰੰਪ ਹੁਣੀ ਜਦੋਂ ਆਉਂਦੇ ਆ ਹਰੇਕ ਚੀਜ਼ ਨੂੰ ਸਿਸਟਮੈਟਿਕਲੀ ਜਿਹੜਾ ਅਟੈਕ ਕਰਦੇ ਆ। ਤੇ ਉਹਨਾਂ ਨੇ ਜਿਹੜਾ ਸੀਗਾ ਇਹ ਲੋ ਹੈਂਗਿੰਗ ਫਰੂਟ ਇੱਕ ਹੈਗਾ ਕਿ ਫਾਈਨੈਂਸ਼ੀਅਲ ਸਪਾਂਸਰ ਵਾਲਾ ਜਿਹੜਾ ਇਹਨੂੰ ਟੰਗੋ। ਤੇ ਹੁਣ ਇਹ ਤੁਸੀਂ ਕਿਸੇ ਦਾ ਸਹਾਰਾ ਜਿਹੜਾ ਨਹੀਂ ਲੈ ਸਕਦੇ। ਇਹਨਾਂ ਨੇ ਕਿਹਾ ਕਿ ਜਦ ਤੱਕ ਆਪਾਂ ਸਾਰਾ ਪੇਰੋਲ ਦਾ ਪ੍ਰੋਸੈਸ ਵਗੈਰਾ
ਤੁਸੀਂ ਵੇਖਿਆ ਹੋਣਾ ਕਿ ਜਦੋਂ ਪੇਰੋਲ ਵਾਲਾ ਸਿਸਟਮ ਵੀ ਜਿਹੜਾ ਚੱਲਿਆ ਸੀਗਾ ਤੇ ਉਹ ਕਹਿੰਦੇ ਸੀਗੇ ਕਈ ਦੇਸ਼ਾਂ ਦੇ ਵਾਸਤੇ ਕਿ ਤੁਹਾਨੂੰ ਫਾਈਨੈਂਸ਼ੀਅਲ ਸਪਾਂਸਰ ਜੇ ਇੱਥੇ ਅਮਰੀਕਾ ਦੇ ਵਿੱਚ ਚਾਹੀਦਾ ਹੁੰਦਾ ਪੈਰੋਲ ਦੇ ਤੇ ਵਿੱਚ, ਹਾਂ। ਪੈਰੋਲ ਕਰਨ ਦੇ ਵਾਸਤੇ। ਹੂੰ, ਇੰਡੀਆ ਹੂੰ। ਦੇ ਲਈ ਇਹ ਐਪਲੀਕੇਬਲ ਨਹੀਂ ਸੀਗੇ ਪੈਰੋਲ ਕਈ, ਤੇ ਉਹ ਕਾਫੀ ਜਿਹੜੀ ਨਿਊਜ਼ ਸੀਗੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈਆਂ ਸੀਗੀਆਂ ਕਿ ਹੁਣੇ ਕੋਈ ਤੁਹਾਨੂੰ ਜੇ ਫਾਈਨੈਂਸ਼ੀਅਲ ਸਪਾਂਸਰ ਕਰਦਾ ਤੇ ਤੁਸੀਂ ਆ ਸਕਦੇ ਆ, ਇੱਕ ਬੰਦਾ 5 ਜਣਿਆਂ ਨੂੰ ਕਰ ਸਕਦਾ, ਏਦਾਂ ਦੀਆਂ ਅਫਵਾਹਾਂ ਜਿਹੜੀਆਂ ਸੀਗੀਆਂ। ਤੇ ਬਟ ਇਹ ਸੀਗਾ ਕਿ 134 ਜਿਹੜਾ ਫਾਰਮ ਹੈਗਾ ਤੇ 134 ਇਹ ਫਾਈਨੈਂਸ਼ੀਅਲ ਸਪੋਰਟ ਲਈ ਜਿਹੜੇ ਯੂਜ਼ ਹੁੰਦੇ ਸੀਗੇ, ਤੇ ਇਹਨਾਂ ਨੇ ਬੇਸਿਕਲੀ ਇਹੀ ਕਿਹਾ ਕਿ ਜਿਹੜਾ 134 ਫਾਰਮ ਹੈਗਾ ਇਹਨੂੰ ਤੁਸੀਂ ਫਿਲਹਾਲ ਯੂਜ਼ ਨਹੀਂ ਕਰ ਸਕਦੇ। ਆਪਾਂ ਜਿਹੜੇ ਸਾਰੇ ਪੇਰੋਲ ਪ੍ਰੋਸੈਸ ਜਿੰਨੇ ਵੀ ਹੈਗੇ ਉਹਨੂੰ ਕੈਟੇਗੋਰੀਕਲੀ ਜਿਹੜਾ ਸੀਗਾ ਉਹਨੂੰ ਵੈਲੂਏਟ ਜਿਹੜਾ ਕਰ ਰਹੇ ਆ। ਠੀਕ ਹੈ। ਸੋ ਹਾਲ ਦੀ ਘੜੀ ਉਹ ਇਹਨਾਂ ਨੇ ਐਕਸੈਪਟ ਕਰਨਾ ਇਹ ਬੰਦ ਕਰ ਦਿੱਤਾ, ਮਤਲਬ ਇਹ ਹੈ? ਹਾਂਜੀ। ਸੋ ਕਿਸੇ ਵੀ ਚੀਜ਼ ਦੇ ਵਿੱਚ ਨਹੀਂ, ਜਿਨ੍ਹਾਂ ਦੇ ਪੁਰਾਣੇ ਲੱਗੇ ਆ ਉਹ ਉਹਦੇ ਬਾਰੇ ਕੁਝ ਦੱਸਿਆ ਵੀ ਉਹ ਐਕਸੈਪਟ ਕੀਤੇ ਜਾਣਗੇ ਜਾਂ ਉਹ ਵੀ ਉਹਨਾਂ ਨੇ ਰੱਦ ਕਰ ਦੇਣੇ ਆ? ਇਹ ਤਾਂ ਹੁਣ ਜਿਹੜਾ ਸਾਰਾ ਹੀ ਇਹਨਾਂ ਨੇ ਪੇਰੋਲ ਪ੍ਰੋਸੈਸ ਵਾਲਾ ਸਾਰਾ ਹੀ ਇਹਨਾਂ ਨੇ ਓਵਰਹਾਲ ਹੀ ਜਿਹੜਾ ਕਰਤਾ। ਆਈ ਡੋਨਟ ਥਿੰਕ ਸੋ ਉਹਨਾਂ ਨੇ ਕੋਈ ਪੇਰੋਲ ਦੇਣਾ। ਪਹਿਲੀ ਗੱਲ ਤਾਂ ਡਿਸਕ੍ਰਿਸ਼ਨਰੀ ਰਿਲੀਫ ਹੁੰਦੇ ਸੀਗੇ ਕਿ ਸਰਕਾਰਾਂ ਜਿਹੜੀਆਂ ਸਿੰਪਥੈਟਿਕ ਹੋ ਜਾਂਦੀਆਂ ਸੀਗੀਆਂ, ਠੀਕ ਹੈ, ਹਿਊਮੈਨਿਟੇਰੀਅਨ ਬੇਸਿਸ ਤੇ ਕਈਆਂ ਨੂੰ ਪੇਰੋਲ ਹੋ ਜਾਂਦਾ ਸੀਗਾ। ਕਈਆਂ ਤੇ ਬਾਈਡਨ ਸਰਕਾਰ ਨੇ ਜਿਹੜੇ ਪ੍ਰੋਗਰਾਮ ਬਣਾਤੇ ਸੀਗੇ ਕੁਝ ਕੰਟਰੀਜ਼ ਤੋਂ, ਤੇ ਇਹ ਜਿਹੜੇ ਹੁਣ ਪ੍ਰੋਗਰਾਮ ਸੀਗੇ ਓਬਵੀਅਸਲੀ ਜਿਹੜੀ ਟਰੰਪ ਸਰਕਾਰ ਸੀਗੀ ਉਹਨੂੰ ਤੇ ਵੈਸੇ ਹੀ ਬੜੀ ਪ੍ਰੋਬਲਮ ਆ। TPS ਵਗੈਰਾ ਇਹ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਆ ਉਹਨਾਂ ਨੂੰ ਕਾਫੀ ਜਿਹੜੀ ਪ੍ਰੋਬਲਮ ਆ, ਤੇ ਉਹਨਾਂ ਨੇ ਇਹ ਜਿਹੜੇ ਅੱਗੇ ਨਹੀਂ ਕਰਨੇ ਐਕਸਟੈਂਡ ਮੇਰੇ ਹਿਸਾਬ ਨਾਲ, ਤੇ ਪੇਰੋਲ ਵਗੈਰਾ ਵੀ ਜਿਹੜੇ ਸੀਗੇ ਖਤਮ ਕਰ ਰਹੇ ਆ। ਜਦੋਂ ਇਹ ਆਇਆ ਸੀਗਾ ਜਿਹੜਾ ਫਿਆਂਸੇ ਵਾਲਾ ਜੇ ਵੀ ਜਿਹੜਾ ਪ੍ਰੋਗਰਾਮ ਚੱਲਿਆ ਸੀਗਾ ਵਿਆਹ ਵਾਲਾ I-131F ਜਿਹੜਾ ਸੀਗਾ, ਉਹਨਾਂ ਦੀਆਂ ਵੀ ਇਹਨਾਂ ਨੇ ਫੀਸਾਂ ਜਿਹੜੀਆਂ ਸੀਗੀਆਂ ਵਾਪਸ ਮੋੜ ਦਿੱਤੀਆਂ ਸੀਗੀਆਂ। ਓਕੇ, ਠੀਕ ਆ। ਤੇ ਟਨੀ ਟੇਕੇ ਨੇ ਜੇ ਅਗਲੀ ਗੱਲ ਕਰਦੇ ਆ ਏਲੀਅਨ ਰਜਿਸਟ੍ਰੇਸ਼ਨ ਨੂੰ ਲੈ ਕੇ, ਕਾਫੀ ਜਿਹੜਾ ਉਹ ਰੌਲਾ ਰੱਪਾ ਜਿਹੜਾ ਉਹ ਪਿਆ ਏਲੀਅਨ ਰਜਿਸਟ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ, ਕਰਨੀ ਆ ਨਹੀਂ ਕਰਨੀ ਆ, ਕਿੰਨੇ ਕਰਨੀ ਆ, ਕਿਵੇਂ ਕਰਨੀ ਆ, ਕਈ ਕੁਝ ਜਿਹੜਾ ਉਹ ਸੁਣਨ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ। ਸੋ ਕੀ ਲੇਟੈਸਟ ਅਪਡੇਟ ਕੀ ਹੈਗੀ ਆ ਰਜਿਸਟਰੀ ਨੂੰ ਜਿਹੜਾ ਉਹ ਲੈ ਕੇ, ਏਲੀਅਨ ਰਜਿਸਟ੍ਰੇਸ਼ਨ ਨੂੰ ਲੈ ਕੇ? ਦੇਖੋ ਇਹਦੇ ਉੱਤੇ ਆਪਾਂ ਤਕਰੀਬਨ ਜਿਹੜਾ ਸੀਗਾ 2 ਘੰਟੇ ਦਾ ਪ੍ਰੋਗਰਾਮ ਕਵਰ ਕੀਤਾ ਸੀਗਾ, ਠੀਕ ਆ। ਉਹ ਚੀਜ਼ ਨੂੰ ਤੁਸੀਂ ਦੇਖੋ ਕਿ ਜੇ 2 ਘੰਟੇ ਦਾ ਕਵਰ ਕੀਤਾ ਤਾਂ ਤੁਹਾਡੇ ਮੂਹਰੇ ਕੁਛ ਲੈ ਕੇ ਆਏ ਸੀਗੇ, ਰਾਈਟ? ਪੜ੍ਹ ਕੇ ਉਹਨੂੰ 2 ਦਿਨ ਲਾਏ ਹੋਊਗੇ, ਪੜ੍ਹ ਕੇ ਤੁਹਾਡੇ ਮੂਹਰੇ ਸਾਰਾ ਜਿਹੜਾ ਪੇਸ਼ ਕੀਤਾ ਸੀਗਾ, ਹਨਾ। ਤੇ ਹੁਣ ਗੱਲਾਂ ਆ ਗਈ ਟਿਕਟੋਕ ਦੀਆਂ, ਜਿਹੜੇ ਲੱਤਾਂ ਖਿੱਚਣ ਵਾਲੇ ਲੋਕ ਆ, ਠੀਕ ਆ। ਤੇ ਇੱਕ ਮੇਰੇ ਨਾਲ ਵੀ ਕਿਸੇ ਨੇ ਸ਼ੇਅਰ ਕੀਤੀ ਸੀਗੀ, ਵਿਅਕਤੀ ਇੱਕ ਹੈਗਾ ਕਾਰ ਦੇ ਵਿੱਚ ਬੈਠਾ ਥੋੜਾ ਜਿਹਾ ਵਿਦਵਾਨ ਬਣਿਆ, ਤੇ ਮੈਨੂੰ ਕਈਆਂ ਨੇ ਕਿਹਾ ਯਾਰ ਇਹਨੂੰ ਕਰੋ ਰਿਪਲਾਈ। ਮੈਂ ਪਹਿਲਾਂ ਸੋਚਿਆ ਕਰਾਂ ਨਾ ਕਰਾਂ, ਹਨਾ। ਹੁਣ ਕਰਕੇ ਵੀ ਬੰਦਾ, ਤੁਹਾਨੂੰ ਪਤਾ ਜਿਹੜਾ ਹੁਣ ਜਿਹੜੇ ਬੰਦੇ ਨੇ ਟੈਨਸ਼ਨ ਭਾਲਣੀ ਆ ਉਹਨੇ ਕਈ ਤਰੀਕੇ ਲੱਭ ਲੈਣੇ ਆ। ਸੋ ਪਹਿਲੀ ਗੱਲ ਤਾਂ ਇਹ ਸੀਗਾ ਕਿ 2 ਘੰਟੇ ਦਾ ਜਿਹੜਾ ਪ੍ਰੋਗਰਾਮ ਸੀਗਾ ਸਾਰਾ ਤੁਹਾਡੇ ਮੂਹਰੇ ਲੈ ਕੇ ਆਏ, ਕਮਿਊਨਿਟੀ ਨੂੰ ਜਿਹੜਾ ਸੀਗਾ ਡਾਇਰੈਕਟ ਬੈਨੀਫਿਟ ਦਿੱਤਾ, ਠੀਕ ਆ। ਬਾਕੀ ਤੁਸੀਂ ਸਾਰੇ ਜਾਣੇ ਆਪ ਸਿਆਣੇ ਆ, ਰਾਈਟ? ਸੋ ਕੀ ਸੀਗਾ ਕਿ ਇਹਦੇ ਮੈਂ ਪੇਜ ਦੇਖਿਆ ਉਹਦਾ 180 ਕੁ ਫਾਲੋਅਰ ਬੰਦੇ ਦੇ, 200-300 ਕੁ ਔਨ ਐਵਰੇਜ ਉਹਨੂੰ ਵਿਊ ਪੈਂਦੇ ਹੋਣੇ, ਐਵੇਂ ਟੁੱਟੀਆਂ ਦੀਆਂ ਇੱਧਰ ਉੱਧਰ ਦੀਆਂ ਵੀਡੀਓ ਪਾਈਆਂ। ਤੁਸੀਂ ਗੱਲ ਵੇਖਿਓ 200-300 ਵਿਊ ਔਨ ਐਵਰੇਜ ਜਿਹੜਾ ਬੰਦੇ ਨੂੰ ਪੈ ਰਿਹਾ, ਉਹਦੇ ਮਰਿਆ ਜਿਹਾ ਪੇਜ ਆ, ਠੀਕ ਆ। 180 177 ਵੀ 180 ਵੀ ਜ਼ਿਆਦਾ ਕਹਿ ਦਿੱਤੇ ਥੋੜੇ। ਸਾਡੀ ਵਾਲੀ ਜਿਹੜੀ ਵੀਡੀਓ ਪਾਤੀ ਕੱਟ ਕੇ 40,000 ਵਿਊ ਪੈ ਗਏ, ਠੀਕ ਆ। ਮਤਲਬ ਪੇਜ ਦੇ ਵਿੱਚ ਹੋਰ ਕੋਈ ਵੀਡੀਓ ਹੀ ਨਹੀਂ। ਸੋ ਦੇਖੋ ਕਿ ਲੱਤ ਖਿੱਚਣ ਨੂੰ ਹੁਣ ਜਾਣ ਨਾ ਪਹਿਚਾਣ, ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ, ਉਹ ਵਾਲਾ ਹਿਸਾਬ ਕਿਤਾਬ ਹੋ ਗਿਆ। ਤੂੰ ਕੌਣ ਮੈਂ ਖਾਮ ਖਾ, ਇਹ ਕੀ ਹਿਸਾਬ ਕਿਤਾਬ ਆ ਕਿ ਨਵਾਂ ਇਹਨਾਂ ਨੇ ਸਿਸਟਮ ਜਿਹੜਾ ਫੜ ਲਿਆ ਕਿ ਕਮਿਊਨਿਟੀ ਦੇ ਸਿੰਪੈਥਾਈਜ਼ਰ, ਠੀਕ ਆ, ਕਿ ਇਹ ਸ਼ੋਅ ਕਰ ਰਹੇ ਆ ਕਿ ਇਹਨਾਂ ਨੂੰ ਕਮਿਊਨਿਟੀ ਦੇ ਨਾਲ ਹਮਦਰਦੀ ਆ, ਬੜੇ ਸ਼ੁਭ ਚਿੰਤਕ ਆ, ਬੜਾ ਇਹਨਾਂ ਨੂੰ ਦੁੱਖ ਆ ਜਿਹੜਾ ਕਮਿਊਨਿਟੀ ਦਾ ਹੈਗਾ, ਬੜਾ ਇਹਨਾਂ ਨੇ ਕੋਈ ਭਾਰ ਚੱਕਿਆ ਹੋਇਆ। ਆਪ ਹੀ ਸੈਲਫ ਅਪਾਇੰਟਡ ਕੜਮ ਚੌਧਰੀ। ਸੋ ਕੀ ਸੀਗਾ, ਵੀਡੀਓ ਜੀ ਸਟਾਰਟ ਹੁੰਦੀ ਆ ਜੀ ਮੈਂ ਸਕਰੋਲ ਜਿਹਾ ਕਰਨ ਦਿਆਂ ਸੀਗਾ, ਵਕੀਲ ਭਾਈ ਬੈਠਾ ਹੁੰਦਾ, ਜਿਹੜਾ ਪਹਿਲਾਂ ਤਾਂ ਦੇਖੋ ਯਾਰ ਗੱਲ ਕਰਨ ਦੀ, ਵਕੀਲ ਭਾਈ ਬੈਠਾ ਹੁੰਦਾ। ਹੁਣ ਵਕੀਲ ਨੂੰ ਤਾਂ ਐਂ ਜਿੱਦਾਂ ਕਹਿੰਦੇ ਆ ਕਿ ਜਿੱਦਾਂ ਪਤਾ ਨਹੀਂ ਵਕੀਲ ਨਹੀਂ ਹੋ ਗਿਆ, ਕੋਈ ਦੁਸ਼ਮਣ ਆ ਗਿਆ ਹੁੰਦਾ। ਕੋਰਟਾਂ ਦੇ ਵਿੱਚ ਮੇਰਾ ਵੀਰ ਵਕੀਲਾਂ ਨੇ ਕੇਸ ਜਾ ਕੇ ਲੜਨੇ ਹੁੰਦੇ ਨੇ। ਪਹਿਲਾਂ ਜਿਹੜਾ ਕੀ ਸੀਗਾ ਕਿ ਲਹਿਜਾ ਜਿਹੜਾ ਕੋਈ ਏਦਾਂ ਨਹੀਂ ਕਿ ਕੋਈ ਕਿੱਤਾ ਜਿਹੜਾ ਉੱਤੇ ਜਾਂ ਥੱਲੇ ਜਿਹੜਾ ਹੋ ਜਾਂਦਾ, ਵਕੀਲ ਜਿਹੜਾ ਬੈਠਾ ਹੁੰਦਾ, ਠੀਕ ਆ। ਸਾਰਿਆਂ ਦੀ ਰਿਸਪੈਕਟ ਆਪ ਹੀ ਕਰੀਦੀ ਆ, ਠੀਕ ਆ। ਭਾਵੇਂ ਟਰੱਕਰ ਆ ਬੰਦਾ, ਭਾਵੇਂ ਸਟੋਰ ਤੇ ਲੱਗਾ, ਪਹਿਲਾਂ ਤਾਂ ਯਾਰ ਬੋਲਣ ਦਾ ਲਹਿਜਾ ਜਿਹੜਾ ਉਹ ਕਰਿਆ ਕਰੋ। ਐਵੇਂ ਹਰੇਕ ਦੀਆਂ ਲੱਤਾਂ ਖਿੱਚਦੇ ਬੰਦਾ ਚੰਗਾ ਨਹੀਂ ਲੱਗਦਾ। ਸੋ ਸ਼ੁਰੂ ਕਰਦਾ ਇਹ ਵਿਅਕਤੀ, ਪਹਿਲਾਂ ਸੋਸ਼ਲ ਪੁਆਇੰਟ ਕਹਿੰਦਾ ਮੈਂ ਇਕੱਠੇ ਕਰ ਲਵਾਂ, ਪਹਿਲਾਂ ਮੈਂ ਗੁੱਡਵਿਲ ਥੋੜੀ ਜਿਹੀ ਬਣਾ ਲਵਾਂ, ਪੋਜ਼ਿਟਿਵ ਮੈਸੇਜ ਦੇਵਾਂ ਕਮਿਊਨਿਟੀ ਨੂੰ, ਹਨਾ। ਸੋ ਪਹਿਲਾਂ ਬਸ ਆਹੀ ਜਿਹੜਾ ਕਿ ਜੀ ਵਧੀਆ ਕੰਮ ਕਰ ਰਿਹਾ ਇਹ ਪੰਜਾਬੀ ਦੇ ਵਿੱਚ, ਉਹੀ ਜਿਹੜਾ ਡਰਾਮਾ ਜਿਹਾ ਹੁੰਦਾ ਵਾ ਕਿ ਵਧੀਆ ਕਮੈਂਟ ਕਰ ਰਹੇ ਆ ਸਾਰਾ, ਕਿ ਪਹਿਲਾਂ ਥੋੜਾ ਜਿਹਾ ਮੈਂ ਵਧੀਆ ਬੋਲਾਂ, ਤੇ ਫਿਰ ਇਹਦਾ ਆ ਗਿਆ ਪਰ ਦੇ ਵਿੱਚ ਇਹ ਕਹਿੰਦਾ ਕਿ ਜੀ ਇਹਨਾਂ ਨੂੰ ਨਾ ਜਿਹੜੀ ਇਨਫੋਰਮੇਸ਼ਨ ਆ ਉਦਾਂ ਦੀ ਪ੍ਰੈਜ਼ੈਂਟ ਕਰਨੀ ਚਾਹੀਦੀ ਆ। ਤੇ
ਤੁਸੀਂ ਹੱਸੋਗੇ ਵੀ, ਨਾਲ USCIS ਦੀ ਵੈਬਸਾਈਟ ਤੋਂ ਇਹਨੇ ਲਾ ਲਈ ਕਲਿੱਪਿੰਗ ਆਪਣੇ ਰਾਈਟ ਸਾਈਡ ਤੇ ਕਿ ਆਹ ਦੇਖੋ ਜੀ USCIS ਦੀ ਵੈਬਸਾਈਟ ਆ। ਭਾਜੀ ਸਿਆਣੇ ਭਾਜੀ, ਇਹ ਜਿਹੜਾ ਨਾ ਇੰਟਰਿਮ ਫਾਈਨਲ ਰੂਲ ਸੀਗਾ ਫੈਡਰਲ ਰਜਿਸਟਰਾਰ ਦੀ ਵੈਬਸਾਈਟ ਤੋਂ ਸੀਗਾ। ਜਿਹੜੀ US ਦੀ ਵੈਬਸਾਈਟ ਹੈ ਨਾ, ਇਹਦਾ ਜਿਹੜਾ ਅਪਡੇਟ ਸੀਗਾ ਆਪਾਂ ਪਹਿਲਾਂ ਕਵਰ ਕਰ ਚੁੱਕੇ ਸੀਗੇ। ਕਹਿੰਦਾ ਲੋਕਾਂ ਨੂੰ ਮਿਸਰੈਪ੍ਰੈਜ਼ੈਂਟ ਕਰਦੇ ਆ, ਤੁਸੀਂ USCIS ਦੀ ਵੈਬਸਾਈਟ ਤੇ ਜਾਇਆ ਕਰੋ। ਯਾਰ ਜੇ ਤੈਨੂੰ ਨਹੀਂ ਪਤਾ ਹੁੰਦੀ ਚੀਜ਼ ਤੇ USCIS ਦੀ ਵੈਬਸਾਈਟ ਨਹੀਂ, ਇਹ ਫੈਡਰਲ ਰਜਿਸਟਰਾਰ ਦਾ ਆਪਾਂ ਜਿਹੜਾ ਲਾਅ ਆ ਨਾ ਉਹਦੇ ਉੱਤੇ ਪ੍ਰੋਗਰਾਮ ਕਵਰ ਕੀਤਾ ਸੀਗਾ। ਇਹ USCIS ਦੀ ਵੈਬਸਾਈਟ ਨਹੀਂ ਹੈਗੀ, ਠੀਕ ਆ। ਤੇਰੀ ਲੈਕ ਆਫ ਨੌਲੇਜ ਆ, ਨਾ ਜਨਤਾ ਨੂੰ ਗੁੰਮਰਾਹ ਕਰ। USCIS ਦੇ ਵਿੱਚ ਤਾਂ ਜਿਹੜਾ ਸੀਗਾ ਇੱਕ ਸ਼ਾਰਟ ਫਾਰਮ ਅਪਡੇਟ ਜਿਹੜਾ ਹੁੰਦਾ, ਉਹਦੇ ਥੱਲੇ ਲਿੰਕ ਹੁੰਦੇ ਆ, ਉੱਥੋਂ ਦੀ ਫੈਡਰਲ ਰਜਿਸਟਰ ਤੇ ਜਾਂਦੇ ਆ, ਉੱਥੋਂ ਵਕੀਲ ਜਿਹੜਾ ਪੜ੍ਹ ਕੇ ਦੱਸਦੇ ਆ, ਠੀਕ ਆ। ਉਹਨੂੰ ਨਾ ਐ ਅਫੀਸ਼ੀਅਲ ਜਿਹਾ ਆਪਣੇ ਆਪ ਨੂੰ ਬੜਾ ਵਿਦਵਾਨ ਜਿਹਾ ਬਣਿਆ ਹੋਇਆ ਕਿ ਕਹਿੰਦਾ ਮਿਸਰੈਪ੍ਰੈਜ਼ੈਂਟ ਕਰਦੇ ਆ। ਤੁਸੀਂ ਗੱਲ ਦੇਖੋ ਕਿ ਮਿਸਰੈਪ੍ਰੈਜ਼ੈਂਟ ਆਪ ਕਰੀ ਜਾਂਦਾ ਲੋਕਾਂ ਨੂੰ ਉੱਥੇ। ਨਾਲ ਉੱਥੇ USCIS ਦੀ ਵੈਬਸਾਈਟ ਪਾਈ ਆ, ਉਹ ਜਿਹੜੀ ਐਪਲੀਕੇਬਲ ਹੀ ਨਹੀਂ। ਜਦੋਂ ਛੋਟੇ ਵੀਰ ਦੇਖ, ਜਿਹੜਾ ਕੰਮ ਨਹੀਂ ਪਤਾ ਹੁੰਦਾ ਨਾ ਬੰਦੇ ਨੂੰ, ਉਹਦੇ ਬਾਰੇ ਨਹੀਂ ਬੋਲੀਦਾ ਹੁੰਦਾ। ਅੱਛਾ, ਨਾਲ ਹੁਣ ਮੇਨ ਚੀਜ਼ ਕੀ ਆ, ਕਹਿੰਦਾ ਯਾਰ ਇਹਨਾਂ ਨੇ ਰੋਜ਼ੀ ਰੋਟੀ ਚਲਾ ਲਈ, ਵੱਡੀ ਦੁਕਾਨਦਾਰੀ ਆਪਣੀ ਵਧਾ ਲਈ। ਇੱਕ ਤੇ ਇਹ ਪਤੰਦਰਾਂ ਨੂੰ ਰੋਜ਼ੀ ਰੋਟੀ ਵਾਲਾ ਹੀ ਬਸ ਪਤਾ ਨਹੀਂ ਕਮੈਂਟ ਜਿਹੜਾ ਲੱਭ ਗਿਆ, ਰੋਜ਼ੀ ਰੋਟੀ ਦੁਕਾਨਦਾਰੀ, ਰੋਜ਼ੀ ਰੋਟੀ, ਬਸ ਉਹ ਚੋਂ ਨਹੀਂ ਬਾਹਰ ਨਿਕਲ ਪਾਣਾ। ਇਹ ਬਣਦੇ ਆ ਜੀ ਕਮਿਊਨਿਟੀ ਦੇ ਆਪਣੇ ਘੜਮ ਚੌਧਰੀ। ਕਮਿਊਨਿਟੀ ਨੂੰ ਇਹਨਾਂ ਦਾ ਫਿਕਰ ਆ, ਫਿਕਰ ਇਹਨਾਂ ਨੂੰ ਕੋਈ ਨਹੀਂ, ਠੀਕ ਆ। ਫੇਕ ਸਿੰਪਤੀਆਂ ਇਹਨਾਂ ਨੇ ਦੇਣੀਆਂ, ਠੀਕ ਆ। ਨਾਲ ਜਨਤਾ ਨੂੰ ਕਹੀ ਜਾਂਦਾ, ਕਹਿੰਦਾ ਜਨਤਾ ਨੂੰ ਚਾਹੀਦਾ ਕਿ ਖੁਦ ਜਾ ਕੇ ਉੱਥੇ USCIS ਦੀ ਵੈਬਸਾਈਟ ਤੇ ਦੇਖੋ। ਉਹ ਭਰਾਵਾ ਤੈਨੂੰ ਆਪ ਦਾ ਤੈਨੂੰ ਸਮਝ ਨਹੀਂ ਲੱਗਣ ਦੀ ਹੋਣ ਕੀ ਦੇ ਆ USCIS ਤੇ ਫੈਡਰਲ ਰਜਿਸਟਰ ਦੀ ਵੈਬਸਾਈਟ ਤੇ, ਇਹਨੂੰ ਪਤਾ ਨਹੀਂ ਆ, ਠੀਕ ਆ। ਮੈਂ ਇਹਦੀ ਡੰਡ ਲਾਣੀ ਨਹੀਂ ਸੀਗੀ, ਪਰ ਦੇਖੋ ਕੰਮ ਕਿੱਦਾਂ ਦੇ ਕਰਦੇ ਆ। ਹੁਣ ਫੇਕ ਸਿੰਪਤੀ ਨਾਲ ਕਹੀ ਜਾਂਦਾ, ਕਹਿੰਦਾ ਆਪ ਜਾ ਕੇ ਜਨਤਾ ਨੂੰ ਚਾਹੀਦਾ, ਕਹਿੰਦਾ ਟੈਨਸ਼ਨ ਲੈਣ ਦੀ ਲੋੜ ਨਹੀਂ। ਜਨਤਾ ਨੂੰ ਕਹਿ ਰਿਹਾ ਟੈਨਸ਼ਨ ਲੈਣ ਦੀ ਲੋੜ ਨਹੀਂ, ਹਰ ਚੀਜ਼ ਦਾ ਕਹਿੰਦਾ ਰਾਹ ਹੁੰਦਾ। ਪਤੰਦਰਾ ਉੱਥੇ ਡੈਡੀ ਤੇਰਾ ਫੜੀ ਜਾਂਦਾ ਵਾ, ਉੱਥੇ ਲੋਕਾਂ ਨੂੰ ਜੇਲ੍ਹਾਂ 'ਚ ਪਾਈ ਜਾਂਦਾ, ਤੂੰ ਕਹਿੰਦਾ ਰਾਹ ਹੁੰਦਾ ਵਾ। ਅਕਲ ਨੂੰ ਭਰਾਵਾ ਥੋੜਾ ਹੱਥ ਮਾਰ, ਰੀਅਲ ਕੇਸਿਸ ਆ, ਲੋਕੀ ਆ ਕੇ ਦੱਸਦੇ ਆ। ਨਾਲ ਕਹੀ ਜਾਂਦਾ ਕਿ ਮੈਂ ਨਾ, ਕਹਿੰਦਾ ਪੂਰੀ ਵੀਡੀਓ ਨਹੀਂ ਸੁਣੀ ਸੀ, ਡਰਾਮਾ ਜਿਹਾ ਨੀ ਜਿੱਦਾਂ ਹੁੰਦਾ। ਇਹ ਦੁਖੀ ਆਤਮਾ ਦਾ ਇੱਕ ਭਰਾਵਾ ਮੇਰਾ ਪਿੱਛਾ ਨਹੀਂ ਛੱਡਦੀਆਂ, ਡਰਾਮਾ ਜਿਹਦਾ ਇਹਦਾ। ਮੈਂ ਨਾ ਪੂਰੀ ਵੀਡੀਓ ਨਹੀਂ ਸੁਣੀ, ਹੋ ਸਕਦਾ ਉਹਨੇ ਦੱਸਿਆ ਹੋਵੇ, ਹੋ ਸਕਦਾ ਨਾ ਦੱਸਿਆ ਹੋਵੇ, ਪਰ ਆ ਨਾ ਕਲਿੱਪ ਜਿਹਾ ਜਿਹੜਾ ਪਾ ਲਿਆ, ਟੈਗ ਲਾਈਨ ਲਾ ਦਿੱਤੀ, ਠੀਕ ਆ। $5000 ਦਾ ਜੁਰਮਾਨਾ ਲਾਤਾ। ਉਹ ਬੜਾ ਇਹਨੇ ਡਰਾਮਾ ਜਿਹਾ ਜਿੱਦਾਂ ਕੀਤਾ ਨਾ, ਉੱਥੇ ਬੈਠਾ ਗੱਡੀ ਚ ਬੈਠਾ, ਟੂਟੀਆਂ ਜਿਹੀਆਂ ਲਾ ਕੇ ਕੰਨਾਂ ਨੂੰ। ਨਾਲ ਇੱਧਰ USCIS ਦਾ ਪਟਾਰਾ ਖੋਲਿਆ ਆਥੈਂਟਿਸਿਟੀ ਦੇ ਲਈ। ਨਾਲ ਲੋਕਾਂ ਨੂੰ ਸੋਸ਼ਲ ਵਕੀਲ ਬਈ ਵਧੀਆ ਕੰਮ ਕਰ ਰਹੇ ਆ, ਪਰ ਮੈਨੂੰ ਇਹਨਾਂ ਤੋਂ ਪ੍ਰੋਬਲਮ ਇਹ ਹੈ ਕਿ ਸ਼ਾਰਟ ਫਾਰਮ ਵੀਡੀਓ ਨਾ ਪਾਇਆ ਕਰਨ। ਜੇ ਸ਼ਾਰਟ ਫਾਰਮ ਨਹੀਂ ਆ, ਤੂੰ ਮੇਰਾ ਵੀਰ ਆ ਕੇ ਪਹਿਲਾਂ ਵੇਖ ਕਿ ਕੰਮ ਆਪਾਂ ਕੀ ਕਰਦੇ ਆ, ਠੀਕ ਆ। ਤੇਰੀ ਆ ਤੁਹਾਡੀ ਆਦਤ ਬਣ ਗਈ ਕਿ ਜਿਹੜਾ ਕਮਿਊਨਿਟੀ 'ਚ ਕੋਈ ਵਧੀਆ ਵੀ ਕੰਮ ਕਰ ਰਿਹਾ ਨਾ, ਉਹਨਾਂ ਦੀ ਇਹਨੇ ਲੱਤ ਖਿੱਚਣੀ ਆ, ਉਹ ਇਹਨਾਂ ਕੋਲ ਜਰੇ ਨਹੀਂ ਜਾਂਦੇ। ਕੰਮ ਤੂੰ ਪਹਿਲਾਂ ਦੇਖ ਲਾ ਕਿ ਯਾਰ ਕੀ ਕੰਮ ਕਰ ਰਹੇ ਆ, ਕ੍ਰੈਡੀਬਿਲਿਟੀ ਕੀ ਆ, ਵਿੱਚੇ ਰੇਡੀਓ ਨੂੰ ਭੰਡੀ ਜਾਂਦਾ, ਠੀਕ ਆ। ਪਹਿਲਾਂ ਭਰਾਵਾ ਪੂਰੀ ਇਹਨੂੰ ਸੁਣ। ਇਹਨੂੰ ਲੋਕਾਂ ਨੇ ਵੀ ਕਿਹਾ ਕਿ ਯਾਰ, ਇਹਨੂੰ ਲੋਕਾਂ ਨੇ ਵੀ ਕਮੈਂਟ ਮਾਰੇ ਕਿ ਬਾਈ ਇਹਨੇ ਵੀਡੀਓ ਇਹਨਾਂ ਨੇ ਪੂਰੀ ਕਵਰ ਕੀਤੀ ਆ। ਉਹ ਤੇ ਫਿਰ ਜਵਾਬ 'ਚ ਦੂਜੀ ਇਹਨੇ ਵੀਡੀਓ ਬਣਾਈ, ਉਹਨੂੰ ਵੀ ਨਹੀਂ ਮਿਲੇ, ਉਹਨੂੰ 300 ਵਿਊ ਮਿਲੇ, 350 ਵਿਊ ਮਿਲੇ। ਪਹਿਲੀ 40,000 ਜਿਹੜਾ ਵਿਊ ਲੈ ਗਿਆ। ਵਿੱਚ ਕਹਿੰਦਾ ਰੈਫਰੈਂਸ ਪਾ ਦਿਆ ਕਰੋ ਸਾਈਟ ਦਾ, ਵਾਇਰਲ ਹੋਣ ਲਈ। ਕਹਿੰਦਾ ਇਦਾਂ ਦੇ ਕੰਮ ਨਹੀਂ ਕਰੀਦੇ ਹੁੰਦੇ, ਸਾਨੂੰ ਕਹਿ ਰਿਹਾ। ਵਾਇਰਲ ਹੋਣ ਲਈ ਤਾਂ ਮੇਰਾ ਵੀਰ, ਛੋਟੇ ਵੀਰ, ਤੂੰ ਕਰਨ ਦਿਆ ਵਾ। 200-300 ਵਿਊ ਵਾਲਾ ਤੂੰ ਵਿਅਕਤੀ ਆ, ਠੀਕ ਆ। 40,000 ਤੇਰੇ ਸਾਡੀ ਲੱਤ ਖਿੱਚ ਕੇ ਤੇਰੇ ਮਿਲ ਗਏ। ਪਹਿਲਾਂ ਤੂੰ ਦੇਖ ਕਮਿਊਨਿਟੀ ਲਈ ਕੰਮ ਕੀ ਕਰਦੇ ਆ। 4-5 ਸਾਲ ਹੋ ਗਏ ਆ, ਐਵਰੀ ਵੀਕਐਂਡ ਜਿਹੜਾ ਆਪਣਾ ਆਈ ਦਾ, ਲੋਕਾਂ 'ਚ ਵਿਚਰੀ ਦਾ, ਪੂਰੀ ਡਿਟੇਲ 'ਚ ਲੈ ਕੇ ਉਹਨੂੰ ਜਿਹੜਾ ਸਾਂਝਾ ਕਰੀਦਾ, ਸਾਰੀ ਇਨਫੋਰਮੇਸ਼ਨ ਦੱਸੀ ਦੀ ਆ, ਹਰੇਕ ਇਨਫੋਰਮੇਸ਼ਨ ਦੱਸੀ ਦੀ ਆ, ਠੀਕ ਆ। ਮੈਨੂੰ ਤਾਂ ਪਤਾ ਵੀ ਨਹੀਂ ਇਹਦਾ ਕਿਹੜਾ ਸੀਗਾ, ਠੀਕ ਆ। ਮੈਂ ਹੁਣ ਜਾਵਾਂ ਇਹਨੂੰ, ਮੈਂ ਇਹਦੀਆਂ ਵੀਡੀਓ ਦੇਖ ਕੇ ਇਹਨੂੰ ਕਮੈਂਟ ਕਰਾਂ, ਠੀਕ ਆ। ਗੱਲ ਚੰਗੀ ਲੱਗਦੀ ਆ। ਮੈਂ ਇਹਨੂੰ ਕਹਾਂਗਾ ਯਾਰ ਇਹਦੀ ਇਨਵੈਸਟੀਗੇਸ਼ਨ ਕਰੋ, ਇਹ ਬੰਦਾ ਕੌਣ ਆ, ਇਹ ਕਿਹੜੇ ਬੇਸ ਤੇ ਪੱਕਾ ਹੋਇਆ, ਇਹਦੇ ਰਿਸ਼ਤੇਦਾਰ ਕਿਹੜੇ ਬੇਸ ਤੇ ਹੋਇਆ। ਗੱਲਾਂ ਤਾਂ ਫਿਰ ਮੇਰਾ ਵੀਰ ਬੜੇ ਅੱਗੇ ਤੱਕ ਜਾ ਸਕਦੀਆਂ, ਠੀਕ ਆ। ਬਿਨਾਂ ਮਤਲਬ ਦੇ ਛੋਟੇ ਵੀਰ ਨਹੀਂ ਪੰਗਾ ਲਈਦਾ ਹੁੰਦਾ। ਕੋਈ ਗੱਲਬਾਤ ਯਾਰ ਸਿਆਣਪ ਵਾਲੀ ਕਰੀਦੀ ਆ, ਠੀਕ ਆ। ਆਪਣਾ ਟਾਈਮ ਕੱਢ ਕੇ ਆਈਦਾ, ਉਰੇ ਪੜ੍ਹ ਲਿਖ ਕੇ ਆਈਦਾ, ਲੋਕਾਂ ਨੂੰ ਸਮਝਾਈਦਾ। ਜਿਹੜੀ ਚੀਜ਼ ਦਾ ਤੈਨੂੰ ਨਹੀਂ ਪਤਾ, ਜਿਹੜੀ ਵੈਬਸਾਈਟ ਦਾ ਨਹੀਂ ਪਤਾ, ਉੱਥੇ USCIS ਖੋਲ ਕੇ ਤੂੰ ਲੋਕਾਂ ਨੂੰ ਕਹੀ ਜਾ ਰਿਹਾ ਪੜ੍ਹ ਲਓ, ਠੀਕ ਆ। ਵਿਦਵਾਨ ਬਣਿਆ। ਹੁਣ ਭਾਜੀ ਦੇਖੋ, ਦੂਸਰੀ ਵੀਡੀਓ 'ਚ ਇਹਨੂੰ ਨਾ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਉੱਥੇ ਹਟ ਜਾ ਤੂੰ, ਇਹਨਾਂ ਨੇ ਉਹ ਪਾਈ ਆ। ਨਹੀਂ ਹਟਿਆ, ਉਹਦਾ ਵੀ ਇਹਨੇ ਨਾ ਜਿਹੜਾ ਸੀਗਾ ਰਿਪਲਾਈ ਦਿੱਤਾ ਵੀਡੀਓ ਦਾ ਉਹਨੂੰ। ਮਤਲਬ ਹੁਣ ਕੀ ਆ ਕਿ ਕੀੜਾ, ਇੱਕ ਜਿਹੜਾ ਕੀੜਾ ਨਹੀਂ ਮਸ਼ਹੂਰ ਹੁੰਦਾ, ਜਿਹੜਾ ਕੀੜਾ, ਉਹ ਭਰਾਵਾ ਸਾਡੀਆਂ ਨਾ ਦੁਕਾਨਾਂ ਪਹਿਲਾਂ ਦੀਆਂ ਚੱਲਦੀਆਂ। ਜਿਹੜਾ ਕੰਮ ਆ ਉਹ ਟਰਨ ਡਾਊਨ ਕਰੀਦਾ, ਸਮਝਿਆ। ਕੰਮ ਕਿਉਂਕਿ ਫੜ ਨਹੀਂ ਹੋ ਰਿਹਾ ਸੀਗਾ ਇੰਨਾ ਸ਼ੁਰੂ ਤੋਂ। ਮਿਹਰਬਾਨੀ ਰਹੀ ਹੈ ਪੰਜਾਬੀ ਰੇਡੀਓ ਦੀ, ਕਮਿਊਨਿਟੀ ਦੀ ਜਿਹੜੀ ਸਪੋਰਟ ਆ, ਤੇ ਬੰਦਾ ਆਪਣੇ ਕੰਮ ਦੇ ਕਰਕੇ ਜਾਣਿਆ ਜਾਂਦਾ। ਇਹ ਵੀਡੀਓ ਕਰਕੇ ਨਹੀਂ ਜਿਹੜਾ ਜਾਣਿਆ ਜਾਂਦਾ, ਜਿੱਦਾਂ ਦੀ ਤੈਂ ਬਣਾਈ ਆ। ਉੱਥੇ ਪ੍ਰੋਫੈਸਰ ਬਣਿਆ ਫਿਰਦਾ, ਇਹਨੂੰ ਕਿਸੇ ਨੇ ਕਿਹਾ ਕਿ ਯਾਰ ਤੂੰ ਹਟ ਜਾ, ਪ੍ਰੋਫੈਸਰ ਬਣ ਗਿਆ ਉੱਥੇ ਜੀ। ਉਹਨਾਂ ਨੂੰ ਕਹਿੰਦਾ ਥੋੜਾ ਜਿਹਾ, ਲੋਕਾਂ ਨੂੰ ਕਹਿੰਦਾ ਕਿ ਥੋੜਾ ਜਿਹਾ ਦਿਮਾਗ ਨਾਲ
ਸਮਝ ਨਹੀਂ ਆਈ, ਕਹਿੰਦਾ ਮੇਰੀ ਵੀਡੀਓ ਦੀ, ਕਹਿੰਦਾ ਦਿਮਾਗ ਲਾਇਆ ਕਰੋ। ਪ੍ਰੋਫੈਸਰ ਸਾਹਿਬ ਲੋਕਾਂ ਨੂੰ ਹੁਣ ਸਲਾਹ ਦੇ ਰਹੇ ਆ, ਲੋਕੀ ਇਹਨੂੰ ਮੱਤ ਦੇ ਰਹੇ ਆ ਕਿ ਤੂੰ ਯਾਰ ਏਦਾਂ ਕਰ ਲਾ, ਅਜੇ ਵੀ ਲੱਗਾ ਹੋਇਆ ਲਾਲ ਜੀ ਝੱਗੀ ਪਾਈ ਉਹਦੇ ਵਿੱਚ, ਕਾਰ ਦੇ ਵਿੱਚ ਬੈਠਾ ਵਾ ਪ੍ਰੋਫੈਸਰ ਬਣ ਕੇ। ਫੇਰ ਸੋਸ਼ਲ ਮੀਡੀਆ, ਪਹਿਲਾਂ ਹੁਣ ਫੇਰ ਦੂਜੀ ਵੀਡੀਓ ਬਣਾਈ ਉਹਦੇ ਵਿੱਚ, ਫੇਰ ਕਹਿੰਦਾ ਮੈਂ ਨਾ ਕੋਈ ਲਾਇਰ ਆ, ਨਾ ਕੋਈ ਲੀਗਲ ਐਡਵਾਈਜ਼ਰ ਆ। ਪਹਿਲਾਂ ਭਰਾਵਾ ਸੋਚ ਲਾ ਕਿ ਤੂੰ ਹੈਗਾ ਕਿ ਨਹੀਂ ਹੈਗਾ, ਕਿਉਂਕਿ ਪਿਛਲੀ ਚ ਤੂੰ ਮੇਰੇ ਨਾਲ ਪੰਗਾ ਲੈ ਰਿਹਾ ਕਿ ਤੂੰ ਹੈਗਾ ਵਾ। ਹੁਣ ਤੂੰ ਡਿਸਕਲੇਮਰ ਦੇਣ ਲੱਗ ਪਿਆ ਕਿ ਮੈਂ ਨਹੀਂ ਹੈਗਾ ਵਾ। ਠੀਕ ਆ, ਤੂੰ ਭਰਾਵਾ ਨਹੀਂ ਹੈਗਾ, ਆਪਣੀ ਲੇਨ ਚ ਰਹਿ, ਜਿਹੜਾ ਤੇਰਾ ਕੰਮ ਕੁੰਮ ਆ ਉਹਨਾਂ ਕੁ ਕਰਿਆ ਕਰ। ਐਵੇਂ ਬੰਦਾ ਬੇਵਕੂਫ ਲੱਗਦਾ। ਹੁਣ ਇਹਨਾਂ ਨਾਲ ਗੱਲ ਕਰਨ ਦੇ ਕਹਿੰਦਾ ਟੈਗ ਲਾਈਨ ਦੀ, ਕਹਿੰਦਾ $5000 ਦਾ ਫਾਈਨ ਤੇ ਇੰਪ੍ਰਿਜ਼ਨਮੈਂਟ ਦੇ ਬਾਰੇ ਜਾਣਕਾਰੀ ਦੇਤੀ, ਜਿਹੜਾ ਵੀ 18 ਸਾਲ ਤੋਂ ਉੱਤੇ ਉਹਨੂੰ ਜੇਲ੍ਹ 'ਚ ਰੱਖਣਾ ਪੈਂਦਾ, ਪਰ ਤੁਸੀਂ ਡਿਟੇਲ ਨਹੀਂ ਦੱਸੀ, ਤੁਹਾਨੂੰ ਡਿਟੇਲ ਦੱਸਣੀ ਚਾਹੀਦੀ ਸੀ। ਆਹੋ, ਤੇ ਡਿਟੇਲ ਲਈ ਮੇਰਾ ਵੀਰ ਪ੍ਰੋਗਰਾਮ ਹੁੰਦਾ ਵਾ, ਜਿਹਨਾਂ ਨੂੰ ਪਤਾ ਨਾ ਡਿਟੇਲ ਉਹ ਆ ਜਾਂਦੇ ਆ ਉਰੇ। ਠੀਕ ਆ, ਪੂਰਾ ਪ੍ਰੋਗਰਾਮ ਸੁਣਦੇ ਹੋ ਦੋਨੋਂ ਬਨੇ। ਕਹਿੰਦਾ ਤੋੜ ਮਰੋੜ ਕੇ, ਕਹਿੰਦਾ ਟ੍ਰੇਲਰ ਪੇਸ਼ ਕਰਦੇ ਆ, ਆਡੀਅנס ਕਹਿੰਦਾ ਡਰੈਗ ਕਰਦੇ ਆ। ਠੀਕ ਆ, ਵਿੱਚ ਇੱਕ ਪਤਾ ਨਹੀਂ ਕਹਿਣ ਦਾ ਭਾਵ ਪਹਿਲਾਂ ਭਰਾਵਾ ਬੋਲਣਾ ਸਿੱਖ ਕੇ ਆ, ਕਹਿਣ ਦਾ ਭਾਵ ਪਤਾ ਨਹੀਂ ਕਿਹੜੇ ਤੇਰੇ ਭਾਵ ਆ। ਕਹਿੰਦਾ ਜ਼ਿਆਦਾਤਰ ਮੁੰਡਿਆਂ ਨੂੰ ਲੋੜ ਨਹੀਂ, ਕਹਿੰਦਾ ਇਹਨਾਂ ਦੀ, ਕਹਿੰਦਾ ਟ੍ਰੇਲਰ ਵੇਖਣ ਦੀ। ਉਹ ਭਰਾਵਾ ਇਹ ਜਿਹੜੀ $5000 ਫਾਈਨ ਆ, ਇੰਪ੍ਰਿਜ਼ਨਮੈਂਟ ਆ 18 ਸਾਲ ਵਾਲਾ, ਇਹਨੂੰ ਨਾ ਪਹਿਲਾਂ ਪੜ੍ਹ ਕੇ ਦੇਖ ਫੈਡਰਲ ਰਜਿਸਟਰ ਤੋਂ, ਇਹ ਸੱਚ ਗੱਲ ਆ। ਠੀਕ ਆ, ਐਵੇਂ ਨਕਮੀਆਂ ਨਹੀਂ ਮਾਰੀ ਜਾਂਦੀਆਂ, ਲੋੜ ਨਹੀਂ ਹੈਗੀ। ਅਗਲਿਆਂ ਨੇ ਵਾਕਈ ਇਹ ਜਿਹੜਾ ਬਣਾਇਆ ਵਾ, ਠੀਕ ਆ, ਕਿ ਜੇਬ ਦੇ ਵਿੱਚ ਹੋਣਾ ਚਾਹੀਦਾ। ਇੱਕ ਕਲਾਇੰਟ ਨੇ ਆ ਕੇ ਦੱਸ ਵੀ ਦਿੱਤਾ ਸੀਗਾ ਕਿ ਫਾਈਨ ਉਹਨੂੰ ਹੋਏ ਆ। ਪਹਿਲਾਂ ਇਨਫੋਰਮੇਸ਼ਨ ਪਹਿਲਾਂ ਪੂਰੀ ਆਪ ਕਰਿਆ ਕਰ। ਜਿਹੜਾ ਮੇਰਾ ਵੀਰ ਤੂੰ ਬੜਾ ਸਿੰਪਥੈਟਿਕ ਜਿਹੜਾ ਬਣਿਆ ਫਿਰਦਾ ਨਾ ਲੋਕਾਂ ਦੇ ਲਈ, ਇਹ ਕੱਖ ਨਹੀਂ ਹੈਗਾ, ਪੱਲੇ ਤੇਰੇ ਕੱਖ ਨਹੀਂ ਆ। ਲੋਕਾਂ ਨੂੰ ਤੂੰ ਜਿਹੜਾ ਸੀਗਾ ਵਿਊ ਪਾਲਣ ਲਈ ਤੂੰ ਐਵੇਂ ਵੀਡੀਓ ਬਣਾਈ ਹੈ ਨਾ, ਜਿਹੜਾ ਲਾਅ ਥੋੜਾ ਚੇਂਜ ਹੋ ਜਾਣਾ। ਠੀਕ ਆ, ਫਿਰ ਨਾਲ ਹੀ ਜੀ ਡਾਕਟਰ ਬਣਿਆ ਫਿਰਦਾ, ਕਹਿੰਦਾ ਪੰਜਾਬੀ ਰੇਡੀਓ USA ਨੇ ਜ਼ਿੰਮੇਵਾਰੀ ਚੱਕੀ ਫਿਰਦੇ ਆ ਕਮਿਊਨਿਟੀ ਨੂੰ ਜਾਣਕਾਰੀ ਦੇਣ ਦੀ। ਤੇ ਆਹੋ ਮੇਰਾ ਵੀਰ ਬਿਲਕੁਲ ਚੱਕੀ ਫਿਰਦੇ ਆ। ਠੀਕ ਆ, ਉਹ ਦੇਖ ਤੂੰ ਕੀ ਕੰਮ ਕਰਦੇ ਆ, ਟੀਮ ਉਹਨਾਂ ਦੀ ਕੀ ਆ, ਕਿੱਥੇ ਸਮਾਗਮਾਂ ਦੇ ਵਿੱਚ ਜਾਂਦੇ ਆ। ਠੀਕ ਆ, ਮੂੰਹ ਖੋਲਣ ਤੋਂ ਪਹਿਲਾਂ ਦੇਖ ਕੇ ਜ਼ਿੰਮੇਵਾਰੀ ਚੱਕੀ ਫਿਰਦੇ ਆ, ਤਾਂ ਤੇਰੇ ਤੋਂ ਪਰਮਿਸ਼ਨ ਲੈ ਕੇ ਥੋੜਾ ਜ਼ਿੰਮੇਵਾਰੀ ਚੱਕਣੀ ਸੀਗੀ। ਕਹਿੰਦਾ ਹਿੱਤਲੀ ਜਾਣਕਾਰੀ ਨਹੀਂ ਲਾਉਂਦੇ, ਵਾਇਰਲ ਕਹਿੰਦਾ ਵਾਇਰਲ ਹੋ ਜਾਂਦੀਆਂ, ਕਹਿੰਦਾ ਵੀਡੀਓ ਕਲਿੱਪ, ਤੇ ਕਹਿੰਦਾ ਮਾਨਸਿਕ ਤਣਾਅ ਕਹਿੰਦਾ ਪੈਦਾ ਹੋ ਜਾਂਦੀਆਂ। ਤੇ ਮਾਨਸਿਕ ਤਣਾਅ ਯਾਰ ਤੇਰਾ ਕਿਹੜਾ ਪੈਦਾ ਹੋ ਜਾਣਾ ਵਾ? ਤੈਨੂੰ ਕਿਹੜਾ ਆਪਾਂ ਸੱਦ ਕੇ ਬੁਲਾਇਆ ਜਿਹੜਾ ਮਾਨਸਿਕ ਤਣਾਅ? ਤੂੰ ਕਿਹੜਾ ਨਾਲੇ ਡਾਕਟਰ ਲੱਗਾ ਜਿਹਨੇ ਸੁਣਨੀ ਆਪ ਸੁਣ ਲਊਗਾ ਜੀ। ਚਲੋ ਛੱਡੋ ਭਾਜੀ, ਇਹਨਾਂ ਨੇ ਇਹਦਾ 1 ਮਿੰਟ ਹੀ ਲੈਣਾ ਇਹਨੇ। ਮੈਂ ਕਿਹਾ ਦੁਖੀ ਬੜੇ ਇਦਾਂ ਦੇ ਕਰਦੇ ਆ। ਫੇਰ ਭਾਜੀ ਮਿਰਜ਼ਾ ਗਾਲਿਬ ਬਣ ਗਿਆ ਉੱਤੋਂ ਦੀ, ਕੋਈ ਐਡਾ ਬੇਵਕੂਫ ਇਨਸਾਨ ਆ। ਮਿਰਜ਼ਾ ਗਾਲਿਬ ਬਣ ਗਿਆ, ਕੋਈ ਬਲੋਇਰ ਕੁੱਕੜ ਦੀ ਐਗਜ਼ਾਮਪਲ ਦੇ ਰਿਹਾ ਕਿ ਕੁੱਕੜ ਏਦਾਂ ਦਾ ਹੁੰਦਾ, ਕੁੱਕੜ ਉਦਾਂ ਦਾ ਹੁੰਦਾ। ਲੋਕਾਂ ਨੂੰ ਕਹੀ ਜਾਂਦਾ ਤੁਸੀਂ ਵੀ ਕੁੱਕੜ ਆ, ਕਹਿੰਦਾ ਤੁਹਾਨੂੰ ਵੱਢਣਾ ਨਾ ਜਦ ਤੱਕ ਪਿੰਜਰੇ 'ਚ, ਕਹਿੰਦਾ ਜਿੱਦਾਂ 6-7 ਰੱਖੇ ਹੁੰਦੇ ਆ। ਪਤਾ ਨਹੀਂ ਭਰਾਵਾ ਕਿਹੜੀ ਤੇਰੀ ਨਕੰਮੀ ਸ਼ਾਇਰੀ ਆ। ਠੀਕ ਆ, ਫਿਰ ਨਾਲ ਨਾ ਕਿਤਾਬ ਚੱਕੀ ਫਿਰਦਾ ਇੱਕ, ਇਹ ਦੇਖੋ ਤੁਸੀਂ ਕੰਡਕਟ ਦੇਖਣ ਦਾ, ਨਾਲ ਕਿਤਾਬ ਚੱਕੀ ਫਿਰਦਾ। ਠੀਕ ਆ, ਦ ਨਿਊ ਜਿਮ ਕਰੋ ਬੁੱਕ, ਤੇ ਨਾਲ ਨਾ ਇਸ਼ਾਰਾ ਜਿਹਾ ਮਾਰ ਕੇ ਬੁੱਕ ਵੱਲ ਇਸ਼ਾਰਾ ਕਰੀ ਜਾਂਦਾ। ਹੁਣ ਡਾਕਟਰ ਵੀ ਬਣ ਗਿਆ, ਪ੍ਰੋਫੈਸਰ ਵੀ ਬਣ ਗਿਆ। ਠੀਕ ਆ, ਬੁੱਕ ਵੀ ਰეკਮੈਂਡੇਸ਼ਨ ਦੇਈ ਜਾਂਦਾ, ਨਾ ਪੁੱਛਿਆ ਤੈਨੂੰ ਕਿਸੇ ਨੇ ਕਿਹੜੀ ਬੁੱਕ ਰეკਮੈਂਡੇਸ਼ਨ ਚਾਹੀਦੀ ਆ। ਲਾਸਟ 'ਚ ਕਹਿੰਦਾ ਜੀ ਇੰਗਲਿਸ਼ 'ਚ ਕਹਿੰਦਾ ਸ਼ੋਅ ਕਰਕੇ ਵੇਖੋ ਕਮੈਂਟ ਜਿਹੜੇ ਕਹਿੰਦਾ ਬੜੇ ਵਧੀਆ ਮਿਲਨੇ ਆ। ਮੇਰਾ ਵੀਰ ਇੰਗਲਿਸ਼ 'ਚ ਵੀ ਸ਼ੋਅ ਕਰਦੇ ਸੀਗੇ, ਜਾ ਕੇ ਚੈੱਕ ਕਰ ਮੇਰਾ ਵੀਰ। ABC ਨਿਊਜ਼ ਵਗੈਰਾ ਉਹ 'ਚ ਮੇਰੀਆਂ ਪਈਆਂ ਸੀ। ਪਹਿਲਾਂ ਮੈਂ ਇੰਗਲਿਸ਼ ਦਾ ਹੀ ਕਰਦਾ ਸੀਗਾ, ਜਦੋਂ ਤੋਂ ਪੰਜਾਬੀ ਕਮਿਊਨਿਟੀ ਨਾਲ ਪਿਆਰ ਪਿਆ ਵਾ ਉਦੋਂ ਪੰਜਾਬੀ ਵੱਲ ਆ ਗਏ। ਠੀਕ ਆ, ਇੰਗਲਿਸ਼ 'ਚ ਵੀ ਬੜੇ ਕੀਤੇ ਆ। ਤੇਰੀ ਪਰਮਿਸ਼ਨ ਥੋੜਾ ਲੈਣੀ। ਹੁਣ ਮੇਰਾ ਵੀਰ ਇਹ ਭਰਾਵਾ ਪੂਰੀ ਵੀਡੀਓ ਜਿਹੜੀ ਨਾ, ਇਹ ਪੂਰੀ ਵੀਡੀਓ ਦਾ ਹੁਣ ਐਨਾਲਿਸਿਸ ਕਰੀ। ਛੋਟੇ ਮੋਟੇ ਕਲਿੱਪ ਦੀ ਤੈਨੂੰ ਜਿਹੜੀ ਪ੍ਰੋਬਲਮ ਆ ਨਾ, ਤੈਨੂੰ ਆਪਣੀ ਲੇਨ 'ਚ ਰਹਿ, ਤੈਨੂੰ ਪੰਗਾ ਲੈਣ ਦੀ ਕੋਈ ਲੋੜ ਸੀਗੀ ਨਹੀਂ ਜੀ। ਚਲੋ ਥੈਂਕ ਯੂ। ਇਹ ਸਾਰਿਆਂ ਦੇ ਲਈ ਜਿਹੜਾ ਮੈਸੇਜ ਆ, ਪੂਰਾ ਪ੍ਰੋਗਰਾਮ ਸੁਣ ਲਿਆ ਕਰੋ। ਕਲਿੱਪ ਤਾਂ ਵਿੱਚੋਂ ਜਿਹੜੇ ਉਹ ਤੁਸੀਂ ਕੱਟ ਕੇ ਪਾ ਲੈਂਦੇ ਆ, ਕਦੀ ਕੁਛ ਹੋ ਜਾਂਦਾ, ਕਿਤੇ ਕੁਛ ਹੋ ਜਾਂਦਾ। ਨਾਲੇ ਉਹਦੇ ਵਿੱਚ ਕਿਹੜਾ ਕੋਈ ਗਲਤ ਗੱਲ ਸੀ? ਜਿਹੜਾ ਰੂਲ ਆ ਉਹਦੇ ਬਾਰੇ ਜਿਹੜਾ ਉਹ ਚੀਜ਼ ਦੱਸਿਆ ਸੀਗਾ। ਤੇ ਜਿਹੜੇ ਹੁਣ ਵੀ ਕਮੈਂਟਾਂ 'ਚ ਤੁਰੇ ਫਿਰਦੇ ਨਾ ਵੀ ਕਿੰਨੇ ਵਜੇ ਦੱਸਣਾ, ਭਾਜੀ ਤੁਹਾਨੂੰ ਇੱਥੇ ਕਿਸੇ ਨੇ ਨਹੀਂ ਸੱਦਿਆ ਵੀ ਤੁਸੀਂ ਪ੍ਰੋਗਰਾਮ ਸੁਣਨਾ ਜਾਂ ਨਹੀਂ ਸੁਣਨਾ। ਜੇ ਤੁਸੀਂ ਸੁਣਨਾ ਤਾਂ ਸੁਣ ਲਓ, ਸਾਰੀ ਚੀਜ਼ ਸੁਣਨੀ ਪੈਣੀ ਆ, ਨਹੀਂ ਤਾਂ ਰਹਿਣ ਦਿਓ। ਤੁਸੀਂ ਜਾ ਸਕਦੇ ਆ, ਤੁਹਾਨੂੰ ਅਸੀਂ ਆਪ ਨਹੀਂ ਸੱਦਾ ਦਿੱਤਾ ਸੀਗਾ ਵੀ ਆ ਕੇ ਜਿਹੜਾ ਉਹ ਤੁਸੀਂ ਦੇਖੋ। ਚਲੋ ਬਥੇਰਾ ਟਾਈਮ ਇਹਨਾਂ ਦੇ ਉੱਤੇ ਜਿਹੜਾ ਉਹ ਵੇਸਟ ਕਰ ਲਿਆ। ਹੁਣ ਆਪਾਂ ਅੱਗੇ ਜਿਹੜਾ ਉਹ ਵੱਧਦੇ ਆ। ਬਾਕੀ ਇਹ ਸਾਰਿਆਂ ਨੂੰ ਇਹੀ ਚੀਜ਼ ਆ, ਅਕਲ ਨਾਲ ਕੰਮ ਕਰਿਆ ਕਰੋ। ਇਹ ਜਿਹੜੀਆਂ ਚੀਜ਼ਾਂ ਨਾ ਵੀ ਐਵੇਂ ਲਾਲਾ ਕਰਕੇ ਤੁਹਾਨੂੰ ਮਿਲਣਾ ਜਿਹੜਾ ਕੁਛ ਨਹੀਂ ਆ। ਸਾਰੇ ਪਿਛਲੇ 4 ਸਾਲ ਦੇ ਪ੍ਰੋਗਰਾਮ ਸੁਣ ਲਓ, ਫਿਰ ਦੇਖ ਲਓ, ਲੱਗ ਜੂਗਾ ਪਤਾ ਵੀ ਕੀ ਕੁਛ ਜਿਹੜਾ ਇਹ ਕੀਤਾ ਜਾਂਦਾ ਰਿਹਾ ਆ। ਅੱਛਾ, EOER ਦੇ ਜਿਹੜੇ ਹੁਣ ਇਸ਼ੂਜ਼ ਆ ਉਹਨੂੰ ਲੈ ਕੇ ਜਿਹੜਾ ਪਾਲਿਸੀ ਮੈਮੋ ਆ ਉਹ ਇਸ਼ੂ ਕੀਤਾ ਗਿਆ ਆ। ਕਹਿੰਦੇ ਵੀ ਜਿਹੜੇ ਡਾਇਰੈਕਟਰ ਦਾ ਮੈਮੋ ਸੀਗਾ ਇੰਟਰਨੈਟ ਬੇਸਡ ਹੀਅਰਿੰਗਸ ਨੂੰ ਲੈ ਕੇ,
ਉਸ ਦੇ ਉੱਤੇ ਵੀ ਅਪਡੇਟ ਆਈ ਹੈ, ਕੀ ਕਰ ਰਹੇ ਜੀ ਇਹ ਹੁਣ? ਸੋ ਇੰਟਰਨੈਟ ਹੀਅਰਿੰਗ ਤੇ ਜਿਹੜੀਆਂ ਫੋਨ ਦੀਆਂ ਹੀਅਰਿੰਗ ਸੀਗੀਆਂ ਪਹਿਲਾਂ ਤੋਂ ਹੀ ਜਿਹੜੀਆਂ ਸੀਗੀਆਂ ਆਪਸ਼ਨਸ ਜਿਹੜੀ ਹਮੇਸ਼ਾ ਤੋਂ ਹੁੰਦੀ ਸੀਗੀ। ਬਾਈਡਨ ਸਰਕਾਰ ਨੇ ਇੱਕ ਮੈਮੋ ਜਿਹੜਾ ਪਬਲਿਸ਼ ਕੀਤਾ ਸੀਗਾ ਕਿ ਜੱਜਾਂ ਨੇ ਕਿਸ ਹਿਸਾਬ ਨਾਲ ਜਿਹੜਾ ਇੰਟਰਨੈਟ ਬੇਸ ਤੇ ਰੂਲ ਕਰਨਾ, ਉਹ ਬੇਸਿਕਲੀ ਥੋੜਾ ਜਿਹਾ ਜ਼ਿਆਦਾ ਇਨਕਰੇਜ ਜਿਹੜਾ ਕਰਦੇ ਸੀਗੇ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹ ਜਿਹੜਾ ਮੈਮੋ ਸੀਗਾ ਕੈਂਸਲ ਕਰਤਾ ਤੇ ਬੇਸਿਕਲੀ ਇਹੀ ਕਿਹਾ ਕਿ ਇਹ ਮੈਮੋ ਫਜ਼ੂਲ ਆ। ਇਹ ਹੀਅਰਿੰਗਸ ਜਿਹੜੀਆਂ ਸੀਗੀਆਂ ਪਹਿਲਾਂ ਵੀ ਜਿਹੜੀਆਂ ਚੱਲਦੀਆਂ ਰਹਿੰਦੀਆਂ ਸੀਗੀਆਂ, ਟੈਲੀਫੋਨਿਕ ਵੀ ਚੱਲਦੀਆਂ ਰਹਿੰਦੀਆਂ ਸੀਗੀਆਂ, ਤੇ ਇਹਦਾ ਕੋਈ ਮਕਸਦ ਨਹੀਂ ਹੈਗਾ, ਤੇ ਉਹਨੂੰ ਇਹਨਾਂ ਨੇ ਹਟਾਤਾ। ਤੇ ਹੁਣ ਜਿਹੜਾ ਸੀਗਾ ਮਾਹੌਲ, ਆਬਵੀਅਸਲੀ ਉਹਨਾਂ ਨੇ ਜਿਹੜੇ ਫੈਡਰਲ ਵਰਕਰ ਆ ਉਹ ਵੀ ਉਹਨਾਂ ਨੇ ਜਿਹੜੇ ਸੀਗੇ ਕੰਮਾਂ ਕਾਰਾਂ ਤੇ ਜਿਹੜੇ ਬੁਲਾ ਲਏ ਆ ਵਾਪਸ, ਕਿ ਤੁਹਾਨੂੰ ਮੈਂਡੇਟਰੀ ਜਿਹੜਾ ਆਉਣਾ ਪੈਣਾ, ਨਹੀਂ ਆਏ ਤਾਂ ਤੁਹਾਨੂੰ ਨੌਕਰੀ ਜਿਹੜੀ ਛੱਡਣੀ ਪੈਣੀ ਆ। ਸੋ ਸੇਮ ਥਿੰਗ ਹੁਣ ਜਿਹੜੇ ਜੱਜ ਆ ਇਹ ਵੀ ਫੈਡਰਲੀ ਜਿਹੜੇ ਹੈਗੇ ਆ, ਤੇ ਅਲਟੀਮੇਟਲੀ ਜਿਹੜਾ ਕੀ ਸੀਗਾ ਕਿ ਕੋਸ਼ਿਸ਼ ਇਹਨਾਂ ਦੀ ਇਹੀ ਹੈ ਕਿ ਸਾਰੀਆਂ ਜਿਹੜੀਆਂ ਹੀਅਰਿੰਗ ਹੁਣ ਹੈਗੀਆਂ ਕੋਰਟ ਦੇ ਵਿੱਚ ਹੋਣ, ਠੀਕ ਹੈ, ਕਿ ਇਨ ਪਰਸਨ ਜਿਹੜਾ ਆਉਣਾ ਪਵੇ। ਪਰ ਇਹ ਹੈ ਕਿ ਇਹ ਮੋਸ਼ਨਸ ਵਗੈਰਾ ਦੀ ਅਜੇ ਵੀ ਵਰਚੁਅਲ ਹੀਅਰਿੰਗ ਦੀ ਜਿਹੜੀ ਆਪਸ਼ਨ ਜਿਹੜੀ ਐਗਜ਼ਿਸਟ ਕਰਦੀ ਆ, ਤੇ ਆਫ ਕੋਰਸ ਇਹਦਾ ਸਾਰਿਆਂ ਨੂੰ ਜਿਹੜਾ ਫਾਇਦਾ ਹੁੰਦਾ ਸੀਗਾ ਟਾਈਮ ਜਿਹੜਾ ਆਉਣ ਜਾਣ ਦਾ। ਤੁਸੀਂ ਦੇਖੋ ਕਿ ਸੈਨ ਫਰਾਂਸਿਸਕੋ ਵਰਗੇ ਸ਼ਹਿਰ ਦੇ ਵਿੱਚ, ਠੀਕ ਹੈ, ਐਲਏ ਵਰਗੇ ਸ਼ਹਿਰ ਦੇ ਵਿੱਚ ਕਿੰਨਾ ਟਾਈਮ ਜਿਹੜਾ ਲੱਗਦਾ, ਤੇ ਇਹਨਾਂ ਫਿਰ ਇਹ ਸੀਗਾ ਕਿ ਜਿੱਥੇ ਬੰਦਾ ਵਕੀਲ ਇੱਕ ਦਿਨ 'ਚ 21 ਤਰੀਕ ਭੁਗਤ ਸਕਦਾ ਹੈਗਾ ਟ੍ਰੈਫਿਕ ਕਰਕੇ ਜਾਂ ਜਿਹੜੇ ਮਰਜ਼ੀ ਰੀਜ਼ਨ ਕਰਕੇ, ਹੁਣ 2 ਭੁਗਤ ਸਕਦਾ ਸੀਗਾ। ਜਾਂ ਮੰਨ ਲਓ ਕਿ ਇੱਕ ਵਾਰੀ ਐਲਏ ਦੀ ਹੀਅਰਿੰਗ ਜਾਂ ਸੈਨ ਫਰਾਂਸਿਸਕੋ ਦੀ ਇਕੱਠੇ ਤਰੀਕ ਇੱਕੋ ਟਾਈਮ ਪੈ ਗਈ, ਤੇ ਉਹ ਬੰਦਾ ਵੈਬਐਕਸ ਤੇ ਦੋਨੋਂ ਹੀ ਕਰ ਸਕਦਾ, ਰਾਈਟ। ਤੇ ਸੇਮ ਥਿੰਗ ਜਿੱਦਾਂ ਕਲਾਇੰਟ ਵੀ ਜਿਹੜਾ ਉਹਨੂੰ ਵੀ ਜਦੋਂ ਵੈਬਐਕਸ ਮਿਲਦੀ ਆ ਤੇ ਮਾਹੌਲ ਥੋੜਾ ਜਿਹਾ ਸ਼ਾਂਤ ਹੁੰਦਾ ਵਾ ਲਾਅ ਫਰਮ ਦੇ ਵਿੱਚ, ਕਲਾਇੰਟ ਨੂੰ ਵੀ ਜਿਹੜਾ ਰਿਲੈਕਸ ਹੋ ਕੇ ਜਿਹੜਾ ਆਪਣਾ ਜਵਾਬ ਦਿੰਦਾ। ਕੋਰਟ 'ਚ ਕਈ ਵਾਰੀ ਮਾਹੌਲ ਜਿਹੜਾ ਟੈਂਸ ਹੁੰਦਾ, ਜਿਹੜੇ ਸਪੈਸ਼ਲੀ ਆਪਣੇ ਬੰਦੇ ਆ ਉਹਨਾਂ ਨੇ ਕਈ ਵਾਰੀ ਨਹੀਂ ਕੋਰਟ ਰੂਮ ਦਾ ਮਾਹੌਲ ਦੇਖਿਆ ਹੁੰਦਾ, ਤੇ ਜਦੋਂ ਕੋਟ ਸ਼ੋਟ ਪਾ ਕੇ ਬਿਜ਼ੀ ਸ਼ਹਿਰ ਦੇ ਵਿੱਚ ਜਾਣਾ ਪੈਂਦਾ, ਠੀਕ ਆ, ਉਹ ਪਾਰਕਿੰਗ ਵਗੈਰਾ ਇਹ ਉਹ ਸਾਰਾ ਬੰਦੇ ਦਾ ਧੂੰਆਂ ਕੱਢ ਦਿੰਦੇ ਆ। ਕਈਆਂ ਕੋਲ ਨਹੀਂ ਜਿਹੜਾ ਡਰ ਵੀ ਲੱਗਦਾ ਕਿ ਜਿਹੜੇ ਨਹੀਂ ਵੱਡੇ ਸ਼ਹਿਰਾਂ ਦੇ ਵਿੱਚ ਵਿਚਰੇ ਹੁੰਦੇ ਆ। ਜੀ। ਤੇ ਹੁਣ ਜਦੋਂ ਉਹ ਚੀਜ਼ ਦਾ ਮੇਰੇ ਹਿਸਾਬ ਨਾਲ ਕਾਫੀ ਜਿਹੜਾ ਸੀਗਾ ਐਡਵਾਂਟੇਜ ਵੀ ਸੀਗੀ ਲੋਕਾਂ ਨੂੰ, ਤੇ ਹੁਣ ਇਹ ਚੀਜ਼ ਜਿਹੜੀ ਆ ਉਹਨੂੰ ਟਾਰਗੇਟ ਜਿਹੜੇ ਕਰਨ ਜਾ ਰਹੇ ਆ। ਸੋ ਬੇਸਿਕਲੀ ਇਹ ਚਾਹ ਰਹੇ ਆ ਵੀ ਸਾਰੀਆਂ ਜਿਹੜੇ ਇਨ ਪਰਸਨ ਹੀ ਜਿਹੜੇ ਉਹ ਹੋਣ। ਹਾਂ, ਨਹੀਂ ਏਦਾਂ ਦਾ ਤਾਂ ਨਹੀਂ ਕੋਈ ਅਜੇ ਆਇਆ, ਆਪਣੇ ਵੈਬਐਕਸ ਚੱਲ ਰਿਹਾ ਵਾ, ਚੱਲ ਦੇਖਦੇ ਰਿਹਾ ਆ ਹੁਣ ਠੀਕ ਆ, ਕਿੱਦਾਂ ਜਿਹੜਾ ਕਰਦੇ ਆ। ਓਕੇ ਠੀਕ ਆ। ਸੋ ਇਹ ਜਿਹੜੀ ਚੀਜ਼ ਜਿਹੜੀ ਉਹ ਹੈਗੀ ਆ। ਅੱਛਾ, ਇੱਕ ਦੋ ਜਿਹੜੀਆਂ ਆਪਾਂ ਨਿਊਜ਼ ਦੇ ਉੱਤੇ ਵੀ ਜਿਹੜੀ ਉਹ ਚਰਚਾ ਕਰ ਲਈਏ ਵੀ ਰਾਈਟ ਨਾਓ ਜਿਹੜੀ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਉਹਦੀ ਪਾਲਿਸੀ ਦੇ ਵਿੱਚ ਜਿਹੜੀਆਂ ਤਬਦੀਲੀਆਂ, ਉਹਦੇ ਅਸਰ ਜਿਹੜੇ ਕਿਸ ਤਰੀਕੇ ਦੇ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਆ। ਇੱਕ ਤਾਂ ਭਾਰਤੀ ਮੂਲ ਦੀ ਜਿਹੜੀ ਸਟੂਡੈਂਟ ਸੀਗੀ ਕੋਲੰਬੀਆ ਯੂਨੀਵਰਸਿਟੀ ਦੀ, ਉਹਦਾ ਵੀਜ਼ਾ ਉਹਨਾਂ ਨੇ ਰੱਦ ਕਰਤਾ ਸੀਗਾ। ਉਸ ਨਹੀਂ ਮੁੰਡਾ ਸੀ, ਨਹੀਂ ਲੜਕੀ ਸੀਗੀ। ਕੱਲ ਦੀ ਇੱਕ ਨਿਊਜ਼ ਆ। ਹਾਂਜੀ, ਆਪਾਂ ਡਿਫਰੈਂਟ ਖਬਰ। ਹਾਂਜੀ, ਭਾਵ ਦੋਨਾਂ ਦੇ ਵਿੱਚ ਇੱਕ ਹੀ ਹੋਣਾ ਆ ਸ਼ਾਇਦ, ਅਟਰਨੀ ਤੇ ਕਹਿਣਾ ਜੀ। ਉਹਦਾ F1 ਜਿਹੜਾ ਸਟੂਡੈਂਟ ਵੀਜ਼ਾ ਹੁੰਦਾ ਉਹ ਰੱਦ ਕਰਤਾ। ਉਹਨੇ ਜਿਹੜੀ CBP ਹੋਮ ਐਪ ਉਹਦੇ ਕਰਕੇ ਆਪਣੇ ਆਪ ਨੂੰ ਸੈਲਫ ਰਿਪੋਰਟ ਕੀਤਾ। ਇੱਕ ਸੀਗੀ ਪੈਲਸਤੀਨ ਦਾ ਕੋਈ ਸਟੂਡੈਂਟ, ਉਹਨਾਂ ਨੇ ਵੀਜ਼ਾ ਜਿਹੜਾ ਉਹਦਾ ਰੱਦ ਕਰਕੇ ਉਹਨੂੰ ਜਿਹੜਾ ਗ੍ਰਿਫਤਾਰ ਜਿਹੜਾ ਆਈਸ ਵਾਲਿਆਂ ਨੇ ਜਿਹੜਾ ਉਹ ਕਰ ਰਿਹਾ। ਕੱਲ ਦੀ ਇੱਕ ਹੋਰ ਖਬਰ ਇਹ ਵੀ ਨਾਲ ਚੱਲ ਰਹੀ ਹੈ ਵੀ ਜਿਹੜਾ ਸਾਊਥ ਅਫਰੀਕਾ ਦਾ ਅੰਬੈਸਡਰ ਸੀ, ਕਹਿੰਦਾ ਵੀ ਉੱਤੇ ਇਹ ਦੋਸ਼ ਲਾ ਕੇ ਵੀ ਇਹ ਟਰੰਪ ਨੂੰ ਲਾਈਕ ਨਹੀਂ ਕਰਦਾ, ਅਮਰੀਕਾ ਨੂੰ ਲਾਈਕ ਨਹੀਂ ਕਰਦਾ, ਉਹਨਾਂ ਨੇ ਅੰਬੈਸਡਰ ਜਿਹੜਾ ਇੱਥੋਂ ਤੋਰਤਾ। ਸੋ ਸਖਤੀ ਜਿਹੜੀ ਉਹ ਪੂਰੀ ਜਿਹੜੀ ਉਹ ਚੱਲ ਰਹੀ ਆ। ਜਿੱਥੇ ਅੰਬੈਸਡਰ ਨੂੰ ਤੋਰਿਆ ਜਾ ਸਕਦਾ, F1 ਵੀਜ਼ੇ ਵਾਲੇ, ਸਟੂਡੈਂਟ ਵੀਜ਼ੇ ਵਾਲੇ ਆ, ਉਹਨਾਂ ਦੇ ਵੀਜ਼ੇ ਰੱਦ ਕਰਕੇ ਜਿਹੜੇ ਉਹ ਕੀਤਾ ਜਾ ਰਿਹਾ ਆ। ਅਰੈਸਟ ਜਿਹੜੀਆਂ ਉਹ ਹੋ ਰਹੀਆਂ ਆ। ਸੋ ਇਹ ਪਾਲਿਸੀ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਉਹ ਆਪਾਂ ਦੇਖ ਰਹੇ ਆ, ਖਾਸ ਕਰਕੇ ਜਿਨ੍ਹਾਂ ਨੇ ਪ੍ਰੋ ਪੈਲਸਤੀਨ ਪ੍ਰੋਟੈਸਟ ਦੇ ਵਿੱਚ ਸਟੂਡੈਂਟਸ ਨੇ ਹਿੱਸਾ ਲਿਆ ਸੀ, ਉਹਨਾਂ ਦੇ ਮਗਰ ਖਾਸਾ ਜਿਹੜਾ ਉਹ ਪੈ ਰਿਹਾ। ਹਾਂਜੀ, ਸੋ ਮਹਿਮੂਦ ਖਲੀਲ ਜਿਹੜਾ ਗ੍ਰੀਨ ਕਾਰਡ ਹੋਲਡਰ ਸੀਗਾ, ਸੋ ਪਹਿਲਾਂ ਤਾਂ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਜਿਹੜਾ ਵਿਵਾਦ ਜਿਹਾ ਪੈ ਗਿਆ ਕਿ ਸਟੂਡੈਂਟ ਕਰਕੇ ਇਹਨੂੰ ਮਸ਼ਹੂਰ ਜਿਹੜਾ ਕੀਤਾ। ਮੇਰੇ ਹਿਸਾਬ ਨਾਲ ਇਹ ਉਹੀ ਹੈ ਜਿੱਦਾਂ ਆਪਾਂ ਗੱਲ ਕਰਦੇ ਨਾ ਕਿ ਸਿੰਪਥੀ ਵੋਟ ਪਹਿਲਾਂ ਚਾਹੀਦੇ ਹੁੰਦੇ ਆ, ਕਿ ਲੋਕਾਂ ਨੂੰ ਪਹਿਲਾਂ ਕਹੋ ਕਿ ਇਹ ਸਟੂਡੈਂਟ ਸੀਗਾ, ਤਾਂ ਕਰਕੇ ਲੋਕੀ ਫਿਰ ਜਿਹੜੇ ਅਮਰੀਕਨ ਲੋਕੀ ਆ ਉਹ ਕਹੋਗੇ ਲੈ ਸਟੂਡੈਂਟ ਦੀ ਕਿੱਦਾਂ ਜ਼ਰੂਰਤ ਹੋ ਗਈ। ਸੋ ਇਹਨੂੰ ਜਿਹੜੀ ਸਰਕਾਰ ਗਵਰਨਮੈਂਟ ਨੇ ਅਰੈਸਟ ਕਰ ਲਿਆ ਤੇ ਡਿਟੇਨ ਕਰ ਲਿਆ, ਠੀਕ ਹੈ। ਸੋ ਤੁਸੀਂ ਗੱਲ ਨੂੰ ਸੋਚ ਕੇ ਵੇਖੋ, ਠੀਕ ਹੈ। ਸੋਸ਼ਲ ਮੀਡੀਆ ਤੇ ਜੋ ਮਰਜ਼ੀ, ਪਰ ਪ੍ਰੈਕਟੀਕੈਲਿਟੀ ਕੀ ਹੈ? ਗ੍ਰੀਨ ਕਾਰਡ ਹੋਲਡਰ ਨੂੰ ਘਰੋਂ ਦੀ ਜਾ ਕੇ ਡਿਟੇਨ ਕਰ ਲਿਆ। US ਸਿਟੀਜ਼ਨ ਨਾਲ ਵਿਆਹ ਹੋਇਆ ਤੇ ਵਾਈਫ ਪ੍ਰੈਗਨੈਂਟ ਵੀ ਹੈ ਜੀ। ਇਹ ਜਿਹੜੀ ਖਬਰ ਜਿਹੜੀ ਆ ਰਹੀ ਹੈ ਸਾਹਮਣੇ, ਖਲੀਲ ਦੀ, ਉਹਨੂੰ ਘਰੋਂ ਫੜ ਲਿਆ ਗ੍ਰੀਨ ਕਾਰਡ ਹੋਲਡਰ ਨੂੰ, ਠੀਕ ਹੈ। ਨੈਸ਼ਨਲ ਸਪੌਟਲਾਈਟ ਪੈ ਗਈ ਬੰਦੇ ਦੇ ਉੱਤੇ, ਮੁੱਦਾ ਬਣ ਗਿਆ। ਸੋ ਜਿਹਨਾਂ ਨੂੰ ਨਹੀਂ ਪਤਾ ਕੀ ਸੀਗਾ ਕਿ ਜਦੋਂ ਇਹ ਪੈਲਸਟਾਈਨ ਵਾਲਾ ਜਿਹੜਾ ਚੱਕਰ ਜਿਹੜਾ ਪਿਆ ਸੀਗਾ, ਸੋ ਇਹਦੀ ਬਹੁਤ ਵੱਡੀ ਜਿਹੜੀ ਪੋਲਿਟਿਕਸ ਹੈਗੀ ਆ।
ਇਜ਼ਰਾਈਲ ਸਟੇਟ ਦੀ, ਪੈਲੇਸਟਾਈਨ ਦੀ, ਜਿਹੜੀ ਵੀ ਤੁਸੀਂ ਸਾਈਡ ਲਾਓ, ਠੀਕ ਆ, ਕਈ ਜੂਇਸ਼ ਸਟੇਟ ਵਰਸਸ ਜਿਹੜਾ ਤੁਸੀਂ ਕਹ ਲਓ ਪੈਲੇਸਟਾਈਨ ਵਾਲਾ ਉਧਰ ਗਾਜ਼ਾ ਦਾ, ਇਹ ਕਾਫੀ ਚਿਰ ਤੋਂ ਜਿਹੜਾ 70 ਕੁ ਸਾਲ ਮੇਰੇ ਖਿਆਲ ਹੋ ਗਏ ਹੋਣੇ ਆ, ਮੇ ਵੀ ਰੋਂਗ, ਵਿਵਾਦ ਜਿਹੜਾ ਚੱਲਦਾ ਆ ਰਿਹਾ, ਠੀਕ ਆ। ਇਹਦੇ ਵਿੱਚ ਕਈ ਤੁਹਾਨੂੰ ਚੀਜ਼ਾਂ ਪੜ੍ਹਨ ਨੂੰ ਮਿਲ ਜਾਣੀਆਂ, ਆਕੂਪੇਸ਼ਨ, ਜ਼ਾਇਨਿਜ਼ਮ, ਕਈ ਚੀਜ਼ਾਂ, ਕਈ ਕੰਸੈਪਟ ਤੁਸੀਂ ਜਿਹੜੇ ਪੜ੍ਹ ਸਕਦੇ ਆ। ਪਰ ਆਪਣੇ ਜਿਹੜੇ ਉਹ ਰੇਡੀਓ ਦੇ ਸਕੋਪ ਤੋਂ ਜਿਹੜੇ ਬਾਹਰ ਆ, ਆਪਣੇ ਸਕੋਪ ਦੇ ਵਾਸਤੇ ਕੀ ਸੀਗਾ ਕਿ ਸਟੂਡੈਂਟ ਨੇ ਪ੍ਰੋਟੈਸਟ ਕਰਤੇ ਸੀਗੇ, ਤੇ ਜ਼ਿਆਦਾਤਰ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੇ, ਜਿਨ੍ਹਾਂ ਨੇ ਪੈਲੇਸਟਾਈਨ ਦੀ ਸਾਈਡ ਲਈ ਸੀਗੀ ਕਿ ਇਹਨਾਂ ਨਾਲ ਧੱਕਾ ਹੋ ਰਿਹਾ, ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਸੀਗਾ। ਫਿਰ ਆਰੋਪ ਜਿਹੜੇ ਉੱਠੇ ਸੀਗੇ ਕਿ ਸਰਕਾਰ ਜਿਹੜੀ ਹੈਗੀ ਆ ਉਹ ਇੱਕ ਸੈਂਸਰਸ਼ਿਪ ਕਰ ਰਹੀ ਹੈਗੀ ਆ ਸਟੂਡੈਂਟਸ ਦੀ। ਜਿਹੜੇ ਦੂਜੇ ਵਾਲੇ ਸੀਗੇ, ਜੂਇਸ਼ ਸਟੂਡੈਂਟ ਸੀਗੇ, ਉਹ ਕਹਿੰਦੇ ਕਿ ਇਹ ਜ਼ਿਆਦਾ ਹੱਲਾ ਗੁੱਲਾ ਕਰ ਰਹੇ ਆ, ਇਹ ਸਾਨੂੰ ਤੰਗ ਕਰ ਰਹੇ ਆ ਆਪਣੇ ਕੈਂਪਸ ਦੇ ਉੱਤੇ, ਜਿਹੜਾ ਸੀਗਾ ਆਪਾਂ ਸਹੀ ਤਰੀਕੇ ਨਾਲ ਪੜ੍ਹ ਨਹੀਂ ਸਕਦੇ। ਸੋ ਇਦਾਂ ਦਾ ਜਿਹੜਾ ਸੀਗਾ ਵਿਵਾਦ ਜਿਹੜਾ ਸੀਗਾ, ਤੁਹਾਨੂੰ ਪਤਾ ਹੁਣ ਜਦੋਂ ਧਰਨੇ ਧੁਰਨੇ ਲੱਗਦੇ ਆ ਦੋਨੋਂ ਪਾਸੋਂ ਕਈ ਗੱਲਾਂ ਜਿਹੜੀਆਂ ਹੋ ਜਾਂਦੀਆਂ। ਪਰ ਜਿਹੜੀ ਮੇਨ ਚੀਜ਼ ਕੀ ਹੋਈ ਸੀਗੀ ਕਿ ਪਹਿਲਾਂ ਕੋਲੰਬੀਆ ਯੂਨੀਵਰਸਿਟੀ ਨੇ ਤੇ ਕਈ ਹੋਰ ਜਿਹੜੀਆਂ ਯੂਨੀਵਰਸਿਟੀਆਂ ਸੀਗੀਆਂ, ਉਹਨਾਂ ਨੇ ਵਿੱਚ ਜੇ ਸਟੂਡੈਂਟਸ ਨੂੰ ਜਿਹਨਾਂ ਨੇ ਧਰਨੇ ਧੁਰਨੇ ਲਾਏ ਸੀ ਉਹਨਾਂ ਨੂੰ ਛੋਟੇ ਮੋਟੇ ਲੈਵਲ ਤੇ ਜਿਹੜਾ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਉਹਦਾ ਰੌਲਾ ਉੱਠਿਆ ਸੀਗਾ ਕਿ ਤੁਸੀਂ ਫ੍ਰੀ ਸਪੀਚ ਜਿਹੜੀ ਉਹਨੂੰ ਖਤਮ ਕਰ ਰਹੇ ਆ, ਕਿ ਇਹ ਜਿਹੜਾ ਕੰਟੈਂਟ ਨਿਊਟਰਲ ਰਿਸਟ੍ਰਿਕਸ਼ਨ ਨਹੀਂ ਹੈਗੀ ਤੁਸੀਂ, ਕਿਉਂਕਿ ਇਹ ਇਜ਼ਰਾਈਲ ਦੇ ਖਿਲਾਫ ਹੈਗਾ, ਤਾਂ ਕਰਕੇ ਤੁਸੀਂ ਇਹ ਕਰ ਰਹੇ ਆ। ਸੋ ਇਹ ਜਿਹੜਾ ਵਿਵਾਦ ਜਿਹੜਾ ਸੀਗਾ ਉੱਠਿਆ, ਤੇ ਹੁਣ ਕੀ ਸੀਗਾ ਕਿ ਡਜ਼ ਨਾਟ ਮੈਟਰ ਰਾਈਟ ਔਰ ਰੋਂਗ ਕੌਣ ਹੈਗਾ, ਜੇ ਆਪਾਂ ਉਹਦੇ ਵਿੱਚ ਤਹਿ ਤੱਕ ਜਾਈਏ, ਠੀਕ ਹੈ। ਹੁਣ ਬਾਈਡਨ ਸਰਕਾਰ ਸੀਗੀ, ਉਹ ਚੱਲ ਗਈ, ਠੀਕ ਹੈ, ਇਹ ਚੀਜ਼ ਨੂੰ ਵੀ ਟਾਈਮ ਹੋ ਗਿਆ, ਸਾਲ ਤੋਂ ਉੱਤੇ ਜਿਹੜਾ ਇਸ ਚੀਜ਼ ਨੂੰ ਹੋ ਗਿਆ। ਤੇ ਹੁਣ ਜਿਹੜੀ ਟਰੰਪ ਸਰਕਾਰ ਆਈ ਆ, ਉਹਨੇ ਆ ਕੇ ਇੱਕ ਗ੍ਰੀਨ ਕਾਰਡ ਹੋਲਡਰ ਨੂੰ ਫੜ ਲਿਆ, ਤੇ ਜਿਹੜੀ ਗਵਰਨਮੈਂਟ ਸੀਗੀ ਉਹਨੇ ਕੀ ਕੀਤਾ ਕਿ ਇੱਕ ਸੈਕਸ਼ਨ ਹੁੰਦਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦਾ, ਸੈਕਸ਼ਨ 237A4C1, ਇਹ ਸੈਕਸ਼ਨ ਕੀ ਕਹਿੰਦਾ ਹੈਗਾ ਕਿ ਇੱਕ ਜਿਹੜਾ ਯੂਐਸ ਦੀ ਫੋਰਨ ਪਾਲਿਸੀ ਦੇ ਖਿਲਾਫ ਜਿਹੜਾ ਜਾਊਗਾ, ਉਹਨੂੰ ਖਤਰੇ 'ਚ ਪਾਊਗਾ, ਉਸ ਵਿਅਕਤੀ ਨੂੰ ਆਪਾਂ ਡਿਪੋਰਟ ਕਰ ਸਕਦੇ ਹਾਂ, ਜਿਹੜਾ ਨਾਨ ਸਿਟੀਜ਼ਨ ਹੈਗਾ, ਮਤਲਬ ਇਨਕਲੂਡਿੰਗ ਗ੍ਰੀਨ ਕਾਰਡ ਹੋਲਡਰ, ਠੀਕ ਹੈ। ਪਰ ਜਿਹੜਾ ਹੁਣ ਗੱਲ ਹੈ ਕਿ ਇਹ ਜਿਹੜੀ ਦੇਖੋ ਫੋਰਨ ਪਾਲਿਸੀ ਕੋਈ ਏਦਾਂ ਨਹੀਂ ਹੈਗਾ ਕਿ ਹਰੇਕ ਵਿਅਕਤੀ ਦਾ ਫੋਰਨ ਪਾਲਿਸੀ ਦੇ ਨਾਲ ਹੀ ਪੰਗਾ ਪੈ ਜਾਂਦਾ। ਲੋਕਾਂ ਦਾ ਡਰੱਗਾਂ ਵਾਲੇ ਕ੍ਰਾਈਮ ਹੋ ਜਾਂਦੇ ਆ, ਮਰਡਰ ਵਾਲੇ ਲੈਵਲ ਤੱਕ ਗੱਲ ਜਿਹੜੀ ਆ ਜਾਂਦੀ ਆ। ਪਰ ਜਿਹੜਾ ਇਹ ਡਿਸੀਜਨ ਜਿਹੜਾ ਅਲਟੀਮੇਟਲੀ ਕੀ ਹੁੰਦਾ ਕਿ ਕੋਰਟ ਨੇ ਲੈਣਾ ਹੁੰਦਾ, ਕੋਰਟ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਜਾ ਕੇ ਉੱਥੇ ਹੀ ਸੈਟਲ ਹੁੰਦੀਆਂ। ਹੁਣ ਕੋਰਟ ਦੇ ਵਿੱਚ ਸਵਾਲ ਇਹ ਆ ਜਾਂਦਾ ਕਿ ਜਿਹੜੀ ਸਰਕਾਰ ਟਰੰਪ ਸਰਕਾਰ ਆ, ਕਿਤੇ ਉਹਨੇ ਡਿਊ ਪ੍ਰੋਸੈਸ ਰਾਈਟ ਤਾਂ ਨਹੀਂ ਆਪਣੇ ਵਾਇਲੇਟ ਕਰਤੇ, ਕਿਉਂਕਿ ਇਸ ਹਿਸਾਬ ਨਾਲ ਬੰਦੇ ਨੂੰ ਚੱਕਣਾ ਇਟਸੈਲਫ ਇੱਕ ਅਨਕਨਸਟੀਟਿਊਸ਼ਨਲ ਕਿਤੇ ਐਕਟ ਤਾਂ ਨਹੀਂ ਹੈਗਾ। ਉਹ ਚੀਜ਼ ਦਾ ਜਿਹੜਾ ਵਿਵਾਦ ਜਿਹੜਾ ਬਣ ਗਿਆ, ਜਿਹੜੀ ਟਰੰਪ ਸਰਕਾਰ ਆ ਉਹ ਵੀ ਪਿੱਛੇ ਨਹੀਂ ਹਟਦੀ, ਉਹ ਵਿਵਾਦ ਤੋਂ ਕੋਈ ਭੱਜਦੀ ਨਹੀਂ ਹੈਗੀ, ਠੀਕ ਆ। ਉਹਨਾਂ ਨੇ ਜਾਣ ਕੇ ਇਹ ਜਿਹੜਾ ਬਣਾਇਆ, ਤੇ ਉਹਨਾਂ ਨੇ ਬੇਸਿਕਲੀ ਹੁਣ ਜਿਹੜਾ ਤੁਸੀਂ ਮੀਡੀਆ 'ਚ ਤੇ ਕਈ ਕੁਛ ਕਰਦੇ ਆ, ਇੱਕ ਬੰਦੇ ਦੇ ਲਿੰਕ ਕਰਤੇ ਉਹਨਾਂ ਨੇ ਕਿ ਯਾਰ ਇਹ ਬੰਦਾ ਏਦਾਂ ਲਿੰਕਡ ਆ, ਓਦਾਂ ਲਿੰਕਡ ਆ, ਅਮਰੀਕਾ ਦੇ ਖਿਲਾਫ ਬੋਲਦਾ, ਇਹਦੇ ਆ ਫਲਾਨੀ ਸੰਸਥਾ ਨਾਲ ਲਿੰਕ ਆ। ਤੇ ਗੱਲ ਦੱਸਦੇ ਜਾਈਏ, ਜਿਹੜੀ ਕੋਲੰਬੀਆ ਯੂਨੀਵਰਸਿਟੀ ਆ ਬੜੀ ਟੌਪ ਦੀ ਯੂਨੀਵਰਸਿਟੀ ਆ, ਇਹਦੇ ਵਿੱਚ ਸੁਪਨਾ ਹੀ ਹੁੰਦਾ ਲੋਕਾਂ ਦਾ ਸਟੂਡੈਂਟ ਬਣਨ ਦਾ। ਕੋਈ ਏਦਾਂ ਨਹੀਂ ਹੈਗਾ ਕਿ ਜਣਾ ਖਣਾ ਜਿਹੜਾ ਸੀਗਾ ਉਹ ਕੋਲੰਬੀਆ ਯੂਨੀਵਰਸਿਟੀ 'ਚ ਚੱਲ ਜਾਂਦਾ। ਟੌਪ ਆਫ ਦਾ ਟੌਪ ਜਿਹੜੀ ਯੂਨੀਵਰਸਿਟੀ ਆ, ਹਾਰਵਰਡ, ਆਕਸਫੋਰਡ, ਉਹ ਵਾਲੇ ਲੈਵਲ ਦੀ ਗੱਲਬਾਤ ਆਪਾਂ ਜਿਹੜੀ ਕਰ ਰਹੇ ਹਾਂ, ਠੀਕ ਆ, ਆਈਵੀ ਲੀਗ ਸਕੂਲ ਹੈਗਾ। ਸੋ ਹੁਣ ਕੋਰਟ ਦੇ ਵਿੱਚ ਇਹ ਗੱਲ ਪਹੁੰਚ ਜਾਣੀ ਆ, ਤੇ ਗੱਲ ਇਹ ਹੈ ਕਿ ਲੀਗਲ ਜਿਹੜਾ ਲੌਫੁਲ ਪਰਮਾਨੈਂਟ ਰੈਜ਼ੀਡੈਂਟ ਹੈ, ਗ੍ਰੀਨ ਕਾਰਡ ਹੋਲਡਰ, ਉਹ ਯੂਐਸ 'ਚ ਪਰਮਾਨੈਂਟਲੀ ਰਹਿ ਸਕਦਾ। ਹੁਣ ਤੁਸੀਂ ਦੇਖੋ ਕਈ ਖਬਰਾਂ ਹੋ ਆ ਰਹੀਆਂ, ਬਿਆਨਬਾਜ਼ੀ ਹੋ ਰਹੀ ਆ ਕਿ ਨਹੀਂ ਜੀ ਗ੍ਰੀਨ ਕਾਰਡ ਹੋਲਡਰ ਵੀ ਸਾਡੀ ਮਰਜ਼ੀ ਆ, ਆਪਾਂ ਇਹਨਾਂ ਦਾ ਕੈਂਸਲ ਕਰ ਸਕਦੇ ਹਾਂ ਜਦੋਂ ਮਰਜ਼ੀ। ਪਰ ਏਦਾਂ ਦੀ ਚੀਜ਼ ਨਹੀਂ ਹੈਗੀ, ਠੀਕ ਆ। ਬਿਆਨ ਜੋ ਮਰਜ਼ੀ ਦਿੰਦੇ ਰਹਿਣ, ਯੂਐਸ ਦੇ ਵਿੱਚ ਜਿਹੜਾ ਕਾਨੂੰਨ ਅਜੇ ਵੀ ਕਾਨੂੰਨ ਦਾ ਹੀ ਇਹ ਜਿਹੜਾ ਦੇਸ਼ ਹੈਗਾ, ਸੰਵਿਧਾਨ ਦੀ ਚੱਲਦੀ ਆ। ਬਟ ਆਫ ਕੋਰਸ ਆਪਾਂ ਆਪਣੇ ਮੁਲਕਾਂ 'ਚ ਵੀ ਦੇਖਿਆ ਕਿ ਸੰਵਿਧਾਨ ਹੋ ਗਏ, ਸੁਪਰੀਮ ਕੋਰਟ ਹੋ ਗਏ, ਇਹ ਜਿਹੜੇ ਢਾਂਚੇ ਆ ਇਹ ਕੰਪਰੋਮਾਈਜ਼ ਜਿਹੜੇ ਕੀਤੇ ਜਾ ਸਕਦੇ ਆ, ਠੀਕ ਆ। ਤਾਂ ਕਰਕੇ ਬੜਾ ਇੰਪੋਰਟੈਂਟ ਹੁੰਦਾ ਕਿ ਤੁਸੀਂ ਕਿਹੜੇ ਵਿਅਕਤੀ ਦੀ ਗੱਲ ਸੁਣਦੇ ਆ, ਠੀਕ ਆ, ਕਿਹਨੂੰ ਤੁਸੀਂ ਲੀਡਰ ਬਣਾਉਂਦੇ ਆ। ਜਨਤਾ ਜਿੱਦਾਂ ਦੇ ਲੀਡਰ ਇਲੈਕਟ ਕਰਦੀ ਆ, ਉਦਾਂ ਦੇ ਉਹਨਾਂ ਨੂੰ ਕੌਨਸੀਕੁਐਂਸਿਸ ਹੁੰਦੇ ਆ। ਸੋ ਅਜੇ ਤੱਕ ਤਾਂ ਦੇਖੋ ਜੀ ਸੰਵਿਧਾਨ ਜਿਹੜਾ ਹੈਗਾ ਉਹ ਚੱਲ ਰਿਹਾ। ਰੌਲਾ ਰੱਪਾ ਇੱਥੇ ਜਿਹੜਾ ਪੈ ਜਾਂਦਾ, ਕੋਰਟ ਸਿਸਟਮ ਜਿਹੜੇ ਹੈਗੇ ਆ, ਜੱਜਿਸ ਵਗੈਰਾ ਜਿਹੜੇ ਹੈਗੇ ਆ, ਪਰ ਕਈ ਵਾਰੀ ਕੁਛ ਪਤਾ ਨਹੀਂ ਹੁੰਦਾ। ਕਈ ਵਾਰੀ ਦੇਸ਼ਾਂ ਦੇ ਵਿੱਚ, ਕਿਸੇ ਵੀ ਦੇਸ਼ ਦੇ ਵਿੱਚ ਦੌਰ ਏਦਾਂ ਦੇ ਜਿਹੜੇ ਆ ਸਕਦੇ ਆ ਕਿ ਉਹ ਏਦਾਂ ਦੇ ਕਾਨੂੰਨ ਜਿਹੜੇ ਪਾਸ ਕਰ ਸਕਦੇ ਆ ਕਿ ਉਹਦੇ ਕਰਕੇ ਜਿਹੜਾ ਸੀਗਾ ਇਮੀਗ੍ਰੈਂਟਸ ਲਈ ਔਖਾ ਹੋ ਸਕਦਾ। ਇਹਨਾਂ ਦੀ ਹਿਸਟਰੀ ਵੀ ਰਹੀ ਆ ਪਿਛਲੇ 100 ਸਾਲਾਂ 'ਚ ਵੀ, ਤੁਸੀਂ ਦੇਖ ਲਓ ਕਈ ਵਾਰੀ ਇਹਨਾਂ ਨੇ ਏਦਾਂ ਦੇ ਜਿਹੜੇ ਫੈਸਲੇ ਲਏ ਇਮੀਗ੍ਰੈਂਟ ਨੂੰ ਜਿਹੜਾ ਦੁਖੀ ਕਰਦੇ ਆ। ਵਿੱਚ ਕਈ ਵਾਰੀ ਸਰਕਾਰਾਂ ਏਦਾਂ ਦੀਆਂ ਵੀ ਆਈਆਂ, ਉਹਨਾਂ ਨੇ ਜਿਹੜੀ ਐਮਨੈਸਟੀ ਵੀ ਦਿੱਤੀ ਆ, ਠੀਕ ਆ। ਉਹਨਾਂ ਨੇ ਦਰਵਾਜ਼ੇ ਵੀ ਆਪਣੇ ਕਈਆਂ ਨੇ ਲੋੜ ਨਾਲੋਂ ਵੱਧ ਵੀ ਖੋਲੇ ਆ ਕਿ ਆਜੋ ਤੁਸੀਂ ਸਾਰੇ ਜਾਣੇ। ਸੋ
ਇਹ ਜਿਹੜਾ ਮਾਹੌਲ ਸੀਗਾ, ਜਿਹੜਾ ਜਿੰਨਾ ਪਹਿਲਾਂ ਰਿਲੈਕਸ ਸੀਗਾ, ਲਿਬਰਲ ਸੀਗਾ ਬਾਈਡਨ ਦੇ ਟਾਈਮ ਤੇ ਉਹ ਕਿਉਂ ਸੀਗਾ? ਕਿਉਂਕਿ ਪਹਿਲਾਂ ਟਰੰਪ ਨੇ ਸਖਤੀ ਕੀਤੀ ਸੀਗੀ। ਉਹਨੇ ਉਹਦੀ ਰਿਸਪੌਂਸ 'ਚ ਆਉਂਦੇ ਹੀ ਪਹਿਲੇ ਦਿਨ ਕਿ ਨਹੀਂ ਮੈਂ ਇਹਨੂੰ ਠੀਕ ਕਰਨਾ। ਟਰੰਪ ਨੇ ਵੀ ਆਉਂਦੇ ਹੀ ਕਿ ਨਹੀਂ ਮੈਂ ਇਹਨਾਂ ਨੂੰ ਟੰਗਣਾ, ਠੀਕ ਆ। ਇਹਨਾਂ ਦੋਨਾਂ ਤੋਂ ਪਹਿਲਾਂ, ਟਰੰਪ ਤੇ ਬਾਈਡਨ ਤੋਂ ਪਹਿਲਾਂ, ਇਮੀਗ੍ਰੇਸ਼ਨ ਦਾ ਕੋਈ ਇੰਨਾ ਵਿਵਾਦ ਨਹੀਂ ਸੀਗਾ। ਜਦੋਂ ਦੇ ਆਪਾਂ ਬੁਸ਼ ਦੇ ਟਾਈਮ ਤੇ ਤੁਸੀਂ ਦੇਖ ਰਹੇ ਹੋ, ਜਾਰਜ ਬੁਸ਼ ਸੀਗਾ, ਉਦੋਂ ਸਿਕਿਉਰਿਟੀ ਵਾਲਾ ਸਿਸਟਮ ਜਿਹੜਾ ਸੀਗਾ ਉਹ ਜ਼ਿਆਦਾ ਸੀਗਾ। ਓਬਾਮੇ ਵਾਲੇ ਦੇ ਟਾਈਮ ਤੇ ਹੈਲਥ ਕੇਅਰ ਵਗੈਰਾ ਉਹ ਸੈਂਟਰਲ ਸੀਗਾ। ਹਾਲਾਂਕਿ ਉਹਨੇ ਡਿਪੋਰਟੇਸ਼ਨਾਂ ਚੁੱਪ ਚਪੀਤੇ ਕਈ ਸਾਰੀਆਂ ਜਿਹੜੀਆਂ ਕੀਤੀਆਂ, ਸਭ ਤੋਂ ਜ਼ਿਆਦਾ ਕਹਿੰਦੇ ਕੀਤੀਆਂ, ਸਭ ਤੋਂ ਜ਼ਿਆਦਾ ਜਿਹੜੀਆਂ ਕੀਤੀਆਂ, ਠੀਕ ਆ। ਤੇ ਇਹ ਜਿਹੜਾ ਵਾਰ ਵਾਲਾ ਮੁੱਦਾ ਹੋ ਗਿਆ, ਇਹਨਾਂ ਦਾ ਫਾਰਮਾ ਵਾਲਾ ਜਿਹੜਾ ਮੁੱਦਾ ਹੋ ਗਿਆ, ਕਿੱਦਾਂ ਕਾਨੂੰਨ ਜਿਹੜੇ ਬਣਨੇ ਆ, ਡਰਿਲਿੰਗ ਵਾਲਾ ਆਇਲ ਕਰਨੇ ਆ ਨਹੀਂ ਕਰਨੇ ਆ, ਇੱਥੇ ਕਰਨੀ ਆ ਔਨਸ਼ੋਰ ਆਫਸ਼ੋਰ, ਤੇ ਪਾਣੀਆਂ ਦੇ ਜਿਹੜੇ ਗਲਸ ਜਿਹੜੀਆਂ ਸੀਗੀਆਂ, ਜਿਹੜੇ ਜਾਣ, ਜਿੱਦਾਂ ਫੋਰ ਐਗਜ਼ਾਮਪਲ ਹੁਣ ਪੈਨਾਮਾ ਕੈਨਲ ਦਾ ਜਿਹੜਾ ਇਹਨਾਂ ਦਾ ਮੁੱਦਾ, ਮੇਨ ਜਿਹੜੀ ਦੁਨੀਆ ਦੀ ਜਿਹੜੀ ਪੋਲਿਟਿਕਸ ਆ, ਆਰਥਿਕ ਢਾਂਚਾ ਜਿਹੜਾ ਹੈਗਾ, ਉਹ ਇਹਨਾਂ ਚੀਜ਼ਾਂ ਦੇ ਆਸੇ-ਪਾਸੇ ਜਿਹੜਾ ਰਿਵੋਲਵ ਜਿਹੜਾ ਕਰਦਾ। ਇਹ ਜਿਹੜੇ ਆਪਣੇ ਇੰਟਰਸਟ ਆ, ਇਹਨਾਂ ਨੂੰ ਪ੍ਰੋਟੈਕਟ ਕਰਨ ਲਈ ਸਰਕਾਰਾਂ ਜਿਹੜੀਆਂ ਮਿਲਟਰੀ ਇਨਵੋਲਵਮੈਂਟ ਵੀ ਕਰਦੀਆਂ, ਮਤਲਬ ਮਿਲਟਰੀ ਵੀ ਜਿਹੜੀ ਇੱਕ ਹੈਗੀ ਆ, ਇੱਕ ਯੂਜ਼ ਕੇਸ ਸਿਨੈਰੀਓ ਬਣ ਸਕਦਾ ਜਿੱਦਾਂ ਨੂੰ ਸਰਕਾਰਾਂ ਜਿਹੜੀਆਂ ਚਾਹਣ। ਸੋ ਹੁਣ ਕੀ ਸੀਗਾ ਕਿ ਇਸ ਸਰਕਾਰ ਦਾ ਪਤਾ ਨਹੀਂ ਕਿਸ ਡਾਇਰੈਕਸ਼ਨ ਦੇ ਵੱਲ ਜਾ ਰਹੀ ਆ। ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਸੀਗਾ ਉਹਨਾਂ ਨੇ ਸੈਂਟਰਲ ਬਣਾਇਆ, ਪਰ ਹੁਣ ਇਹ ਗ੍ਰੀਨ ਕਾਰਡ ਹੋਲਡਰ ਆ, ਸਿਟੀਜ਼ਨ ਨਾਲ ਵਿਆਹ ਕੀਤਾ ਹੋਇਆ, ਜਵਾਕ ਇਹਦਾ, ਵਾਈਫ ਪ੍ਰੈਗਨੈਂਟ ਆ। ਸੋ ਗੱਲਬਾਤ ਹੁਣ ਉੱਥੇ ਤੱਕ ਪਹੁੰਚ ਗਈ ਆ। ਫ੍ਰੀ ਸਪੀਚ ਦਾ ਜਿਹੜਾ ਮੁੱਦਾ ਦੁਬਾਰਾ ਜਿਹੜਾ ਬਣ ਗਿਆ। ਤੇ ਸਵਾਲ ਇਹ ਹੈਗਾ ਕਿ ਕੀ ਇੱਕ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਹੈਗਾ, ਉਹਨੂੰ ਇਸ ਧਾਰਾ ਦੇ ਥੱਲੇ ਡਿਪੋਰਟ ਕੀਤਾ ਜਾ ਸਕਦਾ? ਸੋ ਜਿਹੜੀ ਜੀ, ਹਾਂਜੀ, ਇਹਦੇ ਵਿੱਚ ਮੈਂ ਇਹੀ ਚੀਜ਼ ਕਰਨਾ ਨਾ ਵੀ ਆਪਣੇ ਤਾਂ ਕਈ ਰੌਲਾ ਇਹ ਪਾ ਲੈਂਦੇ ਵੀ ਯਾਰ ਸਾਨੂੰ ਫਾਰਮ ਭਰਨ ਨੂੰ ਕਾਤੇ ਜਿਹੜਾ ਉਹ ਕਹਿਤਾ, ਇੱਥੇ ਸੈਕਟਰੀ ਆਫ ਸਟੇਟ ਇੱਕ ਬੰਦੇ ਦੇ ਉੱਤੇ ਇੱਕ ਗ੍ਰੀਨ ਕਾਰਡ ਹੋਲਡਰ ਨੂੰ ਡਿਪੋਰਟ ਕਰਨ ਦੀ ਆੜ ਦੇ ਵਿੱਚ ਇੱਕ ਨਵਾਂ ਪ੍ਰੈਸੀਡੈਂਟ ਜਿਹੜਾ ਉਹ ਸੈੱਟ ਕਰਨ ਦੀ ਤਿਆਰੀ ਕਰੀ ਬੈਠੇ ਆ। ਵੀ ਤੁਸੀਂ ਇਹ ਦੇਖੋ ਵੀ ਇਹਦੇ ਰੀਪਰਕਸ਼ਨ ਹੋਣੇ ਕਿੱਥੇ ਤੱਕ ਜਾਣੇ ਆ। ਜੇ ਇੱਕ ਨੂੰ ਕਰ ਸਕਦੇ ਤੇ ਕਿੰਨਿਆਂ ਨੂੰ ਕਰ ਸਕਦੇ ਆ। ਸੋ ਵਾਕਈ ਜਿਹੜਾ ਫ੍ਰੀ ਸਪੀਚ ਦਾ, ਗ੍ਰੀਨ ਕਾਰਡ ਦੀ ਲੀਗੈਲਿਟੀ ਦਾ ਵੀ ਇਹ ਮੁੱਦਾ ਹੈਗਾ ਨਹੀਂ ਹੈਗਾ। ਪਰ ਰੌਲਾ ਆਪਣੀ ਕਮਿਊਨਿਟੀ ਵਾਲੇ ਕਈ ਵਾਰੀ ਇਹ ਪਾ ਕੇ ਬਹਿ ਜਾਂਦੇ ਵੀ ਅਸੀਂ ਫਾਰਮ ਨਹੀਂ ਭਰਨਾ, ਵੀ ਅਸੀਂ ਭਰ ਨਹੀਂ ਸਕਦੇ, ਅਸੀਂ ਇਦਾਂ ਨਹੀਂ ਕਰ ਸਕਦੇ। ਤੁਸੀਂ ਇਹ ਦੇਖੋ ਵੀ ਉਹ ਕਿਹੜੇ ਲੈਵਲ ਦੇ ਉੱਤੇ ਖੇਡ ਰਹੇ ਆ ਤੇ ਤੁਸੀਂ ਕਿਸ ਚੀਜ਼ ਦਾ ਜਿਹੜਾ ਇਸ਼ੂ ਬਣਾਉਣ ਦੀ ਜਿਹੜੀ ਚੀਜ਼ ਜਿਹੜੀ ਉਹ ਚੱਲ ਰਹੀ ਆ। ਸੋ ਹੁਣ ਦੱਸੋ ਵੀ ਕੀ ਵਾਕਿਆ ਹੀ ਇੱਕ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਨੂੰ ਇਸ ਪ੍ਰੋਵੀਜ਼ਨ ਦੇ ਅਧੀਨ ਡਿਪੋਰਟ ਕੀਤਾ ਜਾ ਸਕਦਾ ਆ, ਨਹੀਂ ਕੀਤਾ ਜਾ ਸਕਦਾ? ਕੀ ਬਣੂਗਾ ਹੁਣ ਅੱਗੇ ਇਸ ਦੇ ਵਿੱਚ? ਸੋ ਦੇਖੋ ਕੀ ਸੀਗਾ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਹੈਗਾ, ਉਹ ਜੇ ਫੈਲਨੀ ਵਗੈਰਾ ਕਰ ਦੇਵੇ, ਆਪਣੇ ਵੀ ਬੰਦੇ ਕਾਫੀ ਜਿਹੜੇ ਡਿਪੋਰਟ ਜਿਹੜੇ ਉਸ ਕੋਲੋਂ ਹੋਏ ਆ, ਗ੍ਰੀਨ ਕਾਰਡ ਕੈਂਸਲ ਵੀ ਹੋ ਜਾਂਦੇ ਆ, ਕੋਈ ਪੱਕਾ ਨਹੀਂ ਹੋਏਗਾ। ਉਹਦੀ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਕੋਈ ਵੀ ਇਨਐਡਮਿਸਿਬਿਲਿਟੀ ਦਾ ਇਸ਼ੂ ਨਹੀਂ ਆਉਣਾ ਚਾਹੀਦਾ। ਜ਼ਿਆਦਾਤਰ ਆਪਣੇ ਜਿਹੜੇ ਲੋਕ ਆ ਉਹ ਡਰੱਗ ਕ੍ਰਾਈਮਾਂ ਕਰਕੇ ਜਿਹੜਾ ਡਿਪੋਰਟ ਜਿਹੜੇ ਹੁੰਦੇ ਆ। ਤੇ ਇਹ ਜਿਹੜੀ ਧਾਰਾ 237A(4) ਸੀ ਹੈ ਨਾ, ਜਿਹੜੀ ਕਿ ਕਹਿੰਦੀ ਹੈ ਕਿ ਕੋਈ ਵੀ ਵਿਅਕਤੀ ਜਿਹੜਾ US 'ਚ ਪ੍ਰੈਜ਼ੈਂਟ ਆ, ਜਿਹਨੂੰ ਸੈਕਟਰੀ ਆਫ ਸਟੇਟ, ਜਿਹੜੀ ਕਿ ਇੱਕ ਪੋਲੀਟੀਕਲ ਅਪਾਇੰਟਮੈਂਟ ਹੈਗੀ, ਸੈਕਟਰੀ ਆਫ ਸਟੇਟ ਜਿਹੜਾ ਡਿਸਾਈਡ ਕਰੇ ਕਿ ਇਹ ਬੰਦਾ ਸਾਡੀ US ਦੀ ਪਾਲਿਸੀ ਨੂੰ ਇਫੈਕਟ ਕਰ ਸਕਦਾ, ਸੀਰੀਅਸਲੀ ਇਫੈਕਟ, ਐਡਵਰਸਲੀ ਇਫੈਕਟ ਕਰ ਸਕਦਾ, ਉਹਨੂੰ ਆਪਾਂ ਡਿਪੋਰਟ ਕਰ ਸਕਦੇ ਹਾਂ। ਸੋ ਧਾਰਾ ਜਿਹੜੀ ਇਹ ਕਹਿੰਦੀ ਆ। ਪਰ ਗੱਲ ਇਹ ਹੈ ਕਿ ਇਹ ਸਿਰਫ ਇੱਕ ਫਸਟ ਸਟੈਪ ਹੈਗਾ, ਠੀਕ ਆ। ਜਿਹੜੀ ਇਹ ਲਾਅ ਆ, ਇਹ ਬਸ ਕਹਿੰਦਾ ਕਿ ਉਹ ਕਰ ਸਕਦੇ ਆ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਆਟੋਮੈਟਿਕਲੀ ਜਿੱਦਾਂ ਇਹ ਰੌਲਾ ਪਾ ਚੱਕ ਕੇ ਡਿਪੋਰਟ ਕਰਤਾ, ਕੋਈ ਵੀ ਵਿਅਕਤੀ ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਸਿੱਧੇ ਉਹ ਚੱਕ ਕੇ ਡਿਪੋਰਟ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਜਿਹੜੀ ਸਰਕਾਰ ਆ, ਉਹ ਰਿਮੂਵਲ ਪ੍ਰੋਸੀਡਿੰਗਸ ਜਿਹੜੀਆਂ ਉਹਨੂੰ ਸ਼ੁਰੂ ਕਰਨੀਆਂ ਪੈਂਦੀਆਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ। ਜਿੱਦਾਂ ਆਪਣੇ ਸਾਰੇ ਜਿਹੜੇ ਕੇਸ ਚੱਲਦੇ ਆ, ਉਹਦੇ ਵਾਸਤੇ ਇੱਕ ਨੋਟਿਸ ਟੂ ਅਪੀਅਰ NTA ਇਸ਼ੂ ਕਰਨਾ ਹੁੰਦਾ। ਸਾਰਿਆਂ ਦੀ ਉਹੀ ਰਿਕੁਆਇਰਮੈਂਟ ਆ, ਜਿੱਦਾਂ ਇੰਡੀਆ 'ਚ ਨਹੀਂ ਆਪਣੇ ਹੁੰਦਾ ਕਿ ਸੰਮਨ ਆ ਗਿਆ, ਵਾਰੰਟ ਆ ਗਏ, ਕੋਰਟ ਦੇ ਮੂਹਰੇ ਜਿਹੜਾ ਪਹੁੰਚ ਗਿਆ। ਸੇਮ ਥਿੰਗ ਨੋਟਿਸ ਟੂ ਅਪੀਅਰ NTA ਜਿਹਨੂੰ ਕਹਿੰਦੇ ਆ, ਉਹਦੇ ਨਾਲ ਹੀ ਜਿਹੜੀਆਂ ਰਿਮੂਵਲ ਪ੍ਰੋਸੀਡਿੰਗ ਇਨੀਸ਼ੀਏਟ ਹੋ ਸਕਦੀਆਂ। ਤੇ ਏਦਾਂ ਨਹੀਂ ਹੈਗਾ ਕਿਸੇ ਦੇ ਚੱਕ ਲਿਆ ਨੂੰ, ਠੀਕ ਆ, ਨਿਊਜ਼ ਦੇ ਵਿੱਚ ਠੀਕ ਆ ਕਿ ਇਹਨੂੰ ਡਿਪੋਰਟ ਕਰ ਦੇਣਾ। ਸਟੂਡੈਂਟ ਆ, ਪਹਿਲੀ ਗੱਲ ਤੇ ਸਟੂਡੈਂਟ ਸੀਗਾ ਨਹੀਂ, ਉਹਨਾਂ ਨੇ ਗਲਤੀ ਕੀਤੀ ਆ। ਸਟੂਡੈਂਟ ਹੁੰਦਾ ਤੇ ਥੋੜੀਆਂ ਜਿਹੀਆਂ ਆਪਸ਼ਨਸ ਜ਼ਿਆਦਾ ਹੁੰਦੀਆਂ, USCIS ਰਿਵੋਕ ਕਰ ਸਕਦੇ ਸੀ, ਪਰ ਕਿਉਂਕਿ ਗ੍ਰੀਨ ਕਾਰਡ ਹੋਲਡਰ ਆ, ਇਹਨੂੰ ਡਿਊ ਪ੍ਰੋਸੈਸ ਪ੍ਰੋਟੈਕਸ਼ਨ ਜਿਹੜੀਆਂ ਹੈਗੀਆਂ। ਤੇ ਹੁਣ ਡਿਊ ਪ੍ਰੋਸੈਸ ਦਾ ਮਤਲਬ ਇਹ ਹੁੰਦਾ ਕਿ ਸਰਕਾਰ ਇਹਦਾ ਪੂਰਾ ਹੱਕ ਬਣਦਾ ਕਿ ਇਹ ਪਹਿਲਾਂ ਸਰਕਾਰ ਨੂੰ ਪੁੱਛੇ ਕਿ ਭਾਈ ਤੁਸੀਂ ਕਿਉਂ ਮੈਨੂੰ ਟੰਗਿਆ, ਠੀਕ ਆ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਦੇ ਨਾਲ, ਜਿਹੜਾ ਕਿ ਰੀਜ਼ਨੇਬਲ ਹੋਵੇ, ਜਿਹੜਾ ਕਿ ਦੱਸੇ ਨੂੰ ਕਿ ਕੀ ਤੇਰੇ ਖਿਲਾਫ ਜਿਹੜਾ ਸਾਡੇ ਕੋਲ ਸਬੂਤ ਹੈਗਾ। ਤੇ ਫਿਰ ਇਹਨੂੰ ਵੀ ਪੂਰਾ ਹੱਕ ਹੋਣਾ ਕਿ ਆਪਣਾ ਸਬੂਤ ਇਹ ਜਿਹੜਾ ਪੇਸ਼ ਕਰ ਸਕਦਾ, ਆਪਣੇ ਵਕੀਲ ਨੂੰ ਨਾਲ ਲੈ ਕੇ ਜਿਹੜਾ ਜਾ ਸਕਦਾ। ਠੀਕ ਹੈ।
ਫ੍ਰੀ ਸਪੀਚ ਫਸਟ ਅਮੈਂਡਮੈਂਟ ਪ੍ਰੋਟੈਕਸ਼ਨ ਜਿਹੜੀਆਂ ਹੈਗੀਆਂ, ਇਹਦੇ ਵਿੱਚ ਇੱਕ ਜਿਹੜੀ ਇਹ ਧਾਰਾ ਸੀਗੀ, ਇਹਦੇ ਵਿੱਚ ਇੱਕ ਸੇਫ ਹਾਰਬਰ ਪ੍ਰੋਟੈਕਸ਼ਨ ਵੀ ਜਿਹੜੀਆਂ ਕਾਂਗਰਸ ਨੇ ਲਿਖੀਆਂ ਸੀਗੀਆਂ ਆਪਣੇ ਕਾਨੂੰਨ ਦੇ ਵਿੱਚ ਫੋਰਨ ਪਾਲਿਸੀ ਦੇ ਰਿਲੇਟਡ। ਕਿਉਂਕਿ ਉਹ ਕਹਿੰਦੇ ਸੀਗੇ ਕਿ ਆਪਾਂ ਇਦਾਂ, ਕਿਉਂਕਿ ਇਹ ਦੇਸ਼ ਦੇਖੋ ਤਾਂ ਹੀ ਐਡਵਾਂਸ ਹੈ, ਤਾਂ ਹੀ ਆਪਾਂ ਇੱਥੇ ਆਉਂਦੇ ਹਾਂ ਕਿ ਇਦਾਂ ਦੇ ਕਾਨੂੰਨ ਇੱਥੇ ਜਿਹੜੇ ਐਗਜ਼ਿਸਟ ਕਰਦੇ ਆ, ਕਾਨੂੰਨ ਜਿਹੜਾ ਇੱਥੇ ਜਿਹੜਾ ਸਰਕਾਰਾਂ ਕੋਰਟ ਜਿਹੜੇ ਹੈਗੇ ਉਹਨੂੰ ਅਪਹੋਲਡ ਵੀ ਕਰਦੀਆਂ। ਸੋ ਉਹਨਾਂ ਨੇ ਪਹਿਲਾਂ ਹੀ ਜਿਹੜਾ ਸੀਗਾ, ਉਹਨਾਂ ਦੀ ਦੂਰਅੰਦੇਸ਼ੀ ਸੀਗੀ, ਉਹਨਾਂ ਨੇ ਪਹਿਲਾਂ ਹੀ ਇਹ ਜਿਹੜੀਆਂ ਪ੍ਰੋਟੈਕਸ਼ਨ ਸੀਗੀਆਂ ਉਹਦੇ ਵਿੱਚ ਪਾਈਆਂ ਹੋਈਆਂ ਸੀਗੀਆਂ। ਇੱਕ ਹੋਰ ਸੈਕਸ਼ਨ ਹੈਗਾ INA 237A4C1, ਇਹ ਇੱਕ ਪੈਰਲਲ ਪ੍ਰੋਵੀਜ਼ਨ ਜਿਹੜੀ ਇੱਕ ਸਿਸਟਮ ਦੇ ਵਿੱਚ ਲੈ ਕੇ ਆਂਦਾ ਕਿ ਉਹ ਕਹਿੰਦਾ ਕਿ ਤੁਸੀਂ ਉਹਨੂੰ ਡਿਪੋਰਟ ਏਦਾਂ ਨਹੀਂ ਕਰ ਸਕਦੇ। ਉਹਦੇ ਪਾਸਟ, ਕਰੰਟ ਤੇ ਫਿਊਚਰ ਦੇ ਵਿੱਚ ਉਹਦਾ ਬਿਲੀਫ ਸਿਸਟਮ ਕੀ ਹੈਗਾ, ਸਟੇਟਮੈਂਟਸ ਉਹ ਕੀ ਦੇ ਰਿਹਾ, ਸਿਰਫ ਉਹਦੀਆਂ ਸਟੇਟਮੈਂਟਸ ਦੇ ਕਰਕੇ ਤੁਸੀਂ ਉਹਨੂੰ ਡਿਪੋਰਟ ਨਹੀਂ ਕਰ ਸਕਦੇ ਕਿ ਬੰਦੇ ਨੇ ਕੁਝ ਬੋਲਤਾ, ਉਹ ਤੇ ਫਿਰ ਡਿਕਟੇਟਰਸ਼ਿਪ ਵਾਲੀ ਗੱਲ ਹੋ ਜਾਣੀ ਨਾ। ਤੇ ਉਹ ਕਹਿੰਦੇ ਆ ਕਿ ਜਿਹੜੀ ਫ੍ਰੀ ਸਪੀਚ ਵੀ ਹੈਗੀ ਆ ਉਹ ਵੀ ਜਿਹੜੀ ਇੰਪੋਰਟੈਂਟ ਹੈਗੀ ਆ। ਸੋ ਇਹ ਐਕਸੈਪਸ਼ਨ ਹੈਗੀ ਆ ਕਿ ਫ੍ਰੀ ਸਪੀਚ ਇੱਕ ਐਕਸੈਪਸ਼ਨ ਆ ਤੁਹਾਡੀ, ਜਿਹੜਾ ਰੂਲ ਸੀਗਾ ਫੋਰਨ ਪਾਲਿਸੀ ਵਾਲਾ। ਇਹ ਐਕਸੈਪਸ਼ਨ ਨੂੰ ਜੇ ਸਰਕਾਰ ਨੇ ਓਵਰਕਮ ਕਰਨਾ ਤੇ ਉਹਨਾਂ ਤੇ ਬਹੁਤ ਜ਼ਿਆਦਾ ਜਿਹੜੀ ਜ਼ਿੰਮੇਵਾਰੀ ਬਣ ਜਾਂਦੀ ਆ। ਉਹਨਾਂ ਨੂੰ ਇਹ ਸ਼ੋਅ ਕਰਨਾ ਪੈਣਾ ਕਿ ਬਹੁਤ ਜ਼ਰੂਰੀ ਆ ਉਹਨਾਂ ਵਾਸਤੇ ਕਿ ਕੰਪਰੋਮਾਈਜ਼ ਉਹ ਨਹੀਂ ਕਰ ਸਕਦੇ। ਪਾਲਿਸੀ ਉਹਨਾਂ ਦੀ ਵਾਇਲੇਟ ਉਸ ਲੈਵਲ ਤੱਕ ਜਿਹੜੀ ਹੋ ਜਾਊਗੀ, ਸੀਰੀਅਸ ਕਨਸੀਕੁਐਂਸਸ ਜਿਹੜੇ ਹੋ ਜਾਊਗੇ। ਤੇ ਹੁਣ ਇਹ ਚੀਜ਼ ਜਿਹੜੀ ਆ ਕਿ ਸਿਰਫ ਇੱਕ ਬੰਦਾ ਜਾ ਕੇ ਸਟੂਡੈਂਟ ਲੀਡਰ ਜਿਹੜਾ ਬੋਲ ਰਿਹਾ ਵਾ, ਉਹਦੇ ਨਾਲ ਇਹ ਪਾਲਿਸੀ ਜਿਹੜੀ ਟ੍ਰਿਗਰ ਹੁੰਦੀ ਆ ਕਿ ਨਹੀਂ ਹੁੰਦੀ ਆ, ਇਹ ਕੋਰਟਸ ਨੇ ਡਿਸਾਈਡ ਕਰਨਾ। ਸਰਕਾਰ ਹੁਣ ਉਹਦੇ ਖਿਲਾਫ ਮੁਕੱਦਮੇ ਵਗੈਰਾ ਜਿਹੜਾ ਜ਼ਰੂਰ ਕਰ ਸਕਦੀ ਆ, NTA ਵਗੈਰਾ ਜਿਹੜਾ ਜ਼ਰੂਰ ਇਸ਼ੂ ਕਰ ਸਕਦੀ ਆ। ਤੇ ਪਰ ਕੋਈ ਜ਼ਰੂਰੀ ਨਹੀਂ ਹੈਗਾ ਕਿ ਕੋਰਟਸ ਨੇ ਵੀ ਜਿਹੜਾ ਸੀਗਾ ਜਾਂ ਜੱਜ ਨੇ ਵੀ ਸੀਗਾ ਉਸੇ ਫੇਵਰ 'ਚ ਦੇਣਾ। ਠੀਕ ਹੈ। ਤੇ ਕਾਂਗਰਸ ਨੇ ਜਿਹੜੇ ਇਹ ਸੇਫਗਾਰਡ ਸੀਗੇ, ਡਾਇਰੈਕਟਲੀ ਉਹਨਾਂ ਨੇ ਕਿਹਾ ਕਿ ਫਸਟ ਅਮੈਂਡਮੈਂਟ ਜਿਹੜੀ ਹੈਗੀ ਆ ਉਹ ਰਾਈਟ ਜਿਹੜੇ ਹੈਗੇ ਆ ਉਹ ਗ੍ਰੀਨ ਕਾਰਡ ਹੋਲਡਰ ਨੂੰ ਐਕਸਟੈਂਡ ਹੁੰਦੇ ਆ। ਤੇ ਇਹ ਜਿਹੜੀ ਧਾਰਾ ਹੈਗੀ ਆ ਇਹਨੂੰ ਤੁਸੀਂ ਬਿਲਕੁਲ ਕੇਅਰਫੁਲ ਹੋ ਕੇ ਵਰਤਣਾ, ਇਹ ਨਹੀਂ ਕਿ ਤੁਸੀਂ ਬਿਨਾਂ ਮਤਲਬ ਦੇ ਲੋਕਾਂ ਨੂੰ ਫੋਰਨ ਪਾਲਿਸੀ ਦੇ ਕਰਕੇ ਜਿਹੜਾ ਡਿਪੋਰਟ ਕਰੀ ਜਾਓ। 1979 ਤੱਕ ਤੁਸੀਂ ਚੱਲ ਜਾਓ, ਦੇਖ ਲਓ ਕਿ ਇਹਦੇ ਵਿੱਚ ਜਿਹੜੇ ਸੀਗੇ ਕੇਸ, ਐਡਾ ਪੁਰਾਣੇ ਕੇਸ, ਇਤਿਹਾਸਿਕ ਕੇਸ ਵੀ ਇਹਦੇ ਵਿੱਚ ਹੋਏ ਆ। ਉਦੋਂ ਜਿਹੜਾ ਸ਼ਾਹ ਸੀਗਾ ਇਰਾਨ ਦਾ, ਮੈਡੀਕਲ ਟ੍ਰੀਟਮੈਂਟ ਵਾਸਤੇ ਜਿਹੜਾ ਉਹਦੀ ਐਡਮਿਸ਼ਨ ਜਿਹੜੀ ਹੋਣੀ ਸੀਗੀ, ਉਹਦੇ ਕਰਕੇ ਜਿਹੜੀ ਮਾਮਲਾ ਜਿਹੜਾ ਕਿ ਉਹਨੂੰ ਆਣ ਦੇਣਾ ਚਾਹੀਦਾ ਅਮਰੀਕਾ 'ਚ ਟ੍ਰੀਟਮੈਂਟ ਵਾਸਤੇ ਕਿ ਨਹੀਂ, ਜਿਹੜੀ ਅੰਬੈਸੀ ਦੇ ਉੱਤੇ ਕਬਜ਼ਾ ਜਿਹੜਾ ਹੋ ਗਿਆ ਸੀਗਾ। ਇਰਾਨ ਦੇ ਜਿਹੜੇ ਹੋਸਟੇਜ ਵਾਲਾ ਕੇਸ ਸੀਗਾ, ਕਾਫੀ ਇੱਥੇ ਫਿਲਮਾਂ ਵੀ ਬਣੀਆਂ, ਡਾਕੂਮੈਂਟਰੀ ਵੀ ਬਣੀ ਆ। ਤੁਸੀਂ ਲਾ ਲਓ ਕਿ ਇਹ ਜਿਹੜੀ ਧਾਰਾ ਸੀਗੀ ਇਹਦੀ ਉਸ ਲੈਵਲ ਤੱਕ ਜਿਹੜੀਆਂ ਗੱਲਾਂ ਜਿਹੜੀਆਂ ਚੱਲ ਗਈਆਂ ਸੀਗੀਆਂ ਕਿ US ਦੀ ਫੋਰਨ ਪਾਲਿਸੀ, ਠੀਕ ਆ। ਸੋ ਇਹ ਧਾਰਾ ਇਹ ਇੱਕ ਕੋਲੰਬੀਆ ਦੇ ਸਟੂਡੈਂਟ ਦੇ ਉੱਤੇ ਜਿਹੜਾ, ਠੀਕ ਆ, ਉਹਦੇ ਉੱਤੇ ਵਰਤ ਰਹੇ ਆ। ਕਿਉਂਕਿ ਇਹਨੇ ਇੱਕ ਓਪੀਨੀਅਨ ਦਿੱਤਾ। ਹੁਣ ਉਹ ਜਿਹੜਾ ਓਪੀਨੀਅਨ ਸੀਗਾ ਉਹਦੇ ਬਾਰੇ ਬੜਾ ਵਿਵਾਦ ਵੀ ਹੋ ਰਿਹਾ ਕਿ ਇਸ ਦੇਸ਼ ਦੇ ਵਿੱਚ ਵੀ ਕਈ ਕਿਸਮ ਦੇ ਤੁਸੀਂ ਓਪੀਨੀਅਨ ਨਹੀਂ ਦੇ ਸਕਦੇ, ਫਿਰ ਤੁਹਾਨੂੰ ਜ਼ਿਆਦਾ ਪ੍ਰੋਬਲਮ ਆ ਜਾਊਗੀ ਵਰਸਸ ਤੁਸੀਂ ਦੂਸਰੇ ਲੋਕਾਂ ਦੇ ਬਾਰੇ ਜੇ ਓਪੀਨੀਅਨ ਦਿੰਦੇ ਆ। ਸੋ ਇਹ ਜਿਹੜਾ ਹੁਣ ਰੌਲਾ ਰੱਪਾ ਜਿਹੜਾ ਚੱਲੂਗਾ। ਸੋ ਕਹਿੰਦੇ ਆ ਕਿ ਜਿਹੜਾ ਯੂਕਰੇਨ ਤੇ ਰਸ਼ੀਆ ਵਾਲਾ ਵਿਵਾਦ ਸੀਗਾ ਉਹ 'ਚ ਤੁਸੀਂ ਹੋਰ ਤਰ੍ਹਾਂ ਦੇ ਤੇਵਰ ਦਿਖਾ ਰਹੇ ਆ। ਜਿਹੜਾ ਪੈਲਸਟਾਈਨ ਤੇ ਇਜ਼ਰਾਈਲ ਵਾਲਾ ਮੁੱਦਾ ਵਾ ਉਹਦੇ ਵਿੱਚ ਤੁਸੀਂ ਹੋਰ ਹਿਸਾਬ ਦੇ ਤੇਵਰ ਜਿਹੜੇ ਦਿਖਾ ਰਹੇ ਆ। ਤੇ ਉਹ ਜਿਹੜੀ ਗੱਲ ਜਿਹੜੀ ਸੀਗੀ, ਤੇ ਇਹ ਕਾਫੀ ਵਾਰੀ ਸੁਪਰੀਮ ਕੋਰਟ ਤੱਕ ਵੀ ਇਹ ਜਿਹੜੇ ਮੁੱਦੇ ਜਿਹੜੇ ਪਹੁੰਚੇ ਹੋਏ ਆ, ਇਹਨਾਂ ਟੌਪਿਕਾਂ ਦੇ ਉੱਤੇ ਜਿਹੜੇ ਕੇਸ ਜਿਹੜੇ ਸੀਗੇ ਡਿਸਾਈਡ ਹੋਏ ਆ। ਤੇ ਅਲਟੀਮੇਟਲੀ ਦੇਖਦੇ ਆ ਕਿ ਇਹ ਵਾਲਾ ਜਿਹੜਾ ਵੀ ਕੇਸ ਹੈਗਾ ਮੇਰੇ ਹਿਸਾਬ ਨਾਲ ਸੁਪਰੀਮ ਕੋਰਟ ਲੈਵਲ ਤੱਕ ਜਿਹੜਾ ਜਾਊਗਾ। 80 ਸਾਲ ਪਹਿਲਾਂ, ਅੱਜ ਤੋਂ 80 ਸਾਲ ਪਹਿਲਾਂ ਵੀ ਸੁਪਰੀਮ ਕੋਰਟ ਨੇ ਬ੍ਰਿਜਸ ਵਰਸਸ ਵਿਕਸਨ ਦੇ ਕੇਸ ਦੇ ਵਿੱਚ ਇਹ ਡਿਸਾਈਡ ਕੀਤਾ ਸੀਗਾ ਕਿ ਜਿਹੜਾ ਇੱਕ ਨਾਨ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ, ਉਹ ਪ੍ਰੋਟੈਕਟਡ ਹੈਗਾ ਕਨਸਟੀਟਿਊਸ਼ਨ ਦੇ ਅੰਡਰ, ਤੇ ਉਹਨੂੰ ਫ੍ਰੀडम ਆਫ ਸਪੀਚ ਜਿਹੜੀ ਹੈਗੀ ਆ। ਤੁਸੀਂ ਉਹਦੀ, ਜਿੱਦਾਂ ਹੁਣ ਟਰੰਪ ਸਰਕਾਰ ਕਹਿ ਰਹੀ ਆ ਕਿ ਨਹੀਂ ਇਹ ਨਹੀਂ ਸਕਦਾ ਸੀਗਾ, ਏਦਾਂ ਨਹੀਂ ਕਰ ਸਕਦਾ ਸੀਗਾ, ਓਦਾਂ ਨਹੀਂ ਕਰ ਸਕਦਾ ਹੈਗਾ, ਏਦਾਂ ਕੋਈ ਚੀਜ਼ ਨਹੀਂ ਹੈਗੀ। ਸੋ ਸੁਪਰੀਮ ਕੋਰਟ ਲੈਵਲ ਤੱਕ ਇਹ ਗੱਲਾਂ ਹੈਗੀਆਂ। ਫਸਟ ਅਮੈਂਡਮੈਂਟ, 5th ਅਮੈਂਡਮੈਂਟ, ਡਿਊ ਪ੍ਰੋਸੈਸ ਕਲੌਜ਼ ਜਿਹੜੀ ਹੈਗੀ 14th ਅਮੈਂਡਮੈਂਟ ਦੀ, ਇਹ ਸਾਰੀਆਂ ਜਿਹੜੀਆਂ ਪ੍ਰੋਟੈਕਸ਼ਨਸ ਹੈਗੀਆਂ ਇਹ ਇੱਕ ਨਾਨ ਸਿਟੀਜ਼ਨ ਨੂੰ ਵੀ ਜਿਹੜੀਆਂ ਅਵੇਲੇਬਲ ਹੈਗੀਆਂ। ਠੀਕ ਹੈ। ਸੋ ਦੇਖੋ ਜੀ ਕਿੰਨਾ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ। ਸੋ ਜਿੱਦਾਂ ਤੁਹਾਨੂੰ ਮੈਂ ਨਾਲ ਹੀ ਇਸੇ ਹੀ ਖਬਰ ਦੇ ਵਿੱਚ ਪਹਿਲਾਂ ਵੀ ਜਿਹੜਾ ਦੱਸ ਹਟਿਆ। ਅੱਛਾ, ਜਿਹੜੇ ਹੁਣ ਸਟੂਡੈਂਟ ਕੋਲੰਬੀਆ ਯੂਨੀਵਰਸਿਟੀ 'ਚ, ਹੁਣ ਦੇਖੋ ਸਟੂਡੈਂਟਸ ਦਾ ਖੂਨ ਜਿਹੜਾ ਗਰਮ ਹੁੰਦਾ, ਤੱਤਾ ਹੁੰਦਾ ਪ੍ਰੋਟੈਸਟ ਦੇ ਲਈ ਜਿਹੜੇ ਰਹਿੰਦੇ ਆ ਅਮਰੀਕਾ 'ਚ। ਇਸ ਚੀਜ਼ ਦੀ ਆਜ਼ਾਦੀ ਹੈ, ਜਿੱਦਾਂ ਆਪਾਂ ਫ੍ਰੀडम ਆਫ ਸਪੀਚ, ਫ੍ਰੀडम ਆਫ ਐਕਸਪ੍ਰੈਸ਼ਨ ਨੂੰ ਜਿਹੜਾ ਉਹ ਲੈ ਕੇ, ਹੁਣ ਜਿੱਦਾਂ ਧੜੇ ਸਟੂਡੈਂਟਸ ਦੇ ਉਹ ਵੀਜ਼ੇ ਕੈਂਸਲ ਕਰਕੇ ਉਹਨਾਂ ਨੂੰ ਡਿਪੋਰਟ ਕਰ ਰਹੇ ਆ। ਜੇ ਕੋਈ ਇੱਦਾਂ ਦਾ ਸਟੂਡੈਂਟ ਵੀਜ਼ੇ ਦੇ ਉੱਤੇ ਸੀਗਾ ਜਿਹਨੇ ਇੱਦਾਂ ਦੇ ਪ੍ਰੋਸੈਸ ਦੇ ਵਿੱਚ ਹਿੱਸਾ ਲਿਆ ਆ, ਉਹਦੇ ਲਈ ਹੁਣ ਕੋਈ ਰਾਹ ਹੈਗਾ ਆ ਜਾਂ ਨਹੀਂ ਹੈਗਾ, ਜਾਂ ਉਹ ਜੇ ਉਹਨਾਂ ਦੀ ਨਜ਼ਰਾਂ 'ਚ ਆ ਗਿਆ ਤੇ ਉਹਨਾਂ ਨੂੰ ਡਿਪੋਰਟ ਕਰਕੇ ਹੀ ਛੱਡਣਗੇ?
ਜੇ ਸਿਰਫ ਸਟੂਡੈਂਟ ਸੀਗਾ ਤੇ ਦੇਖੋ ਹੁਣ ਉਹਨਾਂ ਦਾ ਧੱਕਾ ਇਹ ਕਰ ਸਕਦੇ ਆ, ਉਹਨਾਂ ਨੂੰ ਪਿੱਛੇ ਖੜਨ ਵਾਲਾ ਵੀ ਕੋਈ ਨਹੀਂ ਹੈਗਾ। ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਥੋੜਾ ਜਿਹਾ ਜ਼ਿਆਦਾ ਸਟੇਬਲ ਆ। ਠੀਕ ਆ। ਤੇ ਹੁਣ ਆਪਣੇ ਦੇਖੋ ਅਟਾਰਨੀ ਕਹਿਣਾ ਜੀ, ਇੱਥੇ ਬਹੁਤ ਸਾਰੇ ਲੋਕ ਪ੍ਰੋਟੈਸਟ ਕਰਦੇ ਆ, ਇੰਡੀਆ ਦੇ ਉਲਟ ਜਾ ਕੇ ਵੀ ਕਰਦੇ ਆ। ਕੱਲ ਨੂੰ ਇਹਨਾਂ ਦੀ ਜੇ ਫੋਰਨ ਪਾਲਿਸੀ ਜ਼ਿਆਦਾ ਇੰਡੀਆ ਦੇ ਨਾਲ ਅਲਾਈਨ ਹੁੰਦੀ ਆ, ਜਿਹੜੀ ਇੰਡੀਆ ਦੇ ਉਲਟ ਪ੍ਰੋਟੈਸਟ ਕਰਨ ਵਾਲੇ ਆ ਉਹਨਾਂ ਦੇ ਨਾਲ ਵੀ ਇਹ ਧੱਕਾ ਜਿਹੜਾ ਇਸ ਤਰੀਕੇ ਨਾਲ ਕਰ ਸਕਦੇ ਨੇ। ਇੰਡੀਆ ਦੇ ਨਾਲ ਹੋਣੀ ਨਹੀਂ ਲਾਈਨ ਇਹਨਾਂ ਦੀ ਉਸ ਲੈਵਲ ਤੇ। ਨਹੀਂ। ਠੀਕ ਆ। ਹਾਂ ਠੀਕ ਆ ਜੀ। ਤੇ ਅੱਛਾ ਅਟਾਰਨੀ ਕਹਿਣਾ ਜੀ, ਇੱਕ ਖਬਰ ਕਰਕੇ ਤੇ ਫਿਰ ਅੱਜ ਆਪਾਂ ਕਾਲਸ ਜਿਹੜੀਆਂ ਲੈਂਦੇ ਆ ਫਿਰ ਬ੍ਰੇਕ ਤੋਂ ਬਾਅਦ ਚ। ਪੈਰਾ ਲੀਗਲ ਇੱਕ ਜਿਹੜੀ ਚੱਕ ਲਈ ਇਹਨਾਂ ਨੇ, ਕਹਿੰਦੇ ਵੀ 1000 ਤੋਂ ਵੱਧ ਉਹਦੇ ਤੇ ਦੋਸ਼ ਸੀਗੇ, ਵੀ 1000 ਤੋਂ ਵੱਧ ਉਸਨੇ ਫੇਕ ਅਸਾਈਲਮ ਦੇ ਜਿਹੜੀ ਐਪਲੀਕੇਸ਼ਨ ਆ ਉਹ ਭਰਨ ਦੇ ਵਿੱਚ ਮਦਦ ਕੀਤੀ ਜਾਂ ਉਹਨੇ ਭਰੀਆਂ ਖੁਦ। ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਇਹ ਹੁਣ 37 ਸਾਲਾਂ ਦੀ ਇੱਕ ਐਂਡਰੀਆ ਕੋਰੇਰਾ ਨਾਂ ਦੀ ਜਿਹੜੀ ਬੀਬੀ ਫਲੋਰੀਡਾ ਤੋਂ ਉਹਨਾਂ ਨੇ ਜਿਹੜੀ ਉਹ ਚੱਕੀ ਆ। ਤੇ ਕਹਿੰਦੇ 2013 ਤੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਇਸ ਦੇ ਦਫ਼ਤਰ ਦੇ ਵਿੱਚ, ਜਾਂ ਇਹਨੇ ਇਸ ਤਰੀਕੇ ਦੇ ਨਾਲ ਮਦਦ ਕੀਤੀ ਸੀਗੀ। ਸੋ ਇਹ ਕੱਲਾ ਹੁਣ ਇਮੀਗ੍ਰੈਂਟਸ ਦੇ ਉਲਟ ਹੀ ਨਹੀਂ, ਉਹਨਾਂ ਦੇ ਉਲਟ ਵੀ ਜਿਹੜੇ ਉਹਨਾਂ ਦੀ ਇਸ ਤਰੀਕੇ ਦੇ ਨਾਲ ਕਿਸੇ ਨੇ ਮਦਦ ਕੀਤੀ ਆ, ਹੈਲਪ ਕੀਤੀ ਆ, ਅਸਲੀ ਆ ਨਕਲੀ ਆ, ਇਹ ਤਾਂ ਹੁਣ ਫੈਸਲਾ ਜਿਹੜਾ ਉਹ USCIS ਜਾਂ ਡਿਪਾਰਟਮੈਂਟ ਆਫ ਜਸਟਿਸ ਨੇ ਕਰਨਾ ਆ ਵੀ ਇਹ ਫੇਕ ਅਸਾਈਲਮ ਦਾ ਜਿਹੜਾ ਮਸਲਾ ਜਿਹੜਾ ਸਾਹਮਣੇ ਆ ਗਿਆ ਆ। ਸੋ ਇਹ ਕਾਫੀ ਇੱਕ ਵੱਡੀ ਅਪਡੇਟ ਜਿਹੜੀ ਉਹ ਆਈ ਆ ਵੀ ਇਮੀਗ੍ਰੈਂਟਸ ਤੋਂ ਬਾਅਦ ਜਿਨ੍ਹਾਂ ਨੇ ਮਦਦ ਵੀ ਕੀਤੀ ਸੀ, ਉਹਨਾਂ ਦੀ ਅਸਾਈਲਮ ਦੀ ਐਪਲੀਕੇਸ਼ਨ ਵੀ ਜਿਹੜੀਆਂ ਭਰੀਆਂ ਸੀਗੀਆਂ ਤੇ ਉਹ ਫੇਕ ਜੇ ਨਿਕਲਦੀਆਂ, ਤੇ ਉਹਨਾਂ ਦੁਆਲੇ ਵੀ ਇਹ ਜਾ ਰਹੇ ਨੇ ਹੁਣ ਜੀ। ਸੋ ਰਾਜਕਰਨ ਜੀ, ਤੁਸੀਂ ਦੇਖੋ ਕਿ ਇਹ ਟੌਪਿਕ ਤੇ ਆਪਾਂ ਗੱਲ ਮੇਰੇ ਖਿਆਲ 4 ਸਾਲ ਤੋਂ ਕਰ ਰਹੇ ਰੇਡੇ ਦੇ ਉੱਤੇ, ਵਾਵਾ ਦੇ ਉੱਤੇ, ਤੇ ਇਹ ਖਬਰ ਨੂੰ ਕਈ ਲੋਕੀ ਵਧੀਆ ਤਰੀਕੇ ਨਾਲ ਨਹੀਂ ਵੀ ਲੈਂਦੇ ਸੀ। ਜਦੋਂ ਕਹੋ ਨਾ ਕਿ ਯਾਰ ਤੁਸੀਂ ਢਾਂਚੇ ਵਾਲੇ ਕਿਉਂ ਚੱਕਰਾਂ 'ਚ ਜਿਹੜੇ ਪੈ ਗਏ ਆ, ਲੋਕੀ ਨਹੀਂ ਵਧੀਆ ਲੈਂਦੇ ਸੀ ਤੇ ਕਈ ਇਸ ਗੱਲੋਂ ਆਪਣੇ ਆਫਿਸ ਤੋਂ ਵੀ ਉੱਠ ਕੇ ਗਏ ਹੋਏ ਆ, ਲੈ ਏਦਾਂ ਕਿੱਦਾਂ, ਫਲਾਨਾ ਏਦਾਂ ਕਰਦਾ, ਢਮਕਾਨਾ ਏਦਾਂ ਕਰਦਾ। ਸੋ ਤੁਹਾਨੂੰ ਪਹਿਲਾਂ ਵੀ ਕੁਐਸਚਨ ਕੀਤਾ ਸੀਗਾ ਕਿ ਪ੍ਰੋਬਲਮ ਹੁਣ ਕੀ ਪੈ ਜਾਂਦੀ ਆ ਕਿ ਜਿਹੜੇ ਇਦਾਂ ਦੇ ਫੇਕ ਫੂਕ ਜਿਹੜੇ ਕੰਮ ਕਰਦੇ ਆ, ਸਪੈਸ਼ਲੀ ਵਾਵਾ ਵਾਲੇ ਜਾਂ ਕਈਆਂ ਦੇ ਜਿਹੜੇ ਗਾਰਡੀਅਨਸ਼ਿਪ ਵਾਲੇ, ਜੁਵੇਨਾਈਲ ਵਾਲੇ, ਉਹ ਜਿਹੜੇ ਕੀ ਦੇਖਦੇ ਆ ਕਿ ਉਹ ਦੇਖਦੇ ਆ ਕਿ ਇੱਕ ਢਾਂਚੇ ਜਿਹੜੇ ਹੁੰਦੇ ਆ, ਜਿੱਦਾਂ RKK ਦੀ ਆਪਾਂ ਗੱਲ ਕੀਤੀ ਸੀਗੀ ਕਿ ਇਹਨਾਂ ਦੇ ਜਿਹੜੇ ਕੇਸ ਆ ਉਹ ਕਹਾਣੀਆਂ ਬਾਣੀਆਂ ਜੀਆਂ, ਕਿਉਂਕਿ ਤੁਸੀਂ ਹੁਣ ਆਪਣੀ ਜਿਹੜੀ ਜ਼ਿੰਦਗੀ ਦੀ ਡੋਰ ਕਿਸੇ ਨੂੰ ਫੜਾਤੀ ਕਿ ਲੈ ਭਾਈ ਤੂੰ ਮੇਰਾ ਕੰਮ ਕਰ ਦੇ। ਹਾਂਜੀ। ਉਹ ਤਾਂ ਆਪਾਂ ਨੂੰ ਵੇਖਣ ਨੂੰ ਕੀ ਮਿਲਦਾ ਸੀਗਾ ਕਿ ਇਹ ਜਿਹੜੇ ਪੈਰਾਲੀਗਲ ਜਿਹੜੇ ਹੁੰਦੇ ਆ ਇਹ ਕੀ ਕਰਦੇ ਕਿ ਬੇਸਿਕਲੀ ਕਹਾਣੀਆਂ ਵੇਚਦੇ ਆ, ਕੁਛ ਨਹੀਂ ਇਹਨਾਂ ਦੇ ਪੱਲੇ। ਇਹਨਾਂ ਕੋਲ ਕਿਸੇ ਹੋਰ ਦਾ ਗਿਆ ਟਰਾਂਸਲੇਟ ਕੀਤਾ ਹੋਇਆ, ਇਹਨੇ ਅੱਗੇ ਕਿਸੇ ਹੋਰ ਨੂੰ ਚੇਪ ਦੇਣਾ। ਤੇ ਉਹ ਕੀ ਸੀਗਾ ਕਿ ਘੁੰਮ ਫਿਰ ਕੇ ਨਾ ਇਮੀਗ੍ਰੇਸ਼ਨ ਜਦੋਂ ਕੀ ਸੀਗੀ ਕਿ ਉਹਨਾਂ ਕੋਲ ਉਹ ਕਹਿੰਦੇ ਯਾਰ ਆਹ ਚੀਜ਼ ਤਾਂ ਪਹਿਲਾਂ ਵੀ ਹੋਈ ਸੀਗੀ, ਇਹ ਪਹਿਲਾਂ ਵੀ ਦੇਖੀ ਆ, ਇਹ ਬੰਦੇ ਨੂੰ ਮੋਟਰਸਾਈਕਲ ਚਲਾਉਂਦੇ ਨੂੰ ਪਿੱਛੋਂ ਦੀ ਗੱਡੀ ਨੇ ਮਾਰ ਕੇ ਸੁੱਟਤਾ, ਇਹ ਹਰੇਕ ਬੰਦਾ ਸੇਮ ਹੀ ਗੱਲ ਕਹੀ ਜਾ ਰਿਹਾ। ਠੀਕ ਆ, ਹਾਕੀ ਸਟਿੱਕਾਂ, 2 ਹਮਲੇ, ਪੋਸਟਰ, ਚਲੋ 19 ਗੱਲ ਤਾਂ ਸੀਗੀ। ਠੀਕ ਆ, RKK ਦਾ ਜਨਮ ਹੋਇਆ ਉੱਥੋਂ, ਜਿਹੜਾ ਆਪਾਂ ਲਿਟੀਗੇਟ ਵੀ ਕੀਤਾ ਕੋਰਟ ਦੇ ਵਿੱਚ, ਹਨਾ। ਤੇ ਪਰ ਗੱਲ ਇਹ ਹੈ ਕਿ ਯਾਰ ਇਹ RKK ਆਇਆ ਕਿੱਦਾਂ? ਠੀਕ ਆ, ਤੇ RKK ਵਾਲੇ ਲੈਵਲ ਤੇ ਗੱਲ ਜਿਹੜੀ ਪਹੁੰਚ ਕਿੱਦਾਂ ਗਈ? ਹਾਂਜੀ। ਠੀਕ ਆ, ਤੇ ਤੁਸੀਂ ਵੇਖੋ ਕਿ ਉਹਨਾਂ ਨੇ ਕਿਹਾ ਕਿ ਚੱਲ ਠੀਕ ਆ ਆਪਾਂ ਇਹ ਵੀ ਗੱਲ ਮੰਨ ਲੈਂਦੇ ਆ ਕਿ ਕਿਸੇ ਨਾਲ ਵਿਅਕਤੀ ਨਾਲ ਸੇਮ ਹਾਦਸਾ ਜਿਹੜਾ ਹੋ ਸਕਦਾ ਏਦਾਂ ਦਾ, ਕਿ ਠੀਕ ਆ 10 ਜਾਣਿਆਂ ਨੂੰ ਮੋਟਰਸਾਈਕਲ ਤੇ ਟੱਕਰ ਮਾਰ ਸਕਦੇ ਆ, 10 ਜਾਣਿਆਂ ਨੂੰ 2 ਹਮਲੇ ਹੋ ਸਕਦੇ ਆ ਪੋਸਟਰ ਲਾਉਂਦੇ ਨੂੰ, ਹੋ ਸਕਦਾ, ਪੋਸੀਬਲ ਹੈਗਾ। ਪਰ ਉਹ ਕਹਿੰਦੇ ਆ ਕਿੱਦਾਂ ਪੋਸੀਬਲ ਆ ਕਿ ਸੇਮ ਲੈਂਗੁਏਜ, ਸੇਮ ਗ੍ਰਾਮਰ, ਜਿੱਥੇ ਉਹਦੇ ਕੌਮਾ ਵੱਜਾ ਉੱਥੇ ਦੂਜੇ ਦੇ ਕੌਮਾ ਵੱਜਾ, ਹਰੇਕ ਚੀਜ਼ ਜਿਹੜੀ ਸੇਮ ਕਿੱਦਾਂ ਲਿਖੀ ਜਾ ਰਹੀ ਆ। ਸੋ ਜਿਹੜੇ ਪੈਰਾਲੀਗਲ ਸੀਗੇ ਕਿ ਓਵਰ ਅ ਪੀਰੀਅਡ ਆਫ ਟਾਈਮ ਕੀ ਹੁੰਦਾ ਕਿ ਇਦਾਂ ਦੇ ਕੰਮ ਕਰਦੇ ਆ, ਉੱਥੋਂ ਇਹ ਫਿਰ ਬਾਅਦ ਚ ਬਸਟ ਹੋ ਜਾਂਦੇ ਆ। ਤੇ ਫਿਰ ਜਿੰਨੇ ਵੀ ਲੋਕੀ ਜਿਹੜੇ ਸੀਗੇ ਪਹਿਲਾਂ ਜਿਹੜੇ ਸ਼ਾਰਟਕਟ ਲੈਣ ਨੂੰ, ਆਪਣੇ ਉਹ ਮਿਹਨਤ ਤੋਂ ਬਚਣ ਨੂੰ ਜਿਹੜੇ ਇਹਨਾਂ ਕੋਲ ਗਏ ਆ, ਉਹ ਸਾਰੇ ਜਾਣੇ ਜਿਹੜੀ ਚਪੇਟ ਚ ਆ ਜਾਂਦੇ ਆ। ਜਿੱਦਾਂ ਹੁਣ ਇਹ ਫੜੀ ਗਈ ਆ, ਸਾਰੇ ਦੇ ਸਾਰੇ ਹੀ ਉਹਨੇ 1000 ਦੇ 1000 ਕੇਸ ਖੋਲਣੇ ਆ। ਜਦੋਂ ਇਹਨਾਂ ਤੇ ਤਲਵਾਰ ਉੱਠਦੀ ਆ, ਠੀਕ ਆ, ਪੈਰਾਲੀਗਲਾਂ ਦੇ ਉੱਤੇ, ਇਹਨਾਂ ਨੇ ਖੁਦ ਦੱਸਣਾ ਕਿ ਇਹਨਾਂ ਦੇ ਕਲਾਇੰਟ ਕੌਣ ਸੀਗੇ, ਕਿਉਂਕਿ ਹੁਣ ਉਹਨਾਂ ਨੇ ਕਹਿਣਾ ਤੈਨੂੰ ਹੁਣ ਆਪਾਂ 20 ਸਾਲ ਲਈ ਜੇਲ੍ਹ ਭੇਜੀਏ ਕਿ 10 ਸਾਲ ਲਈ ਭੇਜੀਏ, ਤੂੰ ਦੱਸ ਕਿੱਦਾਂ, ਕੋਆਪਰੇਟ ਕਰ। ਫਿਰ ਇਹ ਕੋਆਪਰੇਟ ਕਰਦੇ ਨੇ। ਫਿਰ ਆਪਣਾ ਈਮੇਲ ਰਿਕਾਰਡ, ਇਹਨਾਂ ਦੇ ਜਿਹੜੇ ਫੋਨ ਦੇ ਵਿੱਚ ਜਿਹੜੇ ਨਾਂ, ਹਰੇਕ ਚੀਜ਼ ਜਿਹੜੀ ਹੁੰਦੀ ਆ ਪੂਰੀ ਖੁੱਲ ਕੇ, ਕਿੱਦਾਂ ਈਮੇਲ ਸੀਗੀ, ਕਿੱਥੋਂ ਪੈਸੇ ਆਏ, ਕੀ ਸੀਗੇ। ਉਹ ਕੋਈ ਐਡਾ ਨਾ ਔਖਾ ਕੰਮ ਜਿਹੜਾ FBI ਦੇ ਲਈ ਨਹੀਂ ਹੈਗਾ। ਕਈ ਵਾਰੀ ਦੱਸਿਆ ਕਿ ਇਹ ਆਪਣੇ ਪੂਰੇ ਜਸੂਸ ਸਟਿੰਗ ਆਪਰੇਸ਼ਨ ਕਰਕੇ ਪੂਰੇ 100% ਜਿਹੜੇ ਭੇਜਦੇ ਨੇ, ਹਰੇਕ ਚੀਜ਼ ਜਿਹੜੀ ਸੀਗੀ ਪੁਖਤਾ ਜਿਹੜੀ ਸੀਗੀ ਛਾਣਬੀਨ ਜਿਹੜੀ ਹੁੰਦੀ ਆ, ਤੇ ਬੰਦਾ ਉਹਨਾਂ ਤੋਂ ਬਚਿਆ ਨਹੀਂ ਕੋਈ ਹੈਗਾ। ਤੇ ਕਈ ਪੁਰਾਣੇ ਜਿਹੜੇ ਵਕੀਲ ਸੀਗੇ ਉਹ ਬਸਟ ਕੀਤੇ ਸੀਗੇ,
ਉਹਨਾਂ ਦੇ ਕੇਸ ਫਿਰ ਦੁਬਾਰਾ ਉਹਨਾਂ ਨੇ ਖੋਲ੍ਹਤੇ, ਉਹ ਸਿਟੀਜ਼ਨ ਬਣੇ ਹੋਏ ਸੀਗੇ ਕਈ, ਉਹਨਾਂ ਦੇ ਕੇਸ ਜਿਹੜੇ ਖੋਲ੍ਹ ਦਿੱਤੇ ਤੇ ਉਹਨਾਂ ਨੂੰ ਜਿਹੜੀਆਂ ਪ੍ਰੋਬਲਮਸ ਦੇ ਵਿੱਚ ਜਿਹੜੇ ਪਾ ਦਿੱਤਾ। ਸੋ ਇਹ ਚੀਜ਼ਾਂ ਹੁਣ ਆਪਣੀ ਕਮਿਊਨਿਟੀ ਦੇ ਵਿੱਚ ਵੀ ਕਾਫ਼ੀ ਜਿਹੜਾ ਫਰੋਡ ਸੀਗਾ, ਵਾਹਵਾ ਦਾ ਫਰੋਡ ਜਿਹੜਾ ਸੀਗਾ ਹਨਾ। ਤੇ ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਰਿਸੈਪਸ਼ਨਿਸਟ ਕਹਿੰਦੀ ਕਿ ਹੁਣ ਕੇਸਾਂ ਦੇ ਵਿੱਚ ਵਾਧਾ ਬੜਾ ਹੋ ਗਿਆ, ਲੋਕੀ ਕਈ ਡਰ ਗਏ ਆ ਜੈਨੂਇਨਲੀ ਕਿ ਉਹਨਾਂ ਨੂੰ ਪਤਾ ਕਿ ਫਲਾਨਾ ਢਮਕਾਨਾ ਆਫਿਸ ਜਿਹੜੇ ਬਸਟ ਹੋਣ ਦੀ ਵੀ ਸੰਭਾਵਨਾ ਵਾ। ਕਿਉਂਕਿ ਜਿਹਨਾਂ ਨੂੰ ਹੁਣ ਪਤਾ ਹੀ ਹੈ ਕਿ ਯਾਰ ਇੱਧਰ ਉੱਧਰ ਜਿਹੜੀਆਂ ਲੋਕੀ ਕਹਾਣੀਆਂ ਕੁੜੀਆਂ ਬਣਾਈ ਫਿਰਦੇ, ਓਪਨ ਹੀ ਆ, ਪ੍ਰੀਕਾਸ਼ਨ ਨਹੀਂ, ਕੁਛ ਨਹੀਂ, ਜੋ ਮਰਜੀ, ਜਿਹੜਾ ਅਨਐਥੀਕਲ ਪ੍ਰੈਕਟਿਸ ਆਫ ਲਾਅ ਆ, ਤੇ ਉਹਦੇ ਵਿੱਚ ਜਿਹੜਾ ਇੱਕ ਸਹੀ ਵਿਅਕਤੀ ਵੀ ਆ ਉਹ ਵੀ ਫਸ ਜਾਂਦਾ ਇਹਨਾਂ ਦੇ ਨਾਲ। ਬਾਅਦ ਚ ਇਮੀਗ੍ਰੇਸ਼ਨ ਇਹ ਨਹੀਂ ਦੇਖਦੀ ਕਿ ਤੂੰ ਸੱਚਾ ਵਾ ਜਾਂ ਝੂਠਾ ਵਾ, ਠੀਕ ਆ, ਉਹਨਾਂ ਨੇ ਕਹਿਣਾ ਕਿ ਸਾਰੇ ਹੀ ਝੂਠੇ ਆ, ਤੇ ਉਹ ਸਾਰੇ ਦੇ ਸਾਰੇ ਫਿਰ ਜਿਹੜਾ ਬਸਟ ਹੁੰਦਾ। ਸੋ ਇਹ ਹੈ ਕਿ ਰੂਲਸ ਰੈਗੂਲੇਸ਼ਨ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ। ਅਮਰੀਕਾ ਵਾ ਉਦੋਂ ਕੀ ਸੀਗਾ ਕਿ ਉਦੋਂ ਏਦਾਂ ਦੀ ਗੱਲ ਜਿਹੜੀ ਕਰਦੇ ਸੀਗੇ, ਉਦੋਂ ਜਿਹੜਾ ਇੰਟਰਨੈਟ ਵਾਲਾ ਵਿਦਵਾਨ ਆ ਉਹ ਆਰਗਿਊ ਪੈਂਦਾ ਸੀਗਾ, ਗੱਲ ਪੈਂਦਾ ਸੀਗਾ ਸਾਡੇ ਲਈ, ਏਦਾਂ ਫਲਾਨਾ ਢਮਕਾਨਾ, ਤੁਸੀਂ ਏਦਾਂ। ਤੇ ਹੁਣ ਇਹ ਹੈ ਕਿ ਹੁਣ ਥੋੜੀ ਜਿਹੀ ਠੰਡ ਜਿਹੜੀ ਉਹ ਪਈ ਹੋਈ ਆ, ਤੇ ਹੁਣ ਇਹ ਜਿਹੜੀਆਂ ਖਬਰਾਂ ਸਿਰਫ ਖਬਰਾਂ ਨਹੀਂ ਰਹੀਆਂ, ਇਹ ਪ੍ਰੈਕਟੀਕੈਲਿਟੀ ਜਿਹੜੀ ਫੜੋ ਫੜਾਈ ਉਹਨਾਂ ਨੇ ਲੋਕਾਂ ਦੀ ਜਿਹੜੀ ਸ਼ੁਰੂ ਕਰ ਦਿੱਤੀ ਆ, ਠੀਕ ਆ। ਤੇ ਐਂਡ ਆਫ ਦਾ ਡੇ ਦੇਖੋ, ਪੈਰਾਲੀਗਲ ਦਾ ਤਾਂ ਕੋਈ ਬਣਦਾ ਹੀ ਨਹੀਂ ਸੀਗਾ ਕਿ ਦਫ਼ਤਰ ਖੋਲ ਕੇ ਉਹ ਸਾਇਲਮ ਦੇ ਕੇਸ ਕਰੇ ਜਾਂ ਉਹ ਕਰੇ। ਉਹਨੂੰ ਲਾਅ ਦਾ ਲਾਇਸੈਂਸ ਹੀ ਨਹੀਂ ਸੀਗਾ, ਉਹਨੂੰ ਆਪਣੀ ਕਮਿਊਨਿਟੀ ਨੇ ਪਾਵਰ ਕੀਤਾ ਸੀਗਾ, ਕਿਉਂਕਿ ਇਹਨਾਂ ਨੇ ਟੌਰ ਟੱਪਾ ਪੂਰਾ ਰੱਖਿਆ ਹੁੰਦਾ, ਜਹਾਜ਼ ਦੀ ਫੋਟੋ ਲਾਈ ਹੁੰਦੀ ਆ, ਕਿਤੇ ਗਲੋਬ ਰੱਖਿਆ, ਕਿਤੇ ਥੋੜਾ ਰੱਖਿਆ। ਤੇ ਇਹ ਜਿਹੜੀਆਂ ਚੀਜ਼ਾਂ ਕੀ ਸੀਗੀਆਂ, ਇਹਨਾਂ ਤੋਂ ਆਪਣਾ ਕੌਸ਼ਨ ਕਰਿਆ ਕਰੋ। ਜਿਹੜਾ ਵਕੀਲ ਆ, ਵਕੀਲ ਨੂੰ ਹੀ ਹਾਇਰ ਕਰਿਆ ਕਰੋ, ਪੈਰਾਲੀਗਲਾਂ ਦੇ ਚੱਕਰਾਂ 'ਚ ਨਾ ਪਿਆ ਕਰੋ, ਕਿਉਂਕਿ ਐਂਡ ਆਫ ਦਾ ਡੇ, ਠੀਕ ਆ, ਇਹਨਾਂ ਨੇ ਤਾਂ ਆਪ ਵਕੀਲ ਲੱਭਣੇ ਆ ਆਪਣੀ ਜਾਨ ਬਚਾਉਣ ਨੂੰ, ਠੀਕ ਆ। ਸੋ ਸਿਰਫ ਜਿਹੜੇ ਸੀਗੇ ਲਾਇਰਸ ਦੇ ਕੋਲ ਹੀ ਜਾਇਆ ਕਰੋ, ਠੀਕ ਆ। ਕਿਉਂਕਿ ਕੋਰਟ ਦੇ ਵਿੱਚ ਲਾਇਰਸ ਨਹੀਂ ਜਾਣਾ, ਪੈਰਾਲੀਗਲ ਜਾ ਹੀ ਨਹੀਂ ਸਕਦਾ, ਠੀਕ ਆ। ਸੋ ਗੱਲ ਉੱਥੇ ਮੁੱਕ ਗਈ ਹੈ। ਜੀ, ਨਹੀਂ ਬਿਲਕੁਲ। ਸੋ ਇਹ ਉਹ ਸਾਰਿਆਂ ਦੇ ਲਈ ਇੱਕ ਸੰਕੇਤ ਆ ਵੀ ਅੱਗੇ ਕੀ ਕੁਛ ਜਿਹੜਾ ਆ ਉਹ ਆ ਰਿਹਾ ਆ। ਇਹ ਫਲੋਰੀਡਾ ਦੀ ਰਹਿਣ ਵਾਲੀ ਸੀ ਬੀਬੀ ਐਂਡਰੀਆ ਸੀ ਕੁਰੇਰਾ, 37 ਸਾਲਾਂ ਦੀ। 2013 ਤੋਂ 1000 ਤੋਂ ਵੱਧ ਕਹਿੰਦੇ ਵੀ ਫੇਕ ਅਸਾਈਲਮ ਐਪਲੀਕੇਸ਼ਨਸ ਜਿਹੜੀਆਂ ਇਹਨੇ ਭਰੀਆਂ ਜਿਹੜੀਆਂ ਉਹ ਹੈਗੀਆਂ। ਸੋ ਹੁਣ ਇਹਨੂੰ 10 ਸਾਲ ਦੀ ਸਜ਼ਾ, $2.5 ਲੱਖ ਤੱਕ ਦਾ ਜਿਹੜਾ ਜੁਰਮਾਨਾ ਆ ਉਹ ਹੋ ਸਕਦਾ ਆ ਜੇ ਇਹਦੇ ਤੇ ਇਹ ਦੋਸ਼ ਜਿਹੜੇ ਉਹ ਸਾਬਤ ਹੋ ਜਾਂਦੇ ਹੈਗੇ ਆ। ਇੱਕ ਇੱਥੇ ਆਪਾਂ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਚ ਲਵਾਂਗੇ ਆਪਾਂ ਤੁਹਾਡੇ ਸਰੋਤਿਆਂ ਦੀਆਂ ਜਿਹੜੀਆਂ ਕਾਲ ਕਰਨ ਦੇ ਲਈ ਨੰਬਰ ਹੈ ਜੀ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਅਪਡੇਟ ਇਮੀਗ੍ਰੇਸ਼ਨ। ਅਟਾਰਨੀ ਟਿਰਕਾਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਜੀ ਸਰੋਤੇ, ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਕੋਈ ਸਵਾਲ ਆ ਉਹ ਪੁੱਛ ਸਕਦੇ ਆ। ਸੋ ਸ਼ਾਰਟ ਰੱਖਿਓ ਆਪਣੀ ਜਿਹੜੀ ਗੱਲ, ਤਾਂ ਜੋ ਵੱਧ ਤੋਂ ਵੱਧ ਜਿਹੜੀਆਂ ਕਾਲਸ ਆ ਉਹ ਆਪਾਂ ਲੈ ਸਕੀਏ। ਆਪਣੇ ਪਹਿਲੇ ਕਾਲਰ ਨੇ ਅਸ਼ਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਭ ਤੋਂ ਪਹਿਲਾਂ ਤਾਂ ਅਸੀਂ ਅਟਾਰਨੀ ਟਿਰਕਾਣਾ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਤੇ ਬੜੀ ਚੰਗੀ ਸੱਚੀ ਸੁੱਚੀ ਜਾਣਕਾਰੀ ਤੇ ਚਾਨਣਾ ਪਾਉਂਦੇ ਲੋਕਾਂ ਤੇ ਬਹੁਤ ਅੱਛੀ ਜਾਣਕਾਰੀ ਮਿਲਦੀ ਹੈ। ਬਾਕੀ ਮੇਰਾ ਇੱਕ ਸਵਾਲ ਹੈ ਜੀ ਇਹਨਾਂ ਨੂੰ ਕਿ ਵੀ ਮੇਰਾ ਬੇਟਾ ਆਸਟ੍ਰੇਲੀਆ ਨਿਊਜ਼ੀਲੈਂਡ ਸਿਟੀਜ਼ਨ ਹੈ ਤੇ ਆਸਟ੍ਰੇਲੀਆ ਵਿੱਚ ਹੈ ਤੇ ਮੇਰੇ ਹਸਬੈਂਡ ਨੇ ਸਪਾਂਸਰ ਕਰਿਆ ਹੋਇਆ ਸੀ ਪਹਿਲਾਂ, ਤੇ ਉਹ ਉੱਥੇ ਮਤਲਬ ਡਾਈਵੋਰਸ ਹੈ ਤੇ ਉਹਦੇ 2 ਬੱਚੇ ਛੋਟੇ ਸੀ ਹਜੇ। ਤੇ ਉਸ ਤੋਂ ਬਾਅਦ ਉਹਦਾ ਹਰ ਸਾਲ ਇਮੀਗ੍ਰੇਸ਼ਨ ਉਹਨੂੰ ਈਮੇਲ ਭੇਜਦਾ ਸੀ ਆਉਣ ਵਾਸਤੇ, ਪਰ ਹੁਣ ਤੱਕ ਉਹ ਟਾਲਦਾ ਹੀ ਗਿਆ ਕਿਉਂਕਿ ਬੱਚਿਆਂ ਦਾ ਉਹਨੂੰ ਐਸੀ ਪਤਾ ਨਹੀਂ ਇੱਥੇ ਆਉਂਦੇ ਕਿ ਨਹੀਂ ਆਉਂਦੇ। ਤੇ ਹੁਣ ਉਹ ਤੇ 3 ਸਾਲ ਪਹਿਲਾਂ ਉਹ ਮੇਰੇ ਹਸਬੈਂਡ ਸਿੱਖ ਸੀਗੇ ਤੇ ਉਸ ਟਾਈਮ ਆਇਆ ਸੀਗਾ ਇਹਦੇ ਤੇ ਟੂਰਿਸਟ ਵੀਜ਼ੇ ਤੇ ਪਰ ਫਿਰ ਵਾਪਸ ਚਲਾ ਗਿਆ। ਤੇ ਹੁਣ ਉਹਦੀ ਕਿਆ ਈਮੇਲ ਦਾ ਪਿਛਲੇ ਸਾਲ ਉੱਤੇ ਜਵਾਬ ਦਿਆ ਨਹੀਂ ਗਿਆ ਤੇ ਉਹਨਾਂ ਨੇ ਮੈਨੂੰ ਲੱਗਦਾ ਐਪਲੀਕੇਸ਼ਨ ਟਰਮੀਨੇਟ ਹੋ ਗਈ। ਤੇ ਹੁਣ ਬੱਚੇ 3 ਵਾਰੀ ਆ ਲਿਆ ਉਹ ਟੂਰਿਸਟ ਵੀਜ਼ੇ ਤੇ ਆਉਂਦਾ ਚਲਾ ਜਾਂਦਾ ਜਿਸ ਤਰ੍ਹਾਂ ਕੋਈ। ਹਾਂਜੀ, ਸਵਾਲ ਕਰ ਲਓ ਹੁਣ, ਠੀਕ ਹੈ, ਲੱਗ ਗਿਆ ਪਤਾ। ਹਾਂਜੀ, ਵੀ ਤੁਸੀਂ ਪੁੱਛਦੇ ਆ ਵੀ ਐਪਲੀਕੇਸ਼ਨ ਟਰਮੀਨੇਟ ਹੋ ਗਈ। ਹਾਂਜੀ, ਮੇਰਾ ਸਵਾਲ ਇਹ ਹੈ ਵੀ 3 ਸਾਲ ਪਹਿਲਾਂ ਜਦ ਆਇਆ ਸੀ ਤੇ ਉਹਨੂੰ ਇੱਥੇ ਗੱਲ ਕਰੀ ਸੀ ਅਟਾਰਨੀ ਨਾਲ। ਉਹ ਕਹਿੰਦਾ ਸੀ ਤੁਸੀਂ ਇੱਥੇ ਆ ਜਾਓ ਵਿਜ਼ਟਰ ਵੀਜ਼ੇ ਤੇ ਵਰਕ ਵੀਜ਼ੇ ਤੇ ਪਤਾ ਨਹੀਂ ਵੀ ਫਿਰ ਅਸੀਂ ਤੁਹਾਡਾ ਫਾਈਲ ਕਰ ਸਕਦੇ ਹਾਂ ਦੁਬਾਰਾ। ਤੇ ਅਸੀਂ ਤਾਂ ਹੁਣ ਟੂਰਿਸਟ ਵੀਜ਼ਾ ਲੈਂਦਾ ਤੇ 6 ਮਹੀਨੇ ਰਹਿ ਸਕਦਾ ਉਹ ਨਾ,
ਜੇ ਹੁਣ ਇਹ ਗੱਲ ਪੋਸੀਬਲ, ਹੁਣ ਬੜੀ ਸਟ੍ਰਿਕਟ ਹੈ ਇਮੀਗ੍ਰੇਸ਼ਨ, ਤੇ ਵੀ ਹੁਣ ਇਹ ਪੋਸੀਬਲ ਹੋ ਸਕਦਾ ਵੀ ਜੇ ਉਹ ਹੁਣ ਬੱਚੇ ਵੀ ਇੱਥੇ ਆ ਗਏ ਆ ਵੀ ਵਿਜ਼ਟਰ ਵੀਜ਼ੇ ਤੇ ਆ ਜਾਏ ਤੇ ਫਿਰ ਇੱਥੇ ਆ ਕੇ ਸਪਾਂਸਰ ਕਰਦਾ ਮੈਂ ਤੇ ਉਹ ਫਿਰ ਸੋ ਇਹ ਇੱਕ ਜਿਹੜਾ ਪਿਤਾ ਵੱਲੋਂ ਮੁੰਡੇ ਦਾ ਲਾਇਆ ਹੋਇਆ ਸੀਗਾ ਕੇਸ, ਉਹ ਵਾਲਾ ਨਾਲ ਚੱਲ ਰਿਹਾ? ਉਹਦਾ ਹੁਣ ਟਰਮੀਨੇਟ ਹੋ ਗਿਆ ਨਾ, terminate ਫਿਰ ਉਹ ਤਾਂ ਜੀ। ਡੈਥ ਹੋ ਗਈ। ਹਾਂਜੀ ਜੀ। ਸੋ ਹੁਣ ਕੀ ਇਹਨਾਂ ਦੇ ਕੋਲ ਹੈ ਜੀ? ਜੀ ਸੋ ਦੇਖੋ ਇਹਦੇ ਵਿੱਚ ਕੀ ਹੁੰਦਾ ਜਦੋਂ ਪਟੀਸ਼ਨਰ ਦੀ ਡੈਥ ਹੋ ਜਾਂਦੀ ਹੈ ਨਾ, ਤੇ ਤੁਸੀਂ ਇੱਕ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਪ੍ਰੋਸੈਸ ਨਾਲ ਜਿਹੜਾ ਪਰਸੂ ਕਰ ਸਕਦੇ ਆ, ਕਿਉਂਕਿ ਤੁਸੀਂ ਜੇ ਨਵੇਂ ਸਿਰਿਓਂ ਸ਼ੁਰੂ ਕਰਦੇ ਆ ਤੇ ਉਹਦੀ ਵੇਟ ਜਿਹੜੀ ਹੈਗੀ ਆ ਘੱਟੋ ਘੱਟ 13-14 ਸਾਲ ਜਿਹੜੀ ਵੇਟ ਉਹਦੀ ਹੈਗੀ ਆ। ਜਿਹੜੀ ਤੁਹਾਨੂੰ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਹੈ ਕਿ ਟੂਰਿਸਟ ਵੀਜ਼ੇ ਤੇ ਆ ਕੇ ਉਰੇ ਕਰ ਸਕਦੇ ਆ, ਉਹ ਪੂਰੀ ਸਹੀ ਨਹੀਂ ਹੈਗੀ, ਗਲਤ ਆ। ਠੀਕ ਆ, ਕਿਉਂ ਗਲਤ ਆ? ਕਿਉਂਕਿ ਉਹਦੇ ਵਿੱਚ ਦੇਖੋ ਪਹਿਲੀ ਗੱਲ ਤਾਂ ਇਹ ਆ ਜਾਂਦੀ ਹੈ, ਇੱਕ 90 ਦਿਨ ਦਾ ਰੂਲ ਹੁੰਦਾ ਕਿ 90 ਦਿਨ ਤੋਂ ਪਹਿਲਾਂ ਜੇ ਕਿਸੇ ਨੇ ਕੁਝ ਫਾਈਲ ਕੀਤਾ, ਉਤੋਂ ਇਹ ਅੰਦਾਜ਼ਾ ਲਾ ਸਕਦੀ ਹੈ ਇਮੀਗ੍ਰੇਸ਼ਨ ਕਿ ਇਹ ਪਹਿਲਾਂ ਹੀ ਇੱਥੇ ਆ ਕੇ ਪੱਕੇ ਰਹਿਣਾ ਚਾਹੁੰਦੇ ਸੀਗੇ, ਝੂਠ ਬੋਲ ਕੇ ਆਏ ਆ। ਠੀਕ ਹੈ। ਸੋ ਮਿਸ ਰਿਪਰੈਜ਼ੈਂਟੇਸ਼ਨ ਵਾਲਾ ਇੱਕ ਤਾਂ ਇਸ਼ੂ ਆ ਜਾਂਦਾ। ਠੀਕ ਆ, ਦੂਸਰੀ ਚੀਜ਼ ਇਹ ਆ ਕਿ ਜੇ ਜਿੱਦਾਂ ਹੁਣ ਜੇ ਪਟੀਸ਼ਨਰ ਦੀ ਡੈਥ ਹੋ ਜਾਵੇ ਤਾਂ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਹੀ ਜਿਹੜਾ ਪਹਿਲਾ ਸਟੈਪ ਜਿਹੜਾ ਹੁੰਦਾ, ਉਹ ਉਹਨਾਂ ਦੀ ਮਰਜ਼ੀ ਹੁੰਦੀ ਆ। ਬਾਈਡਨ ਸਰਕਾਰ ਕਰ ਦਿੰਦੀ ਸੀਗੀ, ਤੇ ਹੁਣ ਟਰੰਪ ਸਰਕਾਰ ਉਧਰਲੇ ਪਾਸੇ ਨੂੰ ਜਾਊਗੀ ਕਿ ਨਹੀਂ ਜਾਊਗੀ, ਉਹ ਸਵਾਲ ਆ ਜਾਂਦਾ। ਇਹਦੇ ਵਿੱਚ ਮੈਂ ਤੁਹਾਨੂੰ ਵੈਰੀ ਸਟਰੋਂਗਲੀ ਰეკਮੈਂਡ ਕਰੂੰਗਾ ਕਿ ਉਰੇ ਆ ਕੇ ਤੁਸੀਂ ਇਹ ਪੰਗਾ ਨਾ ਲਿਓ, ਕਿਉਂਕਿ ਹਿਊਮੈਨਿਟੇਰੀਅਨ ਰੀਸਟੇਟਮੈਂਟ ਜੇ ਰਿਜੈਕਟ ਹੋ ਜਾਂਦੀ ਹੈ, ਠੀਕ ਆ, ਇੱਕ ਤਾਂ ਸੀਗਾ ਕਿ ਇਹਨਾਂ ਨੇ ਫਸ ਜਾਣਾ ਵਿੱਚ ਵਿਚਾਲੇ, ਕਾਫੀ ਚਿਰ ਲਈ 485 ਵਗੈਰਾ ਫਾਈਲ ਕਰਕੇ ਫਸ ਜਾਣਾ, ਵੀਜ਼ਾ ਇਹਨਾਂ ਦੇ ਓਵਰਸਟੇ ਹੋ ਜਾਣੀ ਆ। ਤੇ ਉਹਦੇ ਵਿੱਚ ਕੀ ਹੈ ਕਿ ਕੱਲ ਨੂੰ ਜਦ ਜੇ ਇਹਨਾਂ ਦੇ ਕੇਸ ਉਹ ਡਿਨਾਈ ਕਰ ਦਿੰਦੇ ਆ, ਤੇ ਫਿਰ ਉਹ ਆਣ ਜਾਣ ਲਈ ਵੀ ਨਹੀਂ ਰਹਿਣੇ, ਉਹਨਾਂ ਨੇ ਅੱਗੇ ਤੋਂ ਦੁਬਾਰਾ ਕਦੀ ਆਣ ਵੀ ਨਹੀਂ ਦੇਣਾ। ਜੇ ਤੁਸੀਂ ਇਹਨੂੰ ਕਰਨਾ ਨਾ, ਇਹਨੂੰ ਬਾਹਰ ਵਾਲੇ ਤਰੀਕੇ ਨਾਲ, ਪ੍ਰੋਪਰ ਤਰੀਕੇ ਨਾਲ ਕਰੋ। ਵਕੀਲਾਂ ਵਕੂਲਾਂ ਵਾਲੇ ਜਿਹੜੇ ਸ਼ਾਰਟਕਟ ਨਹੀਂ ਲੈਣੇ, ਕਿਉਂਕਿ ਇਹ ਇਮੀਡੀਏਟਲੀ ਆਪਣੀ ਜਿਹੜੀ ਰਿਵਾਰਡ ਭਾਲਦੇ ਆ। ਸੋ ਤੁਸੀਂ ਪਹਿਲਾਂ ਇਹਦਾ ਜਿਹੜਾ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਪਹਿਲਾਂ ਤਾਂ ਜਿਹੜਾ ਫੋਲੋ ਕਰੋ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਸੀਗਾ ਨਾਲ ਜਿਹੜੀ US ਐਮਬੈਸੀ ਆ, ਉਹਨੂੰ ਤੁਸੀਂ ਕੰਟੈਕਟ ਕਰੋ ਦੁਬਾਰਾ ਕਿ ਉਹ ਜਿਹੜਾ ਤੁਹਾਡੀ ਪਟੀਸ਼ਨ ਨੂੰ ਰੀਇਨਸਟੇਟ ਕਰੇ। ਤੇ ਇਹਦੇ ਵਿੱਚ ਤੁਹਾਡੀ ਥੋੜੀ ਜਿਹੀ ਲੱਕ ਤੁਹਾਡਾ ਲੱਗਣਾ ਚਾਹੀਦਾ। ਹੋ ਸਕਦਾ ਇਹ ਪੋਸੀਬਲ ਹੋਵੇ, ਹੋ ਸਕਦਾ ਉਹ ਤੁਹਾਡੀ ਗੱਲ ਜਿਹੜੀ ਨਾ ਬਣੇ, ਪਰ ਇਹ ਹੈ ਕਿ ਪਹਿਲਾਂ ਤੁਸੀਂ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਵਾਲੀ ਜਿਹੜੀ ਪਟੀਸ਼ਨ ਆ, ਉਹ ਆਪਣੇ ਵਕੀਲ ਨੂੰ ਕਹਿ ਕੇ ਪਵਾਓ। ਠੀਕ ਹੈ ਜੀ। ਅਗਲੇ ਕਾਲਰ ਨੇ ਗੁਰਮੇਜ। ਹਾਂਜੀ ਗੁਰਮੇਜ ਜੀ। ਹਾਂਜੀ ਬਾਈ ਜੀ, ਅਸਾਲਮ। ਹਾਂਜੀ ਬਾਈ ਜੀ, ਅਸਾਲਮ ਗ੍ਰਾਂਟਡ ਵਾਲਾ ਸਿਟੀਜ਼ਨ ਹੋਵੇ, ਉਹਨੂੰ ਇੰਡੀਆ ਆਉਣ ਜਾਣ ਚ ਕੋਈ ਤੰਗੀ, ਤੇ ਉਹਨਾਂ ਦਾ ਉਹਦੀ ਵਾਈਫ ਇੰਡੀਆ ਤੋਂ ਵਿਆਹ ਕਰਾ ਕੇ ਗ੍ਰੀਨ ਕਾਰਡ ਆਈ ਹੋਵੇ, ਉਹਨਾਂ ਨੂੰ ਆਉਣ ਜਾਣ ਚ ਕੋਈ ਤੰਗੀ ਹੋ ਸਕਦੀ ਆ? ਤੇ ਜੇ ਸਿਟੀਜ਼ਨ ਵਾਲੇ ਨੂੰ 에ਅਰਪੋਰਟ ਤੇ ਕੋਈ ਪ੍ਰੋਬਲਮ ਆਉਂਦੀ ਆ, ਕਿ ਉਹਦੀ ਜਿਹੜੀ ਗ੍ਰੀਨ ਕਾਰਡ ਵਾਈਫ ਆ, ਉਹ ਉਹਨੂੰ ਮਤਲਬ ਕੋਈ ਹੈਲਪ ਕਰ ਸਕਦੀ, ਬਚਾ ਸਕਦੀ ਕਿ ਨਹੀਂ ਜੀ? ਜੀ। ਸੋ ਸਵਾਲ ਇਹਦੇ ਵਿੱਚ ਇਹੀ ਹੁੰਦਾ ਕਿ ਗ੍ਰੀਨ ਕਾਰਡ ਹੋਲਡਰ ਆ ਵਿਅਕਤੀ ਆ, ਭਾਵੇਂ ਨਹੀਂ ਵੀ ਗ੍ਰੀਨ ਕਾਰਡ ਆਇਆ, ਜਾਂ US ਸਿਟੀਜ਼ਨ, ਅਸਾਲਮ ਵਾਲਾ ਵਿਅਕਤੀ ਆਪਣੇ ਦੇਸ਼ ਕਿਉਂ ਜਾ ਰਿਹਾ? ਪਹਿਲਾਂ ਇਹਦਾ ਸਵਾਲ ਇਹ ਉੱਠ ਜਾਂਦਾ। ਠੀਕ ਆ, ਜੋ ਵੀ ਉਹਦੀ ਮਜਬੂਰੀ ਸੀਗੀ, ਉਹ ਆਪਣੇ ਦੇਸ਼ ਕਿਉਂ ਜਾ ਰਿਹਾ? ਸੋ ਦੇਖੋ, ਕਿਤਾਬ ਦੇ ਵਿੱਚ ਕਿਤੇ ਇਹ ਤਾਂ ਨਹੀਂ ਲਿਖਿਆ ਕਿ ਸਿਟੀਜ਼ਨ ਨਹੀਂ ਜਾ ਸਕਦਾ, ਪਰ ਸਵਾਲ ਇਹ ਉੱਠਦਾ ਕਿ ਇੱਕ ਪਾਸੇ ਤਾਂ ਉਹ ਕਲੇਮ ਕਰ ਰਿਹਾ ਸੀਗਾ ਕਿ ਮੈਨੂੰ ਪ੍ਰੋਬਲਮਸ ਆਊਗੀਆਂ। ਹੁਣ ਇਹ ਡਿਪੈਂਡ ਕਰਦਾ ਬੰਦੇ ਦੇ ਕੇਸ ਤੇ ਕਿ ਕਿਉਂ ਉਹਨਾਂ ਨੂੰ ਪ੍ਰੋਬਲਮ ਆਊਗੀਆਂ, ਕਿੱਥੇ ਆਊਗੀਆਂ, ਤੇ ਐਤਕੀ ਉਹ ਕਿੱਥੇ ਗਿਆ ਸੀਗਾ, ਕਿਉਂ ਬਚ ਕੇ ਆ ਗਿਆ। ਉਹ ਸਾਰੀ ਚੀਜ਼ਾਂ ਦੇ ਸਵਾਲ ਜਿਹੜੇ ਕ੍ਰੀਏਟ ਹੋ ਜਾਂਦੇ ਆ। ਤੇ ਜੇ ਬੰਦਾ ਉਹਨਾਂ ਨੂੰ ਆਪਣਾ ਐਕਸਪਲੇਨ ਕਰ ਸਕੇ ਕਿ ਕਿਉਂ ਉਹਨੂੰ ਪ੍ਰੋਬਲਮ ਨਹੀਂ ਆਈ, ਜਾਂ ਕੀ ਉਹਨਾਂ ਦਾ ਸਿਨੈਰੀਓ ਸੀਗਾ, ਤੇ ਫਿਰ ਇਮੀਗ੍ਰੇਸ਼ਨ ਨੂੰ ਕੋਈ ਪ੍ਰੋਬਲਮ ਨਹੀਂ ਆ। ਪਰ ਜੇ ਇਮੀਗ੍ਰੇਸ਼ਨ ਆਪਣੀ ਸਵਾਲ ਦੇ ਜਿਹੜੀ ਜਵਾਬ ਸਵਾਲ ਕਰੂਗਾ, ਉਹਦੇ ਵਿੱਚ ਜੇ ਇਮੀਗ੍ਰੇਸ਼ਨ ਦੇ ਕੋਲ ਕੋਈ ਵੀ ਇਦਾਂ ਦੀ ਇਨਫੋਰਮੇਸ਼ਨ ਆ ਜਾਂਦੀ ਆ, ਜਦੋਂ ਤੋਂ ਉਹਨਾਂ ਨੂੰ ਲੱਗੇ ਕਿ ਇਹਦਾ ਅਸਾਈਲਮ ਐਪਲੀਕੇਸ਼ਨ ਫ੍ਰੀਵਲਸ ਸੀਗੀ, ਜਾਂ ਝੂਠੀ ਸੀਗੀ, ਜਾਂ ਕੋਈ ਪ੍ਰੋਬਲਮ ਸੀਗੀ, ਤੇ ਫਿਰ ਜਿਹੜੀਆਂ ਤੁਹਾਡੀਆਂ ਦਿੱਕਤਾਂ ਜਿਹੜੀਆਂ ਕਾਫੀ ਵੱਧ ਜਾਣੀਆਂ। ਠੀਕ ਆ, ਤੇ ਸੋ ਡੀਨੈਚੁਰਲਾਈਜ਼ ਵੀ ਕਰ ਸਕਦੇ ਕੀ ਉਸ ਕੇਸ ਦੇ ਵਿੱਚ? ਫਿਰ ਹਾਂਜੀ ਡੀਨੈਚੁਰਲਾਈਜ਼ ਕੀਤੇ ਵੀ ਆ ਕਈ ਸਾਰੇ, ਜੇ ਮਤਲਬ ਪ੍ਰੋਬਲਮ ਆਵੇ। ਠੀਕ ਸੋ ਹੈ। ਐਸ ਸੱਚ ਇਹ ਆ ਕਿ ਇੱਕ ਚੀਜ਼ ਮੈਂ ਕਹਿੰਦਾ ਹੁੰਦਾ ਨਾ ਕਿ ਜੇ ਇਹ ਇੱਕ ਸਟੱਡੀ ਕਰ ਲੈਣ ਨਾ ਕਿ ਕਿੰਨੇ ਜਿਹੜੇ ਅਸਾਈਲਮ ਦੇ ਕੇਸ ਆ ਉਹ ਲੋਕਾਂ ਨੇ ਫਾਈਲ ਕੀਤੇ ਆ ਪੰਜਾਬ ਚੋਂ, ਤੇ ਕਿੰਨੇ ਲੋਕੀ ਉਹਨਾਂ ਚੋਂ ਗ੍ਰੀਨ ਕਾਰਡ ਆਉਣ ਤੋਂ ਪਹਿਲਾਂ ਆਪਣੇ ਦੇਸ਼ ਗਏ ਸੀਗੇ, ਕਿੰਨੇ ਲੋਕੀ ਉਹਨਾਂ ਚੋਂ ਗ੍ਰੀਨ ਕਾਰਡ ਆਉਣ ਤੋਂ ਬਾਅਦ ਚ ਆਪਣੇ ਦੇਸ਼ ਗਏ ਸੀਗੇ, ਕਿੰਨੇ ਲੋਕੀ ਸਿਟੀਜ਼ਨ ਬਣਨ ਤੋਂ ਬਾਅਦ ਆਪਣੇ ਦੇਸ਼ ਗਏ ਸੀਗੇ, ਤੇ ਦੀ ਨੰਬਰ ਵਿਲ ਬੀ ਅਸਟੋਨਿਸ਼ਿੰਗ। ਸੋ ਪਰ ਇਹ ਆ ਵੀ ਹੁਣ ਜਿੱਦਾਂ ਇਹ ਕਹਿੰਦੇ ਵੀ ਫਿਰ ਜੇ ਉਹਨਾਂ ਦੀ ਵਾਈਫ ਜਿੱਦਾਂ ਉਹ ਗ੍ਰੀਨ ਕਾਰਡ ਆ, ਜੇ ਉਹ ਕੋਈ ਫਸਦਾ ਹੈ ਇਦਾਂ, ਫਿਰ ਉਹਨਾਂ ਦੇ ਲਈ ਕੋਈ ਰਾਹਤ ਜਾਂ ਕੋਈ ਉਹ ਚੀਜ਼ ਹੈ, ਕੋਈ ਬਚਾ ਸਕਦਾ ਹੈ, ਜਾਂ ਉਹ ਬੰਦਾ ਫਿਰ ਪੱਕਾ ਫਸ ਜਾਂਦਾ?
ਪਹਿਲੀ ਗੱਲ ਤਾਂ ਮੈਨੂੰ ਨਹੀਂ ਪਤਾ ਇਹਨਾਂ ਨੇ ਕਿਉਂ ਫਸਣਾ ਵਾ। ਜੇ ਸਾਰਾ ਕੁਝ ਜੈਨੂਇਨ ਐਡ ਅਪ ਹੁੰਦਾ ਇਹ ਐਕਸਪਲੇਨ ਠੀਕ ਕਰ ਹੈ। ਸਕਦੇ ਆ। ਓਕੇ ਦੂਸਰੀ ਗੱਲ ਉਹਦੇ ਵਿੱਚ ਵਾਈਫ ਕੀ ਕਰੂਗੀ, ਉਹ ਤਾਂ ਭਾਜੀ ਤੁਸੀਂ ਆਪ ਆਪਣੀ ਪੈਰਵਾਈ ਕਰਨੀ ਨਾ। ਉਹਦੇ ਵਿੱਚ ਵਾਈਫ ਤੋਂ ਤੁਹਾਨੂੰ ਉਹਨਾਂ ਨੇ ਸਵਾਲ ਪੁੱਛਣੇ ਆ। ਠੀਕ ਹੈ। ਤੇ ਉੱਥੇ ਤਾਂ ਜਿਹੜਾ ਬਾਰਡਰ ਦੇ ਉੱਤੇ ਤਾਂ ਨਹੀਂ ਉਹਨਾਂ ਨੇ ਜਿਹੜਾ ਤੁਹਾਨੂੰ ਕੋਈ ਉਹ ਦੇਣਾ। ਜੇ ਤੁਹਾਨੂੰ ਸਵਾਲ ਪੁੱਛੇ ਤੁਸੀਂ ਨਹੀਂ ਸਵਾਲ ਦੇ ਜਵਾਬ ਦਿੱਤੇ, ਉਹ ਤਾਂ ਇਟਸੈਲਫ ਕੰਸਰਨਿੰਗ ਹੋਊਗਾ ਕਿ ਇਹ ਬੰਦਾ ਕਿਉਂ ਨਹੀਂ ਜਵਾਬ ਦੇ ਰਿਹਾ ਮੇਰੇ, ਰਾਈਟ। ਇਹ ਉਦਾਂ ਅਜੇ ਤੱਕ ਇਹ ਆਪਾਂ ਕਿੰਨੇ ਕੁ ਇਦਾਂ ਦੇ ਘੱਟ ਹੀ ਸੁਣੇ ਆ ਜਾਂ ਜ਼ਿਆਦਾ ਸੁਣ ਰਹੇ ਆ, ਜਾਂ ਕੀ ਰਾਈਟ ਨਾਓ ਕੁਛ ਇਦਾਂ ਦਾ ਕੁਛ ਕੋਈ ਆਇਆ ਹੈ ਕੇਸ ਇਦਾਂ ਦੇ ਸਾਹਮਣੇ? ਡੀਨੈਚੁਰਲਾਈਜ਼ ਵਾਲੇ ਬੜੇ ਭਾਜੀ ਆਉਂਦੇ ਓਵਰ ਅ ਪੀਰੀਅਡ ਆਫ ਈਅਰਸ, ਥੋੜੇ ਸਲੋ ਹੁੰਦੇ ਨੇ ਕੇਸ, ਕਾਫੀ ਕਰਦੇ ਨੇ। ਕਈ ਤਾਂ ਕੇਸ ਉਹਨਾਂ ਨੇ ਇਦਾਂ ਵੀ ਡੀਨੈਚੁਰਲਾਈਜ਼ ਕੀਤੇ ਸੀਗੇ। ਇੱਕ ਸਕੇ ਭਰਾ ਕਈ ਵਾਰੀ ਬਿਜ਼ਨਸ ਚ ਲੜ ਪੈਂਦੇ ਆ ਤੇ ਭਾਨੀ ਮਾਰ ਦਿੰਦੇ ਆ ਕਿ ਉਹਦਾ ਇਦਾਂ ਉਹਦਾ ਇਦਾਂ। ਓਕੇ ਠੀਕ ਹੈ ਜੀ। ਸਕੇ ਭਰਾਵਾਂ ਨੇ ਭਾਨੀ ਮਾਰ ਕੇ ਜਿਹੜਾ ਸੀਗਾ ਡੀਨੈਚੁਰਲਾਈਜ਼ ਕਰਾਏ ਹੋਏ ਆ। ਓਕੇ ਠੀਕ ਹੈ ਜੀ। ਸੋ ਅਗਲੇ ਜਿਹੜੇ ਕਾਲਰ ਨੇ ਇੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਇੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਜੀ ਜੀ ਤੇ ਭਾਜੀ ਹਾਂਜੀ ਭਾਜੀ, ਮੇਰਾ ਸਵਾਲ ਇਹ ਸੀ ਕਿ ਮੇਰਾ ਸੈਲਮ ਵਾਲਾ ਕੇਸ ਆ। ਮੇਰਾ ਪਹਿਲੋਂ ਜੱਜ ਸੋ ਹੁੰਦਾ, ਫਿਰ ਵਿਕਟਿੰਗ ਦੇ ਆ ਗਿਆ, ਫਿਰ ਸੋਇਆ, ਹੁਣ ਫਿਰ ਵਿਕਟਿੰਗ ਦੇ ਆ ਗਿਆ। ਮੇਰੀ ਅਕਤੂਬਰ ਦੀ ਡੇਟ ਹੈ ਜੀ। ਇਹਦਾ ਭਾਜੀ ਕੋਈ ਹੋ ਸਕਦਾ ਹੱਲ ਕਿ ਜਾਂ ਆਪੇ ਜੱਜ ਸੋ ਹੋਊਗਾ ਜੀ? ਵਿਜ਼ਿਟਿੰਗ ਦਾ ਨਹੀਂ ਭਾਜੀ, ਉਹ ਤਾਂ ਤੁਹਾਨੂੰ ਉਹਨਾਂ ਨੇ ਜੱਜ ਦੇਣਾ ਆਪਣੀ ਮਰਜ਼ੀ ਦਾ ਜਿਹੜਾ ਵੀ ਦੇਣ ਉਹ ਹਨਾ। ਤੁਸੀਂ ਤਾਂ ਨਹੀਂ ਕੁਝ ਕਰ ਸਕਦੇ, ਤੁਸੀਂ ਤਾਂ ਤਰੀਕ ਭੁਗਤਣੀ ਪੈਣੀ ਹੈ ਤੁਹਾਨੂੰ। ਅੱਛਾ, ਕਦੀ ਤੁਸੀਂ ਕਹਿੰਦੇ ਵੀ ਜੱਜ ਸ਼ੋ ਹੋ ਜਾਂਦਾ ਤੇ ਕਦੀ ਵਿਜ਼ਿਟਿੰਗ ਜੱਜ ਆ ਜਾਂਦਾ ਹੈ? ਨਹੀਂ, ਇਹਦੇ ਹੱਲ ਵਾਲੀ ਤਾਂ ਕੋਈ ਗੱਲ ਨਹੀਂ। ਇਹ ਤਾਂ ਹੱਲ ਕੀ ਮਤਲਬ ਇਹ ਕੋਈ ਆਪਣੀ ਬੰਦੇ ਦੀ ਮਰਜ਼ੀ ਥੋੜਾ ਨਾ ਕਿ ਮੈਨੂੰ ਵਧੀਆ ਜੱਜ ਮਿਲੇ। ਤਾਂ ਉਹਨਾਂ ਦੇ ਆ, ਉਹਨਾਂ ਨੇ ਤੁਹਾਨੂੰ ਫਤਵਾ ਦਿੱਤਾ ਗਾ ਆ ਕੇ ਆਪਣੀ ਤਰੀਕ ਭੁਗਤ, ਤੇ ਉਹਦੇ ਵਿੱਚ ਕਿਹੜਾ ਜੱਜ ਆਂਦਾ ਉਹ ਤੁਹਾਡੀ ਕਿਸਮਤ। ਠੀਕ ਹੈ ਜੀ ਭਾਜੀ। ਡੇਟ ਨਾ ਕੋਈ ਗਾਂ ਪਛਾਣ ਹੁੰਦੇ ਚਾਂਸ ਹੁੰਦੇ ਜੀ, ਡੇਟ ਉੱਥੇ ਰਹੇਗੀ ਜੀ? ਡੇਟ ਨਹੀਂ ਡੇਟ ਵੀ ਭਾਜੀ ਗਾਂ ਪਿਛਾ ਹੋ ਜਾਂਦੀ ਹੈ। ਸਾਡੇ ਖੁਦ ਦੇ ਕੇਸ ਹੁਣ ਜਿੱਦਾਂ ਅਗਲੇ ਹਫ਼ਤੇ ਮੰਨ ਲਓ ਆਣੇ ਆ, ਉਹ ਕਈ ਵਾਰੀ ਜਾ ਕੇ ਪਤਾ ਲੱਗਦਾ ਸਾਨੂੰ। ਜੱਜ ਕਹਿ ਦਿੰਦਾ ਕਿ ਨਹੀਂ ਅੱਜ ਜੱਜ ਆਇਆ ਨਹੀਂ, ਬਿਮਾਰ ਆ। ਕਈ ਵਾਰੀ ਇੰਟਰਪ੍ਰੀਟਰ ਨਹੀਂ ਪਹੁੰਚਦਾ, ਕਈ ਵਾਰੀ ਉਹ ਕਹਿੰਦੇ ਇੱਕ ਹੋਰ ਕੇਸ ਲੱਗਾ ਉਹਦੇ ਕਰਕੇ ਟਾਈਮ ਲੱਗ ਜਾਣਾ। ਤੇ ਕਈ ਵਾਰੀ ਤੁਹਾਡੀ ਤਰੀਕ ਉਹ ਸੁਣ ਵੀ ਲੈਂਦੇ ਆ, ਸ਼ੁਰੂ ਕਰ ਦਿੰਦੇ ਆ, ਪਰ ਉਹ ਪੂਰੀ ਨਹੀਂ ਕਰ ਪਾਉਂਦੇ। 2-2 3-3 ਤਰੀਕ ਅੱਗੇ ਪੈ ਜਾਂਦੀਆਂ। ਸੋ ਕਈ ਕੁਛ ਜਿਹੜਾ ਉਹ ਕੋਰਟਸ ਦੇ ਵਿੱਚ ਹੋ ਸਕਦਾ, ਤਾਂ ਤਰੀਕ ਬਿਲਕੁਲ ਗਾਂ ਪਿਛਾਂ ਹੋ ਸਕਦੀ ਜੀ। ਠੀਕ ਹੈ ਜੀ। ਠੀਕ ਹੈ ਭਾਜੀ। ਇੱਕ ਦੇ ਭਾਈ ਮੈਂ ਤੁਹਾਡਾ ਰਿਵਿਊ ਦੇਣਾ ਚਾਹਣਾ। ਬਾਕੀ ਭਾਈ ਬਾਜ ਇਕੱਲਾ ਹੀ ਹੁੰਦਾ, ਤੁਸੀਂ ਭਾਈ ਬਹੁਤ ਵਧੀਆ ਕਮਿਊਨਿਟੀ ਦੇ ਰਹੇ ਆ। ਬਾਕੀ ਲੱਤਾਂ ਖਿੱਚ ਦਿੰਦੇ ਨੇ, ਖਿੱਚਣ ਦਾ ਆਪਣਾ ਧਿਆਨ ਰੱਖੋ। ਵਧੀਆ, ਠੀਕ ਅਸੀਂ ਤੁਹਾਡੇ ਨਾਲ ਆ ਜੀ। ਥੈਂਕ ਯੂ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਜੀਤ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਜੀ। ਹਾਂਜੀ ਭਾਜੀ, ਕੁਐਸਚਨ ਸੀਗਾ ਕਿ ਜਿੱਦਾਂ ਮੇਰੇ ਮਦਰ ਇਨ ਲਾ ਹੋਣੀ ਹੈ ਨਾ, ਇੱਥੇ ਗ੍ਰੀਨ ਕਾਰਡ ਹੋਲਡਰ ਨੇ, ਤੇ ਉਹ ਸਿੰਸ ਅਕਤੂਬਰ ਦੇ ਉਹ ਇੰਡੀਆ ਗਏ ਨੇ, ਤੇ ਉੱਥੇ ਜਾ ਕੇ ਉਹਨਾਂ ਦੀ ਹੈ ਨਾ ਜਿੱਦਾਂ ਕੋਈ ਥੋੜੀ ਮੈਡੀਕਲ ਕੰਡੀਸ਼ਨ ਚੇਂਜ ਹੋ ਗਈ ਹੈਗੀ, ਤੇ ਉਹਨਾਂ ਦੀਆਂ 2 ਸਰਜਰੀ ਹੋਈਆਂ। ਤੇ ਹੁਣ ਮੇਰਾ ਕੁਐਸਚਨ ਸੀਗਾ ਕਿ ਜਿੱਦਾਂ ਆਪਾਂ ਸੁਣਦੇ ਪਏ ਹਾਂ ਕਿ ਜਦੋਂ ਵਾਪਸ ਆਉਂਦੇ ਨੇ ਉਹ, ਤੇ ਉਹਨਾਂ ਨੂੰ ਕੋਈ ਪ੍ਰੋਬਲਮਸ ਦੇ ਰਹੇ ਨੇ ਕਿ ਉਹਨਾਂ ਕੋਲੋਂ 408 ਕੋਈ ਫਾਰਮ ਸਾਈਨ ਕਰਵਾ ਕੇ ਉਹਨਾਂ ਕੋਲ ਉਹਨਾਂ ਦਾ ਗ੍ਰੀਨ ਕਾਰਡ ਸਰੈਂਡਰ ਕਰਾ ਦਿੰਦੇ ਨੇ। ਅਗਰ ਕੋਈ ਸਾਡੇ ਕੋਲ ਮੈਡੀਕਲ ਦੀਆਂ ਸਾਰੀਆਂ ਰਿਪੋਰਟਸ ਹੋਣਗੀਆਂ, ਤੇ ਇਸ ਕੇਸ ਦੇ ਵਿੱਚ ਉਹਨਾਂ ਦਾ ਕੋਈ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੋਊਗੀ। ਤੇ ਨਾਲੇ ਅਗਰ ਕੁਛ ਇੰਦਾਂ ਦਾ ਹੁੰਦਾ ਆ ਕਿ ਸਾਡੇ ਕੋਲ ਕੋਈ ਆਪਸ਼ਨ ਹੈਗੀ ਹੈ ਕਿ ਆਪਾਂ ਕੋਈ ਇੱਥੋਂ ਬਾਹਰੋਂ, ਕਿਉਂਕਿ ਜਦੋਂ ਆਉਂਦਾ ਆ ਸੈਨ ਫਰਾਂਸਿਸਕੋ ਦੇ ਉਦੋਂ ਆਉਣਗੇ ਇਮੀਗ੍ਰੇਸ਼ਨ ਵੇਲੇ, ਉਸ ਵੇਲੇ ਉਹ ਬੰਦਾ ਲੋਨ ਹੁੰਦਾ ਆ, ਤੇ ਨਾ ਉਹਨਾਂ ਨੂੰ ਇੰਗਲਿਸ਼ ਦੀ ਵੀ ਪ੍ਰੋਬਲਮ ਹੁੰਦੀ ਆ ਜਿੱਦਾਂ ਪੇਰੈਂਟਸ ਨੂੰ ਨਾ। ਤੇ ਉਸ ਵੇਲੇ ਅਸੀਂ ਕੀ ਸਿਚੁਏਸ਼ਨ ਦੇ ਵਿੱਚ ਕਰ ਸਕਦੇ ਹਾਂ? ਆਪਾਂ ਬਾਹਰੋਂ ਕੋਈ ਅਟਾਰਨੀ ਹਾਇਰ ਕਰ ਸਕਦੇ ਹਾਂ ਸੇਵ ਕਰਨ ਲਈ, ਜਾਂ ਕਿਸ ਤਰ੍ਹਾਂ ਵੀ ਉਹਦਾ ਹੋ ਸਕਦਾ ਹੱਲ? ਜੀ, ਬਹੁਤ ਸਾਰਿਆਂ ਦਾ ਇਹ ਸਵਾਲ ਹੋਣਾ, ਸੋ ਥੈਂਕ ਯੂ ਤੁਸੀਂ ਪੁੱਛ ਲਿਆ। ਹਾਂਜੀ ਅਟਾਰਨੀ ਟਿਰਕੈਣਾ ਜੀ ਦੱਸ ਦਿਓ ਜੀ। ਹਾਂਜੀ, ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਕਾਨੂੰਨ ਕਹਿੰਦਾ ਕੀ ਸੀਗਾ, ਕਾਨੂੰਨ ਇਹ ਕਹਿੰਦਾ ਸੀਗਾ ਕਿ 6 ਮਹੀਨੇ ਤੋਂ ਜਿਹੜਾ ਘੱਟ ਰਿਹਾ ਬਾਹਰ, ਉਹਨੂੰ ਕੋਈ ਪ੍ਰੋਬਲਮ ਨਹੀਂ, ਉਹ ਆ ਜਾ ਸਕਦਾ। ਜਿਹੜਾ 6 ਮਹੀਨੇ ਤੇ ਸਾਲ ਦੇ ਵਿੱਚ ਆ ਰਿਹਾ ਵਾਪਸ, ਉਹਨੂੰ ਸਵਾਲ ਜਵਾਬ ਪੁੱਛੇ ਜਾਊਗੇ ਕਿ ਤੂੰ ਉਰੇ ਆਪਣਾ ਘਰ ਦਾ ਪ੍ਰੂਫ ਦਿਖਾ, ਬੈਂਕ ਦੇ ਪ੍ਰੂਫ ਦਿਖਾ, ਫੋਨ ਬਿੱਲ ਦਿਖਾ, ਇੰਸ਼ੋਰੈਂਸ ਦਿਖਾ। ਤੇ ਜਿਹੜਾ ਸਾਲ ਤੋਂ ਵੱਧ ਬਾਹਰ ਰਹਿ ਕੇ ਆ ਰਿਹਾ ਉਹਦਾ ਗ੍ਰੀਨ ਕਾਰਡ ਕੈਂਸਲ ਕਰ ਦਿਓ। ਸੋ ਆਪਾਂ ਕੀ ਵੇਖਿਆ ਕਿ ਜਦੋਂ ਤੱਕ ਸਖਤਾਈ ਨਾ ਹੋਵੇ, ਤੇ ਸਾਲ ਤੋਂ ਵੱਧ ਬਾਹਰ ਰਹਿਣ ਵਾਲੇ ਵੀ ਜਿਹੜੇ ਲੋਕੀ ਕਈ ਵਾਰੀ ਆਏ ਆ, ਉਹਨੂੰ ਵੀ ਵਾਰਨਿੰਗ ਦੇ ਕੇ ਜਿਹੜਾ ਉਹਨਾਂ ਨੇ ਆਣ ਦਿੱਤਾ ਕਿ ਅੱਗੇ ਤੋਂ ਏਦਾਂ ਨਾ ਕਰੀ। ਬਾਈਡਨ ਸਰਕਾਰ ਦੇ ਵਿੱਚ ਜਿਹੜਾ ਮਾਹੌਲ ਸੀਗਾ ਰਿਲੈਕਸ ਸੀਗਾ। ਕੋਵਿਡ ਦੇ ਵਿੱਚ ਆਪਾਂ ਦੇਖਿਆ ਕਿ ਕਈ ਜਿਹੜੇ ਧੱਕੇ ਨਹੀਂ ਲੋਕ ਵਿਚਾਰੇ ਬਾਹਰ ਫਸ ਗਏ ਸੀਗੇ, ਉਹਨਾਂ ਦੇ ਗ੍ਰੀਨ ਕਾਰਡ ਇਹਨਾਂ ਨੇ ਕੈਂਸਲ ਕਰਤੇ, ਰੀਐਂਟਰੀ ਪਰਮਿਟ ਵਗੈਰਾ, ਰਿਟਰਨਿੰਗ ਰੈਜ਼ੀਡੈਂਟ ਪਰਮਿਟ ਵਗੈਰਾ ਨਹੀਂ ਦਿੱਤੇ ਉਹਨਾਂ ਨੂੰ। ਭਾਵੇਂ ਬੰਦਾ ਕਹਿ ਰਿਹਾ ਸੀ ਯਾਰ ਕੋਵਿਡ ਲੱਗ ਗਿਆ, ਫਲਾਈਟਾਂ ਨਹੀਂ ਸੀਗੀਆਂ, ਮੈਂ ਕੀ ਕਰਾਂ, ਪਰ ਉਹਨਾਂ ਨਾਲ ਧੱਕਾ ਜਿਹੜਾ ਹੋਇਆ ਉਹਦੀ ਵੀ ਖਬਰ ਕਾਫੀ ਜਿਹੜੀ ਸੀਗੀ ਹਨਾ, ਜਿਹੜੀ ਬੰਦੇ ਦੇ ਮਜਬੂਰੀ ਸੀਗੀ, ਉਹਦੇ ਹੱਥੋਂ ਵੱਸੋਂ ਬਾਹਰ ਸੀਗੀ ਗੱਲ। ਸੋ ਸੇਮ ਥਿੰਗ ਜਿਹੜੇ ਹੁਣ ਮੈਡੀਕਲ ਵਾਲੇ ਜਿਹੜੇ ਹੈਗੇ ਆ, ਇਹ ਹੈਗੀ ਤਾਂ ਮਜਬੂਰੀ ਆ, ਪਰ ਉਹਨਾਂ ਦੀ ਕਾਊਂਟਰ ਆਰਗੂਮੈਂਟ ਇਹ ਹੋਊਗੀ ਕਿ ਜੇ ਤੁਸੀਂ ਰੈਜ਼ੀਡੈਂਟ ਆ, ਤੁਸੀਂ ਇੱਥੇ ਕਿਉਂ ਨਹੀਂ ਇਲਾਜ ਕਰਾ ਰਹੇ?
ਤੇ ਹੁਣ ਜੇ ਕੋਈ ਵੀ ਸਵਾਲ ਜਵਾਬ ਜ਼ਿਆਦਾ ਕਿ ਨਹੀਂ ਮੈਨੂੰ ਇੰਡੀਆ ਘਰ ਵਰਗਾ ਲੱਗਦਾ, ਉੱਥੇ ਮੇਰਾ ਉਹ ਆ, ਉਹ ਤੁਹਾਡੇ ਅਗੇਂਸਟ ਜਾਊਗੀ ਬਿਲਕੁਲ। ਸੋ ਜੇ ਤੁਸੀਂ ਉਹਨਾਂ ਨੂੰ ਆਪਣੀ ਮਜਬੂਰੀ ਐਕਸਪਲੇਨ ਕਰ ਸਕਦੇ ਆ ਤੇ ਹੋ ਸਕਦਾ ਉਹ ਆਣ ਦੇਣ। ਪਰ ਗੱਲ ਹੁਣ ਇਹ ਆ ਜਾਂਦੀ ਹੈ ਸਾਰੀ ਕਿ ਜਿਹੜੀ ਸਰਕਾਰ ਆ ਜਾਂ ਜਿਹੜਾ ਉੱਥੇ ਜਿਹੜਾ ਬਾਰਡਰ ਦੇ ਉੱਤੇ ਜਾਂ 에ਅਰਪੋਰਟ ਦੇ ਉੱਤੇ ਜਿਹੜਾ ਬੰਦਾ ਇੰਸਪੈਕਸ਼ਨ ਕਰ ਰਿਹਾ, ਉਹ ਰੀਜ਼ਨੇਬਲ ਹੋਣਾ ਕਿ ਉਹਨੂੰ ਪਹਿਲਾਂ ਹੀ ਪਿੱਛੋਂ ਦੀ ਇੰਸਟਰਕਸ਼ਨ ਹੈਗੀ ਆ ਕਿ ਨਹੀਂ ਚੱਕ ਦੋ ਸਾਰਿਆਂ ਨੂੰ, ਤੇ ਉਹ ਸਾਰੀ ਚੀਜ਼ ਉੱਤੇ ਜਿਹੜੀ ਡਿਪੈਂਡ ਕਰਨੀ ਆ। ਤੇ ਅਕਸਰ ਮੈਂ ਜਿਹੜਾ ਲੋਕਾਂ ਨੂੰ ਇਹੀ ਕਹਿਣਾ ਹੁੰਦਾ ਕਿ ਕਿਤਾਬ ਦੇ ਵਿੱਚ ਲਿਖਿਆ ਕੁਝ ਹੋਰ ਹੁੰਦਾ ਵਾ, ਪਰ ਗਰਾਊਂਡ ਲੈਵਲ ਤੇ ਜਿਹੜਾ ਉਹ ਇੰਪਲੀਮੈਂਟ ਹੁੰਦਾ ਉਹ ਹੋਰ ਹੁੰਦਾ। ਤੇ ਇਸ ਕੇਸ ਦੇ ਵਿੱਚ ਜਿਹੜਾ ਬਾਰਡਰ ਤੇ ਜਦੋਂ ਬੰਦਾ ਆਉਂਦਾ ਨਾ, ਉੱਥੇ ਜਿਹੜੇ ਸੀਗੇ ਮਰੈਂਡਾ ਰਾਈਟਸ ਵਗੈਰਾ, ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਸਾਰੀਆਂ ਜਿਹੜੀਆਂ ਰਿਲੈਕਸਡ ਹੁੰਦੀਆਂ, ਮਤਲਬ ਕਿ ਉੱਥੇ ਤੁਹਾਨੂੰ ਹੱਕ ਨਹੀਂ ਹੁੰਦਾ ਕਿ ਮੈਂ ਵਕੀਲ ਜਿਹੜਾ ਕਰਨਾ ਵਾ, ਉੱਥੇ ਹੱਕ ਨਹੀਂ ਹੁੰਦਾ, ਕਿਉਂਕਿ ਫਿਰ ਤਾਂ ਉਹ ਉੱਥੇ ਹੀ ਕੋਰਟ ਰੂਮ ਬਣ ਜਾਊਗਾ, ਉੱਥੇ ਵਕੀਲ ਪਹੁੰਚ ਜਾਊਗੇ, ਠੀਕ ਆ, ਆਪਣਾ ਫਾਈਲਾਂ ਫੁਈਲਾਂ ਲੈ ਕੇ, ਪੋਰਟਲੀ ਲੈ ਕੇ। ਤੇ ਉਹ ਜਿਹੜੇ 에ਅਰਪੋਰਟ ਆ ਤੁਸੀਂ ਦੇਖਿਆ ਹੋਣਾ ਕਦੀ, ਉਹ ਸਿਰਫ 에ਅਰਪੋਰਟ ਹੀ ਹੁੰਦੇ ਨੇ। ਕਦੀ ਜਿਹੜੇ ਵੀ ਲੋਕੀ ਆਏ ਨੇ ਤੁਸੀਂ ਦੇਖਿਆ ਹੋਣਾ ਕਦੀ ਉੱਥੇ ਵਕੀਲ ਵਕੂਲ ਵਾਲੀ ਜਿਹੜੀ ਗੱਲ ਨਹੀਂ ਹੁੰਦੀ, ਕਿਉਂਕਿ ਉਹਨਾਂ ਨੇ ਆਪਣੀ ਸਿਕਿਉਰਿਟੀ ਜਿਹੜਾ ਕਿਹੜਾ ਆਵੇ ਕਿਹੜਾ ਜਾਵੇ, ਤੇ ਵਕੀਲਾਂ ਨਾਲ ਉਹਨਾਂ ਨੇ ਜਿਹੜੀ ਬਹਿਸ ਨਹੀਂ ਕਰਨੀ। ਉਹਨਾਂ ਕੋਲ 에ਅਰਪੋਰਟ ਦੇ ਉੱਤੇ ਪੂਰੀ ਫੁੱਲ ਪਾਵਰ ਜਿਹੜੀ ਹੈਗੀ ਆ, ਟਰਨ ਡਾਊਨ ਉਹ ਜਿਹੜੇ ਕਰ ਸਕਦੇ ਆ, ਫਾਰਮ ਵਗੈਰਾ ਸਾਈਨ ਕਰਾ ਕੇ। ਤੇ ਇਹਦੇ ਵਿੱਚ ਜੇ ਉਹ ਤਾਂ ਉਹ ਇਦਾਂ ਕਰਦੇ ਆ, ਤੇ ਜਿਹਨਾਂ ਦੇ US ਸਿਟੀਜ਼ਨ ਚਿਲਡਰਨ ਹੈਗੇ ਆ, ਉਹ ਦੁਬਾਰਾ ਉਹਨਾਂ ਨੂੰ ਫਾਈਲ ਕਰਕੇ ਉਹਨਾਂ ਦੀ ਜਿਹੜੀ ਰੀਕੁਆਲੀਫਾਈ ਉਹ ਕਰ ਸਕਦੇ ਆ, ਠੀਕ ਆ, ਇੰਡੀਆ ਹੋਵੇ ਭਾਵੇਂ US ਹੋਵੇ। ਸੋ ਉਹ ਆਪਸ਼ਨ ਜਿਹੜੀ ਅਕਸਰ ਜਿਹੜੀ ਰਹਿੰਦੀ ਆ। ਤੇ ਇਹ ਜਿਹੜੇ ਹੁਣ ਸੀਗੇ ਜਿਹੜਾ ਇਹ ਵਾਲਾ ਧੱਕਾ ਹੈਗਾ 6 ਮਹੀਨੇ ਤੋਂ ਵੱਧ ਬੰਦਾ ਬਾਹਰ ਰਹਿ ਗਿਆ, ਇਹ ਕਈ ਲੋਕਾਂ ਦੇ ਨਾਲ ਹੋਣਾ ਵਾ। ਦੇਖੋ ਇਹਨੂੰ ਕੋਈ ਟਾਲ ਨਹੀਂ ਸਕਦਾ, ਇਹ ਤੇ ਜਿੰਨੀਆਂ ਮਰਜ਼ੀ ਵੀਡੀਓ ਬਣਾ ਲਈ ਦਿੱਤੀਆਂ ਜਾਣ, ਪਰ ਇਹ ਹੈ ਕਿ ਜਿੱਥੇ ਮਾੜਾ ਅਫਸਰ ਜਿਹੜਾ ਟੱਕਰ ਗਿਆ ਤੇ ਉਹਨੇ ਧੱਕਾ ਇਹ ਜਿਹੜਾ ਕਰ ਦੇਣਾ ਵਾ। ਸੋ ਉਹ ਚੀਜ਼ ਲਈ ਤੁਸੀਂ ਬਿਲਕੁਲ ਪ੍ਰਿਪੇਅਰ ਰਹੋ, ਠੀਕ ਆ। ਤੇ ਅੱਵਲ ਤਾਂ ਇਹਦੇ ਵਿੱਚ ਜਿਹਨਾਂ ਦੀ ਮਾਤਾ ਦੀ, ਪਿਤਾ ਦੀ, ਜਿਹਨਾਂ ਦੀ ਤਬੀਅਤ ਨਹੀਂ ਸਹੀ, ਜਿਹੜਾ ਉਹ ਸਫ਼ਰ ਨਹੀਂ ਚੱਲ ਸਕਦੇ ਵਾਪਸ ਜਾਣ ਵਾਲਾ, ਠੀਕ ਆ। ਸੋ ਪਹਿਲੀ ਗੱਲ ਤਾਂ ਵਧੀਆ ਡਾਇਰੈਕਟ ਫਲਾਈਟ ਜਿਹੜੀ ਬਿਜ਼ਨਸ ਕਲਾਸ ਕਰਾ ਕੇ ਦਿਓ, ਤਾਂ ਕਿ ਖੱਜਲ ਖਰਾਬੀ ਨਾ ਹੋਵੇ, ਠੀਕ ਆ। ਕਿਉਂਕਿ ਵਾਪਸ ਤੇ ਜਾਣਾ ਪੈ ਗਿਆ, ਬੜਾ ਲੰਬਾ ਸਫ਼ਰ ਹੋ ਜਾਣਾ, ਠੀਕ ਆ। ਤੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹਨਾ ਕਿ ਈਵਨ ਯੰਗ ਬੰਦੇ ਲਈ ਵੀ ਆਉਣਾ ਔਖਾ ਹੁੰਦਾ, ਜਿਹੜਾ 15-18 ਘੰਟੇ ਦਾ ਸਫ਼ਰ ਜਿਹੜਾ। ਤੇ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗਾ ਕਿ ਥੋੜੀ ਰੈਸਟ ਰੂਸਟ ਕਰਕੇ ਨਾ, ਦਿੱਲੀ ਦੁੱਲੀ ਜਿੱਥੋਂ ਵੀ ਫਲਾਈਟ ਜਿਹੜੀ ਚੜ੍ਹਨੀ ਆ, ਉਹ ਐ ਨਹੀਂ ਕਿ ਘਰਦਿਆਂ ਨੂੰ ਸਿੱਧੇ ਪਹਿਲਾਂ 8 ਘੰਟੇ ਗੱਡੀ ਤੇ ਤੁੰਨਤਾ ਦਿੱਲੀ ਨੂੰ, ਫਿਰ ਉੱਥੇ ਵੇਟਿੰਗ ਆ, ਤੇ ਜਿਹੜਾ ਥਕਾ ਥਕੂਆ ਆਪਾਂ ਕਈ ਵਾਰੀ ਦੇਖਿਆ ਸਿਹਤਾਂ ਵੀ ਵਿਗੜ ਜਾਂਦੀਆਂ ਲੋਕਾਂ ਦੀਆਂ। ਤੇ ਇਹ ਜਿਹੜੇ ਥੋੜੇ ਹੈਗੇ ਤੇ ਨਿਰਦਈ ਐਡਮਿਨਿਸਟ੍ਰੇਸ਼ਨ ਹੈਗੀ ਆ, ਉਹ ਚੱਕਰਾਂ 'ਚ ਨਾ ਜਿਹੜਾ ਪਿਓ, ਤੇ ਫਲਾਈਟ ਫਲੂਟ ਜਿਹੜੀ ਵਧੀਆ ਕਰਾ ਕੇ ਦਿਓ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜੇ 1 ਸਾਲ ਤੋਂ ਜ਼ਿਆਦਾ ਜਿਹਨਾਂ ਨੂੰ ਹੋ ਜਾਂਦਾ, ਤੁਹਾਨੂੰ ਸੋਚਣ ਦੀ ਇੰਨੀ ਗੱਲ ਹੈਗੀ, ਤੁਸੀਂ ਪਹਿਲਾਂ ਹੀ ਨਾ ਉੱਥੋਂ ਦੀ ਇੱਕ ਆਪਸ਼ਨ ਹੁੰਦੀ ਹੈ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ, ਉਹ ਆਪਾਂ ਟਰਾਈ ਕਰ ਸਕਦੇ ਹੁੰਦੇ ਹਾਂ। ਗ੍ਰੀਨ ਕਾਰਡ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਤੇ I-131 ਜਿਹੜਾ ਡਾਕੂਮੈਂਟ ਉਹ ਉੱਥੇ ਹੁੰਦਾ ਵਾ, ਉਹਦੇ ਬਾਰੇ ਤੁਸੀਂ ਜਾਣਕਾਰੀ ਵੀ ਕਰ ਸਕਦੇ ਆ। ਸੋ ਅੰਬੈਸੀ ਤੋਂ ਹੀ ਲੈ ਕੇ ਆਉਣਾ ਪੈਂਦਾ, ਤੇ ਕਈ ਵਾਰੀ ਉਹ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਦੇ ਦਿੰਦੇ ਨੇ, ਕਈ ਵਾਰੀ ਉਹ ਵੀ ਮਨਾ ਕਰ ਦਿੰਦੇ ਨੇ। ਤੇ ਠੀਕ ਆ, ਜੇ ਮਨਾ ਹੋ ਗਿਆ ਕੋਈ ਐਡੀ ਵੱਡੀ ਗੱਲ ਨਹੀਂ, ਸਿਹਤ ਨਾ ਆਪਣੀ ਖਰਾਬ ਕਰਿਓ, ਤੇ ਉੱਥੋਂ ਤੁਸੀਂ ਦੁਬਾਰਾ ਜਿਹੜਾ ਨਵੇਂ ਸਿਰੋਂ ਵੀ ਜਿਹੜਾ ਗ੍ਰੀਨ ਕਾਰਡ ਲੈ ਕੇ ਜਿਹੜਾ ਆ ਸਕਦੇ ਆ। ਠੀਕ ਆ। ਇੱਥੋਂ ਜਿਹੜੇ ਹੁਣ ਲੋਕ ਜਿਹੜੇ ਪਰਮਿਸ਼ਨ ਲੈ ਕੇ ਜਿਹੜਾ ਉਹ ਜਾਂਦੇ ਨੇ, ਜਿੱਦਾਂ I-31 ਵਾਲੀ ਹੋਈ ਆ, 2 ਸਾਲ ਦੀ ਪਰਮਿਸ਼ਨ ਲੈ ਕੇ ਜਾਂਦੇ ਨੇ, ਜੇ ਕਿਸੇ ਨੂੰ ਇਦਾਂ ਲੱਗਦਾ ਤੇ ਕੀ ਇਹ ਹੁਣ ਰਾਈਟ ਪ੍ਰੋਸੈਸ ਹੈਗਾ, ਬੰਦੇ ਕਰ ਸਕਦੇ ਇਦਾਂ? I-131 ਹਾਂਜੀ, ਉਹਦਾ ਪਰਪਸ ਤੇ ਇਹੀ ਹੁੰਦਾ ਅਪਰੂਵ ਕੀਤੇ ਦਾ, ਠੀਕ ਆ। ਕਿਉਂਕਿ ਉਹ ਤੁਸੀਂ ਪੈਸੇ ਦੇ ਕੇ ਫਾਈਲ ਕਰਦੇ ਆ, ਇਮੀਗ੍ਰੇਸ਼ਨ ਤੁਹਾਡਾ ਗ੍ਰਾਂਟ ਕਰਦੀ ਆ, ਤੇ ਉਹਨਾਂ ਨੂੰ ਤੁਸੀਂ ਦੱਸ ਕੇ ਜਾਂਦੇ ਆ ਕਿ ਮੇਰੀ ਆ ਮਜਬੂਰੀ ਆ, ਮੈਨੂੰ ਚਾਹੀਦਾ, ਤੇ ਉਹ ਤੁਹਾਨੂੰ ਅਪਰੂਵ ਕਰਦੇ ਆ। ਹੁਣ ਉਹਨੂੰ ਆਨਰ ਤੇ ਉਹਨਾਂ ਨੇ ਕਰਨਾ ਚਾਹੀਦਾ ਉਹਨਾਂ ਨੂੰ, ਪਰ ਤੁਸੀਂ ਅਕਸਰ ਇਹ ਵੀ ਵੇਖਦੇ ਆ ਕਿ ਕੋਈ ਵੀ ਵੀਜ਼ਾ, ਕੋਈ ਵੀ ਚੀਜ਼ ਆ, ਅੱਜ ਕੱਲ ਹਰੇਕ ਚੀਜ਼ ਹੀ ਜਿਹੜੀ ਹੈਗੀ ਆ, ਠੀਕ ਆ, ਭਾਵੇਂ ਤੁਸੀਂ ਗੱਡੀ ਵੀ ਲਓ ਉੱਤੇ ਵੀ ਉਹਨੇ ਸਾਈਨ ਕਰਾ ਲੈਣੇ ਕਿ ਸਾਡੀ ਜ਼ਿੰਮੇਵਾਰੀ ਨਹੀਂ ਕਿ ਬਾਹਰ ਜਾ ਕੇ ਜੇ ਚੱਲਣਾ ਬੰਦ ਹੋ ਗਈ। ਤੇ ਉਹੀ ਜਿਹੜੀ ਚੀਜ਼ ਹੈ ਕਿ ਆਪਣੇ ਰਿਸਕ ਤੇ ਟਰੈਵਲ ਕਰੋ, ਠੀਕ ਆ। ਅੱਵਲ ਤਾਂ 6 ਮਹੀਨੇ ਤੋਂ ਘੱਟ ਹੀ ਰੱਖੋ ਸਟੇ ਤੇ ਬੈਟਰ। ਤੇ ਜਿਹੜੇ ਇੱਕ ਉਹ ਸੀਗੇ ਕਈ ਲੋਕੀ ਸਿਰਫ ਖਾਨਾ ਪੂਰਤੀ ਕਰਨ ਨੂੰ ਅਮਰੀਕਾ ਆਉਂਦੇ ਸੀਗੇ, ਜ਼ਿਆਦਾਤਰ ਉਹ ਬਾਹਰ ਹੀ ਰਹਿੰਦੇ ਸੀਗੇ, ਭਾਵੇਂ ਤੁਸੀਂ 6 ਮਹੀਨੇ ਦੇ ਵਿੱਚ ਵੀ ਆ ਜਾਓ। ਪਰ ਹੁਣ ਜੇ ਤੁਸੀਂ ਸਾਲ ਦੇ ਵਿੱਚ ਉਹ ਦੇਖ ਰਿਹਾ ਕਿ ਤੁਸੀਂ ਬਸ ਹੱਥ ਲਾਉਣ ਲਈ ਅਮਰੀਕਾ ਆਏ ਸੀਗੇ, ਉਹ ਲੋਕੀ ਵੀ ਜਿਹੜੇ ਇਨਵੈਸਟੀਗੇਟ ਕੀਤੇ ਜਾ ਰਹੇ ਆ, ਉਹਨਾਂ ਦਾ ਵੀ ਗ੍ਰੀਨ ਕਾਰਡ ਕੈਂਸਲ ਹੋ ਸਕਦਾ, ਭਾਵੇਂ ਉਹ 6 ਮਹੀਨੇ ਤੋਂ ਵੱਧ ਬਾਹਰ ਰਹੇ ਆ ਜਾਂ ਨਹੀਂ ਰਹੇ ਆ। ਅੱਛਾ, ਫਿਰ ਉਹਨਾਂ ਲੋਕਾਂ ਲਈ ਇਹ ਬੈਟਰ ਆਪਸ਼ਨ ਆ ਵੀ ਫਿਰ ਉਹ ਦੂਜਾ ਵੀਜ਼ਾ ਹੀ ਲੈ ਕੇ ਰੱਖ ਲੈਣ, ਵਿਜ਼ਟਰ ਵੀਜ਼ਾ। ਵਿਜ਼ਟਰ ਵੀਜ਼ਾ ਲੈ ਕੇ ਰੱਖੋ, ਜੇ ਰਹਿਣ ਦਾ ਮੂਡ ਨਹੀਂ ਹੈਗਾ ਤੇ ਵਿਜ਼ਟਰ ਵੀਜ਼ਾ ਲਓ, ਕੋਈ ਪ੍ਰੋਬਲਮ ਨਹੀਂ, ਹਨਾ। ਬਾਅਦ ਜਦੋਂ ਤੁਹਾਡਾ ਮੂਡ ਬਣੂਗਾ ਉਦੋਂ ਦੀ ਉਦੋਂ ਦੇਖਿਓ। ਠੀਕ ਹੈ ਜੀ। ਸੋ ਜੇ ਕਿਸੇ ਨੂੰ ਮੈਡੀਕਲ ਐਮਰਜੈਂਸੀ ਜਾ ਕੇ ਆਈ ਆ, ਸਿਹਤ ਠੀਕ ਸੀਗੀ, ਬਾਅਦ 'ਚ ਹੋ ਗਿਆ, ਦੈਨ ਉਹ ਤੁਸੀਂ ਉਹ ਸ਼ੋਅ ਕਰ ਦਿਓ ਵੀ ਆਹ ਚੀਜ਼ਾਂ ਆ। ਬਾਕੀ ਜਿੱਦਾਂ ਦੱਸਿਆ ਵੀ ਇਹ ਤਾਂ ਉਹ ਇੰਸਪੈਕਸ਼ਨ ਕਰਨ ਵਾਲੇ ਤੇ ਅਫਸਰ ਦੇ ਉੱਤੇ ਜਿਹੜਾ ਉਹ ਡਿਪੈਂਡ ਆ ਵੀ ਉਹ ਕਿਸ ਤਰੀਕੇ ਦੇ ਨਾਲ ਸੋਚਦੇ ਹੈਗੇ ਆ। ਕੁਲਦੀਪ ਜੀ। ਹਾਂਜੀ,
ਸਤਿ ਸ੍ਰੀ ਅਕਾਲ ਜੀ ਸਤਿ ਦੋਨਾਂ ਸ਼੍ਰੀ ਵੀਰਾਂ ਅਕਾਲ ਨੂੰ। ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣੀ ਜਾਣਕਾਰੀ ਦੇ ਰਹੇ ਹੋ। ਤੇ ਮੇਰਾ ਜੀ ਸਵਾਲ ਆ, ਮੇਰੇ ਮਾਤਾ 28 ਸਾਲ ਤੋਂ ਪਰਮਾਨੈਂਟ ਵੀਜ਼ੇ ਤੇ ਇੱਥੇ ਆਏ ਸੀ ਤੇ 2 ਦਫਾ ਉਹਨਾਂ ਦਾ ਗ੍ਰੀਨ ਕਾਰਡ ਇੱਥੇ ਰਿਨਿਊ ਹੋ ਚੁੱਕਿਆ ਵਿਦ ਫਿੰਗਰਪ੍ਰਿੰਟ, ਤੇ ਉਹਨਾਂ ਦਾ ਸੇਮ ਐਡਰੈਸ ਆ 28 ਸਾਲ ਤੋਂ ਹੀ। ਕੀ ਉਹਨਾਂ ਲਈ ਏਲੀਅਨ ਰਜਿਸਟ੍ਰੇਸ਼ਨ ਜ਼ਰੂਰੀ ਹੈ? ਸੋ ਗ੍ਰੀਨ ਕਾਰਡ ਹੋਲਡਰ ਨੇ ਉਹ? ਹਾਂਜੀ, ਪਰਮਾਨੈਂਟ ਗ੍ਰੀਨ ਕਾਰਡ ਹੋਲਡਰ ਨੇ 28 ਸਾਲ ਤੋਂ। 2 ਦਫਾ ਅਮਰੀਕਾ 'ਚ ਉਹਨਾਂ ਦਾ ਰਿਨਿਊ ਹੋ ਚੁੱਕਿਆ ਤੇ ਸੇਮ ਐਡਰੈਸ ਤੇ ਰਹਿੰਦੇ ਨੇ 28 ਸਾਲ। ਹਾਂਜੀ, ਨਹੀਂ ਉਹਨਾਂ ਨੂੰ ਬਸ ਐਡਰੈਸ ਆਪਣਾ ਅਪਡੇਟ ਜਿਹੜਾ ਰੱਖਣਾ ਪੈਣਾ ਤੇ ਗ੍ਰੀਨ ਕਾਰਡ ਦੀ ਕਾਪੀ ਜਿਹੜੀ ਰੱਖਣੀ ਪੈਣੀ ਆ। ਉਹਦੇ ਨਾਲ ਏਲੀਅਨ ਰਜਿਸਟ੍ਰੇਸ਼ਨ ਕਾਰਡ ਦੀ ਲੋੜ ਨਹੀਂ ਪੈਣੀ। ਗ੍ਰੀਨ ਕਾਰਡ ਇਟਸੈਲਫ ਜਿਹੜਾ ਉਹਦੇ ਉੱਤੇ ਏਲੀਅਨ ਨੰਬਰ ਵਗੈਰਾ ਜਿਹੜਾ ਹੋਣਾ, ਫਿੰਗਰਪ੍ਰਿੰਟ ਉਹਨਾਂ ਦੇ ਹੋਏ ਆ, ਠੀਕ ਹੈ। ਸੋ ਇਹਦੀ ਬੜੀ ਜਿਹੜੀ ਕਨਫਿਊਜ਼ਨ ਲੋਕਾਂ ਦੇ ਵਿੱਚ ਪਈ ਹੋਈ ਆ। ਸੋ ਕੀ ਜਿਹੜਾ ਅਪਡੇਟ ਹੈਗਾ, ਪਹਿਲੀ ਗੱਲ ਤਾਂ ਜਿਹੜਾ ਰੂਲ ਆ ਉਹਨਾਂ ਨੇ ਇੰਟਰਿਮ ਫਾਈਨਲ ਰੂਲ ਜਿਹੜਾ ਸੀਗਾ ਉਹ ਉਹਨਾਂ ਨੇ ਅਨਾਉਂਸ ਕੀਤਾ। ਇਹ ਰੂਲ ਪੂਰੀ ਜਿਹੜੀ ਫਾਰਮ ਦੇ ਵਿੱਚ ਬਾਹਰ ਨਹੀਂ ਆਇਆ ਤੇ ਉਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜੇ ਮਾਈ USCIS ਦੀ ਵੈਬਸਾਈਟ ਆ ਉਹਦੇ ਅਕਾਊਂਟ ਦੇ ਵਿੱਚ G325R ਇੱਕ ਫਾਰਮ ਜਿਹੜਾ ਹੈਗਾ, ਸਾਡੀ ਇੰਸਟਰਕਸ਼ਨ ਸੀਗੀ ਕਿ ਜਿਹੜੇ ਵੀ ਵਿਅਕਤੀ ਹੈਗੇ ਆ ਜਿਨ੍ਹਾਂ ਦੇ ਵੀ ਕੇਸ ਕੁਛ ਚੱਲਦੇ ਆ, ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨਹੀਂ ਹੈਗੇ ਆ, ਚੁੱਪ ਕਰਕੇ ਜਿਹੜਾ ਇਹ ਫਾਰਮ ਜਿਹੜਾ ਭਰ ਦੋ। ਉਹ ਵਿਵਾਦਾਂ ਦੇ ਵਿੱਚ ਨਾ ਪਾਓ, ਕਰਨਾ ਕਿ ਨਹੀਂ ਕਰਨਾ, ਠੀਕ ਹੈ। ਇੰਨਾ ਟਾਈਮ ਸੋਚਣ ਤੇ ਲਾਉਣ ਦੀ ਲੋੜ ਨਹੀਂ ਹੈਗੀ, ਫਾਰਮ ਭਰ ਦਿਓ ਤੇ ਤੁਹਾਡੇ 10 ਮਿੰਟ ਅਕਸਰ ਜਿਹੜੇ ਲੱਗਣੇ ਆ ਤੇ ਉਹ ਕਾਰਡ ਤੁਹਾਡੀ ਜੇਬ ਦੇ ਵਿੱਚ ਜਿਹੜਾ ਰਹੇਗਾ, ਠੀਕ ਹੈ। ਸੋ ਅਪਡੇਟ ਇਹ ਸੀਗਾ ਕਿ ਗ੍ਰੀਨ ਟੈਕਨੀਕੈਲਿਟੀ ਦੇ ਵਿੱਚ ਜਾਈਏ, ਗ੍ਰੀਨ ਕਾਰਡ ਹੋਲਡਰ ਨੂੰ ਲੋੜ ਨਹੀਂ ਪੈਣੀ, ਠੀਕ ਹੈ। ਅਫਸਰ ਜਿਹੜੇ ਸਾਰੇ ਉਹਨੂੰ ਓਨਰ ਕਰੂਗੇ। ਹੁਣ ਕੀ ਸੀਗਾ ਕਿ ਵਰਜੀਨੀਆ ਵਾਲੇ ਕੇਸ ਦੀ ਐਗਜ਼ਾਮਪਲ ਦੇਖੀਏ ਤਾਂ ਬੰਦਾ ਸਿਟੀਜ਼ਨ ਸੀਗਾ, ਠੀਕ ਆ, ID ਵੀ ਉਹਦੀ ਸੀਗੀ, ਵੋਟਰ ਵੀ ਟਰੰਪ ਦਾ ਸੀਗਾ, ਸਪੋਰਟਰ ਸੀਗਾ, ਤੇ ਨਹੀਂ ਉਹਨੇ ਜਿਹੜਾ ਉਹਨੂੰ ਉਹਨਾਂ ਨੇ ਬੰਦੂਕ ਦਿਖਾ ਕੇ ਕੱਢ ਲਿਆ ਸੀਗਾ। ਚਲੋ ਥੋੜੀ ਖੱਜਲ ਖਰਾਬੀ ਹੋਈ, ਮੀਡੀਆ ਨੇ ਵੀ ਕਵਰ ਕੀਤਾ। ਤੇ ਉਹ ਜਿਹੜਾ ਹੁਣ ਫਾਰਮ ਆ ਕਿੰਨੇ ਭਰਨਾ, ਨਹੀਂ ਭਰਨਾ, ਆਫਿਸਰ ਨੂੰ ਕਿੱਦਾਂ ਐਕਸਪਲੇਨ ਕਰਨਾ, ਕੱਲ ਨੂੰ ਨਾ ਕੋਈ ਜਾਣਾ ਕਹੋ ਕਿ ਲੈ ਬਈ ਮੈਂ ਤੇ ਟੈਕਨੀਕਲੀ ਸਹੀ ਸੀਗਾ ਪਰ ਆਫਿਸਰ ਨੇ ਕਿਹਾ ਕਿ ਤੈਨੂੰ ਮੈਂ ਰੋਕਦਾ ਵਾਂ, ਤੇਰਾ ਕਾਰਡ ਕਿੱਥੇ ਆ। ਕਿਉਂਕਿ ਦੇਖੋ ਜਦੋਂ ਕੋਈ ਵੀ ਹਦਾਇਤਾਂ ਐਡੇ ਵੱਡੇ ਲੈਵਲ ਤੇ ਉੱਤੋਂ ਦੀ ਟੌਪ ਡਾਊਨ ਟੂ ਬਾਟਮ ਆਉਂਦੀ ਆ ਨਾ, ਤੇ ਹਰੇਕ ਬੰਦਾ ਉਹਨੂੰ ਸਮਝ ਨਹੀਂ ਸਕਦਾ, ਹਰੇਕ ਆਫਿਸਰ ਉਹਨੂੰ ਸਹੀ ਤਰੀਕੇ ਨਾਲ ਇਨਫੋਰਸ ਨਹੀਂ ਕਰ ਸਕਦਾ। ਗ੍ਰੀਨ ਕਾਰਡ ਹੋਲਡਰ ਵਾਲੇ ਨੂੰ ਲੋੜ ਜਿਹੜੀ ਨਹੀਂ ਹੈਗੀ ਆ, ਬਾਕੀ ਸਾਰਿਆਂ ਨੂੰ ਜਿਹੜੀ ਹੈਗੀ ਆ, ਠੀਕ ਆ। ਵਰਕ ਪਰਮਿਟ ਵਾਲੇ ਨੂੰ ਪੁੱਛਦੇ ਕੱਖ ਨਹੀਂ ਤੇ ਉਹਨਾਂ ਸਾਰਿਆਂ ਨੂੰ ਜਿਹੜਾ ਰਜਿਸਟ੍ਰੇਸ਼ਨ ਕਾਰਡ ਆਪਣਾ ਨਾਲ ਰੱਖਣਾ ਪੈਣਾ। ਗ੍ਰੀਨ ਕਾਰਡ ਵਾਲਾ ਤੇ ਸਿਟੀਜ਼ਨ ਵਾਲਾ ਨਹੀਂ ਰੱਖਣਾ ਪੈਣਾ। ਹੁਣ ਦੇਖੋ ਗੱਲ ਇਹਦੀ ਕਿੱਥੇ ਤੱਕ ਜਾਂਦੀ ਆ। ਹੁਣ ਜੇ ਕੋਈ ਬੰਦਾ ਸਿਟੀਜ਼ਨ ਆ, ਮੇਰੇ ਹਿਸਾਬ ਨਾਲ, ਠੀਕ ਹੈ, ਮੇਰੀ ਸੋਚ ਆ, ਅਗੇਨ ਫਸਟ ਅਮੈਂਡਮੈਂਟ ਆ, ਬੰਦੇ ਦੀ ਹਰੇਕ ਦੀ ਆਪਣੀ ਸੋਚ ਹੋ ਸਕਦੀ ਆ, ਭਾਵੇਂ ਕੋਈ ਸਹਿਮਤ ਆ ਭਾਵੇਂ ਉਹਨਾਂ ਨਹੀਂ ਸਹਿਮਤ ਆ। ਹੁਣ ਤੁਸੀਂ ਨਾਰਮਲ ਆਪਣੇ ਬਿਜ਼ਨਸ 'ਚ ਜਾ ਰਹੇ ਆ, ਠੀਕ ਆ, ਤੁਸੀਂ ਇੰਗਲਿਸ਼ ਵਧੀਆ ਬੋਲਦੇ ਆ, ਹੋ ਸਕਦਾ ਤੁਹਾਡੀ ਵਧੀਆ ਜੌਬ ਵੀ ਹੋਗੀ, ਪਰ ਇਹ ਤੁਹਾਨੂੰ ਲੱਗਦਾ ਕਿ ਤੁਸੀਂ ਬਾਕੀ ਬਰਾਊਨ ਲੋਕਾਂ ਨਾਲੋਂ ਅਲੱਗ ਆ। ਇਹ ਜਿਹੜਾ ਅਫਸਰ ਜਿਹੜਾ ਤੁਹਾਨੂੰ ਰੋਕੂਗਾ ਨਾ, ਉਹਨੂੰ ਨਹੀਂ ਇਸ ਚੀਜ਼ ਦਾ ਫਰਕ ਪੈ ਸਕਦਾ। ਉਹ ਮਤਲਬ ਡਿਪੈਂਡ ਕਰਦਾ ਕਿ ਕਿੱਦਾਂ ਦਾ ਉਹ ਅਫਸਰ ਆ। ਹੋ ਸਕਦਾ ਕਿ ਉਹਦਾ ਜਿਹੜਾ ਵਿਊ ਪੁਆਇੰਟ ਉਹ ਇਹੀ ਹੈ ਕਿ ਸਾਰੇ ਇੱਕ ਬਰਾਬਰ ਹੀ ਆ ਇਮੀਗ੍ਰੈਂਟ। ਬੜੇ ਬੰਦੇ ਰੇਸਿਸਟ ਵੀ ਵਿੱਚ ਜਿਹੜੇ ਹੁੰਦੇ ਆ। ਹੁਣ ਤੁਸੀਂ ਉਹ ਹਾਲਾਤ ਦੇ ਵਿੱਚ ਤੁਸੀਂ ਆਪਣੀ ਜੇਬ ਦੇ ਵਿੱਚ ਸਿਰਫ ਡਰਾਈਵਰ ਲਾਇਸੈਂਸ ਹੀ ਰੱਖਿਆ, ਤੁਸੀਂ ਉਹਨੂੰ ਕਹਿ ਰਹੇ ਮੈਂ ਤੇ ਸਿਟੀਜ਼ਨ ਆ, ਮੈਂ ਤੇ ਉਦਾਂ ਵਾ, ਠੀਕ ਆ ਯਾਰ। ਉਹ ਤੁਹਾਡੇ ਮੂਹਰੇ ਹੀ ਤੇ ਵਰਜੀਨੀਆ ਦੀ ਐਗਜ਼ਾਮਪਲ ਆ ਗਈ ਨਾ। ਬੰਦਾ ਇੰਟਰਵਿਊ ਦੇ ਰਿਹਾ ਕਿ ਮੈਂ ਸਿਟੀਜ਼ਨ ਸੀਗਾ, ਮੈਨੂੰ ਰੋਕ ਲਿਆ, ਮੇਰੇ ਕੋਲ ਟਰੂ ID ਸੀਗੀ, ਉਹਦੇ ਕਰਕੇ ਮੈਂ ਬਚਿਆ, ਸੁਪਰਵਾਈਜ਼ਰ ਆ ਗਿਆ। ਹੁਣ ਦੇਖੋ ਤੁਸੀਂ ਆਪ ਸਾਰੇ ਸਿਆਣੇ ਆ ਕਿ ਸਿਟੀਜ਼ਨ ਨੂੰ ਜੇ ਰੋਕ ਲਿਆ, ਤੁਹਾਨੂੰ ਵੀ ਤਾਂ ਰੋਕ ਸਕਦੇ ਆ ਨਾ। ਸੋ ਰੈਲੀਵੈਂਟ ਡਾਕੂਮੈਂਟੇਸ਼ਨ ਗ੍ਰੀਨ ਕਾਰਡ ਜੇਬ 'ਚ ਹੋਵੇ। ਹੁਣ ਇਸ ਹਿਸਾਬ ਨਾਲ ਤਾਂ ਜੇ ਇਹਨਾਂ ਦੇ ਹਿਸਾਬ ਨਾਲ ਚੱਲੀਏ, ਹੁਣ ਲਾਅ ਨਹੀਂ ਇਹ ਕਹਿੰਦਾ ਹੈਗਾ, ਪਰ ਫਿਰ ਤਾਂ ਮੈਂ ਕਿਹਾ ਸਿਟੀਜ਼ਨ ਵਾਲਿਆਂ ਨੂੰ ਵੀ ਪ੍ਰੂਫ ਰੱਖਣਾ ਪਊਗਾ, ਜਾਂ ਘੱਟੋ ਘੱਟ ਤੁਹਾਡੀ ਟਰੂ ID ਵਗੈਰਾ ਜਿਹੜੀ ਚਾਹੀਦੀ ਹੈ, ਰੀਅਲ ID। ਹਾਂਜੀ। ਸੋ ਡਿਪੈਂਡ ਕਰਦਾ ਕਿ ਕਿਹੜੀ ਸਟੇਟ ਦੇ ਵਿੱਚ ਤੁਸੀਂ ਹੈਗੇ ਆ, ਕਿੱਦਾਂ ਦਾ ਤੁਹਾਨੂੰ ਅਫਸਰ ਮਿਲਦਾ। ਉਹ ਨਕੰਮਾ ਵਿਅਕਤੀ ਆ, ਰੇਸਿਸਟ ਵਿਅਕਤੀ ਆ, ਨੌਲੇਜੇਬਲ ਵਿਅਕਤੀ ਆ, ਤੁਹਾਡੀ ਗੱਲ ਸੁਣੂਗਾ, ਉਹਨੂੰ ਪਿੱਛੋਂ ਇਨਫੋਰਸਮੈਂਟ ਕਿੱਦਾਂ। ਸੋ G325R ਚੁੱਪ ਕਰਕੇ ਫਾਰਮ ਨੂੰ ਉਹ ਕਰ ਲਓ ਸਾਰੇ ਜਣੇ ਡਾਊਨਲੋਡ। 10 ਮਿੰਟਾਂ ਦਾ 15 ਮਿੰਟਾਂ ਦਾ ਤੁਹਾਡਾ ਜਿਹੜਾ ਉਹ ਹੈਗਾ। ਜੇ ਜਿਨ੍ਹਾਂ ਨੇ ਫਿੰਗਰਪ੍ਰਿੰਟ ਕਰਾ ਲਿਆ ਆਲ ਗੁੱਡ ਆ, ਉਹਨਾਂ ਨੇ ਕਹਿ ਦੇਣਾ ਕਿ ਨਹੀਂ ਤੈਨੂੰ ਲੋੜ ਨਹੀਂ ਕਰਾਉਣ ਦੀ, ਰਾਈਟ। ਇਹਦੇ ਵਿੱਚ ਉਹ ਨਹੀਂ ਆ। ਤੇ ਅਗੇਨ ਇਹਨੂੰ ਕਲੈਰੀਫਾਈ ਕਰਦੇ ਜਾਈਏ, ਗ੍ਰੀਨ ਕਾਰਡ ਹੋਲਡਰ ਜਿਹੜਾ ਹੈਗਾ, ਗ੍ਰੀਨ ਕਾਰਡ ਜਿਹਦੀ ਜੇਬ 'ਚ ਆ, ਉਹਨੂੰ ਟੈਕਨੀਕਲੀ ਸਪੀਕਿੰਗ ਇਹ ਕਾਨੂੰਨ ਦੇ ਹਿਸਾਬ ਨਾਲ ਜਿਹੜੀ ਬਾਕੀ ਦੇਖਦੇ ਹਾਂ ਜਦੋਂ ਸਾਹਮਣੇ ਆਊਗਾ ਦੁਬਾਰਾ ਇਹਦੇ ਉੱਤੇ ਜਿਹੜਾ ਡਿਟੇਲ ਕਰਾਂਗੇ। ਮੈਂ ਤਾਂ ਰਾਜਕਰਨ ਜੀ ਪਿਛਲੀ ਵਾਰੀ ਸੀਗਾ ਨਾ ਖਬਰਾਂ ਕਵਰ ਕਰਦਾ ਸੀਗਾ, ਮੈਨੂੰ ਸੀਗਾ ਮੈਂ ਕਿਹਾ ਯਾਰ ਹੁਣ 1.5 ਘੰਟਾ ਇਸੇ ਰੂਲ ਤੇ ਲਾਵਾਂ ਕਿ ਨਾ ਲਾਵਾਂ। ਮਤਲਬ ਮੈਨੂੰ ਤਾਂ ਸੀਗਾ ਰਜਿਸਟ੍ਰੇਸ਼ਨ ਵਾਲੀ ਹੋ ਗਈ ਬਾਤ ਕੀ। ਇੱਕ ਤਾਂ ਮੈਂ ਕਿਹਾ ਕਾਫੀ ਡਿਟੇਲ 'ਚ ਆਪਾਂ ਕਵਰ ਕੀਤਾ। ਉਹ ਹੁਣ ਕੀ ਸੀਗਾ ਕਿ
ਉਹਦੇ ਵਿੱਚ ਜਿਹੜੀ ਇਹਨਾਂ ਨੇ ਚੀਜ਼ ਸੀਗੀ ਫਾਈਨ ਵਾਲੀ, ਜੇਲ੍ਹ ਵਾਲੀ, ਰਾਈਟ, ਉਹ ਹੁਣ ਪ੍ਰੋਵੀਜ਼ਨ ਹੀ ਇਦਾਂ ਦੇ ਆ। ਇੱਕ ਤਾਂ ਲੋਕੀ ਸੁਣ ਕੇ ਵੀ ਡਰ ਜਾਂਦੇ ਆ, ਤੇ ਦੂਸਰੀ ਗੱਲ ਇਹ ਹੈ ਕਿ ਧੱਕੇ ਹੁੰਦਾ ਲੋਕਾਂ ਨਾਲ, ਭਾਵੇਂ ਉਹ ਗ੍ਰੀਨ ਕਾਰਡ ਹੋਲਡਰ ਆ, ਸਿਟੀਜ਼ਨ ਆ, ਪੋਟੈਂਸ਼ੀਅਲ ਵੀ ਜਿਹੜਾ ਐਗਜ਼ਿਸਟ ਕਰਦਾ। ਤੇ ਸਿਆਣਪ ਮੇਰੇ ਖਿਆਲ 'ਚ ਇਹਦੇ ਵਿੱਚ ਇਹੀ ਆ ਕਿ ਕਿਉਂ ਕਿਸੇ ਦੇ ਨਾਲ ਕਨਫਰੰਟੇਸ਼ਨ ਦੇ ਵਿੱਚ ਪੈਣਾ, ਸਪੈਸ਼ਲੀ ਮਾੜੇ ਕੋਪ ਦੇ ਨਾਲ। ਜੀ, ਸੋ ਆ ਚੀਜ਼ ਆ ਸਾਰੀ। ਕੋਲ ਆਪਣੇ ਜੇ ਗ੍ਰੀਨ ਕਾਰਡ ਆ ਤਾਂ ਭਾਈ ਆਪਣੇ ਕੋਲ ਰੱਖੋ, ਤੁਹਾਡੇ ਕੋਲ ਹੈਗਾ ਆ, ਏਲੀਅਨ ਨੰਬਰ ਉੱਤੇ ਹੈਗਾ ਆ। ਜੇ ਤੁਹਾਡੇ ਆਪਸ਼ਨ ਆ ਰਹੀ ਆ USCIS ਦੇ ਅਕਾਊਂਟ 'ਚ, ਉਹ ਤੁਸੀਂ ਭਰਨੀ ਆ, ਭਰ ਲਓ। ਉਹ ਤਾਂ ਫ੍ਰੀ ਆਫ ਚਾਰਜ ਫਿੰਗਰਪ੍ਰਿੰਟ ਕਰ ਰਹੇ ਨੇ ਇਸ ਦੇ ਅੰਡਰ ਤਾਂ। ਹਾਂਜੀ, ਇਹਦੇ ਵਿੱਚ ਉਹ ਉਸ ਹਿਸਾਬ ਦੇ ਨਾਲ ਆ, ਉਹਦਾ ਲੋੜ ਨਹੀਂ, ਟੈਕਨੀਕਲੀ ਲੋੜ ਨਹੀਂ, ਪਰ ਇਹ ਆ ਵੀ ਤੁਹਾਡੇ ਕੋਲ ਜਿਹੜੀ ਚੀਜ਼ ਹੈਗੀ ਆ, ਫਿਰ ਉਹਦੇ ਵਿੱਚ ਘਬਰਾਉਣ ਦੀ ਜਿਹੜੀ ਉਸ ਦੇ ਵਿੱਚ ਤੁਹਾਨੂੰ ਜਿਹੜੀ ਉਹ ਲੋੜ ਨਹੀਂ ਹੈਗੀ। ਆਪਣੇ ਅਗਲੇ ਹਾਂਜੀ, ਇੱਕ ਚੀਜ਼ ਮੈਂ ਹੋਰ ਐਡ ਕਰੂੰਗਾ। ਹਾਂਜੀ, ਇਹਦੇ ਵਿੱਚ ਹੁਣ ਕੀ ਆ ਕਿ ਇੱਕ ਵਿਅਕਤੀ ਜਿੱਦਾਂ ਕਹਿੰਦਾ ਤੁਹਾਡੀ ਗਲਤੀ ਆ, ਤੁਸੀਂ ਇਨਫੋਰਮੇਸ਼ਨ ਓਨ ਕਰ ਲਓ। ਇਹ ਉਹੀ ਵਿਅਕਤੀ ਨੇ ਜਦੋਂ 2 ਸਾਲ ਵਾਲਾ ਐਕਸਪੀਡਾਈਟ ਵਾਲਾ ਕੀਤਾ ਸੀਗਾ ਨਾ, ਉਦੋਂ ਕਹਿੰਦੇ ਸੀਗੇ ਕਿ ਏਦਾਂ ਨਹੀਂ ਹੁੰਦਾ। ਤੇ ਜਿਹੜੀ ਰਿਐਲਿਟੀ ਦੇ ਵਿੱਚ ਕੀ ਸੀਗਾ ਕਿ 2 ਸਾਲ ਤੋਂ ਬਾਹਰ ਵਾਲਾ ਵੀ ਜਿਹੜਾ ਸੀਗਾ, 10 ਸਾਲ ਵਾਲਾ ਜਿਹੜਾ ਸੀਗਾ, ਉਹਨੂੰ ਵੀ ਕਰ ਲਿਆ। ਮੇਰਾ ਕੰਮ ਆ ਇਨਫੋਰਮੇਸ਼ਨ ਦੇਣਾ, ਇਹ 'ਚ ਗਲਤੀ ਕੀ, ਕੋਈ ਮੈਂ ਗ੍ਰੇਡਿੰਗ ਥੋੜੇ ਨਾ ਕਰਾਣੀ ਹੈ ਕਿਸੇ ਤੋਂ ਕਿ ਇਹ ਪ੍ਰੋਫੈਸਰ ਆ, ਉਹ ਮੈਂ ਆਪਣਾ ਕੰਮ ਕਰੀ ਜਾਣਾ। ਤੁਸੀਂ ਨਹੀਂ ਪ੍ਰਿੰਟ ਕਰਨਾ, ਨਾ ਪ੍ਰਿੰਟ ਕਰੋ, ਤੁਹਾਡੀ ਬਾਈ ਮਰਜ਼ੀ ਆ, ਠੀਕ ਆ। ਤੇ ਇਹ ਜਿਹੜੀਆਂ ਇੰਟਰਵਿਊਆਂ ਜਿਹੜੀਆਂ ਲੋਕੀ ਦੇ ਰਹੇ ਆ, ਸਿਟੀਜ਼ਨ ਨੂੰ ਅਰੈਸਟ ਕਰ ਲਿਆ, ਟਰੱਕ ਤੇ ਗਿਆ ਸੀ ਬੰਦਾ, 10 ਸਾਲ ਹੋ ਗਏ, ਉੱਤੇ ਬੰਦੂਕ ਲਾ ਕੇ ਉਹ ਕਰ ਲਿਆ। ਲੋਕੀ ਕਈ ਉਹਨਾਂ ਨੂੰ ਵੀ ਦੱਸਦੇ ਆ ਕਿ ਇਹ ਨਹੀਂ, ਇਹ ਫੇਕ ਨਿਊਜ਼ ਆ। ਇਹ ਬਾਈ ਆਪੋ ਆਪ ਦੀ ਮਰਜ਼ੀ ਆ। ਤੇ ਅਗੇਨ ਮੈਨੂੰ ਵੀ ਰਹਿੰਦੇ ਹੋਏ ਇਸ ਦੇਸ਼ ਦੇ ਵਿੱਚ 2007 ਤੋਂ ਰਹਿ ਰਿਹਾ, ਕਈ ਕੁਛ ਆਪਾਂ ਦੇਖਿਆ, ਕਈ ਸਟੇਟਾਂ ਦੇ ਵਿੱਚ ਹੀ ਰਹਿ ਕੇ ਆਏ ਆ, ਛੋਟੇ ਵੱਡੇ ਸ਼ਹਿਰਾਂ ਦੇ ਵਿੱਚ, ਕਈਆਂ ਦੇ ਵਿੱਚ ਹੀ ਰਹਿ ਕੇ ਆਏ ਆ। ਤੇ ਕਈ ਚੀਜ਼ਾਂ ਚੋਂ ਨਿਕਲੇ ਆ। ਕੋਈ ਏਦਾਂ ਨਹੀਂ ਕੋਈ ਵਿਕਟਿਮ ਕਾਰਡ ਕਦੀ ਪਲੇ ਕਰਨ ਦੀ ਲੋੜ ਪਈ ਹੋਵੇ ਕਿਤੇ, ਠੀਕ ਆ। ਪਰ ਇਹ ਹੈ ਕਿ ਕਈ ਕੁਛ ਹੀ ਦੇਖਿਆ, ਤੁਸੀਂ ਆਪ ਹਿਸਾਬ ਕਿਤਾਬ ਲਾ ਲਓ। ਸੋ ਕੋਪ ਕੂਪ ਇਹ ਹੈ ਕਿ ਮਾੜੇ ਕੋਪ ਦੇ ਨਾਲ ਨਾ ਹੀ ਬੰਦਾ ਉਲਝੇ, ਤੇ ਜਾਇਜ਼ ਨਜਾਇਜ਼ ਕਈ ਵਾਰੀ ਨਹੀਂ ਵੇਖੀ ਜਾਂਦੀ ਉੱਥੇ। ਬਿਲਕੁਲ, ਖੱਜਲ ਖੁਆਰੀ ਤੋਂ ਬਚਣ ਲਈ ਆਪਣੇ ਪੇਪਰ ਵਰਕ ਨੂੰ ਭਾਈ ਟਿਚ ਰੱਖੋ ਤੁਸੀਂ। ਹਾਂਜੀ, ਸੰਦੀਪ ਜੀ। ਸਤਿ ਸ਼੍ਰੀ ਅਕਾਲ ਸਰ ਦੋਨਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਕਿ ਮੈਂ ਸਟੂਡੈਂਟ ਵੀਜ਼ੇ ਤੇ ਆਈ ਸੀ ਲਾਸਟ ਈਅਰ ਜੂਨ 'ਚ, ਤੇ ਉਸ ਤੋਂ ਬਾਅਦ ਮੈਂ ਆਉਂਦੇ ਨਾਲ ਅਸਾਈਲਮ ਫਾਈਲ ਕਰ ਦਿੱਤਾ। ਤੇ ਜਦੋਂ ਮੈਂ ਆਪਣੇ ਅਸਾਈਲਮ ਦੇ ਫਿੰਗਰਪ੍ਰਿੰਟ ਦੇਣ ਗਈ ਤੇ ਮੇਰਾ ਅਲਾਈਨ ਨੰਬਰ ਪਹਿਲਾਂ ਹੀ ਕਿਸੇ ਨਾਲ ਮੈਚ ਕਰਦਾ ਸੀ, ਏਲੀਅਨ ਨੰਬਰ, ਠੀਕ ਹੈ। ਹਾਂਜੀ। ਤੇ ਉਹਨਾਂ ਨੇ ਮੈਨੂੰ ਥੋੜੀ ਦੇਰ ਬਿਠਾਇਆ, ਘੰਟਾ ਬਿਠਾਇਆ, ਉਹਨਾਂ ਨੇ ਆਪਣੇ ਜੋ ਵੀ ਮੈਨੇਜਰ ਨਾਲ ਗੱਲ ਕਰਨੀ ਸੀ ਤੇ ਕੀਤੀ, ਤੇ ਉਹਨਾਂ ਨੇ ਫਿਰ ਮੇਰੇ ਫਿੰਗਰਪ੍ਰਿੰਟ ਸੇਮ ਇਹ ਨੰਬਰ ਤੇ ਲੈ ਲਿੱਤੇ। ਤੇ ਮੈਨੂੰ ਕਿਹਾ ਗਿਆ ਕਿ ਤੁਸੀਂ ਹਨਾ ਜਦੋਂ ਵੀ ਤੁਹਾਡੀ ਫਾਈਲ ਡੇਟ ਆਊਗੀ, ਤੁਸੀਂ ਇਹ ਡਾਕੂਮੈਂਟਸ ਨਾਲ ਲੈ ਕੇ ਜਾਣੇ ਆ, ਤੁਹਾਡੇ ਸੇਮ ਅਲਾਈਨ ਇਹ ਨੰਬਰ ਤੇ ਫਿੰਗਰਪ੍ਰਿੰਟ ਲੈ ਲਏ। ਤੇ ਉਸ ਤੋਂ ਬਾਅਦ ਫਿਰ ਮੈਂ ਉਸ ਤੋਂ ਬਾਅਦ ਆਪਣਾ ਵਰਕ ਪਰਮਿਟ ਅਪਲਾਈ ਕੀਤਾ, ਉਹ ਵੀ ਮੇਰਾ ਵਰਕ ਪਰਮਿਟ ਆ ਗਿਆ। ਹੁਣ ਮੈਂ ਜਦੋਂ ਕੱਲ ਪਰਸੋਂ ਗਈ ਹਾਂ ਆਪਣੀ ਸੋਸ਼ਲ ਸਿਕਿਉਰਿਟੀ ਅਪਲਾਈ ਕਰਨ ਲਈ, ਤੇ ਉਹਨਾਂ ਨੇ ਮੇਰੀ ਰਿਜੈਕਟ ਕਰ ਦਿੱਤੀ। ਠੀਕ ਹੈ ਜੀ। ਸੋ ਇਹ ਦੇਖੋ ਪ੍ਰੋਬਲਮ ਕਈ ਵਾਰੀ ਆ ਜਾਂਦੀ, ਬੰਦੇ ਦੀ ਬਦਕਿਸਮਤੀ ਹੁੰਦੀ ਹੈ ਕਿ ਨਾਮ ਏਲੀਅਨ ਨੰਬਰ ਵਗੈਰਾ ਜਿਹੜਾ ਮੈਚ ਹੋ ਜਾਂਦਾ। ਤੇ ਇਹ ਥੋੜਾ ਕੰਪਲਿਕੇਟਡ ਮਸਲਾ ਹੀ ਜਿਹੜਾ ਰਹਿੰਦਾ, ਤੇ ਇਹਨੂੰ ਜਿਹੜਾ ਸੁਲਝਾਉਣਾ ਵੀ ਕਾਫੀ ਟਾਈਮ ਕੰਜ਼ਿਊਮਿੰਗ, ਸਿਰ ਖਪਾਈ ਵਾਲਾ ਜਿਹੜਾ ਕੰਮ ਹੋ ਜਾਂਦਾ। ਤੇ ਬੇਸਿਕਲੀ ਤੁਹਾਨੂੰ ਜਿਹੜਾ ਸੀਗਾ ਆਈਸ ਵਾਲੇ ਆਫਿਸ ਜਾ ਕੇ ਜਿਹੜਾ ਪਹਿਲਾਂ ਉਹਨਾਂ ਨਾਲ ਤੁਹਾਨੂੰ ਜਿਹੜਾ ਸਿਰ ਮੱਥਾ ਥੋੜਾ ਜਿਹਾ ਮਾਰਨਾ ਪੈਣਾ, ਅਪਾਇੰਟਮੈਂਟ ਲੈ ਕੇ ਜਾਣੀ ਪੈਣੀ, ਉਹਨਾਂ ਨੂੰ ਦੱਸਣਾ ਪੈਣਾ। ਪਰ ਇਹਦੇ ਨਾਲ ਇਹ ਵੀ ਤੁਹਾਨੂੰ ਦੱਸਦੀ ਹੈ ਕਿ ਜਿਹੜੇ 2 ਸਾਲਾਂ ਤੋਂ ਘੱਟ ਵਾਲੇ 'ਚ ਉਹ ਹੈਗੇ ਆ, ਤੇ ਹੁਣ ਤੁਸੀਂ ਸਟੂਡੈਂਟ ਸਟੇਟਸ ਨਹੀਂ ਮੇਨਟੇਨ ਕੀਤਾ, ਤੇ ਤੁਸੀਂ ਐਕਸਪੀਡਾਈਟਡ ਵਾਲੇ ਵੀ ਜਿਹੜੇ ਰੌਲੇ ਰੱਪੇ 'ਚ ਜਿਹੜੇ ਆ ਜਾਂਦੇ ਹੋ, ਠੀਕ ਹੈ। ਸੋ ਇਹਦਾ ਕਰੈਕਟ ਮੈਥਡ ਇਹੀ ਹੈਗਾ, ਪਹਿਲਾਂ ਆਈਸ ਨਾਲ ਆਪਣਾ ਏਲੀਅਨ ਨੰਬਰ ਜਿਹੜਾ ਰੀਇਸ਼ੂ ਕਰਾਇਆ ਜਾਵੇ, NTA ਵਗੈਰਾ ਅਮੈਂਡ ਜਿਹੜਾ ਕਰਾਇਆ ਜਾਵੇ, ਤਾਂ ਕਿ ਕਨਫਿਊਜ਼ਨ ਨਾ ਹੋਵੇ, ਤੇ ਉਸ ਹਿਸਾਬ ਨਾਲ ਤੁਹਾਡਾ ਜਿਹੜਾ ਕੇਸ ਚੱਲੇ। ਦੂਸਰੀ ਆਪਸ਼ਨ ਇਹ ਹੈ ਕਿ ਇਹਨੂੰ ਏਦਾਂ ਹੀ ਚੱਲ ਰਹਿਣ ਦਿੱਤਾ ਜਾਵੇ। ਤੇ ਪਹਿਲਾਂ ਵੀ ਕਈ ਵਾਰੀ ਵੇਖਿਆ ਆਪਾਂ ਲੋਕਾਂ ਦੇ ਜਿਹੜੇ ਮੈਚ ਮੁੱਚ ਕਰ ਜਾਂਦੇ ਆ। ਹਾਂਜੀ, ਮੈਨੂੰ ਉਹਨਾਂ ਨੇ ਫੋਨ ਕਰਕੇ ਹੀ ਕਿਹਾ ਸੀ ਕਿ ਤੁਸੀਂ ਆਪਣਾ ਇਮੀਗ੍ਰੇਸ਼ਨ ਨਾਲ ਕੰਟੈਕਟ ਕਰੋ, ਕਿ ਉਹਨਾਂ ਨੂੰ ਦੁਬਾਰਾ ਕਹੋ ਕਿ ਤੁਹਾਡਾ USCIS ਨੰਬਰ ਤੁਹਾਨੂੰ ਦੁਬਾਰਾ ਦਿੱਤਾ ਜਾਵੇ, ਤਾਂ ਤੁਹਾਡਾ ਅਸੀਂ ਸੋਸ਼ਲ ਸਿਕਿਉਰਿਟੀ ਤੁਹਾਨੂੰ ਦੇਣੀ ਆ। ਹਾਂਜੀ, ਉਹ ਏਲੀਅਨ ਨੰਬਰ ਹੀ ਹੁੰਦਾ, ਕਿਉਂਕਿ ਜਿਹੜੇ ਸੋਸ਼ਲ ਸਿਕਿਉਰਿਟੀ ਵਾਲੇ ਆ ਉਹ ਸਿਸਟਮ ਨੇ ਅਲਾਉ ਹੀ ਨਹੀਂ ਕਰਨਾ ਕਿ ਇੱਕ ਬੰਦੇ ਦੇ 2 ਜਿਹੜੇ ਸੋਸ਼ਲ ਸਿਕਿਉਰਿਟੀ ਦਿੱਤੇ ਜਾਣ। ਤਾਂ ਤੁਹਾਨੂੰ ਏਲੀਅਨ ਨੰਬਰ ਆਪਣਾ ਸਹੀ ਕਰਾਉਣਾ ਪੈਣਾ, ਉਹ ਪ੍ਰੋਸੈਸ ਤੋਂ ਤੁਹਾਨੂੰ ਲੰਘਣਾ ਹੀ ਪੈਣਾ ਹੈ ਜੀ। ਤਾਂ ਤੁਸੀਂ USCIS ਨੂੰ ਦੁਬਾਰਾ ਜਿਹੜਾ ਸੀਗਾ, ਕਿਉਂਕਿ ਤੁਸੀਂ NTA ਵਗੈਰਾ ਤੁਹਾਡੇ ਨਹੀਂ ਸੀਗਾ, ਆਈਸ ਵਾਲੇ ਨਹੀਂ ਸੀਗੇ ਤੁਹਾਡੇ 'ਚ ਇਨਵੋਲਵ, ਤੁਹਾਡੇ ਕੇਸ 'ਚ ਐਕਚੁਅਲੀ ਤੁਸੀਂ ਨਾ USCIS ਦੇ ਨਾਲ ਜਿਹੜਾ ਸੀਗਾ ਟਰਾਈ ਕਰੋ, ਜੇ ਤੁਹਾਡੀ ਅਪਾਇੰਟਮੈਂਟ ਬਣਦੀ ਹੈ ਉਹਨਾਂ ਦੇ ਫੀਲਡ ਆਫਿਸ 'ਚ, ਤੇ ਉੱਥੇ ਜਾ ਕੇ ਤੁਸੀਂ ਐਸਕੇਲੇਟ ਕਰੋ ਇਹ ਮੁੱਦਾ। ਠੀਕ ਹੈ ਜੀ। ਅੱਛਾ ਜੀ, ਠੀਕ ਹੈ, ਥੈਂਕ ਯੂ ਸੋ ਮਚ ਸਰ ਜੀ। ਆਈ ਥਿੰਕ ਅਟਾਰਨੀ ਡਰਗਿਆਣਾ ਜੀ, ਜਿਹੜੀ ਉਹ ਪਹਿਲੀ ਵੀ ਆਪਾਂ ਗੱਲ ਕੀਤੀ ਨਾ ਏਲੀਅਨ ਰਜਿਸਟ੍ਰੇਸ਼ਨ ਵਾਲੀ, ਬਹੁਤੇ ਲੋਕ ਤਾਂ ਇਸੇ ਚੀਜ਼ ਤੋਂ ਹੀ ਜਿਹੜਾ ਉਹ ਆਈ ਥਿੰਕ ਡਰਦੇ ਆ।
ਵੀ ਕਿਤੇ ਫਿੰਗਰਪ੍ਰਿੰਟ ਗਏ ਉੱਥੇ ਹੀ ਨਾ ਰੱਖ ਲੈਣ। ਵੀ ਹੁਣ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਵੀ ਉਹ ਉੱਥੋਂ ਹੀ ਕਰਾਇਆ ਤੇ ਕਿਤੇ ਉਹੀ ਚੀਜ਼ ਜਿਹੜੀ ਉਹ ਨਾ ਹੋ ਜਾਵੇ, ਕਿਉਂਕਿ ਜਿੱਦਾਂ ਤੁਸੀਂ ਵੀ ਦੱਸਿਆ, ਬਹੁਤ ਸਾਰੇ ਨੇ ਵੀ ਦੱਸਿਆ ਸੀ ਵੀ ਆਈਸ ਦੀ ਗਏ ਤੇ ਤਰੀਕ ਤੇ ਵੀ ਬੰਦਾ ਕਈ ਵਾਰੀ ਉਹਨਾਂ ਨੂੰ ਡਿਟੇਨ ਜਿਹੜਾ ਉਹ ਕਰ ਰਹੇ ਆ। ਸੋ ਬੰਦਿਆਂ ਦੇ ਮਨ ਦੇ ਵਿੱਚ ਇਸ ਚੀਜ਼ ਦਾ ਸ਼ਾਇਦ ਜਿਹੜਾ ਜ਼ਿਆਦਾ ਡਰ ਖੌਫ ਜਿਹੜਾ ਆ ਉਹ ਬੈਠਾ ਹੋਇਆ ਆ, ਤਾਂ ਉਹ ਫਾਰਮ ਭਰਨ ਤੋਂ ਜਿਹੜਾ ਥੋੜਾ ਜਿਹਾ ਝਿਜਕਦੇ ਪਏ ਆ, ਤਾਂ ਉਹ ਲੱਭਦੇ ਪਏ ਵੀ ਸ਼ਾਇਦ ਨਾ ਹੀ ਜਿਹੜਾ ਆਪਾਂ ਨੂੰ ਕਰਨਾ ਪਵੇ। ਨਹੀਂ ਪਰ ਰਾਜਗੁਰੂ ਜੀ ਜਿਹਨਾਂ ਨੇ ਫਾਰਮ ਭਰਨਾ ਨਾ, ਜਿਹਨਾਂ ਦੇ ਮੈਚ ਹੋ ਜਾਣੇ ਉਹਨਾਂ ਨੇ ਨਹੀਂ ਬੁਲਾਉਣਾ ਫਿੰਗਰਪ੍ਰਿੰਟ ਲਈ। ਉਹੀ ਤੇ ਸਾਰਾ ਮੁੱਦਾ ਨਾ ਕਿ ਜਿਹਨਾਂ ਦੇ ਵਰਕ ਪਰਮਿਟ ਦੇ ਦੌਰਾਨ ਉਹ ਚੀਜ਼ਾਂ ਦੇ ਦੌਰਾਨ ਕੈਪਚਰ ਹੋ ਗਏ ਆ, ਉਹਨਾਂ ਨੇ ਨਹੀਂ ਸੱਦਣਾ। ਨਹੀਂ ਸੱਦਣਾ। ਹੁਣ ਕੀ ਸੀਗਾ ਕਿ ਦੇਖੋ, ਜਾਂ ਤਾਂ ਪਹਿਲਾਂ ਡਿਸਾਈਡ ਕਰੋ ਕਿ ਯਾਰ ਖਬਰ ਜਿਹੜੀ ਸੱਚੀ ਹੁੰਦੀ ਆ ਸੁਣਨੀ ਆ ਕਿ ਨਹੀਂ ਸੁਣਨੀ ਆ। ਠੀਕ ਹੈ, ਸਿੱਧੀ ਗੱਲ ਆ। ਫਾਈਨ ਤੇ ਜੇਲ੍ਹ ਟਾਈਮ ਉਹਨਾਂ ਨੇ ਰੱਖਿਆ ਵਾ ਉਹਦੇ ਵਿੱਚ ਕਿ ਇਸ ਤੱਕ ਜੁਰਮਾਨਾ ਜਿਹੜਾ ਹੋ ਸਕਦਾ ਵਾ ਜੀ। ਠੀਕ ਹੈ, ਉਹਨਾਂ ਨੇ ਕੋਈ ਅਮਰੀਕਾ ਸਰਕਾਰ ਨੇ ਕੋਈ ਏਦਾਂ ਨਹੀਂ ਕਿ ਉਹਨਾਂ ਨੇ ਏਦਾਂ ਲੋਕਾਂ ਕੋਲ ਪੈਸੇ ਇਕੱਠੇ ਕਰਨੇ ਆ ਕਿ ਹਰੇਕ ਨੂੰ ਉਹਨਾਂ ਨੇ ਫੜ ਕੇ ਜੇਲ੍ਹ 'ਚ ਦੇ ਦੇਣਾ। ਉਹਨਾਂ ਨੂੰ ਹੋਰ ਵੀ ਕੰਮ ਜਿਹੜੇ ਹੈਗੇ ਆ, ਜੇਲ੍ਹਾਂ ਦੇ ਵਿੱਚ ਵੀ ਖਰਚਾ ਲੱਗਦਾ ਲੋਕਾਂ ਨੂੰ ਹਾਊਸ ਕਰਨ ਦਾ, ਉਹਨਾਂ ਨੂੰ ਡੱਕਣ ਦਾ, ਤੇ ਹੋਰ ਬਥੇਰੇ ਉਹਨਾਂ ਕੋਲ ਜਿਹੜੇ ਕ੍ਰਿਮੀਨਲ ਉਹਨਾਂ ਨੇ ਫੜਨੇ, ਪਹਿਲ ਉਹਨਾਂ ਦੀ ਹੁੰਦੀ ਆ। ਸੋ ਇਹ ਉਹਨਾਂ ਨੇ ਕੀ ਹੈ ਕਿ ਉਹਨਾਂ ਨੇ ਇੱਕ ਮੈਂਡੇਟ ਇਸ਼ੂ ਕਰਨਾ ਕਿ ਇਹ ਚੀਜ਼ ਹੋਣੀ ਚਾਹੀਦੀ ਆ ਤਾਂ ਕਿ ਲੋਕੀ ਜਿਹੜੇ ਰਜਿਸਟਰ ਕਰਨ। ਤੇ ਓਬਵੀਅਸਲੀ ਉਹਨਾਂ ਦਾ ਇਸ਼ਾਰਾ ਜਿਹੜਾ ਸੀਗਾ ਮੇਨ ਉਹਨਾਂ ਦਾ ਇਹੀ ਸੀਗਾ ਕਿ ਕਈ ਸਾਰੇ ਲੋਕੀ ਜਿਹੜੇ ਭਗੌੜੇ ਆ ਗਏ ਆ, ਨਹੀਂ ਵੀ ਕਈ ਜਾਣੇ ਅਸਾਲਮ ਕੇਸ ਲਗਾਉਂਦੇ ਆ, ਤੇ ਕਈ ਲੋਕ ਜਿਹੜੇ ਫੇਕ ਆਇਡੈਂਟੀਟੀ ਵਗੈਰਾ ਆਪਣੀ ਯੂਜ਼ ਜਿਹੜੀ ਕਰ ਦਿੰਦੇ ਆ। ਠੀਕ ਆ, ਨਕਲੀ ਪਾਸਪੋਰਟ ਯੂਜ਼ ਕਰ ਲੈਂਦੇ ਆ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਤੇ ਉਹਨਾਂ ਨੇ ਸਿਸਟਮ ਦੇ ਵਿੱਚ ਲੈ ਕੇ ਆਉਣਾ ਵਾ। ਸਿਰਫ ਤੁਹਾਨੂੰ ਖਬਰ ਸੁਣ ਕੇ ਜਾਂ ਰੇਡੀਓ ਦੀ ਟੈਗ ਲਾਈਨ ਸੁਣ ਕੇ ਕਿ ਉਹ 18 ਸਾਲ ਬੰਦੇ ਨੂੰ ਰੱਖਣਾ ਵਾ। ਠੀਕ ਆ, ਤੁਹਾਡੇ ਵਿੱਚ ਇਹ ਇਮੋਸ਼ਨਸ ਜ਼ਰੂਰ ਜਗਾਉਂਦੇ ਹੋਣੇ ਕਿ ਯਾਰ ਏਦਾਂ ਕੀਤਾ, ਪਰ ਮੇਰੇ ਵੀਰੋ ਇਹ ਹੈਗਾ ਤਾਂ ਕਾਨੂੰਨ ਹੀ ਆ ਨਾ। ਉਹਨਾਂ ਨੇ ਜਿਹੜਾ ਕੀਤਾ ਪਬਲਿਸ਼, ਇਹਨੂੰ ਤੁਹਾਨੂੰ ਦੱਸਣਾ ਤਾਂ ਹੈਗਾ ਹੀ ਆ ਨਾ। ਠੀਕ ਆ ਕਿ ਨਹੀਂ? ਇਹਨੂੰ ਡਰ ਵਾਲੀ ਇੱਕ ਤਾਂ ਉਹੀ ਆ ਕਿ ਯਾਰ ਹੌਸਲਾ ਨਹੀਂ ਦਿੱਤਾ, ਡਰਾਤਾ ਜਾਂ ਉਹ ਕਰਤਾ। ਇਹ ਤਾਂ ਹੁਣ ਹੌਸਲਾ ਦੇਣ ਵਾਲੀ ਜੇ ਸਰਕਾਰ ਹੀ ਨਹੀਂ ਆਈ ਹੈਗੀ, ਜਦੋਂ ਹੁਣ ਬਾਈਡਨ ਆ ਕੇ ਦਿੰਦੇ ਸੀਗੇ ਹੌਸਲੇ, ਫਿਰ ਤੁਹਾਨੂੰ ਹੌਸਲੇ ਵਾਲੀਆਂ ਖਬਰਾਂ ਦੱਸੀਦੀਆਂ ਸੀਗੀਆਂ। ਹੁਣ ਜਿੱਦਾਂ ਦੀਆਂ ਖਬਰਾਂ ਤੁਹਾਨੂੰ ਕਲੀਨ ਤੇ ਸਪਸ਼ਟ ਉਦਾਂ ਦੀ ਉਦਾਂ ਦੱਸਤਾ, ਉਹਦੇ ਵਿੱਚ ਕੋਈ ਨਾ ਆਪਾਂ ਨੰਬਰ ਦੇ ਵਿੱਚ ਹੇਰ ਫੇਰ ਕੀਤਾ। 5000 ਨੂੰ 5000 ਹੀ ਦੱਸਿਆ। ਠੀਕ ਆ, ਜਿੱਥੇ 30 ਦਿਨ ਸੀਗੇ 30 ਦਿਨ ਦੱਸੇ, ਜਿੱਥੇ 6 ਮਹੀਨੇ ਸੀਗੇ 6 ਮਹੀਨੇ ਦੱਸੇ। ਸੋ ਦੈਟ ਇਜ਼ ਦਾ ਲਾਅ। ਹੁਣ ਆਪਣਾ ਕੀ ਹੈ ਕਿ ਦੇਖੋ, ਇਹਦੇ ਵਿੱਚ ਮੈਂ ਕੰਟਰੋਲ ਨਹੀਂ ਕਰ ਸਕਦਾ ਕਿ ਇੰਟਰਨੈਟ ਦੇ ਉੱਤੇ ਸ਼ਾਰਟ ਵੀਡੀਓ ਪਵੇ, ਲੌਂਗ ਵੀਡੀਓ ਪਵੇ। ਮੈਂ ਵੀ ਨਹੀਂ ਕੰਟਰੋਲ ਕਰ ਸਕਦਾ ਕਿ 2 ਘੰਟੇ ਮੈਂ ਬਹਿ ਕੇ ਮੈਂ ਮੋਡਰੇਟ ਹੋ ਕੇ, ਮੈਂ ਡਰ ਕੇ ਜਾਂ ਦੇਖ ਕੇ ਜਾਂ ਉਹ ਕੜਮ ਚੌਧਰੀਆਂ ਨੂੰ ਜਾਂ ਜਿਹੜੇ ਉਹ ਕਿ ਭਾਜੀ ਤੁਹਾਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਆ, ਆਈ ਡੋਂਟ ਕੇਅਰ। ਠੀਕ ਆ, ਇਹ ਇਨਫੋਰਮੇਸ਼ਨ ਏਦਾਂ ਹੀ ਚੱਲੂਗੀ, ਇਹ ਸ਼ੋਅ ਏਦਾਂ ਹੀ ਚੱਲੂਗਾ। ਜਿਹੜੇ ਸਪੋਰਟਰ ਆ ਉਹ ਜੁੜੇ ਹੋਏ ਆਪਣੇ, ਜਿਨ੍ਹਾਂ ਨੇ ਵਧੀਆ, ਜਿਨ੍ਹਾਂ ਨੇ ਸਵਾਦ ਲੈਣਾ, ਜੁੜਦੇ ਆ। ਸਿਟੀਜ਼ਨ ਵੀ ਆਪਣੇ ਪ੍ਰੋਗਰਾਮ ਦੇਖਦੇ ਆ, ਜਿਨ੍ਹਾਂ ਨੂੰ ਕਿ ਅਜੇ ਇਮੀਗ੍ਰੇਸ਼ਨ ਦੀ ਕੋਈ ਲੋੜ ਨਹੀਂ ਹੈਗੀ। ਤੇ ਦੂਸਰੀ ਗੱਲ ਇਹ ਆ ਕਿ ਭਾਈ ਮੈਂ ਬਾਰ-ਬਾਰ ਥੋੜਾ ਨਾ ਹੁਣ ਸੇਮ ਹੀ ਐਕਸਪਲੇਨੇਸ਼ਨ ਦੇ ਦੇਣੀ ਆ। ਤੇ ਤੁਹਾਡੇ ਸਿਰ ਦੇ ਉੱਤੋਂ ਦੀ ਗੱਲ ਲੰਘ ਗਈ, ਕੰਨ ਦੇ ਉੱਤੋਂ ਦੀ ਗੱਲ ਲੰਘ ਗਈ, ਤੁਸੀਂ ਦੁਬਾਰਾ ਜਿਹੜਾ ਸਾਰਾ ਸ਼ੋਅ ਜਿਹੜਾ ਸੁਣ ਸਕਦੇ ਆ। ਬੀ ਮਾਈ ਗੈਸਟ ਨੂੰ ਕਰੋ ਤੋੜ ਮਰੋੜ, ਕੱਢੋ ਵੀਡੀਓ ਵੂਡੀਆਂ ਇੱਧਰੋਂ ਉੱਧਰੋਂ, ਉਹ ਕੋਈ ਨਹੀਂ ਹੈਗਾ। ਜਦੋਂ ਉਹਨੂੰ ਤੁਸੀਂ ਪੁਰਾਣੇ ਨੂੰ ਕਰਨਾ ਨਾ, ਉਦੋਂ ਨੂੰ ਮੈਂ ਨਵੀਂ ਖਬਰ ਕਰ ਲੈਣੀ ਆ। ਜਦੋਂ ਤੁਸੀਂ ਮੇਰੀ ਪੁਰਾਣੀਆਂ ਲੱਤਾਂ ਖਿੱਚਦੇ ਸੀਗੇ, ਉੱਥੇ ਮੈਂ ਜਾ ਕੇ ਆਰਕੇਕੇ ਦੀ ਫਾਈਟ ਕਰਕੇ ਕਮਿਊਨਿਟੀ ਵਾਸਤੇ ਆਰਕੇਕੇ ਜਿੱਤ ਰਿਹਾ ਸੀਗਾ। ਜਦੋਂ ਤੁਸੀਂ ਕਹਿ ਰਹੇ ਸੀਗੇ ਕਿ ਇਹ ਵਕੀਲ ਏਦਾਂ ਦਾ ਓਦਾਂ ਦਾ ਵਾ, ਤਦ ਨੂੰ ਤਾਂ ਮੈਂ 100,000 ਲੋਕਾਂ ਦੇ ਕੇਸ ਪਾਸ ਕਰਾ ਦਿੰਦਾ ਵਾ। ਠੀਕ ਆ, ਸੋ ਜਿਹੜਾ ਮੇਰਾ ਕਰਮ ਹੈਗਾ ਨਾ, ਮੈਂ ਉਹ ਕਰਨਾ ਵਾ। ਕਿੱਦਾਂ ਵਾ ਇਹ ਮੈਂ ਹੁਣ ਹਰੇਕ ਜਣੇ ਨੂੰ, ਜਿਹੜਾ ਅੱਜ ਨੂੰ ਵੀ ਜਿਹੜੇ ਬਾਈ ਨੂੰ ਮੈਂ ਰਿਪਲਾਈ ਦਿੱਤੀ ਸੀ ਨਾ, ਮੈਂ ਸਿਰਫ ਇਸ ਕਰਕੇ ਦਿੱਤੀ ਸੀ ਕਿਉਂਕਿ ਨਾ ਉਹ ਥੋੜਾ ਜਿਹਾ ਵਿਦਵਾਨ ਜਿਹਾ ਬਣਿਆ ਸੀਗਾ ਕਿ USCIS ਦਾ ਲਾ ਕੇ ਨਾ ਬਾਣਾ ਜਿਹਾ ਪਾ ਕੇ ਕਿ ਵਿੱਚ ਚੰਗਾ ਵੀ ਕਹਿਤਾ, ਮਾੜਾ ਵੀ ਕਹਿਤਾ। ਸੋ ਇਹ ਲੋਕੀ ਨਾ ਉਹ ਵਾਲੇ ਲੋਕੀ ਆ ਜਿਹੜੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਆ ਕਿ ਇਹ ਕਮਿਊਨਿਟੀ ਦੇ ਰਕਸ਼ਕ ਆ, ਵੈਲ ਵਿਸ਼ਰ ਆ। ਕੀਤਾ ਇਹਨਾਂ ਨੇ ਕੁਛ ਨਹੀਂ। ਠੀਕ ਆ, ਸੋ ਇਹ ਆ ਕਿ ਯਾਰ ਜੇ ਆ ਕੇ ਕਮਿਊਨਿਟੀ ਦਾ ਕਰਦੇ ਆ, ਹੈਲਪ ਕਰਦੇ ਆ, ਤਾਂ ਹੀ ਕਮਿਊਨਿਟੀ ਵੀ ਸਾਨੂੰ ਸਿਰ ਅੱਖਾਂ ਤੇ ਚੱਕਦੀ ਆ। ਉਦਾਂ ਹੀ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਕਿ ਵੀਡੀਓ ਦੇ ਵਿਊ ਕਿੰਨੇ ਆ, ਉਹਦੇ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਸਪੋਰਟ ਨਹੀਂ ਹੈਗੀ। ਸੋ ਇਹ ਚੀਜ਼ ਆ ਰਾਜਕਰਨ ਜੀ, ਜਿੱਦਾਂ ਦਾ ਪ੍ਰੋਗਰਾਮ ਹੈਗਾ, ਇਹ ਫਾਰਮੈਟ ਏਦਾਂ ਹੀ ਚੱਲਣੀ ਹੈ। ਬਿਲਕੁਲ। ਮੇਨ ਚੀਜ਼ ਜਿਹੜੀ ਸੀਗੀ ਕਿ ਤੁਹਾਡੇ ਰੇਡੀਓ ਦੀ ਜਿਹੜੀ ਖਾਸ ਗੱਲ ਜਿਹੜੀ ਸੀਗੀ, ਤੁਸੀਂ ਇੱਕ ਫ੍ਰੀ ਫੋਰਮ ਦਿੱਤਾ। ਤੁਹਾਡੇ ਤੇ ਮੇਰੇ ਵਿਚਾਰ ਹੋ ਸਕਦਾ ਕਈ ਟੌਪਿਕਾਂ ਤੇ ਨਹੀਂ ਰਲਦੇ ਹੋਣ, ਨਿੱਜੀ ਜ਼ਿੰਦਗੀ 'ਚ ਵੀ ਨਹੀਂ ਰਲਦੇ ਹੋਣ, ਪਰ ਜਿਹੜੀ ਇਹ ਵਾਲੀ ਫੋਰਮ ਆ, ਅੱਜ ਤੱਕ ਮੈਨੂੰ ਨਾ ਤੁਸੀਂ ਕਦੀ ਕੁਛ ਕਿਹਾ, ਨਾ ਮੈਨੂੰ ਹਰਜੋਤ ਭਾਜੀ ਉਹਨਾਂ ਨੇ ਕੁਛ ਕਿਹਾ ਕਿ ਏਦਾਂ ਬੋਲਣਾ, ਉਦਾਂ ਬੋਲਣਾ, ਆਹ ਨਹੀਂ ਬੋਲਣਾ। ਉਹਦੇ ਕਰਕੇ ਕੀ ਆ ਕਿ ਬੰਦਾ ਆ ਸਕਦਾ, ਖੁੱਲ ਕੇ ਆਪਣੀ ਗੱਲ ਰੱਖ ਸਕਦਾ। ਉਹਦੇ ਕਰਕੇ ਲੋਕੀ ਸਾਡੇ ਨਾਲ ਜੁੜੇ ਆ ਕਿ ਯਾਰ ਇਹ ਸਿੱਧੀ ਜੀ ਗੱਲ ਜਿਹੜੀ ਕਰਦੇ ਆ। ਹੁਣ ਮੈਂ 2 ਘੰਟੇ ਨੂੰ ਕਿੱਥੇ ਮੈਂ ਸੋਚ ਕੇ ਕੋਈ ਸਕ੍ਰਿਪਟ ਥੋੜਾ ਮੈਂ ਲਿਖ ਕੇ ਰੱਖੀ ਹੋਈ ਆ ਕਿ ਮੈਂ ਆ ਕੇ ਏਦਾਂ ਬੋਲਣਾ ਜਾਂ ਓਦਾਂ ਬੋਲਣਾ। ਠੀਕ ਆ, ਟਰੰਪ ਵਧੀਆ ਲੱਗਾ, ਬੋਲਤਾ ਉਹਦੇ ਬਾਰੇ, ਮੈਂ ਤਾਂ ਵੋਟ ਉਹਨੂੰ ਪਾਈ ਆ। ਮੈਂ ਕਹਿੰਦਾ ਤੁਹਾਨੂੰ ਸ਼ਰੇਆਮ, ਇਹ ਤਾਂ ਵਕੀਲ ਏਦਾਂ ਦੇ ਡਰਦੇ ਮਾਰੇ ਇਹ ਨਹੀਂ ਦੱਸਦੇ ਕਿ ਲੋਕੀ ਅਗੇਂਸਟ ਨਾ ਹੋ ਜਾਣ। ਠੀਕ ਆ, ਅਜੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਪਰਸਨਲ ਕਿ ਮੈਂ ਡਿਸਕਲੋਜ਼ ਕਰਾਂ ਕਿ ਮੇਰੀ ਪੋਲੀਟੀਕਲ ਅਫੀਲੀਏਸ਼ਨ ਕੀ ਹੈ ਜਾਂ ਕਿੱਦਾਂ।
ਹੁਣ ਇਹ ਆ ਜਿਹੜੀ ਚੀਜ਼ ਲੈ ਯਾਰ ਇਹ ਤਾਂ ਵੋਟ ਉਹਨੂੰ ਪਾਈ, ਹੁਣ ਟਰੰਪ ਏਦਾਂ ਕਰਦਾ, ਉਹ ਤਾਂ ਸਾਨੂੰ ਪਤਾ ਹੀ ਸੀਗਾ ਉਹਨੇ ਏਦਾਂ ਕਰਨਾ, ਕਈ ਚੀਜ਼ਾਂ ਨਜਾਇਜ਼ ਕਰਨੀਆਂ, ਕਈ ਜਾਇਜ਼ ਕਰਨੀਆਂ। ਮੇਰੇ ਕੰਟਰੋਲ 'ਚ ਥੋੜ੍ਹਾ ਨਾ ਹੈਗਾ। ਜਿਹੜਾ ਮੇਰਾ ਕੰਮ ਸੀਗਾ ਭਾਈ, ਮੈਨੂੰ ਤੁਸੀਂ ਹੁਣ ਮੁਰਦਾ ਜਦੋਂ ਸਾਹਮਣੇ ਰੱਖਤਾ ਬਾਈਡਨ ਦੇ ਵਿੱਚ, ਤੁਸੀਂ ਪਹਿਲਾਂ ਪ੍ਰੈਜ਼ੀਡੈਂਟ ਸਹੀ ਰੱਖੋ ਮੇਰੇ ਮੂਹਰੇ ਕਿ ਜਿਹਨੂੰ ਮੈਂ ਕਰਾਂ, ਠੀਕ ਆ। ਹੁਣ ਜੇ ਤੁਸੀਂ ਬੰਦੇ ਹੀ 2 ਰੱਖੋਗੇ, ਠੀਕ ਆ, 2 ਨਕੰਮਿਆਂ 'ਚ ਜਿਹੜਾ ਵਧੀਆ ਬੰਦਾ ਹੋਊਗਾ ਉਹਨੂੰ ਮੈਂ ਵੋਟ ਪਾਊਂਗਾ, ਸਿੱਧੀ ਜੀ ਗੱਲ ਆ। ਹੁਣ ਉਸ ਤੋਂ ਬਾਅਦ ਜਿਹੜੀ ਉਹ ਗੱਲ ਖਬਰ, ਜੇ ਉਹ ਮਾੜੀ ਖਬਰ ਕਰੂਗਾ ਕਿ ਮੈਂ ਜੇਲ੍ਹ ਕਰਨੀ ਆ ਜਾਂ ਓਦਾਂ ਕਰਨਾ, ਮੈਂ ਉਹ ਲਿਆ ਕੇ ਦੱਸੂਗਾ, ਸੁਭਾਵਿਕ ਜੀ ਗੱਲ ਆ। ਕੋਈ ਮੈਂ ਥੋੜਾ ਨਾ ਕਾਨੂੰਨ ਬਣਾਉਣਾ, ਜੇ ਮੇਰੀ ਮਰਜ਼ੀ ਹੋਵੇ ਮੈਂ ਤਾਂ ਛੜੀ ਘੁਮਾ ਕੇ ਤੁਹਾਨੂੰ ਸਾਰਿਆਂ ਨੂੰ ਗ੍ਰੀਨ ਕਾਰਡ ਦਵਾ ਦੇਵਾਂ, ਜੇ ਮੇਰਾ ਬਸ ਚੱਲੇ ਤਾਂ। ਜੀ ਜੀ ਮੈਂ ਵੀ ਵਿਹਲਾ ਹੋ ਜਾਵਾਂ, ਮੇਰੇ ਕੋਲ ਵੀ ਹੁਣ ਜਿੰਨੇ ਕੇਸ ਆ ਮੈਂ ਵੀ ਵਿਹਲਾ ਹੋ ਜਾਵਾਂ, ਆਪਾਂ ਵੀ ਰਿਟਾਇਰਮੈਂਟ ਲੈ ਲਈਏ, ਸਾਰੇ ਜਾਣੇ ਮੌਜਾਂ ਕਰੋ ਆਪਣੇ ਲਈ। ਚਲੋ ਠੀਕ ਹੈ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਗਲੇ ਜਿਹੜੇ ਕਾਲਰ ਆ ਰੋਹਿਤ ਜੀ। ਹਾਂਜੀ ਹਾਂਜੀ ਮਹਾਰਾਜ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਆ? ਥੈਂਕ ਯੂ ਆਪ ਜੀ, ਬਹੁਤ ਹੈਲਪ ਕਰ ਰਹੇ ਹੋ ਕਮਿਊਨਿਟੀ ਦੀ। ਮੇਰਾ ਇੱਕ ਸਿੰਪਲ ਜਿਹਾ ਵੈਰੀ ਕੁਐਸਚਨ ਹੈਗਾ ਹੈ ਕਿ ਮੈਂ ਨਾ ਵਾਵਾ ਫਾਈਲ ਕੀਤਾ ਸੀਗਾ 2023 ਦੇ ਵਿੱਚ, ਰਾਈਟ ਜੀ। ਤੇ ਮੈਂ ਚਾਹ ਰਿਹਾ ਵਾਂ ਕਿ ਆਮ ਲੁਕਿੰਗ ਲਾਈਕ ਕਿ ਮੈਂ ਦੁਬਾਰਾ ਸ਼ਾਦੀ ਕਰਨਾ ਚਾਹ ਰਿਹਾ ਵਾਂ, ਤੇ ਇਸ ਕੇਸ ਦੇ ਵਿੱਚ ਮੈਂ ਕਿਸ ਤਰ੍ਹਾਂ ਪ੍ਰੋਸੀਡ ਕਰ ਸਕਦਾ ਵਾਂ? ਕਿ ਵੇਜ਼ ਨੇ I need to close that case and then remarry, or I still have to wait, like I have to wait for Wawa like ਉਹਦੀ ਜਜਮੈਂਟ ਦੀ ਵੇਟ ਕਰਨੀ ਪੜੇਗੀ? ਕੀ ਪ੍ਰੋਸੈਸ ਹੋ ਸਕਦਾ ਹੈ? ਤੁਸੀਂ ਭਾਜੀ ਦੇਖੋ, ਹੁਣ ਜੇ ਤੁਸੀਂ ਪੁੱਛਿਆ ਮੈਂ ਤੁਹਾਨੂੰ ਜਵਾਬ ਦੇਵਾਂਗਾ, ਪਰ ਤੁਸੀਂ ਓਨੈਸਟ ਰਹੋ ਹੁਣ ਮੇਰੇ ਨਾਲ। ਸੋ ਪਹਿਲਾਂ ਤੁਸੀਂ ਇਹ ਦੱਸੋ ਮੈਨੂੰ, ਤੁਹਾਡੀ ਏਜ ਕਿੰਨੀ ਹੈਗੀ ਹੈ? ਮੇਰੀ 40 ਇਅਰ। ਤੇ ਜਿੰਨਾ ਵਿਆਹ ਕਰਾਇਆ ਸੀ ਉਹਦੀ ਏਜ ਕਿੰਨੀ ਹੈਗੀ ਹੈ? ਉਹ 2014 ਤੇ ਕਰਾਇਆ ਸੀਗਾ। ਹਾਂਜੀ, ਪਰ ਉਹਨਾਂ ਦੀ ਏਜ ਕਿੰਨੀ ਸੀਗੀ ਉਦੋਂ? ਤੁਹਾਡੇ ਤੋਂ ਵੱਡੇ ਨੇ, ਛੋਟੇ ਨੇ? ਉਹ ਵੱਡੇ ਸੀਗੇ। ਕਿੰਨੇ ਵੱਡੇ ਸੀਗੇ ਤੁਹਾਡੇ ਤੋਂ? 10 ਕੁ ਸਾਲ ਦਾ ਫਰਕ ਸੀਗਾ। ਹਾਂ, ਸੋ ਤੇ ਕਿਹੜੀ ਐਥਨੀਸਿਟੀ ਦੇ ਸੀਗੇ, ਕਿਹੜੀ ਰੇਸ ਦੇ ਸੀਗੇ? ਉਹ ਇੱਥੇ ਦੇ ਸੀਗੇ, ਬਲੈਕ ਐਥਨੀਸਿਟੀ ਸੀਗੇ। ਤੇ ਤੁਸੀਂ ਕਿਹੜੀ ਐਥਨੀਸਿਟੀ ਦੇ ਹੈਗੇ? ਮੈਂ ਇੰਡੀਅਨ। ਤੁਸੀਂ ਇੰਡੀਅਨ ਹੈਗੇ ਆ। ਤੇ ਇਹ ਵਿਆਹ ਤੁਸੀਂ ਕਿੱਦਾਂ ਕਰਾਇਆ ਸੀਗਾ? ਮਤਲਬ ਤੁਹਾਨੂੰ ਕਿੱਥੇ ਮਿਲੇ ਸੀਗੇ ਇਹ? ਇਹ ਮੈਨੂੰ ਮਿਲੇ ਸੀਗੇ, ਨਿਊ ਜਰਸੀ ਰਹਿੰਦਾ ਸੀਗਾ ਮੈਂ ਉਦੋਂ, ਮੈਨੂੰ ਮਿਲੇ ਸੀਗੇ ਤੇ ਉਦੋਂ ਅਸੀਂ ਵਿਆਹ ਹੋਇਆ ਸੀਗਾ। ਐਵਰੀਥਿੰਗ ਵਾਸ ਫਾਈਨ। ਕਿਸੇ ਰਿਲੇਟਿਵ ਦੇ ਥਰੂ ਮਿਲੇ ਸੀਗੇ। ਅੱਛਾ, ਤੇ ਰਿਲੇਟਿਵ ਦੇ ਥਰੂ ਮਿਲੇ ਤੇ ਵਿਆਹ ਕਰਾ ਲਿਆ। ਸੋ ਪਹਿਲੀ ਗੱਲ ਤਾਂ ਦੇਖੋ ਭਾਜੀ, ਕੀ ਹੈਗਾ, ਮੈਂ ਕੋਈ ਇੱਥੇ ਜਜਮੈਂਟਲ ਵਿਅਕਤੀ ਨਹੀਂ ਹੈਗਾ, ਪਰ ਮੈਂ ਹੈਗਾ ਐਕਚੁਅਲੀ ਜਜਮੈਂਟਲ ਵੈਰੀ ਸਿੰਪਲ ਕੁਐਸਚਨ। ਮੇਰੇ ਹਿਸਾਬ ਨਾਲ ਹੁਣ ਕੀ ਹੈਗਾ ਕਿ ਦੇਖੋ ਭਾਜੀ, ਮੇਰੇ ਹਿਸਾਬ ਨਾਲ ਨਾ, ਜਿਹੜੇ ਹਿਸਾਬ ਨਾਲ ਵਾਵਾ ਦੀ ਇਨਕੁਆਇਰੀ ਜਿਹੜੀ, ਤੁਹਾਡਾ ਵਾਵਾ ਅਪਰੂਵ ਹੋ ਗਿਆ ਕਿ ਪੈਂਡਿੰਗ ਆ? ਹਾਲੇ ਪੈਂਡਿੰਗ ਹੈ। ਦੈਟਸ ਵਾਟ ਆਮ ਸੇਇੰਗ ਕਿ 2023 ਤੇ ਮੈਂ ਫਾਈਲ ਕੀਤਾ ਸੀਗਾ, ਮੈਨੂੰ ਵਰਕ ਪਰਮਿਟ ਵੀ ਮਿਲਿਆ ਸੀਗਾ ਤੇ ਇੰਡੀਆ ਜਾਣ ਦੀ ਪਰਮਿਸ਼ਨ ਵੀ ਮਿਲੀ ਸੀਗੀ, ਐਂਡ ਆਈ ਵੈਂਟ ਟੂ ਇੰਡੀਆ ਐਜ਼ ਵੈਲ। ਤਾਂ ਭਾਜੀ ਤੁਹਾਡਾ ਜਿਹੜਾ ਵਾਵਾ, ਜਦੋਂ ਤੁਸੀਂ ਹੁਣ ਜਦੋਂ ਰੀਮੈਰਿਜ ਕਰ ਲਈ ਨਾ, ਵਾਵਾ ਤੁਹਾਡਾ ਆਫ ਦਾ ਟੇਬਲ ਹੋ ਜਾਣਾ ਵਾ, ਠੀਕ ਆ, ਫॉर ਵੇਰੀਅਸ ਰੀਜ਼ਨਸ। ਪਰ ਪ੍ਰਾਇਮਰੀਲੀ ਵਿਆਹ ਜਦੋਂ ਕਰਾ ਲਿਆ ਤੇ ਕਰਾ ਲਿਆ, ਠੀਕ ਆ। ਤੇ ਇਹਦੇ ਵਿੱਚ ਹੁਣ ਭਾਜੀ ਜਿਹੜੀ ਕੀ ਚੀਜ਼ ਆ, ਤੁਸੀਂ ਜਿਹੜੇ ਹਿਸਾਬ ਨਾਲ ਦੱਸ ਰਹੇ ਨਾ, ਹੁਣ ਤਾਂ ਵਾਵਾ ਦੇ ਵਿੱਚ ਬੜੀ ਜ਼ਿਆਦਾ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ। ਸੋ ਰੀਅਲ ਲਾਈਫ ਦੇ ਵਿੱਚ 10 ਸਾਲ ਵੱਡੀ ਕੁੜੀ, ਕੱਚਾ ਬੰਦਾ ਹੋਵੇ, ਦੂਸਰੀ ਐਥਨੀਸਿਟੀ ਦੀ ਹੋਵੇ, ਤੇ ਵਾਵਾ ਦਾ ਕੇਸ, ਮਤਲਬ ਕਿ ਵਿਆਹ ਵੀ ਨਹੀਂ ਸਿਰੇ ਚੜਿਆ, ਗੱਲਬਾਤ ਵੀ ਨਹੀਂ ਬਣੀ, ਵਿਆਹ ਵਾਲੇ ਪਾਸੇ ਨੂੰ ਜਿਹੜੀ ਗੱਲ ਨਹੀਂ ਗਈ, ਲੜਾਈ ਝਗੜੇ ਵੱਲ ਗੱਲ ਚੱਲ ਗਈ। ਤੇ ਅਗੇਨ ਡਿਪੈਂਡਿੰਗ ਤੁਹਾਡਾ ਵਕੀਲ ਕੌਣ ਸੀਗਾ, ਉਹ ਕੌਣ ਸੀਗਾ, ਇਹਦੇ ਬਾਰੇ ਆਪਾਂ ਬੜੀ ਦੇਰ ਤੋਂ ਆਪਣੇ ਸ਼ੋਅ ਤੇ ਗੱਲ ਕਰਦੇ ਆ ਰਹੇ ਹਾਂ ਕਿ ਇਹ ਜਿਹੜਾ ਸੀਗਾ ਬਬਲ ਜਿਹੜਾ ਸੀਗਾ ਬਰਸਟ ਹੋਣਾ। ਸੋ ਆਮ ਨਾਟ ਸੇਇੰਗ ਕਿ ਤੁਹਾਡਾ ਜੈਨੂਇਨ ਕੇਸ ਆ, ਨਾਟ ਜੈਨੂਇਨ ਕੇਸ ਆ, ਆਈ ਡੋਂਟ ਨੋ। ਪਰ ਆਪਾਂ ਇਹਨਾਂ ਜਿਹੜੇ ਝਮੇਲਿਆਂ ਤੋਂ ਜਿਹੜੀ ਵਾਵਾ ਦੀ ਐਡਵਾਈਸ ਸੀਗੀ, ਸਾਰੇ ਦੂਰ ਹੀ ਰਹੇ ਸੀਗੇ। ਜੇ ਤੁਸੀਂ ਫ੍ਰਿਵਲਸ ਕੇਸ ਫਾਈਲ ਕੀਤਾ ਸੀਗਾ ਤੇ ਤੁਹਾਨੂੰ ਜਿਹੜਾ ਨਵਾਂ ਵਿਆਹ ਤੁਹਾਡਾ ਭਾਵੇਂ ਜੈਨੂਇਨ ਵੀ ਹੋਵੇ, ਉਹ ਤੁਹਾਨੂੰ ਬਚਾ ਨਹੀਂ ਪਾਏਗਾ। ਨਹੀਂ, ਉਹ ਤੇ ਮੈਂ ਸਮਝ ਜਾਵਾਂ। ਇਨ ਕੇਸ ਜੇ ਮੰਨ ਲਓ ਮੈਂ ਫਾਈਨ ਨਹੀਂ ਕਰਦਾ, I just want to get married, that's why I'm not gonna be proceed। ਉਹ ਤਾਂ ਭਾਈ ਤੁਹਾਡਾ ਦੇਖੋ, ਉਹਦਾ ਤੁਹਾਡਾ ਹੱਕ ਹੈਗਾ, ਤੁਸੀਂ ਜਿੰਨਾ ਮਰਜ਼ੀ ਵਿਆਹ ਕਰਾ ਸਕਦੇ ਹੋ, ਉਹਦੇ ਵਿੱਚ ਤਾਂ ਕੋਈ ਡਿਵੋਰਸ ਕਰਾਇਆ, ਵਿਆਹ ਕਰਾ ਲਓ। ਇਮੀਗ੍ਰੇਸ਼ਨ ਪਰ ਤੁਹਾਡੀ ਹੋਣੀ ਕਿ ਨਹੀਂ ਹੋਣੀ, ਦੈਟ ਇਜ਼ ਅ ਡਿਫਰੈਂਟ ਸਟੋਰੀ। ਵਿਆਹ ਜ਼ਰੂਰ ਤੁਸੀਂ ਕਰਾ ਸਕਦੇ ਹੋ। ਜੇ ਤੁਹਾਡਾ ਸਵਾਲ ਸਿਰਫ ਇੰਨਾ ਹੀ ਹੈਗਾ ਕਿ ਮੈਂ ਵਿਆਹ ਕਰਾ ਸਕਦਾ, ਹਾਂਜੀ ਤੁਸੀਂ ਕਰਾ ਸਕਦੇ ਹੋ। ਮੈਂ ਇਮੀਗ੍ਰੇਸ਼ਨ ਪ੍ਰੋਸੀਡ ਨਹੀਂ ਕਰਨਾ ਚਾਹੁੰਦਾ, ਬਿਕੋਜ਼ ਮੈਂ ਜਿੱਥੇ ਵੀ ਹੈਗਾ ਮੈਂ ਹੈਪੀ whatever I have it, ਬਟ ਮੈਂ ਕਹਿ ਰਿਹਾ I can do marriage, ਤੇ ਉਹਦੇ ਨਾਲ ਕੋਈ ਇਫੈਕਟ ਪਏਗਾ ਮੇਰੇ ਕੇਸ ਦੇ ਉੱਤੇ ਕਿ ਵਾਵਾ ਦਾ ਕੇਸ ਐਜ਼ ਇਟ ਇਜ਼ ਚੱਲਦਾ ਰਹੇਗਾ, ਜਾਂ I need to close it? ਨਹੀਂ, ਵਾਵਾ ਦਾ ਤਾਂ ਨਹੀਂ ਤੁਹਾਡਾ ਭਾਜੀ ਹੋਣਾ। ਤੁਹਾਡਾ ਮੈਨੂੰ ਤਾਂ ਮਤਲਬ I don't even think ਤੁਹਾਡਾ ਜਿਹੜਾ ਵਾਵਾ ਵਾਲਾ ਕੇਸ, ਮਤਲਬ ਇਹਦੇ ਵਿੱਚ ਜੋ ਤੁਸੀਂ ਦੱਸਿਆ, ਮਤਲਬ ਇਹ ਤਾਂ ਵੈਸੇ ਹੀ ਸੀਰੀਅਸ ਰੈੱਡ ਫਲੈਗ ਸੀਗੇ। ਤੇ ਦੂਸਰੀ ਗੱਲ ਇਹ ਹੈ ਕਿ ਵਿਆਹ ਤੋਂ ਬਾਅਦ ਤੁਹਾਡਾ ਵਾਵਾ ਇਜ਼ ਆਫ ਦਾ ਟੇਬਲ।
ਠੀਕ ਹੈ। ਸੋ ਇਹਨਾਂ ਦਾ ਫਿਰ ਉਹ ਕੇਸ ਆਪਣੇ ਆਪ ਬੰਦ ਹੋ ਜਾਊਗਾ ਜਾਂ ਇਨਵੈਸਟੀਗੇਸ਼ਨ ਫਿਰ ਵੀ ਉਹ ਚੱਲ ਸਕਦੀ ਹੈ? ਇਨਵੈਸਟੀਗੇਸ਼ਨ ਉਹਦੀ ਚੱਲੂਗੀ ਇਹ, ਮਤਲਬ ਮੇਰੇ Okay. ਹਿਸਾਬ ਨਾਲ ਤਾਂ ਹੁਣ ਤੁਸੀਂ, ਮੇਰਾ ਤਾਂ ਵਾਵਾ ਦਾ ਓਪੀਨੀਅਨ ਤੁਹਾਨੂੰ ਪਤਾ ਹੀ ਹੈ ਹੁਣ। ਚਲੋ ਇਹਨਾਂ ਨੇ ਮਤਲਬ ਰਿਸਪੈਕਟਫੁਲੀ ਕਾਲ ਵੀ ਕੀਤੀ ਹੈ ਸ਼ੋਅ ਤੇ ਆਪਾਂ ਆਪਣੀ ਉਹਦੇ ਵਿੱਚ ਹੀ ਬਾਉਂਡਰੀ ਦੇ ਵਿੱਚ ਹੀ ਜਵਾਬ ਜਿਹੜਾ ਦੇਵਾਂਗੇ। ਬਟ ਮੈਨੂੰ ਇਹ ਜਿਹੜੇ ਕੇਸ ਆਈ ਡੋਂਟ ਟਰਸਟ ਦਿਸ ਕਾਈਂਡ ਆਫ ਫੈਕਟ ਪੈਟਰਨਸ। ਠੀਕ ਹੈ ਜੀ। ਤੇ ਬਾਕੀ ਇਹ ਆ ਵੀ ਤੁਹਾਡੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਸਕਦੀ ਆ ਤੇ ਵਾਵਾ ਆਫ ਦਾ ਟੇਬਲ ਹੋ ਜਾਊਗਾ ਬੇਸਿਕਲੀ ਜਿਹੜੀ ਚੀਜ਼ ਤੁਸੀਂ ਪੁੱਛੀ ਜਾਂਦੇ ਆ ਤੇ ਜਦੋਂ ਤੁਸੀਂ ਵਿਆਹ ਕਰਦੇ ਆ। ਅਗਲੇ ਜਿਹੜੇ ਕਾਲਰ ਨੇ ਅਰਸ਼। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਭਾਜੀ ਮੇਰਾ ਗ੍ਰੀਨ ਕਾਰਡ ਆਇਆ ਭਾਜੀ ਆਪਣਾ ਗਾਰਡੀਅਨਸ਼ਿਪ ਤੇ ਭਾਜੀ ਮੈਂ ਸਾਲਮ ਆਪਣੀ ਬੰਦ ਕਰਾਤੀ ਸੀ ਤੇ ਮੈਂ ਭਾਜੀ ਇੰਡੀਆ ਜਾ ਸਕਦਾ ਭਾਜੀ ਹੁਣ ਕਿ ਨਹੀਂ ਜਾ ਸਕਦਾ ਹਲੇ ਵੀ? ਨਹੀਂ, ਜਾ ਤਾਂ ਸਕਦੇ ਮੇਰਾ ਵੀਰ, ਆ ਸਕਦੇ ਕਿ ਨਹੀਂ ਆ ਸਕਦੇ ਉੱਤੇ ਸਵਾਲ ਆ। ਹਾਂਜੀ ਆ ਸਕਦੇ ਆ ਕਿ ਨਹੀਂ ਆ ਸਕਦੇ ਭਾਜੀ? ਸੋ ਦੇਖੋ ਭਾਜੀ, ਇਹ ਮੈਨੂੰ ਪਤਾ ਨਹੀਂ ਹੁਣ, ਆਈ ਡੋਂਟ ਨੋ ਤੁਹਾਡਾ ਕੀ ਕੇਸ ਸੀਗਾ, ਕੀ ਤੁਸੀਂ ਉਹਦੇ ਵਿੱਚ ਦੱਸਿਆ ਉਹਨਾਂ ਨੂੰ, ਕਿਉਂ ਆ, ਕਿਸ ਗੱਲ ਦੀ ਤੁਹਾਡੀ ਅਸਾਈਲਮ ਸੀਗੀ, ਕਿਤੋਂ ਖਤਰਾ ਸੀਗਾ, ਖਤਰਾ ਨਹੀਂ ਸੀਗਾ। ਪਰ ਇਹ ਜਿਹੜੇ ਸਾਰੇ ਸਵਾਲ ਆ ਹੁਣ ਉਹਦੇ ਜਵਾਬ ਦੇਣ ਲਈ ਤਿਆਰ ਤੁਸੀਂ ਰਹੋ ਜ਼ਰੂਰ, ਕਿ ਕਿਉਂ ਕੀਤਾ ਸੀਗਾ, ਕਿੱਦਾਂ ਸੀਗਾ। ਜੇ ਉਹਨਾਂ ਨੂੰ ਪਤਾ ਲੱਗਿਆ ਕਿਸੇ ਵੀ ਤਰੀਕੇ ਨਾਲ ਕਿ ਇਹਦੀ ਅਸਾਈਲਮ ਫ੍ਰੀਵਲਸ ਸੀਗੀ, ਇਹ ਝੂਠ ਬੋਲਦਾ ਸੀਗਾ, ਇਹਨੇ ਵਰਕ ਪਰਮਿਟ ਲਈ ਅਸਾਈਲਮ ਫਾਈਲ ਕੀਤੀ ਹੈ, ਕੋਈ ਵੀ ਇਦਾਂ ਦੀ ਚੀਜ਼ ਜੇ ਹੋਈ ਤੇ ਉਹ ਤੁਹਾਡਾ ਫਿਰ ਗੁਡੀਅਨਸ਼ਿਪ ਐਵਰੀਥਿੰਗ ਆਫ ਦਾ ਟੇਬਲ, ਉਹ ਤੁਹਾਨੂੰ ਬਚਾ ਨਹੀਂ ਸਕਦੀ। ਮਤਲਬ ਕਿ ਤੁਹਾਡਾ ਅਸਾਈਲਮ ਫ੍ਰੀਵਲਸ ਨਹੀਂ ਹੋਣਾ ਚਾਹੀਦਾ, ਤੁਹਾਨੂੰ ਬਿਲਕੁਲ ਸਵਾਲ ਜਵਾਬ ਕੀਤੇ ਜਾ ਸਕਦੇ ਨੇ ਇਸ ਚੀਜ਼ ਦੇ ਜਦੋਂ ਵਾਪਸ ਆਉਂਦੇ ਆ ਤਾਂ। ਠੀਕ ਹੈ ਜੀ। ਅਗਲੇ ਕਾਲਰ ਜਸਵੀਰ। ਦੂਸਰਾ ਏਦਾਂ ਕਿ ਮੈਂ ਕਿਹਾ ਯਾਰ ਆਪਣੇ ਹੁਣ ਕਈ ਮਤਲਬ ਟਿਕਟੌਕ ਦੇ ਵੇਲੇ ਜਨਤਾ ਹੱਸਦੀ ਜਦੋਂ ਕਈ ਵਾਰੀ ਏਦਾਂ ਦਾ ਸਵਾਲ ਲੋਕੀ ਪੁੱਛਦੇ ਆ ਤੇ ਕਹਿੰਦੀ ਹੈ ਕਿ ਆਪਣੀ ਜਨਤਾ ਦਾ ਵੀ ਯਾਰ ਔਖਾ। ਤੇ ਆਪਣੀ ਜਨਤਾ ਦਾ ਵਾਕਈ ਹੀ ਔਖਾ ਹੈਗਾ। ਤੁਹਾਨੂੰ ਜਿੱਦਾਂ ਦੱਸਿਆ ਕਿ ਹੁਣ ਜਿਹੜਾ ਤੁਹਾਡੇ ਮੂਹਰੇ ਹੀ ਆ, ਤੁਸੀਂ ਸਵਾਲ ਦੀ ਕੁਆਲਿਟੀ ਤੋਂ ਹੀ ਤੁਸੀਂ ਦੇਖ ਲਓ ਕਿ ਜਨਤਾ ਦਾ ਜਿਹੜਾ ਵਿਚਾਰਧਾਰਾ ਕਿੱਧਰ ਨੂੰ ਜਿਹੜੀ ਹੈਗੀ ਆ। ਹੁਣ ਚੱਕਰ ਕੀ ਹੁੰਦਾ ਕਿ ਮੈਨੂੰ ਉਹਨਾਂ ਦਾ ਕੋਈ ਪ੍ਰੋਬਲਮ ਨਹੀਂ, ਜਿਹੜਾ ਬੰਦਾ ਅਨਐਥੀਕਲ ਆ, ਬੇਵਕੂਫ ਆ, ਮੈਨੂੰ ਕੋਈ ਲੈਣ ਦੇਣ ਨਹੀਂ ਉਹਦਾ। ਪਰ ਇਹ ਹੁੰਦਾ ਕਿ ਕਈ ਵਾਰੀ ਆਪਣੇ ਸ਼ੋਅ ਤੋਂ ਮੈਂ ਕਹਿੰਦਾ ਯਾਰ ਚੱਲ ਇੱਕ ਬੰਦਾ ਜਿਹੜਾ ਸੀਗਾ ਕੋਈ ਨਜਾਇਜ਼ ਨਾ ਬੰਦਾ ਪੇਲਿਆ ਜਾਵੇ, ਉਹਦੀ ਉਹ ਬਚ ਜਾਵੇ, ਜਾਨ ਬਚ ਜਾਵੇ, ਕੋਈ ਪੁੱਠੇ ਪੰਗਿਆਂ 'ਚ ਨਾ ਪੈ ਜਾਵੇ। ਇਹਨਾਂ ਨੂੰ ਦੇਖਾ ਦੇਖੀ ਕਈ ਵਾਰੀ ਪੰਪ ਛਕਾ ਦਿੰਦੇ ਆ, ਲੈ ਕੋਈ ਨਹੀਂ, ਵਕੀਲ ਵਕੂਲ ਏਦਾਂ ਮਾਰਦੇ ਆ। ਉਹ ਰਾਜਕਰਨ ਜੀ ਹੁਣ ਕੀ ਹੁੰਦਾ ਕਿ ਦੇਖੋ ਐਡਵਾਈਸ ਆਪਾਂ ਜਿੰਨੀ ਮਰਜ਼ੀ ਗੱਲ ਕਰ ਲਈਏ, ਪਹਿਲਾਂ ਵੀ ਇਸ ਟੌਪਿਕ ਤੇ ਗੱਲ ਅੱਜ ਹੀ ਆਪਾਂ ਗੱਲ ਕੀਤੀ ਆ, ਹਰ ਸ਼ੋਅ ਦੇ ਵਿੱਚ ਗੱਲ ਕੀਤੀ ਆ ਕਿ ਟਰੰਪ ਏਦਾਂ ਵਾ, ਲੋਕੀ ਕਹਿ ਵੀ ਰਹੇ ਆ ਕਿ ਨੇਪਾਲ 'ਚ ਫੜ ਲਿਆ, ਏਦਾਂ ਫੜ ਲਿਆ, ਓਦਾਂ ਫੜ ਲਿਆ। ਤੁਸੀਂ ਦੇਖੋ ਹੁਣ ਦੱਸੋ ਮੈਨੂੰ ਕੀ ਕਰੇ ਯਾਰ ਵਕੀਲ, ਇਹਦੇ ਵਿੱਚ ਕੀ ਕਰੇ? ਫਰਸਟ੍ਰੇਸ਼ਨ ਹੁਣ ਕਿੱਥੇ ਐਕਸਪ੍ਰੈਸ ਕਰੇ, ਕਿੱਦਾਂ ਕਰੇ? ਹੁਣ ਇਹਦੇ ਗੱਲ ਵੀ ਕਰੋ, ਲੈ ਯਾਰ ਵਕੀਲ ਮਾੜਾ, ਇਹ ਗਲਤ ਕਰਦਾ, ਇਹਨੇ ਲੋਕਾਂ ਨੂੰ ਡਰਾਵਾ ਕਰਤਾ, ਇਹਨੇ ਉਹਦਾ ਕਰਤਾ। ਯਾਰ ਇਹ ਤਾਂ ਹੁਣ ਯਾਰ ਸੈਲਫ ਅੰਡਰਸਟੂਡ ਹੀ ਆ ਕਿ ਮੇਰੇ ਵੀਰ, ਛੋਟੇ ਵੀਰ, ਤੂੰ ਜੇ ਅਸਾਈਲਮ ਭਰਾਵਾ ਤੂੰ ਕਹਿ ਰਿਹਾ ਫਾਈਲ ਕੀਤੀ ਆ, ਤੂੰ ਇੱਕ ਪਾਸੇ ਕਲੇਮ ਕਰ ਰਿਹਾ ਕਿ ਮੈਂ ਆਪਣੇ ਦੇਸ਼ ਜਾ ਨਹੀਂ ਸਕਦਾ, ਮੈਨੂੰ ਪ੍ਰੋਬਲਮ ਆ, ਦੂਸਰੇ ਪਾਸੇ ਤੇਰੀ ਗਾਰਡੀਅਨਸ਼ਿਪ ਆ, ਠੀਕ ਆ। ਹੁਣ ਪਹਿਲਾਂ ਤਾਂ ਤੇਰੀ ਜਿਹੜੀ ਸੀਗੀ ਅਸਾਈਲਮ ਵੀ ਕੁਐਸਚਨ 'ਚ ਆ ਜਾਊਗੀ ਉਸ ਹਿਸਾਬ ਨਾਲ ਕਿ ਕੀਤੀ ਕਿਉਂ ਫਾਈਲ। ਦੂਸਰੀ ਗੱਲ ਆ ਤੇਰੀ ਗਾਰਡੀਅਨਸ਼ਿਪ ਵੀ ਕੁਐਸਚਨ 'ਚ ਆ ਜਾਊਗੀ। ਜੇ ਹੁਣ ਤੂੰ ਗਾਰਡੀਅਨਸ਼ਿਪ ਦਾ ਤਾਂ ਸਿਧਾਂਤ ਹੀ ਹੈ ਕਿ ਤੇਰੇ ਘਰ ਦੇ ਟੇਕ ਕੇਅਰ ਨਹੀਂ ਕਰ ਸਕਦੇ, ਤੂੰ ਇੰਡੀਆ 'ਚ ਕਿਹਨੂੰ ਮਿਲਣ ਤੁਰਿਆ ਵਾ ਦੱਸ ਮੈਨੂੰ? ਤੇ ਉਹ ਵਾਲੀ ਕੰਟਰੀ ਦੇ ਵਿੱਚ ਜਿਹਦੇ ਵਿੱਚ ਤੂੰ ਕਲੇਮ ਕਰ ਰਿਹਾ ਇੱਕ ਪਾਸੇ ਕਿ ਤੇਰੇ ਘਰ ਦੇ ਨਹੀਂ ਤੈਨੂੰ ਚੱਲ ਸਕਦੇ, ਦੂਜੇ ਪਾਸੇ ਤੂੰ ਕਲੇਮ ਕਰ ਰਿਹਾ ਕਿ ਪੂਰਾ ਦੇਸ਼ ਤੇਰੇ ਅਗੇਂਸਟ ਆ। ਸਾਰੀ ਦੁਨੀਆ, ਥਾਈਲੈਂਡ, ਮੈਕਸੀਕੋ, ਯੂਰਪ ਸਾਰਾ ਛੱਡ ਕੇ ਇੰਡੀਆ ਦੇ ਵਿੱਚ ਘੁੰਮਣ ਜਾਣਾ, ਕਿਹੜੀ ਜਗ੍ਹਾ ਜਿੱਥੇ ਜਾਣ ਦਾ ਖਤਰਾ। ਸੋ ਆਈ ਡੋਨਟ ਨੋ ਵਾਟ ਟੂ ਸੇ। ਇਹਦੇ ਮਤਲਬ ਉਹੀ ਆ ਕਿ ਟੂ ਮੱਚ ਜਿਹੜਾ ਹੋ ਜਾਂਦਾ ਕਮਿਊਨਿਟੀ, ਟੂ ਮੱਚ ਜ਼ਿਆਦਾ ਮਤਲਬ ਜਿੱਦਾਂ ਕਹਿੰਦੇ ਨਾ ਵੀ ਕਈ ਇਹਦੀ ਹੁੰਦਾ ਨਾ ਵੀ ਘਿਓ ਦੇ ਵਿੱਚ ਉਂਗਲ ਹੋਵੇ, ਕਹਿੰਦੇ ਨਹੀਂ ਅਸੀਂ ਘਿਓ ਦੇ ਵਿੱਚ ਸਾਰੇ ਹੀ ਜਾਣਾ, ਏਦਾਂ ਨਹੀਂ ਹੁੰਦਾ। ਚਲੋ ਥੋੜਾ ਬਹੁਤਾ ਹਿਸਾਬ ਕਿਤਾਬ ਜਿਹੜਾ ਉਹ ਰੱਖਣਾ ਜਿਹੜਾ ਉਹ ਚਾਹੀਦਾ ਹੈ। ਆਪਣੇ ਅਗਲੇ ਕਾਲਰ ਨੇ, ਹਾਂਜੀ ਜਸਵੀਰ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ, ਪੁੱਛੋ ਜੀ ਸਵਾਲ। ਭਾਜੀ ਮੇਰਾ ਕੁਐਸਚਨ ਜਿੱਦਾਂ ਇਹਨਾਂ ਤੋਂ ਹਟ ਕੇ ਆ ਕਿ ਜਿਹੜਾ ਬੰਦਾ ਸਿਟੀਜ਼ਨਸ਼ਿਪ ਹੈਗੀ ਹੈ ਜਿਹਦੇ ਕੋਲ, ਉਹ ਬੰਦਾ ਇੰਡੀਆ ਕਿੰਨਾ ਚਿਰ ਰਹਿ ਸਕਦਾ? ਸਿਟੀਜ਼ਨਸ਼ਿਪ ਵਾਲਾ ਭਾਜੀ ਫੋਰਐਵਰ ਰਹਿ ਸਕਦਾ ਹੈਗਾ, ਬਸ ਉਹਨੇ ਆਪਣੇ ਟੈਕਸਸ ਜਿਹੜੇ ਯੂਐਸ ਦੇ ਦੇਣੇ ਆ। ਠੀਕ ਆ ਜੀ। ਤੇ ਜੇ ਉਹਨੂੰ ਜਿੱਦਾਂ ਉਹਨੂੰ ਜਿਹੜੇ ਆਉਣਾ ਆ 8-9 ਮਹੀਨੇ ਹੋਏ ਹੋਣ, ਉਹਨੂੰ ਕੋਈ ਪੇਪਰ ਵੀ ਚਾਹੀਦਾ ਉੱਥੋਂ ਸਿਟੀਜ਼ਨ ਨੂੰ? ਨਹੀਂ ਭਾਜੀ। ਹਾਂਜੀ, ਆਪਣਾ ਪਾਸਪੋਰਟ, ਯੂਐਸ ਪਾਸਪੋਰਟ ਉਹ ਇੰਡੀਆ ਵਾਲਿਆਂ ਨੂੰ ਚਾਹੀਦਾ। ਜੇ ਉੱਥੇ ਤੁਸੀਂ 6 ਮਹੀਨੇ ਤੋਂ ਵੱਧ ਚਾਹੀਦਾ ਰਹਿਣਾ ਆ ਤਾਂ ਉਹ ਇੰਡੀਆ ਦੇ ਲਈ ਤੁਹਾਨੂੰ ਉੱਥੇ ਵੀਜ਼ਾ ਐਕਸਟੈਂਡ ਕਰਨਾ ਪੈਣਾ। ਇੱਥੇ ਤਾਂ ਤੁਸੀਂ ਜਦੋਂ ਮਰਜ਼ੀ ਵਾਪਸ ਆ ਸਕਦੇ ਆ। ਠੀਕ ਆ ਜੀ। ਠੀਕ ਹੈ ਜੀ। ਦੂਸਰੇ ਨੰਬਰ ਤੇ ਭਾਜੀ ਜਿਹੜੀ ਆਪਾਂ ਪਟੀਸ਼ਨ ਕੀਤੀ ਹੈਗੀ ਆਪਾਂ ਜਿੱਦਾਂ ਆਪਣੇ
ਬ੍ਰਦਰ ਲਾ ਸਿਸਟਰ ਲਾ ਦੀ, ਉਹ ਕੀ ਚੱਲ ਰਿਹਾ ਉਹਨਾਂ ਦੇ ਬਾਰੇ ਵੀ ਮਾੜਾ ਮੋਟਾ ਦੱਸ ਦਿਆ ਕਰੋ ਪਲੀਜ਼। ਦੱਸ ਦਿਓ ਜੀ। ਜੀ ਪਹਿਲੀ ਗੱਲ ਇੱਕ ਚੀਜ਼ ਇਹ ਤੁਹਾਨੂੰ ਮੈਂ ਦੱਸ ਦੇਵਾਂ, ਘਰ ਵਾਲੀ ਤੇ ਕੇਸ ਹੁਣ ਭਾਵੇਂ ਮਾਪਿਆਂ ਨੇ ਫਾਈਲ ਕੀਤੇ, ਜਿਹੜਾ ਸਿਟੀਜ਼ਨ ਪਟੀਸ਼ਨਰ ਹੈ ਨਾ, ਜੇ ਉਹ ਇੰਡੀਆ ਰਹਿ ਸਕਦਾ ਵਾ, ਪਰ ਜੇ ਉਹ ਇੰਡੀਆ ਰਹਿ ਰਿਹਾ ਤੇ ਉਹਦਾ ਉਹ ਫੈਮਿਲੀ ਵਾਲਾ ਮੈਰਿਜ ਵਾਲਾ ਕੇਸ ਉਹਦਾ ਅਪਰੂਵ ਨਹੀਂ ਕਰਦੇ, ਉਹਨੂੰ ਇਹੀ ਕਹਿੰਦੇ ਆ ਪਹਿਲਾਂ ਜਾ ਕੇ ਆਪਣੀ ਵਾਪਸ US ਦੇ ਵਿੱਚ ਆਪਣੀ ਜਿਹੜੀ ਰੈਜ਼ੀਡੈਂਸ ਆ ਉਹ ਐਸਟੈਬਲਿਸ਼ ਕਰ। ਸੋ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਉਹਦੇ ਵਿੱਚ ਤੁਹਾਡੀ ਜਿਹੜੀ ਪਟੀਸ਼ਨਾਂ ਤੇ ਜਿਹੜਾ ਪ੍ਰਭਾਵ ਪੈ ਸਕਦਾ ਜੇ ਤੁਸੀਂ ਅਮਰੀਕਾ ਦੇ ਵਿੱਚ ਨਹੀਂ ਰਹਿੰਦੇ ਆ, ਸੋ ਉਹ ਚੀਜ਼ ਜਿਹੜੀ ਆ ਤੁਹਾਡੇ ਅਗੇਂਸਟ ਜਾਊਗੀ। ਸੋ ਉਹ ਚੀਜ਼ ਦਾ ਖਿਆਲ ਰੱਖਿਓ। ਸੋ ਅਕਸਰ ਕਈ ਵਾਰੀ ਕੀ ਹੁੰਦਾ ਕਿ ਲੌਂਗ ਸਟੋਰੀ ਸ਼ਾਰਟ ਇਹਦੀ ਇਹ ਹੁੰਦੀ ਹੈ ਕਿ ਜਿੱਦਾਂ ਆਪਣੇ ਕਈ ਵਾਰੀ ਵਿਆਹ ਕਰਾ ਲਿਆ ਸਿਟੀਜ਼ਨ ਨੇ ਇੰਡੀਅਨ ਬੰਦੇ ਨਾਲ, ਉਹ ਕਹਿੰਦੇ ਕਿ ਚੱਲ ਠੀਕ ਆ ਮੈਂ 2 ਸਾਲ ਇੰਡੀਆ ਵੇਟ ਕਰ ਲੈਂਦੇ ਆ, ਇਕੱਠੇ ਹੋ ਜਾਾਂਗੇ, ਉਹਨਾਂ ਦੇ ਨਾਲ ਹੋ ਜਾਾਂਗੇ, ਤੇ ਜਦੋਂ ਉਹ ਫਿਰ ਆਪਣੀ ਇੰਟਰਵਿਊ ਦੇਣ ਜਾਂਦੇ ਆ ਉੱਥੇ ਜਾ ਕੇ ਉਹ ਫਾਈਂਡ ਆਊਟ ਕਰਦੇ ਆ ਕਿ ਇੱਕ ਡੋਮਿਸਾਈਲ ਦੀ ਰਿਕੁਆਇਰਮੈਂਟ ਵੀ ਆ, ਕਿ ਜਿਹਨੇ ਪਟੀਸ਼ਨ ਫਾਈਲ ਕੀਤੀ ਆ ਉਹ ਵਿਅਕਤੀ ਨੂੰ ਉੱਥੇ ਜਿਹੜਾ ਰਹਿਣਾ ਜ਼ਰੂਰੀ ਹੈ। ਠੀਕ ਹੈ ਜੀ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਗੁਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ I-130 ਪਟੀਸ਼ਨ ਲਾਈ ਸੀ ਆਪਣੇ ਸਪਾਊਸ ਲਈ, ਤੇ ਮੈਂ US ਸਿਟੀਜ਼ਨ ਆ, ਤੇ ਮੈਂ 2022 ਦੇ ਵਿੱਚ ਲਾਈ ਸੀ ਸਤੰਬਰ ਦੇ ਵਿੱਚ, ਤੇ ਨਾ ਅਪਰੂਵਲ ਆਇਆ, ਸਿਰਫ ਰਸੀਦ ਨੰਬਰ ਆਇਆ ਜੀ। ਤੇ ਉਸ ਤੋਂ ਬਾਅਦ ਮੈਂ USCIS ਨੂੰ ਕਾਲ ਵੀ ਕੀਤੀ ਸੀਗੀ, ਉਹ ਕਹਿੰਦੇ ਆਊਟਸਟੈਂਡਿੰਗ ਹੈ ਇਸ ਵੇਲੇ ਮੂਵਮੈਂਟ ਦੇ ਉੱਤੇ ਕੁਛ ਵੀ ਨਹੀਂ ਹੈਗਾ। ਤੇ ਮੈਂ ਇੱਕ ਜਿੱਦਾਂ ਮੈਨੂੰ ਕਿਸੇ ਨੇ ਦੱਸ ਦਿੱਤਾ, ਮੈਂ ਇੱਕ ਸੈਨੇਟ ਤੋਂ ਲੈਟਰ ਜੀ ਲਿਖਾ ਕੇ ਉਹ ਵੀ ਭੇਜੀ ਸੀਗੀ, ਤੇ ਪਰ ਦੱਸਿਆ ਨਹੀਂ ਭਾਜੀ ਉਹਨਾਂ ਨੇ ਕੁਛ ਵੀ। ਤੇ ਮੈਨੂੰ ਏਦਾਂ ਹੈ ਕਿ ਪਟੀਸ਼ਨ ਦੇ ਵਿੱਚ ਕੁਛ ਗਲਤ ਤਾਂ ਨਹੀਂ ਪਰ ਹੋ ਗਿਆ ਉਹ, ਜੇ ਹੁੰਦਾ ਤਾਂ ਉਹਨਾਂ ਨੇ ਮੈਨੂੰ ਦੱਸਣਾ ਸੀ ਕੁਛ ਗਲਤ ਹੈ। ਤੇ ਜਿਹਦੀ ਪਟੀਸ਼ਨ ਫਾਈਲ ਕੀਤੀ ਆ ਉਹ ਕਿੱਥੇ ਆ ਭਾਜੀ? ਪਟੀਸ਼ਨ ਜਿਹੜੀ ਫਾਈਲ ਕੀਤੀ, ਜਿਨ੍ਹਾਂ ਦੇ ਲਈ ਕੀਤੀ ਆ, ਜਿਹਨਾਂ ਦੇ ਲਈ ਫਾਈਲ ਕੀਤੀ ਇੰਡੀਆ ਹੈ ਭਾਜੀ, ਇੰਡੀਅਨ ਸਿਟੀਜ਼ਨ ਨੇ, ਉਹ ਇੰਡੀਆ ਨੇ, ਮੇਰੇ ਵਾਈਫ ਨੇ। ਤੁਸੀਂ ਜਿਹੜਾ ਆਪਣਾ ਗ੍ਰੀਨ ਕਾਰਡ ਲਿਆ ਸੀਗਾ ਉਹ ਵਿਆਹ ਦੇ ਥਰੂ ਲਿਆ ਸੀਗਾ, ਕਿੱਦਾਂ ਲਿਆ ਸੀਗਾ? ਨਹੀਂ ਭਾਜੀ, ਮੈਂ ਫੈਮਿਲੀ ਬੇਸ ਤੇ ਆਇਆ ਸੀਗਾ। ਸੋ ਮੇਰੇ ਮਦਰ ਨੇ ਮੈਨੂੰ ਇੱਥੇ ਬਲੱਡ ਰਿਲੇਸ਼ਨ ਦੇ ਉੱਤੇ ਜਿੱਦਾਂ ਹੁੰਦੇ ਮੈਂ ਆਇਆ ਸੀਗਾ। ਠੀਕ ਹੈ ਜੀ। ਤੇ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੇ ਜਿਹੜਾ ਪ੍ਰੋਸੈਸਿੰਗ ਟਾਈਮ ਉਸ ਤੋਂ ਬਾਹਰ ਹੈਗਾ, ਜਿਹੜੇ ਵੀ ਸਰਵਿਸ ਸੈਂਟਰ 'ਚ ਪੈਂਡਿੰਗ? ਹਾਂਜੀ, ਮੈਂ ਤੁਹਾਡੇ ਆਫਿਸ ਵੀ ਭਾਜੀ ਇੱਕ ਦਿਨ ਕਾਲ ਕੀਤੀ ਸੀ, ਤੇ ਉਹਨਾਂ ਤੁਹਾਡੇ EMPLOYEE ਮੈਨੂੰ ਉਹਨਾਂ ਨੇ ਲਿੰਕ ਭੇਜਿਆ ਸੀਗਾ। ਹਾਂਜੀ, ਲਿੰਕ ਮੈਂ ਤੁਹਾਨੂੰ ਦੱਸ ਦਿੰਦਾ। ਤੇ ਉਹ ਕੀ ਲਿੰਕ ਮਤਲਬ ਜਿਹੜਾ ਭੇਜਿਆ ਸੀਗਾ ਉਹਨਾਂ ਨੇ, ਉਸ ਤੋਂ ਬਾਹਰ ਸੀਗੀ ਫਿਰ ਕਿੱਦਾਂ ਸੀਗੀ? ਭਾਜੀ ਉਹ ਲਿੰਕ ਮੇਰੇ ਕੋਲ ਸੀਗਾ ਹੀ, ਤੇ ਪਹਿਲਾਂ ਵੀ ਮੈਂ ਉਹਦੇ ਉੱਤੇ ਦੇਖਿਆ ਸੀਗਾ, ਤਾਂ ਉਹਦੇ ਉੱਤੇ 16 ਮਹੀਨੇ ਦੱਸਦੇ ਸੀ। ਸੋ ਪਰ ਇਹ ਤਾਂ ਵੇ ਲੌਂਗ ਹੋ ਗਿਆ 16 ਮਹੀਨਿਆਂ ਤੋਂ। ਤੇ ਇੱਕ ਗੱਲ ਹੋਰ ਹੈ ਭਾਜੀ, ਮੇਰੇ ਕੁੜੀ ਆ ਇੰਡੀਆ, ਤੇ ਉਹ ਕੌਂਸਲਰ ਰਿਪੋਰਟ ਆਫ ਬਰਥ ਅਬਰਾਡ ਦੇ ਨਾਲ ਉਹਦਾ ਲੈ ਲਿਆ ਸੀਗਾ, ਤੇ US ਦਾ ਕਰ ਲੈ। ਕਿਹੜੇ ਤੁਹਾਡੇ ਸਰਵਿਸ ਸੈਂਟਰ 'ਚ ਪੈਂਡਿੰਗ ਹੈ? ਠੀਕ ਹੈ ਭਾਜੀ। ਕਿਹੜੇ ਸਰਵਿਸ ਸੈਂਟਰ 'ਚ ਪੈਂਡਿੰਗ ਆ ਭਾਜੀ? ਮੈਨੂੰ ਪਤਾ ਨਹੀਂ ਇਸ ਗੱਲ ਦਾ, ਜਿੱਦਾਂ ਗੱਲ ਉਹੀ ਪੈਰਾਲੀਗਲ ਜੇ ਕੋਲੋਂ ਕਰਾ ਲਿਆ, ਹੁਣ ਫੋਨ ਫਾਨ ਵੀ ਨਹੀਂ ਚੱਕਦਾ। ਹਾਂਜੀ, 16.5 ਮਹੀਨੇ ਭਾਜੀ, 16.5 ਮਹੀਨੇ ਔਨ ਐਵਰੇਜ ਇਹਦਾ ਟਾਈਮ ਆ। ਇਹਦਾ ਮਤਲਬ ਕੀ ਹੁੰਦਾ ਕਿ 80% ਜਿਹੜੇ ਕੇਸ ਆ ਉਹ 16.5 ਮਹੀਨੇ 'ਚ ਹੋ ਰਹੇ ਆ, 80%, ਤੇ 20% ਜਿਹੜੇ ਕੇਸ ਆ ਉਹ ਇਹ ਤੋਂ ਜ਼ਿਆਦਾ ਵੀ ਜਿਹੜੇ ਲੱਗਦੇ ਆ। ਸੋ ਜਿਹੜਾ ਤੁਹਾਨੂੰ ਲਿੰਕ ਭੇਜਿਆ ਸੀਗਾ ਨਾ ਮੇਰੇ ਸਟਾਫ ਨੇ, ਤੇ ਉਹਦੇ ਵਿੱਚ ਹੁਣ ਤੁਸੀਂ ਰਸੀਟ ਆਪਣੀ ਜਿਹੜੀ ਪਾ ਕੇ ਉਹਦੇ ਥੱਲੇ ਜਦੋਂ ਤੁਸੀਂ ਲਿੰਕ ਕਰੋਗੇ ਨਾ, ਤੇ ਉੱਥੇ ਉਹਨਾਂ ਲਿਖਿਆ ਕਿ ਗੈਟ ਇਨਕੁਆਇਰੀ ਡੇਟ। ਤੁਸੀਂ ਉਹ ਲਿੰਕ ਨੂੰ ਜਿਹੜਾ ਫੋਲੋ ਕਰੋ, ਤੇ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਇੱਕ ਆਪਣੀ ਐਕਸਪੀਰਾਈਟ ਦੀ ਰਿਕੁਐਸਟ ਜਿਹੜੀ ਪਲੇਸ ਕਰ ਸਕਦੇ ਹੋ। ਭਾਜੀ ਕੀਤੀ ਸੀਗੀ ਮੈਂ, ਤੇ ਉਹ ਕਹਿੰਦੇ ਤੁਸੀਂ ਅਕਤੂਬਰ ਪਤਾ ਨਹੀਂ ਕਿੰਨੀ ਤਰੀਕ ਉਹਨਾਂ ਨੇ ਦਿੱਤੀ ਸੀ, ਉਦੋਂ ਪਹਿਲਾਂ ਤੁਸੀਂ ਸਾਨੂੰ ਪੁੱਛ ਨਹੀਂ ਸਕਦੇ। ਹਾਂਜੀ, ਏਦਾਂ ਹੀ ਆ ਭਾਜੀ, ਫਿਰ ਵੇਟ ਕਰਨੀ ਪੈਣੀ ਭਾਜੀ। ਠੀਕ ਹੈ, ਪਰ ਜੇ ਕੁਛ ਮੇਰੀ ਪਟੀਸ਼ਨ ਦੇ ਵਿੱਚ ਕੁਛ ਘੱਟ ਹੁੰਦਾ ਜਾਂ ਕੁਛ ਗਲਤ ਹੁੰਦਾ, ਮੈਨੂੰ ਦੱਸਣਾ ਸੀ ਉਹਨਾਂ ਨੇ। ਦੱਸਦੇ ਹੁੰਦੇ ਕਿ ਨਹੀਂ ਦੱਸ ਦਿੰਦੇ? ਰਿਕੁਐਸਟ ਫॉर ਐਵੀਡੈਂਸ ਦਿਓਗੇ, ਹੋ ਸਕਦਾ ਨਾ ਹੋਵੇ, ਉਹ ਮਤਲਬ ਬਿਜ਼ੀ ਵੀ ਹੋ ਸਕਦੇ ਆ। 20% ਜਿਹੜੇ ਕੇਸ ਆ ਜ਼ਿਆਦਾ ਵੀ ਟਾਈਮ ਲੱਗ ਜਾਂਦਾ। ਹਾਂਜੀ, ਹੁਣ ਤੁਸੀਂ ਉਹ ਕਾਉਂਸਲਰ ਜਿਹੜਾ ਬੱਚੇ ਵਾਲਾ ਪੁੱਛ ਲਓ, ਕਿਹੜਾ ਤੁਹਾਡਾ ਕੁਐਸਚਨ ਸੀਗਾ? ਹਾਂਜੀ, ਤੇ ਲਾਸਟ ਈਅਰ ਭਾਜੀ ਮੇਰੀ ਕੁੜੀ ਬੋਰਨ ਹੋਈ ਸੀ, ਉਹ US ਸਿਟੀਜ਼ਨ ਹੋ ਗਈ ਭਾਜੀ, ਕੌਂਸਲਰ ਰਿਪੋਰਟ ਆਫ ਬਰਥ ਅਬਰਾਡ ਉੱਥੇ ਐਮਬੈਸੀ ਗਏ ਸੀਗੇ, ਤੇ ਉਹਨੂੰ ਕੋਈ ਜੀ ਕੱਲ ਨੂੰ, ਹੁਣ ਓਬਵੀਅਸਲੀ ਉਹ ਮਾਂ ਤੋਂ ਬਿਨਾਂ ਤਾਂ ਉਹਦਾ ਆਉਣਾ ਔਖਾ ਹੀ ਆ, ਛੋਟਾ ਨਿਆਣਾ ਆ, ਤੇ ਕੱਲ ਨੂੰ ਜੇ ਉਹ ਆਉਂਦੀ ਆ ਕਾਫੀ ਚਿਰ ਬਾਅਦ ਵੀ, ਯਾਨੀ ਕਿ ਸਾਲ ਜਾਂ 2 ਸਾਲਾਂ ਬਾਅਦ ਵੀ, ਤੇ ਕੋਈ ਚੱਕਰ ਤਾਂ ਨਹੀਂ ਹੈਗਾ? ਅੱਜ ਦੀ ਡੇਟ 'ਚ ਤੇ ਭਾਜੀ ਕੋਈ ਏਦਾਂ ਦਾ ਕਾਨੂੰਨ ਨਹੀਂ ਹੈਗਾ। ਜਿਹੜਾ ਸਿਟੀਜ਼ਨ ਆ, ਪਾਸਪੋਰਟ ਮਿਲ ਗਿਆ ਉਹਨੂੰ ਕੁੜੀ ਨੂੰ? ਹਾਂਜੀ, ਉਹ ਨਾਲ ਹੀ ਆਪਾਂ ਜਦੋਂ ਕੌਂਸਲਰ ਰਿਪੋਰਟ ਆਫ ਬਰਥ ਅਬਰਾਡ ਤੇ ਨਾਲ ਹੀ ਪਾਸਪੋਰਟ ਦੀ ਐਪਲੀਕੇਸ਼ਨ ਭਰ ਦਿੱਤੀ ਸੀ, ਉਹਨਾਂ ਨੇ ਇਸ਼ੂ ਕਰ ਦਿੱਤਾ ਸੀ। ਹਾਂਜੀ, ਸੋ ਕੋਈ ਪ੍ਰੋਬਲਮ ਨਹੀਂ ਭਾਜੀ, ਉਹ ਸਿਟੀਜ਼ਨ ਹੀ ਆ, ਸਿਟੀਜ਼ਨ ਹੀ ਰਹਿਣੀ ਆ ਉਹ। ਠੀਕ ਹੈ ਜੀ। ਠੀਕ ਹੈ ਭਾਜੀ, ਥੈਂਕ ਯੂ ਫॉर ਯੂਰ ਹੈਲਪ। ਓਕੇ ਜੀ। ਮਹਿੰਦਰ।
ਹਾਂਜੀ ਮਹਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਸੀ, ਮੈਂ F1 OPT ਤੇ ਆ, ਤੇ ਜਿਹੜਾ AR11 ਵਾਲਾ ਜਿਹੜਾ ਤੁਸੀਂ ਪੁਆਇੰਟ ਡਿਸਕਸ ਕੀਤਾ ਸੀ ਲਾਸਟ ਵੀਡੀਓ ਤੇ ਲਾਸਟ ਵੀਡੀਓ 'ਚ ਵੀ, ਉਹਦੇ ਬਾਰੇ ਕੁਐਸਚਨ ਸੀਗਾ ਮੇਰਾ ਕਿ F1 ਵਾਲਿਆਂ ਨੂੰ ਵੀ ਜ਼ਰੂਰੀ ਹੈ ਉਹ ਕਰਨਾ? ਬਿਲਕੁਲ ਭਾਜੀ। ਸੋ F1 ਵਾਲੇ ਨੇ ਵੀ ਨਾ ਜਿਹੜਾ ਆਪਣਾ ਐਡਰੈਸ ਹੁੰਦਾ ਹਮੇਸ਼ਾ ਉਹ ਅਪਡੇਟਡ ਰੱਖਣਾ ਹੁੰਦਾ। ਤੇ ਦੂਸਰੀ ਗੱਲ ਜਿਹੜੇ F1 ਵਾਲੇ ਹੈਗੇ ਆ ਉਹਨਾਂ ਨੇ ਈਵਨ ਜਿਹੜਾ DSO ਤੁਹਾਡਾ ਜਿਹੜਾ ਸਕੂਲ ਸਿਸਟਮ ਹੈਗਾ SCVP ਪੋਰਟਲ 'ਚ, ਉਹਦੇ ਵਿੱਚ ਵੀ ਅਪਡੇਟਡ ਜਿਹੜਾ ਹੋਣਾ ਚਾਹੀਦਾ। ਤੇ ਤੁਸੀਂ ਦੋਨੋਂ ਸਕੂਲ ਦੇ ਵਿੱਚ ਵੀ ਆਪਣਾ ਅਪਡੇਟ ਕਰਾਓ ਤੇ AR11 ਵੀ ਭਰੋ। ਜੀ ਆਪਣੇ ਅਗਲੇ ਜਿਹੜੇ ਕਾਲਰ ਨੇ ਦੀਪਕ ਸ਼ਰਮਾ। ਹਾਂਜੀ ਦੀਪਕ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਕਹਿੰਦਾ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਵਧੀਆ ਤੁਸੀਂ ਸੇਵਾ ਕਰ ਰਹੇ ਹੋ। ਤੇ ਅੱਜ ਮੈਨੂੰ ਲੱਗਦਾ ਫਨੀ ਮੂਡ 'ਚ ਹੋ ਤੁਸੀਂ ਅੱਜ। ਹਾਂਜੀ ਹਾਂਜੀ ਬਿਲਕੁਲ, ਦੱਸੋ ਭਾਜੀ। I-730 ਦੀ ਪਟੀਸ਼ਨ ਨਾ ਵੀ ਮੈਂ ਕਰਵਾਉਣੀ ਸੀ, ਮਤਲਬ ਉਹ ਕਰਵਾਉਣੀ ਸੀ ਮੈਂ, ਕਿਉਂਕਿ ਮੇਰੀ ਸਪਾਊਸ ਇੱਥੇ ਆ ਗਈ ਹੈ, ਬਟ ਉਹ ਮੇਰੇ ਨਾਲ ਨਹੀਂ ਰਹਿੰਦੀ। ਜਦੋਂ ਦੀ ਆਈ ਆ ਉਹ ਨਾ, ਉਹ ਕਿਸੇ ਹੋਰ ਨਾਲ ਰਹਿੰਦੀ ਜਾ ਕੇ, ਤੇ ਉਹ ਹੋ ਸਕਦਾ ਭਾਜੀ ਕੁਝ ਉਹਦੇ ਵਿੱਚ? ਦੇਖੋ ਭਾਜੀ, ਉਹਨੂੰ ਹੁਣ ਇੰਡੀਪੈਂਡੈਂਟਲੀ ਔਨ ਹਰ ਓਨ ਜਿਹੜੀ ਰਿਫਿਊਜੀ ਦੀ ਕਲਾਸੀਫਿਕੇਸ਼ਨ ਜਿਹੜੀ ਮਿਲ ਗਈ ਆ, ਤੇ ਤੁਸੀਂ ਕੋਈ ਉਹਦੇ ਵਿੱਚ ਪੰਗਾ ਨਾ ਲਓ, ਕਿਸੇ ਨਾਲ ਛੇੜਖਾਨੀ ਨਾ ਕਰੋ। ਇਹ ਜਿਹੜਾ ਮੁਲਕ ਆ, ਮੈਂ ਅਕਸਰ ਲੋਕਾਂ ਨੂੰ ਕਹਿਣਾ ਹੁੰਦਾ ਕਿ ਕਈ ਵਾਰੀ ਐਵੇਂ ਬੰਦਾ ਜਾ ਕੇ ਨਾ ਕਿਸੇ ਦੇ ਗੱਲ ਪੈ ਲੈਂਦਾ ਇਮੋਸ਼ਨਸ 'ਚ ਆ ਕੇ, ਤੇ ਉਹ ਬੈਕਫਾਇਰ ਜਿਹੜੇ ਕਰ ਦਿੰਦੇ ਆ ਨਾ। ਫ੍ਰੀ ਕੰਟਰੀ ਹੈ ਇਹਦੇ ਵਿੱਚ, ਤੇ ਜਿਹੜੇ ਸਪੈਸ਼ਲੀ ਹਸਬੈਂਡ ਵਾਈਫ ਵਾਲੇ ਜਿਹੜੇ ਡਿਸਪਿਊਟ ਆ ਉਹਦੇ ਵਿੱਚ, ਜੇ ਤੁਸੀਂ ਮੰਨ ਲਓ ਕਿ ਜੇ ਤੁਸੀਂ ਚਾਹੁੰਦੇ ਆ ਕਿ ਨਹੀਂ ਉਹ ਪੱਕੀ ਹੋਣੀ ਚਾਹੀਦੀ, ਉਹਨੇ ਗਲਤ ਕੀਤਾ, ਤੇ ਬੈਸਟ ਭਾਜੀ ਇਹਦੇ ਵਿੱਚ ਇਹੀ ਹੁੰਦਾ ਕਿ ਤੁਸੀਂ ਉਹਨਾਂ ਨੋ ਕੰਟੈਕਟ ਰੱਖੋ, ਡਿਵੋਰਸ ਆਪਣਾ ਇਨੀਸ਼ੀਏਟ ਕਰ ਦਿਓ, ਤੇ ਫਿਰ ਆਪ ਹੀ ਜਦੋਂ ਬੰਦਾ ਅੱਗੇ ਗ੍ਰੀਨ ਕਾਰਡ ਫਾਈਲ ਕਰੇਗਾ, ਇਮੀਗ੍ਰੇਸ਼ਨ ਆਪ ਹੀ ਵੇਖੇਗੀ ਕਿ ਇਹ ਤਾਂ ਆਈ ਕਦੋਂ ਰਹੀ ਨਹੀਂ ਬੰਦੇ ਨਾਲ, ਤੇ ਉਹ ਆਪ ਸਵਾਲ ਜਵਾਬ ਪੁੱਛਣਗੇ। ਮਤਲਬ ਉਹਦਾ ਤੇ ਇਮੀਗ੍ਰੇਸ਼ਨ ਦਾ ਮਸਲਾ ਆਪਣੇ ਲੈਵਲ ਤੇ ਤੁਸੀਂ ਡਿਵੋਰਸ ਦੀ ਡਿਗਰੀ ਜਿਹੜੀ ਆ ਇਮੀਗ੍ਰੇਸ਼ਨ ਨੂੰ ਭੇਜ ਦਿਓ ਇੱਕ ਵਾਰੀ, ਤੇ ਨਾਲ ਲੈਟਰ ਲਿਖ ਦਿਓ ਕਿ ਏਦਾਂ ਸੀਗਾ ਸਾਡਾ ਰਿਲੇਸ਼ਨ, ਚੱਲੇ ਨਹੀਂ ਇੱਕ ਦਿਨ ਵੀ, ਜਿਹੜੀ ਉਰੇ ਆਈ ਨਹੀਂ। ਤੇ ਜਿਹੜੀ ਹੁਣ ਕਾਨੂੰਨ ਆ ਉਹ ਕੀ ਕਹਿੰਦਾ ਹੈਗਾ ਕਿ ਜਿਹੜਾ ਫੋਲੋ ਟੂ ਜੁਆਇਨ ਹੁੰਦਾ, ਕਿ ਬੰਦੇ ਜਿਹੜਾ ਮੇਨ ਬੰਦੇ ਨੂੰ ਫੋਲੋ ਟੂ ਜੁਆਇਨ ਉਹਦੇ ਨਾਲ ਰਹਿਣ ਲਈ ਆ ਰਹੇ ਆ, ਤੇ ਜੇ ਤੁਸੀਂ ਇਹ ਸਾਬਿਤ ਕਰਦੇ ਹੋ ਕਿ ਏਦਾਂ ਸੀਗਾ ਨਹੀਂ, ਇੱਕ ਦਿਨ ਵੀ ਇਹ ਮੇਰੇ ਨਾਲ ਜਿਹੜੀ ਨਹੀਂ ਰਹੀ ਆ, ਤੇ ਉਹ ਫੋਲੋ ਟੂ ਜੁਆਇਨ ਵਾਲੀ ਜਿਹੜੀ ਗੱਲਬਾਤ ਪੂਰੀ ਨਹੀਂ ਹੁੰਦੀ ਹੈ। ਤੇ ਇਮੀਗ੍ਰੇਸ਼ਨ ਤੁਹਾਡੇ ਕਰਕੇ ਨਹੀਂ, ਪਰ ਆਪਣੇ ਲੈਵਲ ਤੇ ਜਦੋਂ ਕੋਈ ਇਨਫੋਰਮੇਸ਼ਨ ਜਾਂਦੀ ਆ, ਤੇ ਉਹਦੇ ਖਿਲਾਫ ਜਿਹੜੀ ਐਕਸ਼ਨ ਲੈ ਸਕਦੀ ਹੈ, ਤੇ ਗ੍ਰੀਨ ਕਾਰਡ 'ਚ ਦਿੱਕਤਾਂ ਨੂੰ ਪਾ ਸਕਦੀ ਹੈ। ਠੀਕ ਹੈ ਜੀ। ਠੀਕ ਹੈ ਭਾਈ, ਥੈਂਕ ਯੂ। ਮਿਹਰਬਾਨੀ। ਮਨਪ੍ਰੀਤ। ਹਾਂਜੀ ਮਨਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਨੂੰ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੇ ਭਾਜੀ ਜਿਹੜੇ ਤਾਂ ਨੈਗੇਟਿਵ ਕਮੈਂਟ ਕਰਦੇ ਆ ਉਹਨਾਂ ਲਈ ਮੈਂ ਗੱਲ ਕਹਿਣਾ ਚਾਹੁੰਦਾ ਜੀ। ਤੇ ਭਾਜੀ ਕਹਿੰਦੇ ਹੁੰਦੇ ਨਾ ਆਪਣੇ ਵੀ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚੋਂ ਪਤਾ ਲੱਗਦਾ। ਤੇ ਤੁਹਾਡੀਆਂ ਗੱਲਾਂ ਏਦਾਂ ਵੀਰੇ, ਇਹਨਾਂ ਨੂੰ ਬਾਅਦ ਚੋਂ ਪਤਾ ਲੱਗਣਾ ਸਾਰਿਆਂ ਨੂੰ, ਤੇ ਤੁਸੀਂ ਦੋਨੋਂ ਵੀ ਚੜ੍ਹਦੀ ਕਲਾ ਚ ਰਹੋ ਵੀਰੇ। ਤੇ ਕੁਐਸਚਨ ਵੀਰੇ ਮੇਰਾ ਇਹ ਸੀਗਾ ਵੀਰੇ, ਮੈਂ 2017 ਦਾ ਆਇਆ ਬਾਰਡਰ ਕ੍ਰਾਸ ਕਰਕੇ ਜੀ, ਸਾਲਮ ਲੱਗੀ ਹੋਈ ਹੈ ਵੀਰੇ, ਤੇ ਮੈਂ ਉਦੋਂ ਦਾ ਸਾਲ ਉਦੋਂ ਆਪਣੇ ਆਈਸ ਵਾਲਿਆਂ ਕੋਲ ਜਾਣਾ ਪਿਆ ਵੀਰੇ, ਉਸ ਟਾਈਮ ਦਾ ਹੀ ਸਾਲ ਬਾਅਦ ਉਹ ਮੈਨੂੰ ਸੱਦਦੇ ਹੁੰਦੇ ਆ, ਤੇ ਉਹਨੇ ਮੈਨੂੰ ਅਕਤੂਬਰ ਦੇ ਵਿੱਚ ਸੌਰੀ ਅਪ੍ਰੈਲ ਦੇ ਵਿੱਚ ਫੇਰ ਸੱਦਿਆ। ਤੇਰੀ ਕੋਈ ਪ੍ਰੋਬਲਮ ਮੈਨੂੰ ਆ ਸਕਦੀ ਵੀਰੇ ਜਾਂ ਨਹੀਂ? ਭਾਜੀ ਦੇਖੋ, ਜਾਣਾ ਤਾਂ ਪੈਣਾ ਹੀ ਹੈ ਤੁਹਾਨੂੰ, ਠੀਕ ਹੈ, ਆਈਸ ਵਾਲਿਆਂ ਨੂੰ। ਤੇ ਹੁਣ ਇਹ ਹੈ ਕਿ ਕਾਫੀ ਸਾਰੇ ਜਿਹੜੇ ਲੋਕੀ ਸੀਗੇ ਉਹ ਜਾ ਕੇ ਆ ਰਹੇ ਨੇ, ਫਿੰਗਰਪ੍ਰਿੰਟ ਜ਼ਿਆਦਾਤਰ ਕਰਾ ਕੇ ਆ ਰਹੇ ਨੇ, ਉਹਨਾਂ ਨੂੰ ਪ੍ਰੋਬਲਮ ਨਹੀਂ ਹੋ ਰਹੀ, ਜ਼ਿਆਦਾਤਰ ਲੋਕਾਂ ਨੂੰ ਨਹੀਂ ਹੋ ਰਹੀ ਆ, ਤੇ ਕਈ ਲੋਕਾਂ ਨੂੰ ਜਿਹੜੀ ਸੀਗੀ ਪ੍ਰੋਬਲਮ ਹੋ ਰਹੀ ਆ। ਐਂਡ ਆਫ ਦਾ ਡੇ ਜੇ ਤੁਹਾਨੂੰ 2 ਸਾਲ ਤੋਂ ਜ਼ਿਆਦਾ ਹੋ ਗਏ ਆ, ਜਿੱਦਾਂ ਸਾਡੇ ਆਪਾਂ ਇੱਕ ਕਲਾਇੰਟ ਦੀ ਵੀ ਗੱਲ ਸਾਂਝੀ ਕੀਤੀ ਸੀਗੀ ਕਿ ਉਹਦਾ ਕੇਸ ਪਹਿਲਾਂ PD ਦੇ ਦਿੱਤੀ, ਫਿਰ ਅਸਾਈਲਮ ਆਫਿਸ ਚਲ ਗਿਆ, ਤੇ ਫਿਰ ਉਹਨੂੰ ਖੱਜਲ ਖਰਾਬ ਜਿਹਾ ਥੋੜਾ ਜਿਹਾ ਕਰਕੇ ਜੇਲ੍ਹ ਚ ਪਾ ਕੇ, ਤੇ ਦੁਬਾਰਾ ਉਹਨੂੰ ਕੋਰਟ ਮੋਰੇ ਜਿਹੜਾ ਕਹਿੰਦੇ ਆ ਪੇਸ਼ ਜਿਹੜਾ ਕਰ ਦੇਣਾ, NTA ਦੇ ਦਿੱਤਾ ਫਿਰ ਦੁਬਾਰਾ। ਤੇ ਉਹੀ ਚੀਜ਼ ਜਿਹੜੀ ਸੀਗੀ ਦੁਬਾਰਾ ਜਿਹੜੀ ਸੀਗੀ ਤੁਹਾਡੇ ਨਾਲ ਵੀ ਹੋ ਸਕਦੀ ਹੈ, ਖੱਜਲ ਖਰਾਬੀ ਜ਼ਰੂਰ ਹੋ ਸਕਦੀ ਹੈ, ਪਰ ਐਂਡ ਆਫ ਦਾ ਡੇ ਇਹ ਹੈ ਕਿ ਬਿਨਾਂ ਜੱਜ ਦੀ ਸੁਣਵਾਈ ਦੇ ਡਿਪੋਰਟ ਨਹੀਂ ਕਰੂਗੇ ਜੀ। ਠੀਕ ਹੈ ਭਾਈ, ਸੌਰੀ ਇੱਕ ਮੈਂ ਹੋਰ ਗੱਲ ਕਹਿਣੀ ਵੀਰੇ, ਮੈਂ ਸੱਚ ਸਿਟੀਜ਼ਨ ਦਾ ਵਿਆਹ ਵੀ ਕਰਾਇਆ, ਮੇਰੇ 2 ਬੱਚੇ ਵੀ ਇੱਥੇ, ਤੇ ਉਹਦਾ ਮੈਨੂੰ ਕੋਈ ਹੋ ਸਕਦਾ ਜਾਂ ਉਹਦਾ ਕੋਈ ਨਹੀਂ ਮੇਰੇ ਕੇਸ ਨਾਲ ਲੈਣਾ ਦੇਣਾ ਵੀਰੇ? ਉਹਦਾ ਭਾਜੀ ਤੁਹਾਨੂੰ ਨਾ 130 ਤੁਸੀਂ ਕਰ ਲਿਆ ਫਾਈਲ ਕਿ ਨਹੀਂ ਕੀਤਾ? ਵੀਰੇ 2.5 ਸਾਲ ਹੋ ਗਏ ਪੂਰੇ ਵੀਰੇ, 2.5-3 ਸਾਲ ਉਹਦਾ ਕੋਈ ਨਹੀਂ ਆ ਰਿਹਾ। ਹਾਂਜੀ ਬਸ ਠੀਕ ਹੈ, ਫਿਰ ਤੁਸੀਂ ਆਪਣੇ ਰਾਹ 'ਚ ਹੀ ਆ, ਠੀਕ ਹੈ। ਤੇ ਉਹ ਤੁਹਾਡਾ ਜਦੋਂ ਅਪਰੂਵ ਹੋ ਜਾਂਦਾ, ਉਹਦੇ ਨਾਲ ਤੁਹਾਡੀ ਇੱਕ ਹੋਰ ਆਪਸ਼ਨ ਖੁੱਲ ਜਾਊਗੀ ਕਿ ਤੁਸੀਂ ਕੇਸ ਬੰਦ ਕਰਾ ਕੇ ਵਿਆਹ ਵਾਲੇ ਰਾਹ ਪੈਣਾ ਕਿ ਨਹੀਂ ਪੈਣਾ, ਤੇ ਜਦ ਤੱਕ ਤੁਹਾਡਾ I-130 ਅਪਰੂਵ ਨਹੀਂ ਹੁੰਦਾ ਤਦ ਤੱਕ ਉਹ ਦੂਜਾ ਰਾਹ ਤੁਹਾਡਾ ਖੁੱਲਣਾ ਨਹੀਂ। ਠੀਕ ਹੈ ਵੀਰੇ, ਕੋਈ ਨਹੀਂ ਵੀਰੇ, ਮੈਂ ਤੁਹਾਨੂੰ ਆਫਿਸ ਆ ਕੇ ਮਿਲੂੰਗਾ। ਬਾਕੀ ਵੀਰੇ ਚੜ੍ਹਦੀ ਕਲਾ ਰਿਹਾ ਕਰੋ,
ਉਹ ਬਹੁਤੀ ਟੈਨਸ਼ਨ ਏਦਾਂ ਦੇ ਬੰਦਿਆਂ ਲਿਆ ਕਰੋ। ਜਿੱਦਾਂ ਮੈਂ ਤਾਂ ਇੱਕ ਗੱਲ ਨਾਲ ਥੋੜੀ ਇੱਕ ਗੱਲ ਕਹਿਣਾ ਚਾਹੁੰਦਾ, ਬਹੁਤ ਜਲਦੀ ਨਿਬੇੜ ਦੂੰਗਾ। ਮੈਂ ਕਹਿੰਦਾ ਭਾਜੀ ਜੇ ਆਪਾਂ ਉਦਾਹਰਨ ਸਹਿਤ ਕਹਿਣਾ ਜੀ, ਆਪਾਂ 10 ਜਾਣੇ ਸੁਣਦੇ ਹਾਂ, ਵਿੱਚੋਂ ਮੇਰੇ ਹਿਸਾਬ ਨਾਲ 3 ਤੁਹਾਡੇ ਹੋਣੇ ਆ, ਜਾਣੀ ਕਿ ਉਹ ਆਪਣਾ ਕਹਿ ਸਕਦੇ ਆ ਜਿਹਨੇ ਤੁਹਾਡੇ ਕੇਸ ਲਾਇਆ ਹਨਾ ਜੀ। ਬਾਕੀ ਆਪਾਂ ਉਦਾਂ ਹੀ ਸੁਣਦੇ ਆ। ਇਹਨਾਂ ਨੂੰ ਫ੍ਰੀ ਦੀ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਵੀ ਇਹਨਾਂ ਨੂੰ ਚੁੱਭਦੀ ਪਈ ਹੈ ਜੀ। ਇਹਦੀ ਬਹੁਤ ਜਾਣਿਆਂ ਨੂੰ ਖੂੰਜੇ ਲਾਇਆ ਪਿਆ ਵੀਰੇ, ਟੈਨਸ਼ਨ ਨਾ ਲਓ, ਚੜ੍ਹਦੀ ਕਲਾ ਚ ਰਹੋ ਜੀ। ਮਿਹਰਬਾਨੀ। ਹਾਂਜੀ ਥੈਂਕ ਯੂ ਭਾਜੀ, ਬਹੁਤ ਮਿਹਰਬਾਨੀ। ਆਪਣੇ ਮੈਂ ਵੀ ਸਮਝ ਨਹੀਂ ਪਾਇਆ, ਕਮਿਊਨਿਟੀ ਦਾ ਸ਼ਾਇਦ ਇੱਕ ਫਿਨੋਮੀਨਾ ਹੀ ਜਿਹੜਾ ਹੈਗਾ ਕਿ ਮੈਂ ਕਿਹਾ ਬੰਦਾ ਕੋਈ ਚੀਜ਼ ਵਧੀਆ ਕਰ ਵੀ ਰਿਹਾ ਵਾ ਨਾ, ਮੈਨੂੰ ਮਤਲਬ ਸੁਣੀਆਂ ਸੀਗੀਆਂ ਗੱਲਾਂ, ਪਰ ਆਪ ਵੀ ਮਤਲਬ ਜਿੱਦਣ ਤੋਂ ਆਇਆ ਮਤਲਬ ਉਹੀ ਹੈ। ਕਈਆਂ ਨੇ ਜਿੱਦਾਂ ਕਹਿ ਲਓ ਕੀਬੋਰਡ ਵੈਰੀਅਰ ਜਾਂ ਉਹ ਕੀ ਪਤਾ ਨਹੀਂ, ਮਤਲਬ ਆਪਣੀ ਕਮਿਊਨਿਟੀ ਦੀ ਉਹੀ ਹੈ ਕਿ ਯਾਰ ਜਿਹੜਾ ਕਈ ਵਾਰੀ ਨਾ ਰੌਲਾ ਰੱਪਾ ਜਿਹੜੀਆਂ ਉਦਾਂ ਦੀਆਂ ਦਿਖਾਵਾ, ਉਹੀ ਮੇ ਵੀ ਸ਼ਾਇਦ ਸਾਡੀ ਕਮਿਊਨਿਟੀ ਚਾਹੁੰਦੀ ਉਹੀ ਹੈ ਕਿ ਜੇ ਮਾੜਾ ਜਿਹਾ ਕੁਛ ਕਹਿਤਾ ਕਿਸੇ ਨੂੰ ਆਹ ਚੁੱਭ ਜਾਣਾ, ਕਿਸੇ ਨੂੰ ਉਹ ਚੁੱਭ ਜਾਣਾ। ਮਤਲਬ ਇਹ ਹੈ ਕਿ ਜਿੱਦਾਂ ਹੁਣ ਇਹ ਵਿਅਕਤੀ ਸੀਗਾ ਜਿਹਦੀ ਪਹਿਲਾਂ ਗੱਲ ਸੀਗੀ 200 ਲਾਈਕਸ ਵਾਲਾ, ਬਸ ਮਤਲਬ ਕੋਈ ਗੱਲ ਨਹੀਂ, ਬਾਤ ਨਹੀਂ, ਕੋਈ ਲਾਅ ਪ੍ਰੋਫੈਸ਼ਨ ਨਾਲ ਲੈਣਾ ਦੇਣਾ ਨਹੀਂ, ਤੇ ਕਮਿਊਨਿਟੀ ਦਾ ਕਹਿੰਦਾ ਮੈਂ ਫਿਕਰਮੰਦ ਜਿਹੜਾ ਹੈਗਾ, ਤੇ ਫਿਕਰਮੰਦ ਨੂੰ ਪਹਿਲਾਂ ਇਹ ਪੁੱਛੋਗੇ ਯਾਰ ਤੂੰ ਆਪ ਕੀ ਕੀਤਾ ਕਮਿਊਨਿਟੀ ਲਈ, ਹਨਾ। ਸੋ ਆਈ ਡੋਂਟ ਅੰਡਰਸਟੈਂਡ ਦਿਸ, ਕਿਉਂ ਇਦਾਂ ਕਰਦੇ ਆ। ਤੇ ਪਰ ਇਹ ਜਿੱਦਾਂ ਬਾਈ ਨੇ ਕਿਹਾ ਕਿ ਆਪਣਾ ਸ਼ੋਅ ਚੱਲਦਾ ਰਹਿਣਾ, ਤੇ ਜ਼ਿਆਦਾਤਰ ਤਾਂ ਮੈਂ ਰਿਪਲਾਈ ਨਹੀਂ ਦਿੰਦਾ, ਕਈ ਸਾਰਿਆਂ ਦਾ ਇਗਨੋਰ ਵੀ ਕਰੀਦਾ। ਪਰ ਇਹ ਹੈ ਕਿ ਜਿਹੜਾ ਆਪ ਹੀ ਹੁਣ ਗਲਤ ਮਲਤ ਜਿਹੜੀਆਂ ਸਕਰੀਨ ਸਲਾਈਡਾਂ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇ, ਉਹਨਾਂ ਦਾ ਕਈ ਵਾਰੀ ਫਿਰ ਮੂਡ ਚ ਮੌਜ ਮਸਤੀ ਜਿੱਦਣ ਹੋਵੇ ਉਦਣ ਰਿਪਲਾਈ ਕਰਨ ਦਾ ਦਿਲ ਕਰ ਪੈਂਦਾ, ਬਸ ਇੰਨੀ ਗੱਲ ਆ ਜੀ। ਗਗਨਦੀਪ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਹੈਗਾ ਸੀਗਾ ਕਿ ਮੇਰੇ ਨਾ ਫਾਦਰ ਸਾਹਿਬ ਦੇ ਜਿਹੜੇ ਡਾਕੂਮੈਂਟਸ ਹੈਗੇ ਨੇ ਇੰਡੀਆ, ਮੇਰੇ ਮੰਮੀ ਡੈਡੀ ਇੰਡੀਆ ਰਹਿੰਦੇ ਨੇ, ਤੇ ਮੇਰੇ ਫਾਦਰ ਸਾਹਿਬ ਦੇ ਡਾਕੂਮੈਂਟਸ ਦੇ ਵਿੱਚ ਉਹਨਾਂ ਦਾ ਨਾਮ ਨਾ VEER ਕਰਕੇ ਹੈ, ਤੇ ਮੇਰੇ ਮੰਮੀ ਤੇ ਮੇਰੇ ਪਾਸਪੋਰਟ ਦੇ ਵਿੱਚ VIR ਕਰਕੇ ਲਿਖਿਆ ਹੋਇਆ ਆ। ਤੇ ਸਾਨੂੰ ਫਿਰ ਫਾਦਰ ਸਾਹਿਬ ਦਾ ਜਿਹੜਾ ਡਾਕੂਮੈਂਟੇਸ਼ਨ ਚੇਂਜ ਕਰਨੀ ਚਾਹੀਦੀ ਆ, ਜਾਂ ਫਿਰ ਕੋਈ ਐਫੀਡੇਵਿਟ ਲਾ ਦੇਣਾ ਚਾਹੀਦਾ ਕਿ ਅਸੀਂ ਦੋਨੋਂ ਨਾਮ ਯੂਜ਼ ਕਰਦੇ ਹਾਂ? ਹਾਂਜੀ ਹਾਂਜੀ, ਜਿਹੜੀ ਤੁਸੀਂ ਪਟੀਸ਼ਨ ਫਾਈਲ ਕਰੋਗੇ ਨਾ ਉਹਨਾਂ ਦੇ ਵਿੱਚ ਹੁੰਦਾ ਕਿ ਅਦਰ ਨੇਮਸ ਯੂਜ਼ਡ, ਤੇ ਉਹਦੇ ਵਿੱਚ ਸਾਰੇ ਨਾਮ ਜਿਹੜੇ ਆਪਣੇ ਡਿਸਕਲੋਜ਼ ਕਰੋ। ਤੇ ਜਿਹੜੇ ਤੁਹਾਡੇ ਫਾਦਰ ਨੇ ਵੀ ਜਦੋਂ ਪਟੀਸ਼ਨ ਭਰਨੀ ਆ ਐਮਬੈਸੀ ਵਿੱਚ ਕੋਈ ਵੀ, ਉਹਨਾਂ ਨੇ ਵੀ ਆਪਣੇ ਸਾਰੇ ਨਾਮ ਕੀ ਅਦਰ ਨੇਮਸ ਯੂਜ਼ਡ ਦੇ ਵਿੱਚ ਸਾਰੇ ਨਾਮ ਭਰਨੇ ਆ। ਤੇ ਨਾਲ ਇੱਕ ਐਫੀਡੇਵਿਟ, 2 ਐਫੀਡੇਵਿਟ ਤੁਹਾਨੂੰ ਚਾਹੀਦੇ ਨੇ ਨਿਊਟਰਲ ਬੰਦਿਆਂ ਤੋਂ, ਪਿੰਡ ਦੇ ਬੰਦਿਆਂ ਤੋਂ, ਠੀਕ ਆ, ਸਰਪੰਚ ਹੋ ਗਿਆ ਕੋਈ ਵੀ, ਕਿ ਇਹ ਵਿਅਕਤੀ ਨੂੰ ਆਹ ਵਾਲੇ 2 ਨਾਮਾਂ ਦੇ ਨਾਲ ਜਾਣਿਆ ਜਾਂਦਾ, ਵਨ ਐਂਡ ਦਾ ਸੇਮ ਪਰਸਨ ਜਿਹੜਾ ਐਫੀਡੇਵਿਟ ਹੈਗਾ। ਸੋ ਇਹਨਾਂ ਦੇ ਵਿੱਚ ਅਕਸਰ ਜਿਹੜੀ ਪ੍ਰੋਬਲਮ ਨਹੀਂ ਹੁੰਦੀ, ਖੱਜਲ ਖਰਾਬੀ ਥੋੜੀ ਜ਼ਰੂਰ ਹੁੰਦੀ ਹੈ, ਬਟ ਨਾਰਮਲ ਹੀ ਹੈ, ਕਈ ਲੋਕਾਂ ਦਾ ਇਹ ਸਿਨੈਰੀਓ ਹੈਗਾ। ਠੀਕ ਹੈ ਜੀ। ਲਾਈਕ ਅਸੀਂ ਐਫੀਡੇਵਿਟ ਯੂਜ਼ ਕਰ ਸਕਦੇ ਹਾਂ, ਤੇ ਉਹਨਾਂ ਨੇ ਵਿਜ਼ਿਟਰ ਵੀਜ਼ਾ ਹੀ ਅਪਲਾਈ ਕਰਨਾ ਹੈ ਭਾਜੀ, ਉਹਦੇ ਵਿੱਚ ਵੀ ਸੇਮ ਫਾਰਮ ਹੋਏਗਾ ਫਿਰ 2 ਨਾਮਾਂ ਵਾਲਾ? TS 160 ਹੁੰਦਾ, ਹਾਂਜੀ। ਉਹਦੇ ਵਿੱਚ ਹਰੇਕ ਐਪਲੀਕੇਸ਼ਨ ਕੋਈ ਵੀ ਅਮਰੀਕਾ 'ਚ ਤੁਸੀਂ ਕਰਦੇ ਨਾ, ਉਹਦੇ ਵਿੱਚ ਅਦਰ ਨੇਮ ਯੂਜ਼ਡ ਲਿਖਿਆ ਹੁੰਦਾ, ਤੇ ਉਹ 'ਚ ਦੋਨੋਂ ਨਾਮ ਜਿਹੜੇ ਲਿਖਦੇ ਹੋ, ਤੇ ਉਹ ਆਪਣੇ ਪਾਸਪੋਰਟ ਦੇ ਹਿਸਾਬ ਨਾਲ ਹੀ ਜਾਣ ਉੱਥੇ, ਠੀਕ ਹੈ, ਨਹੀਂ ਤਾਂ ਉਹਨਾਂ ਨੂੰ ਵੀਜ਼ੇ 'ਚ ਪ੍ਰੋਬਲਮ ਆ ਜਾਂਦੀ ਹੈ। ਜਿਹੜਾ ਮੇਨ ਨਾਂ ਲਿਖਣਾ ਜੋ ਪਾਸਪੋਰਟ ਤੇ ਲਿਖਿਆ ਉਹ ਲਿਖਣ, ਤੇ ਦੂਜਾ ਜਿਹੜਾ ਚਾਹੇ ਉਹ ਡਬਲੀ ਵਾਲਾ ਦੂਜਾ ਵੱਖਰਾ ਜਾਂ ਆਈ ਵਾਲਾ ਉਹਨੂੰ ਫਿਰ ਅਦਰ ਨੇਮ ਦੇ ਵਿੱਚ ਜਿਹੜਾ ਉਹ ਲਿਖਣਾ। ਜੀ ਬਿਲਕੁਲ। ਤੇ ਟੰਡੀ ਰਿਕਨ ਜੀ, ਸਮਾਂ ਤਾਂ ਕਾਫੀ ਹੋ ਗਿਆ। PD ਵਾਲਿਆਂ ਦਾ, ਮੈਰਿਜ ਵਾਲਿਆਂ ਦੇ ਬੜੇ ਜਿਹੜੇ ਸਵਾਲ ਆ ਰਹੇ ਆ, ਗਾਰਡੀਅਨਸ਼ਿਪ ਨੂੰ ਲੈ ਕੇ ਜਿਹੜੇ ਕਈਆਂ ਦਾ ਜਿਹੜਾ ਸਵਾਲ ਆ ਰਿਹਾ, ਜੇ ਥੋੜਾ ਜਿਹਾ ਤੁਸੀਂ ਇਸ ਦੇ ਉੱਤੇ 1-2 ਮਿੰਟ ਜਿਹੜਾ ਲਾ ਕੇ ਦੱਸ ਦਿਓ ਵੀ ਕੀ ਸਥਿਤੀ ਜਿਹੜੀ ਇਹਨਾਂ ਦੀ ਚੱਲ ਰਹੀ ਹੈਗੀ। ਦੇਖੋ PD ਤਾਂ ਟੈਕਨੀਕਲੀ ਆਫ ਦਾ ਟੇਬਲ ਹੀ ਆ, ਜਿਹੜੇ ਸਰਕਾਰੀ ਵਕੀਲ ਆ ਨਹੀਂ ਹੁਣ ਜਿਹੜੇ PD ਪੁਡੀ ਵੱਲ ਜਿਹੜੇ ਗ੍ਰੈਵਿਟੇਟ ਕਰ ਰਹੇ, ਟਰੰਪ ਸਰਕਾਰ ਨੇ ਆ ਕੇ ਜਿਹੜਾ ਚੱਕਤਾ ਸੀਗਾ। ਤੇ ਹੁਣ ਜਿਹੜੀ ਕੇਸ ਬਾਈ ਕੇਸ ਬੇਸਿਸ ਹੈ, ਜੇ I-130 ਵਗੈਰਾ ਅਪਰੂਵ ਹੋ ਗਿਆ ਤੇ ਫਿਰ ਉਹ ਜ਼ਰੂਰ ਕੰਸੀਡਰ ਕਰ ਸਕਦੇ ਆ, ਜੇ ਗਾਰਡੀਅਨਸ਼ਿਪ ਅਪਰੂਵ ਹੋ ਗਈ ਤਾਂ ਕੰਸੀਡਰ ਕਰ ਸਕਦੇ ਆ। ਤੇ ਪਹਿਲਾਂ ਜਿਹੜਾ ਸੀਗਾ ਉਹ ਮਾਹੌਲ ਇਦਾਂ ਦਾ ਸੀਗਾ ਕਿ ਫਾਈਲ ਕੀਤੇ ਤੇ ਹੀ ਜਿਹੜਾ ਬੰਦਾ ਕਰ ਦਿੰਦਾ ਸੀਗਾ, PD ਮਿਲ ਜਾਂਦੀ ਸੀਗੀ। ਪਰ ਹੁਣ ਜਿਹੜਾ ਸੀਗਾ ਉਹ ਸਾਰੀ ਜਿਹੜਾ ਸਾਰਾ ਇਮੀਗ੍ਰੇਸ਼ਨ ਦਾ ਸੈਟਅਪ ਆ ਉਧਰ ਨੂੰ ਜਾ ਰਿਹਾ, ਕਿ ਟੰਗੋ ਲੋਕਾਂ ਨੂੰ ਉਧਰ ਨੂੰ ਜਾ ਰਿਹਾ। ਤੇ ਸੇਮ ਥਿੰਗ ਜਿੱਦਾਂ ਹੁਣ ਇਹ ਟੰਗਣ ਵਾਲੀ ਜਿਹੜੀ ਗੱਲ ਆ, ਲੋਕੀ ਮਤਲਬ ਕਈ ਇਹ ਵੀ ਕਹਿ ਰਹੇ ਕਿ ਜਿੱਦਾਂ ਹੁਣ ਸਟਾਕ ਮਾਰਕੀਟ ਜਿਹੜੀ ਹੋ ਗਈ, ਕਿ ਜਾਣ ਕੇ ਉਹ ਮਤਲਬ ਕਿ ਇਕਨੋਮਿਕ ਸ਼ਿਫਟ ਜਿਹੜਾ ਲੈ ਕੇ ਆਉਣਾ ਚਾਹੁੰਦਾ, ਗੇਮ ਜਿਹੜੀ ਚੇਂਜ ਕਰਨਾ ਚਾਹੁੰਦਾ। ਸੇਮ ਥਿੰਗ ਇਮੀਗ੍ਰੇਸ਼ਨ ਦੇ ਵਿੱਚ ਵੀ, ਕਿ ਡਿਸਰਪਟ ਜਿਹੜਾ ਇਹ ਕਰ ਰਿਹਾ, ਕਿ ਜਿਹੜਾ ਪੁਰਾਣਾ ਢਾਂਚਾ ਜਿਹੜਾ ਚੱਲਿਆ ਆ ਰਿਹਾ ਸੀਗਾ ਉਹਨੂੰ ਡਿਸਰਪਟ ਕਰ ਰਿਹਾ। ਤੇ ਜੱਜ ਤੁਸੀਂ ਦੇਖੋ ਨੇ ਕਿੰਨੇ ਫਾਇਰ ਕਰਤੇ ਫੈਡਰਲ, ਇਹਨੇ BIA ਦੇ ਵਿੱਚ ਜਿਹੜੇ ਮੇਨ ਬੰਦੇ ਸੀਗੇ ਉਹ ਕਰਤੇ। ਸੋ ਇਹ ਆਪਣੇ ਆਪ ਨੂੰ ਮੇਰੇ ਹਿਸਾਬ ਨਾਲ ਕਿੱਦਾਂ ਵੇਖਦਾ, ਇਹ ਵੇਖਦਾ ਕਿ ਇਹ ਆਪਣੇ ਆਪ ਨੂੰ ਸੋਚਦਾ ਕਿ ਇਹਨਾਂ ਦੇ ਦੇਸ਼ ਦੇ ਵਿੱਚ ਬਹੁਤ ਜਿਹੜਾ ਕਚਰਾ ਆ ਗਿਆ ਉਹਨੂੰ ਸਾਫ਼ ਕਰਨਾ, ਤੇ ਉਹਨੂੰ ਸਾਫ਼ ਕਰਨ ਲਈ ਹੁਣ ਜਿੱਦਾਂ ਦੇ ਇਹਨੂੰ ਵਿਅਕਤੀ ਚਾਹੀਦੇ ਨੇ, ਯੈਸ ਮੈਨ ਇਹਨਾਂ ਨੂੰ ਚਾਹੀਦੇ ਨੇ, ਇਹ ਉਦਾਂ ਦੇ ਵਿਅਕਤੀ ਜਿਹੜੇ ਲਾ ਰਿਹਾ।
ਤੇ ਕਈ ਚੀਜ਼ਾਂ 'ਚ ਜਿੱਦਾਂ ਡਿਊ ਪ੍ਰੋਸੈਸ ਇੱਕ ਹੁੰਦਾ ਕਿ ਬੰਦੇ ਨੂੰ ਹੱਕ ਜਿਹੜੇ ਹੋਣੇ ਚਾਹੀਦੇ ਨੇ, ਜਿਹੜਾ ਵਾਵਾ ਵਾਲਾ ਵੀ ਸੀਗਾ। ਹੁਣ ਕਈ ਲੋਕੀ ਇਮੀਗ੍ਰੈਂਟ ਆ ਜਿਹੜੇ ਇੱਥੇ ਮਿਹਨਤ-ਮੁਹਨਤ ਕਰਕੇ ਆਉਂਦੇ ਨੇ, ਮਿਹਨਤ ਕਰਨ ਆਉਂਦੇ ਨੇ, ਠੀਕ ਆ, ਭਾਵੇਂ ਬਾਰਡਰ ਟੱਪਦੇ ਨੇ, ਭਾਵੇਂ ਵੀਜ਼ਿਆਂ ਤੇ। ਇੱਕ US ਦਾ ਹਮੇਸ਼ਾ ਮੈਂ ਕਹਿੰਦਾ ਹੁੰਦਾ ਕਿ ਇੱਕ ਪ੍ਰੋਸੈਸ ਆ, ਇੱਕ ਸ਼ਾਰਟਕਟ ਨਹੀਂ ਹੈਗਾ, ਇੱਕ ਪ੍ਰੋਸੈਸ ਹੈ, ਇਹਦੇ ਵਿੱਚੋਂ ਲੰਘ ਕੇ ਜਿਹੜਾ ਜਾਣਾ ਪੈਂਦਾ। ਤੇ ਹੁਣ ਜਿਹੜਾ ਸਿਸਟਮ ਸੀਗਾ ਵਾਵਾ ਵਾਲਾ ਕਿ ਡਿਊ ਪ੍ਰੋਸੈਸ ਕਰਕੇ ਕਿ ਉਹ ਕਹਿੰਦੇ ਸੀਗੇ ਕਿ ਸਿਟੀਜ਼ਨ ਨੂੰ ਨਹੀਂ ਦੱਸਣਾ ਕਿ ਅਬਿਊਜ਼ਰ, ਉਹ ਕਹਿ ਰਿਹਾ ਕਿ ਵਾਵਾ ਫਾਈਲ ਕੀਤੀ ਹੈ, ਤੇ ਸਿਟੀਜ਼ਨ ਨੂੰ ਮੌਕਾ ਨਹੀਂ ਮਿਲਦਾ ਸੀਗਾ। ਤੇ ਉਹ ਜਿਹੜਾ ਪ੍ਰੋਸੈਸ ਸੀਗਾ ਉਹਦੀ ਇੰਟਰਵਿਊ ਵੀ ਨਹੀਂ ਸੀਗੀ, ਤੇ ਵਾਵਾ ਦੇ ਕੇਸ ਨਾ ਤਾਂ ਕਰਕੇ ਫਰਾਡ ਬੜਾ ਜਿਹੜਾ ਚੱਲ ਪਿਆ ਸੀਗਾ। ਤੇ ਵਕੀਲ ਵੀ ਵਿੱਚ ਇਨਕਲੂਡਿਡ ਲੋਕ ਵੀ ਉਸ ਚੀਜ਼ ਦਾ ਫਾਇਦਾ ਬੜਾ ਚੱਕਿਆ ਕਿ ਲੈ ਤਾਂ ਕਿਸੇ ਨੇ ਪੁੱਛਗਿੱਛ ਨਹੀਂ ਕਰਨੀ, ਸਿੱਧੇ ਜਿਹੜਾ ਸੀਗਾ ਉਹ ਵਾਵਾ ਜਿਹੜਾ ਕਰ ਦੋ। ਸੋ ਹੁਣ ਜਿਹੜਾ ਟਰੰਪ ਵਰਗਾ ਵਿਅਕਤੀ ਆ ਉਹ ਕੀ ਕਹਿ ਰਿਹਾ ਕਿ ਉਹ ਜਿਹੜੀ ਉਹਦੀ ਟੀਮ ਆ ਸਾਰੀ, ਠੀਕ ਹੈ, ਸੇਫ ਜੌਬਸ USA ਹੋ ਗਈ ਜਾਂ ਕੋਈ ਹੋਰ ਜਿਹੜੇ ਵੀ ਬੰਦੇ ਹੋ ਗਏ ਜਿਹੜੇ ਨੇ ਉਹ ਸਾਰੇ ਇਮੀਗ੍ਰੇਸ਼ਨ ਦੇ ਐਕਸਪੀਰੀਅੰਸ ਨੇ, ਉਹਨਾਂ ਨੇ ਪਹਿਲਾਂ ਹੀ ਇਹ ਸਾਰਾ ਅਬਿਊਜ਼ ਜਿਹੜਾ ਦੇਖਿਆ। ਉਹਨਾਂ ਨੂੰ ਰਾਈਟ ਵੇ ਆਉਂਦੇ ਡੇ ਨੰਬਰ 1 ਤੋਂ ਪਤਾ ਸੀਗਾ ਕਿ ਇਹ ਚੀਜ਼ਾਂ ਆਪਾਂ ਟਾਰਗੇਟ ਕਰਨੀਆਂ, ਪੀੜੀਆਂ ਪੁੜੀਆਂ ਵਾਵਾ। ਹੁਣ ਜਿਹੜਾ ਵਾਵਾ ਵਾਲੇ ਕਰਦੇ ਸੀਗੇ, ਫਰਾਡ ਵਾਵਾ ਕਰਦੇ ਸੀਗੇ, ਉਹ PD ਵੀ ਬੜੀ ਕਰਦੇ ਸੀਗੇ, ਰਾਈਟ। ਸੋ ਉਹਦੇ ਕਰਕੇ ਕੀ ਸੀਗਾ ਕਿ ਹੁਣ ਉਹ ਕਹਿੰਦੇ ਕਿ ਡੀਫਾਲਟ PD ਨਹੀਂ ਦੇਣੀ, ਕੇਸ ਬਾਏ ਕੇਸ ਦੇ ਬੇਸਿਸ ਦਿਓ। ਜਿਹਦਾ ਹੁਣ I-130 ਅਪਰੂਵ ਹੋ ਗਿਆ, ਜਿਹੜਾ ਜੈਨੂਇਨ ਆ ਉਹਨੂੰ ਕੇਸ ਬਾਏ ਕੇਸ ਬੇਸਿਸ ਦਿਓ। ਤੇ ਮੇਰੇ ਹਿਸਾਬ ਨਾਲ ਠੀਕ ਆ, ਥੋੜਾ ਕਲੀਨ ਅਪ ਜ਼ਰੂਰੀ ਵੀ ਸੀਗਾ, ਕਿਉਂਕਿ ਵਿੱਚ ਜਿੱਦਾਂ ਦੱਸਿਆ ਕਿ ਪੈਰਾਲੀਗਲ ਵਗੈਰਾ ਇਹਨਾਂ ਨੇ ਬਹੁਤ ਜਿਹੜਾ ਕੰਮ ਖਰਾਬ ਕੀਤਾ ਹੋਇਆ ਸੀਗਾ। ਸੋ ਹੁਣ ਇਹ ਚੀਜ਼ ਸੀਗੀ ਕਿ ਅਨਆਥੋਰਾਈਜ਼ਡ ਪ੍ਰੈਕਟਿਸ ਆਫ ਲਾਅ ਜਿਹੜੀ ਹੈਗੀ ਆ ਬਿਨਾਂ ਲਾਇਸੈਂਸ ਤੇ, ਤੁਸੀਂ ਬਿਨਾਂ ਲਾਇਸੈਂਸ ਦੇ ਭਾਜੀ ਇੱਥੇ ਤੁਸੀਂ ਤੁਹਾਨੂੰ ਪਤਾ ਹੇਅਰ ਸਲੂਨ ਨਹੀਂ ਚਲਾ ਸਕਦੇ, ਲੋਕਾਂ ਨੇ ਫੇਰ ਲਾਅ ਆਫਿਸ ਚਲਾਏ ਹੋਏ ਆ, ਮਤਲਬ ਥਿੰਕ ਅਬਾਊਟ ਦੈਟ। ਤੇ ਜਿਹ 'ਚ ਜ਼ਿੰਦਗੀ ਦਾ ਲੋਕਾਂ ਦਾ ਸਵਾਲ ਆ। ਸੋ ਇਹ ਚੀਜ਼ ਸੀਗੀ ਕਿ ਇਹ ਹੁਣ ਇਹਨੂੰ ਕੱਟ ਕਰੂਗੇ ਤੇ ਫਰਾਡ ਜਿਹੜਾ ਐਲੀਮੀਨੇਟ ਹੋਊਗਾ। ਤੇ ਆਈ ਥਿੰਕ ਉਹ ਥੋੜਾ ਜਿਹਾ ਹਾਲਾਤ ਜਿਹੜੇ ਹੈਗੇ ਆ ਸਾਲ ਕਿੱਦਾਂ ਚੱਲੂਗੇ, ਬਟ ਅਲਟੀਮੇਟਲੀ ਇਹ ਹੈ ਕਿ ਥੋੜਾ ਜਿਹਾ ਸਿਸਟਮ ਕਲੀਨ ਹੋ ਜਾਊਗਾ। ਐਂਡ ਆਫ ਦਾ ਡੇ ਜਿਹੜੇ ਜੱਜ ਆ, ਕੋਰਟ ਆ, ਜਿਹੜਾ ਵੀ ਬੰਦਾ ਜੱਜ ਬਣ ਰਿਹਾ ਉਹ ਕੋਈ ਕਿਸੇ ਦੀ ਚਮਚਾਗਿਰੀ ਕਰਨ ਨੂੰ ਤਾਂ ਬਣ ਨਹੀਂ ਰਿਹਾ, ਉਹਨੇ ਆਪਣਾ ਦਿਮਾਗ ਜਿਹੜਾ ਲਾਣਾ ਹੁੰਦਾ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ। ਸੋ ਅਲਟੀਮੇਟਲੀ ਇਹ ਹੈ ਕਿ ਜਿਹੜਾ ਵੀ ਸਿਸਟਮ ਟਰੰਪ ਹੁਣ ਸਾਫ਼ ਕਰੂਗਾ, ਕ੍ਰੀਏਟ ਕਰੂਗਾ, ਉਹਦੇ ਹਿਸਾਬ ਨਾਲ ਫਿਰ ਸਾਰੀ ਚੀਜ਼ਾਂ ਜਿਹੜੀਆਂ ਰੀਐਡਜਸਟ ਹੋ ਗਈਆਂ ਸਾਲ ਖੰਡ ਬਾਅਦ। ਜੀ ਜੀ ਬਿਲਕੁਲ। ਸੋ ਕਈਆਂ ਨੂੰ ਫਾਇਰ ਕਰ ਰਹੇ ਆ ਜੱਜ ਜਿਹੜੇ, ਉਹ ਕਹਿੰਦੇ ਵੀ ਨਹੀਂ ਦੁਬਾਰਾ ਰੱਖੋ। ਸੋ ਕਈ ਕੁਛ ਜਿਹੜਾ ਉਹ ਪੈਰਲਲੀ ਨਾਲ ਚੱਲੀ ਜਾ ਰਿਹਾ ਆ। ਹੁਣ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਕੇਸ ਸੁਪਰੀਮ ਕੋਰਟ ਵੱਲ ਨੂੰ ਲੈ ਕੇ ਜਾ ਰਹੇ ਆ। ਉਹ ਕਹਿੰਦੇ ਆ ਵੀ ਜਿਹੜੇ ਫੈਡਰਲ ਜੱਜਿਸ ਦੀ ਸਟੇ ਆ ਉਹਨੂੰ ਤੁਸੀਂ ਹਟਾਓ, ਤੇ ਇਹ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਆ ਇਹਦਾ ਆਪਾਂ ਕੰਮ ਜਿਹੜਾ ਉਹ ਨਿਬੇੜੀਏ। ਸੋ ਕਈ ਐਂਗਲਸ ਤੋਂ ਇਹਨਾਂ ਦੀ ਲੜਾਈ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਕਈ ਪਾਸਿਓਂ ਜਿਹੜੇ ਪੋਲਿਸੀ ਸ਼ਿਫਟ ਚੇਂਜ ਜਿਹੜਾ ਉਹ ਆਪਣੇ ਸਾਹਮਣੇ ਚੱਲ ਰਿਹਾ ਹੈਗਾ। ਸੋ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA ਨੂੰ, ਅਟਰਨੀ ਜੇ ਟਿਰਕੈਣਾ ਜੀ ਨੂੰ। ਲੇਟੈਸਟ ਜੋ ਵੀ ਚੱਲ ਰਿਹਾ ਆ, ਜੋ ਚੇਂਜਸ ਆ ਰਹੇ ਆ, ਉਹ ਤੁਹਾਨੂੰ ਦੱਸਦੇ ਰਵਾਂਗੇ ਵਿਦਆਊਟ ਐਨੀ ਸ਼ੂਗਰ ਕੋਟਿੰਗ, ਜਿਹੜੇ ਸੱਚਾਈ ਚੱਲਦੀ ਰਹੂਗੀ। ਸੋ ਧੰਨਵਾਦ ਅਟਰਨੀ ਟਿਰਕੈਣਾ ਜੀ, ਮਿਹਰਬਾਨੀ। ਮਿਲਦੇ ਅਗਲੀ ਵਾਰੀ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।